जी अस्सलाम वालेकुम वीरो। ਅੱਜ ਬੜਾ ਹੀ ਸਪੈਸ਼ਲ ਪੈਨਲ ਸਾਨੂੰ ਸਿੰਧ ਤੋਂ ਸਿੰਧ ਦੀ ਬੇਟੀ ਨੇ ਵੀ ਪੰਜਾਬੀ ਵਾਸਤੇ ਜੁਆਇਨ ਕੀਤਾ। ਇਹ ਪੰਜਾਬੀਆਂ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਔਰ ਫਖਰ ਦੀ ਗੱਲ ਹੈ ਔਰ ਅਸੀਂ ਥੈਂਕਫੁਲ ਹਾਂ ਸਿੰਧੀਆਂ ਦੇ ਵੀ ਔਰ ਸਿੰਧ ਦੀ ਇਸ ਬੇਟੀ ਦੇ ਵੀ ਕਿ ਡਾਕਟਰ ਸਾਹਿਬਾ ਡਾਕਟਰ ਸ਼ੋਰੋ ਸ਼ਨਾਜ਼ ਸਾਹਿਬਾ ਨੇ ਜੁਆਇਨ ਕੀਤਾ ਔਰ ਨਾ ਸਿਰਫ ਜੁਆਇਨ ਕੀਤਾ ਹੈ ਬਲਕਿ ਸਾਡੀ ਤੁਹਾਡੀ ਮਾਂ ਬੋਲੀ ਦੇ ਵਿੱਚ ਗੱਲ ਕਰਨਗੇ। ਇਹ ਤੁਹਾਡੇ ਲਈ ਹੋਰ ਸਰਪ੍ਰਾਈਜ਼ਿੰਗ ਹੋਏਗਾ ਔਰ ਜ਼ਿਆਦਾ ਖੁਸ਼ੀ ਦੀ ਗੱਲ ਹੋਏਗੀ। ਦੂਸਰੀ ਸਾਡੇ ਨਾਲ ਮੇਰੀ ਭੈਣ ਹੈ ਉਹ ਨੌਸ਼ਿਨ ਨਕਵੀ। ਇਹ ਜਰਨਲਿਸਟ ਨੇ, ਇੱਕ ਲੰਬਾ ਕਰੀਅਰ ਹੈ ਇਹਨਾਂ ਦਾ ਮਾਸ਼ਾਅੱਲਾ ਔਰ ਅੱਛੇ ਕ੍ਰੈਡੀਬਲ ਜਰਨਲਿਸਟ 'ਚ ਇਹਨਾਂ ਦਾ ਸ਼ੁਮਾਰ ਹੁੰਦਾ। ਤੇ ਇਹਨਾਂ ਵੀ ਮੇਰੀ ਰਿਕੁਐਸਟ ਤੇ ਜੁਆਇਨ ਕੀਤਾ ਹੈ ਔਰ ਇਹ ਜਿਹੜਾ ਸਿਲਸਿਲਾ ਅਸੀਂ ਤਹਿਰੀਕ ਜਿਹੜੀ ਕਿ ਅੱਜ ਤੱਕ ਬੰਦਿਆਂ ਦੇ ਵਿੱਚ ਸੀ ਸਿਰਫ, ਉਹਨੂੰ ਅਸੀਂ ਮਾਵਾਂ ਵੱਲ ਲੈ ਕੇ ਆਏ ਹਾਂ ਕਿਉਂਕਿ ਮਾਂ ਤੋਂ ਬਗੈਰ ਮੇਰਾ ਮੰਨਣਾ ਹੈ ਕਿ ਜਿਹੜੀ ਮਾਂ ਬੋਲੀ ਹੈ, ਮਾਂ ਬੋਲੀ ਦੀ ਟਰਮ ਹੀ ਮਦਰ ਲੈਂਗੁਏਜ ਜਾਂ ਮਾਂ ਬੋਲੀ ਜਾਂ ਮਾਦਰੀ ਜ਼ੁਬਾਨ ਹੈ, ਮਾਂ ਨਾਲ ਜੁੜੀ ਹੋਈ ਹੈ ਔਰ ਅਗਰ ਮਾਂ ਇਹਦੇ 'ਚ ਸ਼ਾਮਿਲ ਨਹੀਂ ਹੋਏਗੀ ਤੇ ਇਹ ਤਾਂ ਬੰਜਰ ਜ਼ਮੀਨ ਦੀ ਤਰ੍ਹਾਂ ਹੈ। ਸਾਡੀ ਜਦੋਜਹਿਦ ਜਿਹੜੀ ਹੈ ਅਸੀਂ ਤਾਂ ਬੰਜਰ ਹਾਂ ਇਸ ਮਾਮਲੇ 'ਚ। ਤੇ ਜਦੋਂ ਤੱਕ ਅਸੀਂ ਜਿਹੜੇ ਲੋਕ ਸੈਂਸਿਟਿਵ ਆ ਮਾਂ ਬੋਲੀ ਵਾਸਤੇ ਚਾਹੁੰਦੇ ਆ ਕਿ ਮਾਂ ਬੋਲੀ ਜ਼ਿੰਦਾ ਰਹੇ, ਪੰਜਾਬੀ ਜ਼ਿੰਦਾ ਰਹੇ ਜਾਂ ਸਿੰਧੀ ਜ਼ਿੰਦਾ ਰਹੇ ਜਾਂ ਪਸ਼ਤੋ ਬਲੋਚੀ ਬਰਾਵੀ ਜ਼ਿੰਦਾ ਰਹਿਣ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਆਪਣੀਆਂ ਘਰ ਦੀਆਂ ਔਰਤਾਂ ਨੂੰ, ਆਪਣੀ ਮਾਂ ਨੂੰ, ਆਪਣੀ ਬੇਟੀ ਨੂੰ, ਆਪਣੀ ਭੈਣ ਨੂੰ ਔਰ ਆਪਣੀ ਬੀਵੀ ਨੂੰ, ਇਹਨਾਂ ਚਾਰਾਂ ਨੂੰ ਇਸ ਵੱਲੇ ਲਿਆਉਣ ਔਰ ਇਸ ਤਹਿਰੀਕ ਦਾ ਹਿੱਸਾ ਬਣਾਉਣ। ਮੈਂ ਪਰਸਨਲ ਐਕਸਪੀਰੀਅੰਸ ਬੜਾ ਮੇਰਾ ਹੈ, ਲਿਬਰਲ ਸੈਕੂਲਰ ਜਿਹੜੇ ਪਾਕਿਸਤਾਨ ਦੇ ਹੈ ਨੇ, ਜਿਨ੍ਹਾਂ ਨੂੰ ਤੁਸੀਂ ਦੇਸੀ ਲਿਬਰਲ ਵੀ ਕਹਿ ਲੈਂਦੇ ਹੋ, ਤੇ ਮੈਂ ਇਹਨਾਂ ਦੇ ਵਿੱਚ ਕਮ ਅਜ਼ ਕਮ 80% ਲੋਕ ਐਸੇ ਦੇਖੇ ਨੇ ਕਿ ਜਿਹੜੇ ਦੂਜਿਆਂ ਵਾਸਤੇ ਤਾਂ ਬੜੇ ਲਿਬਰਲ ਸੈਕੂਲਰ ਨੇ ਲੇਕਿਨ ਆਪਣੀਆਂ ਮਾਵਾਂ ਭੈਣਾਂ ਔਰ ਬੇਟੀਆਂ ਵਾਸਤੇ ਜਾਂ ਬੀਵੀਆਂ ਵਾਸਤੇ ਲਿਬਰਲ ਸੈਕੂਲਰ ਨਹੀਂ ਹੁੰਦੇ। ਉਹਨਾਂ ਨੂੰ ਉਹ ਉਸ ਤਰ੍ਹਾਂ ਦੀ ਉਹਨਾਂ ਗੈਦਰਿੰਗਸ 'ਚ ਨਹੀਂ ਲੈ ਕੇ ਜਾਂਦੇ ਕਿ ਜਿੱਥੇ ਇੰਜ ਦੀ ਪ੍ਰੋਗਰੈਸਿਵ ਟਾਕ ਹੁੰਦੀ ਹੈ ਜਾਂ ਇੰਜ ਦੇ ਇੰਟਲੈਕਚੁਅਲ ਇਸ਼ੂਜ਼ ਡਿਸਕਸ ਹੁੰਦੇ ਨੇ, ਉਹ ਉਹਨਾਂ ਨੂੰ ਇਸ ਲਾਇਕ ਹੀ ਨਹੀਂ ਸਮਝਦੇ। ਸੋ ਇਹ ਜਿਹੜਾ ਕਨਫਿਊਜ਼ਡ ਕਿਸਮ ਦਾ ਸਾਡਾ ਪਾਕਿਸਤਾਨੀ ਲਿਬਰਲ ਹੈ, ਇਹਦੇ ਵਿੱਚ ਪਸ਼ਤੂਨ ਨੰਬਰ 1 ਨੇ ਔਰ ਪੰਜਾਬੀ ਸ਼ਾਇਦ ਨੰਬਰ 2 ਨੇ ਕਿ ਇਹਨਾਂ ਦੇ ਲਿਬਰਲਸ 'ਤੇ ਤੁਸੀਂ ਅਕਸਰ ਦੇਖਿਆ ਹੋਣਾ ਕਿ ਇਹਨਾਂ ਦੀਆਂ ਔਰਤਾਂ ਕਦੀ ਵੀ ਉਹਨਾਂ ਗੈਦਰਿੰਗਸ 'ਚ ਨਹੀਂ ਹੁੰਦੀਆਂ ਜਿੱਥੇ ਲਿਬਰਲਿਜ਼ਮ ਦੇ ਭਾਸ਼ਣ ਦੇ ਰਹੇ ਹੁੰਦੇ। ਸੋ ਕਹਿਣ ਦਾ ਮਕਸਦ ਇਹ ਸੀ ਕਿ ਅਗਰ ਅਸੀਂ ਮਾਂ ਬੋਲੀ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਾਂ ਤੇ ਫਿਰ ਮਾਂ ਤੋਂ ਬਗੈਰ ਇਹ ਜ਼ਿੰਦਾ ਨਹੀਂ ਰਹਿ ਸਕਦੀ। ਸੋ ਤੁਸੀਂ ਆਪਣੀ ਆਪਣੀ ਬੀਵੀ ਨੂੰ, ਆਪਣੀ ਬੇਟੀ ਨੂੰ, ਆਪਣੀ ਮਾਂ ਨੂੰ, ਆਪਣੀ ਭੈਣ ਨੂੰ ਇਸ ਪਾਸੇ ਲਿਆਓ ਔਰ ਇਸ ਤਹਿਰੀਕ ਦਾ ਹਿੱਸਾ ਬਣਾਓ। ਇਹਦੇ ਵਿੱਚ ਨਾ ਤੇ ਕੋਈ ਪਰਦੇ ਵਾਲੀ ਗੱਲ ਹੈ ਨਾ ਕੋਈ ਸ਼ਰਮ ਵਾਲੀ ਗੱਲ ਹੈ ਕਿ ਜਿਹੜੀ ਇੱਥੇ ਕੰਜ਼ਰਵੇਟਿਵ ਸੋਚ ਹੈ। ਮੈਂ ਕੱਲ੍ਹ ਹੀ ਕਿਸੇ ਇੱਕ ਵੀਰ ਨਾਲ ਗੱਲ ਕਰ ਰਿਹਾ, ਉਹਨੇ ਕਿਹਾ ਯਾਰ ਉਹ ਝੱਕਦੀਆਂ ਨੇ ਸਾਡੀਆਂ ਔਰਤਾਂ ਪਾਰਲੇ ਪਾਸੋਂ ਲਹਿੰਦੇ ਪੰਜਾਬ ਤੋਂ। ਮੈਂ ਕਿਹਾ ਯਾਰ ਝੱਕਣ ਵਾਲੀ ਤਾਂ ਗੱਲ ਹੀ ਕੋਈ ਨਹੀਂ, ਕੀ ਗੱਲ ਹੈ ਸਾਡੀਆਂ ਮਾਵਾਂ ਭੈਣਾਂ ਧੀਆਂ ਜਿਹੜੀਆਂ ਉਹ ਸੌਦਾ ਬਾਜ਼ਾਰੋਂ ਜਾ ਕੇ ਨਹੀਂ ਲੈਂਦੀਆਂ ਜਾਂ ਉਹ ਜਿਹੜਾ ਹੈ ਘਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਉਹ ਡੀਲ ਨਹੀਂ ਕਰਦੀਆਂ ਕਿ ਉਹਨਾਂ ਨੂੰ ਇੰਜ ਗੱਲ ਕਰਨ ਤੇ ਇਸ ਸੰਜੀਦਾ ਇਸ਼ੂ ਤੇ ਗੱਲ ਕਰਨ ਤੇ ਇੱਥੇ ਮੀਡੀਆ ਟੀਵੀ ਲਾਈਵ ਆ ਕੇ ਗੱਲ ਕਰਨ 'ਚ ਉਹਨਾਂ ਨੂੰ ਕੋਈ ਕਬਾਹਤ ਹੁੰਦੀ ਹੋਵੇ। ਮੇਰਾ ਖਿਆਲ ਹੈ ਕਿ ਜਿਹੜੀ ਔਰਤ ਬਾਜ਼ਾਰ ਜਾ ਸਕਦੀ ਹੈ ਸੌਦਾ ਲੈਣ, ਉਹਦੇ ਨਾਲੋਂ ਇਹ ਪਲੇਟਫਾਰਮ ਕਿਤੇ ਜ਼ਿਆਦਾ ਮੁਹੱਜ਼ਬ ਔਰ ਕਿਤੇ ਜ਼ਿਆਦਾ ਬਿਹਤਰ ਪਲੇਟਫਾਰਮ ਹੈ ਕਿ ਜਿੱਥੇ ਤੁਸੀਂ ਸਿਰਫ ਆਪਣੀ ਗੱਲਬਾਤ ਕਰ ਰਹੇ ਹੋ ਔਰ ਉਹਦੇ 'ਤੇ ਤੁਹਾਡੇ 'ਤੇ ਕੋਈ ਪਾਬੰਦੀ ਨਹੀਂ ਹੈ ਕਿ ਤੁਸੀਂ ਸਮੇਂ ਰਹੀ ਕਾਜ਼ੀ ਦੀ ਤਰ੍ਹਾਂ ਕੋਈ ਅਬਾਇਆ ਜਾਂ ਬੁਰਕਾ ਲੈ ਕੇ ਬੈਠ ਜਾਓ ਜਾਂ ਇੱਕ ਦੁਪੱਟੇ ਤੋਂ ਬਗੈਰ ਬੈਠ ਜਾਓ ਜਾਂ ਚਾਦਰ ਸਕਾਫ ਲੈ ਕੇ ਬੈਠ ਜਾਓ। ਲੇਕਿਨ ਇੱਕ ਜਿਹੜੀ ਕਾਜ਼ ਹੈ ਉਹ ਤਾਂ ਕਮ ਅਜ਼ ਕਮ ਸਾਂਝੀ ਹੈ। ਅਗਰ ਤੁਸੀਂ ਸਮਝਦੇ ਹੋ ਕਿ ਤੁਹਾਡੀ ਜਿਹੜੀ ਮਦਰ ਲੈਂਗੁਏਜ ਹੈ ਉਹਨੂੰ ਜ਼ਿੰਦਾ ਰੱਖਣਾ ਹੈ ਅਸੀਂ, ਤੇ ਉਹਦੇ ਵਾਸਤੇ ਇਸ ਤੋਂ ਬਗੈਰ ਕੋਈ ਚਾਰਾ ਨਹੀਂ। ਸਾਡੇ ਬੰਦਿਆਂ ਦਾ ਤੇ ਸਿਰਫ ਇੰਨਾ ਹੀ ਹੈ ਕਿ ਅਸੀਂ ਬੰਜਰ ਜ਼ਮੀਨ ਵਾਂਗ ਇਹਦੇ 'ਤੇ ਰੌਲਾ ਪਾ ਸਕਦੇ ਹਾਂ ਔਰ ਸਾਥੋਂ ਬਾਅਦ ਇਹ ਖਤਮ ਹੋ ਜਾਏਗਾ ਰੌਲਾ। ਤੇ ਸ਼ੁਰੂ ਕਰਦੇ ਹਾਂ ਜੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬਾ ਤੁਹਾਡਾ। जी वेलकम। ਅਸੀਂ ਅਹਿਸਾਨਮੰਦ ਹਾਂ ਔਰ ਮਸ਼ਕੂਰ ਹਾਂ ਤੁਹਾਡੇ। नहीं जी, ਤੇ शुक्रिया जी। ਤੁਸੀਂ ਸਾਨੂੰ ਅੱਜ ਇੱਕ ਤੇ ਆਪਣੇ ਇੰਟਲੈਕਚੁਅਲ ਤੇ ਤੁਸੀਂ ਹੋ, ਲੇਕਿਨ ਸਾਨੂੰ ਤੁਸੀਂ ਇਹ ਵੀ ਅੱਜ ਦੱਸਣਾ ਸਾਡੀ ਪੰਜਾਬ ਦੀਆਂ ਭੈਣਾਂ ਨੂੰ, ਧੀਆਂ ਨੂੰ ਔਰ ਮਾਵਾਂ ਨੂੰ ਕਿ ਇਹ ਸਿੰਧ ਦੀ ਜਿਹੜੀ
ਔਰਤ ਹੈ ਉਹਦਾ ਸਿੰਧੀ ਨੈਸ਼ਨਲਿਜ਼ਮ 'ਚ ਕੀ ਕੰਟਰੀਬਿਊਸ਼ਨ ਰਿਹਾ? ਸਭ ਤੋਂ ਪਹਿਲੇ ਤੇ ਅਮਾਰ ਮੈਂ ਸ਼ੁਕਰੀਆ ਤੁਹਾਡਾ ਕਵਾਂਗੀ ਔਰ ਤੁਹਾਡੇ ਕੌਨਫੀਡੈਂਸ ਦੀ ਦਾਦ ਵੀ ਦਿਆਂਗੀ ਕਿ ਮੈਨੂੰ ਕਹਿੰਦੇ ਹੋ ਕਿ ਆ ਜਾਓ ਔਰ ਗੱਲ ਕਰੋ ਪੰਜਾਬੀ ਪ੍ਰੋਗਰਾਮ 'ਚ। ਮੈਨੂੰ ਨਹੀਂ ਪਤਾ ਰਿਐਕਸ਼ਨ ਕੀ ਹੋਏਗਾ, ਪਰ ਲੋਕੀ ਇਹ ਜਾਣਦੇ ਨੇ ਕਿ ਮੈਂ ਜਿੰਨੀਆਂ ਵੀ ਮੈਨੂੰ ਜ਼ਬਾਨਾਂ ਆਉਂਦੀਆਂ ਨੇ ਮੈਂ ਉਸੇ ਕੌਨਫੀਡੈਂਸ ਨਾਲ, ਜਿਸ ਤਰ੍ਹਾਂ ਅੰਗਰੇਜ਼ੀ ਇੱਥੇ ਪੜ੍ਹਾਉਂਦੀ ਹਾਂ, ਅੰਗਰੇਜ਼ੀ ਮੂਲ ਤੇ ਰਹਿੰਦੀ ਹਾਂ ਤੇ ਪਾਕਿਸਤਾਨ 'ਚ ਸਿੰਧੀ ਵੀ ਬੋਲਦੀ ਹਾਂ, ਪੰਜਾਬੀ ਵੀ ਬੋਲਦੀ ਹਾਂ। ਹੁਣ ਗੱਲ ਇਹ ਕਿ ਤੁਸੀਂ ਪੁੱਛਿਆ ਹੈ ਕਿ ਨੈਸ਼ਨਲਿਜ਼ਮ ਤੇ ਜਿਹੜਾ ਨੈਸ਼ਨਲਿਜ਼ਮ ਹੈ, ਫਸਟ ਆਫ ਆਲ ਤੇ ਮੈਂ ਇਹ ਕਹਾਂਗੀ ਕਿ ਮੈਂ ਇਸ ਨੂੰ ਜ਼ਾਤੀ ਤੌਰ ਤੇ ਨਿਹਾਇਤ ਇੱਕ ਪੋਜ਼ਿਟਿਵ ਟਰਮ ਸਮਝਦੀ ਹਾਂ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਹੈ, ਜਿਹੜੀ ਬੰਦੇ ਨੂੰ ਜਿਹੜੇ ਪੈਦਾ ਹੋਣ ਦੀ ਸ਼ਊਰ ਜਦੋਂ ਉਹਨੂੰ ਹੁੰਦਾ ਹੈ ਤਾਂ ਉਹਨੂੰ ਜਿਹੜੀ ਚੀਜ਼ ਪਸੰਦ ਆਣੀ ਚਾਹੀਦੀ ਹੈ, ਜਾਂ ਇੱਕ ਆਟੋਮੈਟਿਕ ਜਿਸ ਮੁਹੱਬਤ 'ਚ ਉਹ ਗ੍ਰਿਫਤਾਰ ਹੁੰਦਾ ਹੈ, ਉਹ ਆਪਣੀ ਕੌਮ ਨਾਲ, ਆਪਣੇ ਲੋਕਾਂ ਨਾਲ, ਆਪਣੇ ਕਲਚਰ ਨਾਲ, ਆਪਣੀ ਇਰਦ ਗਿਰਦ ਜੇ ਮਾਹੌਲ ਨਾਲ ਉਸ ਨੂੰ ਮੁਹੱਬਤ ਹੋ ਜਾਂਦੀ ਹੈ, ਜਿਹੜਾ ਬੜੀ ਫਿਤਰੀ ਹੈ। ਔਰ ਇਹ ਬਿਲਕੁਲ ਮੈਂ ਇसी ਨੂੰ ਕਹਿੰਦੀ ਹਾਂ ਕਿ ਇਹ ਨੈਸ਼ਨਲਿਜ਼ਮ ਹੈ। ਉਸ ਨੈਸ਼ਨਲਿਜ਼ਮ ਨੂੰ ਮੁxtਲਿਫ ਫਿਲਾਸਫੀਜ਼, ਮੁxtਲਿਫ ਚੀਜ਼ਾਂ ਦੀ ਕਵਰ ਅਪ ਕਰਕੇ ਜਦੋਂ ਨੈਗੇਟਿਵ ਬਣਾ ਦਿੱਤਾ ਜਾਂਦਾ ਹੈ, ਫਿਰ ਸਾਨੂੰ ਦੱਸਿਆ ਜਾਂਦਾ ਉਹ ਇਹ ਨੈਸ਼ਨਲਿਜ਼ਮ ਤਾਂ ਬੜਾ ਖਤਰਨਾਕ ਹੈ। ਕਿਉਂ ਨੈਸ਼ਨਲਿਜ਼ਮ ਖਤਰਨਾਕ ਹੈ? ਉਹ ਕਹਿੰਦੇ ਨੇ ਤੁਸੀਂ ਆਪਣੀ ਬੋਲੀ ਬੋਲਦੇ ਹੋ, ਉਹ ਬੋਲੀ ਜਿਹੜੀ ਅਸੀਂ ਤੁਹਾਡੇ ਉੱਤੇ ਮੁਸਲਤ ਕਰ ਰਹੇ ਹਾਂ, ਤੁਸੀਂ ਉਹਦੀ ਤੇ ਗੱਲ ਹੀ ਨਹੀਂ ਕਰਦੇ ਹੋ। ਤੁਸੀਂ ਕਹਿੰਦੇ ਹੋ ਸਾਡਾ ਆਪਣਾ ਕਲਚਰ ਹੈ, ਤੁਸੀਂ ਆਪਣੇ ਕਲਚਰ ਦੀ ਗੱਲ ਕਰਦੇ ਹੋ। ਉਹ ਜਿਹੜਾ ਕਲਚਰ ਅਸੀਂ ਤੁਹਾਨੂੰ ਦਿੱਤਾ ਤੁਸੀਂ ਇਹਨੂੰ ਐਕਸੈਪਟ ਕਰੋਗੇ ਤੇ ਫਿਰ ਤੁਸੀਂ ਸਾਡੇ ਨਾਲ ਵਾਸਤੇ ਐਕਸੈਪਟੇਬਲ ਹੋਗੇ। ਠੀਕ ਹੈ ਨਾ? ਤੇ ਇਹ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਕਨਫਿਊਜ਼ਨ, ਇਹ ਬੜਾ ਸਾਡਾ ਜਿਹੜਾ ਮਾਸ਼ਰਾ ਹੈ ਇਹ ਇਤਨੀ ਜ਼ਬਰਦਸਤ ਕਨਫਿਊਜ਼ਨ ਦੀ ਸ਼ਿਕਾਰ ਇੱਕ ਸੁਸਾਇਟੀ ਬਣਾ ਦਿੱਤੀ ਗਈ ਹੈ ਕਿ ਕਿਸੇ ਚੀਜ਼ ਦੀ ਕਿਸੇ ਦੂਸਰੀ सेम चीज की मुमासलत तलाश करना बड़ी मुश्किल हो गई है। लोग आप कनाडा में रहती हैं, फला चीज फला होती है, मैं कहती फिर कनाडा वाली लिबर्टी भी लेकर आइए आप यहाँ पर, खवातीन को जो राइट्स हैं वो भी वहां पर लेकर आइए। अगर आप कंपेरिजन ही करना चाहते हैं तो फिर आप यहाँ का जो वेलफेयर सिस्टम है वो भी पाकिस्तान लेकर जाइए, दैन कोई कंपेरिजन बनता है। ठीक है? ਨੈਸ਼ਨਲਿਜ਼ਮ ਔਰ ਸਿੰਧੀ, ਮੈਂ ਸਿੰਧੀ ਔਰਤਾਂ ਨੂੰ ਵਾਕਈ, ਮਰਦਾਂ ਨੂੰ ਵੀ, ਔਰਤਾਂ ਨੂੰ ਵੀ ਇਸ ਮਾਮਲੇ 'ਚ ਸਲੂਟ ਕਰਨੀ ਹੈ ਕਿ ਉਹਨਾਂ ਦੇ ਘਰ 'ਚ ਇਟ ਇਜ਼ ਵੈਰੀ ਰੀਅਰ ਕਿ ਉਹਨਾਂ ਦੇ ਘਰ 'ਚ ਕੋਈ ਹੋਰ ਬੋਲੀ ਬੋਲੀ ਜਾਂਦੀ ਹੋਏ। ਫਿਰ ਕਲਾਸ ਸਿਸਟਮ ਕਿਉਂਕਿ ਉੱਥੇ ਬਹੁਤ ਸਟਰੋਂਗ ਹੈ ਪਾਕਿਸਤਾਨ 'ਚ, ਤੇ ਉੱਥੇ ਇਹ ਜ਼ਰੂਰ ਹੁੰਦਾ ਹੈ ਕਿ ਜਿਹੜੀ 1% ਇੱਕ ਇਸ਼ਰਾਫੀਆ ਕਹਿ ਲਓ ਜਾਂ ਵੈਰੀ ਰਿਚ ਇਲੀਟ ਕਲਾਸ ਕਹਿ ਲਓ, ਉਹਦੇ ਘਰ 'ਚ ਤੇ ਅੰਗਰੇਜ਼ੀ ਬੋਲੀ ਜਾਂਦੀ ਹੈ। ਪੁਆਇੰਟ ਸਮਥਿੰਗ ਜੇ ਉਸ ਘਰ 'ਚ, ਸਿੰਧੀ ਘਰ 'ਚ ਕੋਈ ਪੰਜਾਬੀ ਔਰਤ शादी होके आई है या उर्दू स्पीकिंग या किसी और जबान ਦੀ ਬੋਲਣ ਵਾਲੀ ਆਈ ਹੈ ਤੇ ਉਹ ਫਿਰ ਉੱਥੇ ਦੋ ਜ਼ਬਾਨਾਂ ਚੱਲਦੀਆਂ ਨੇ। ਪਰ ਆਈ ਕੈਨ ਨਾਟ ਸੀ ਕਿ ਬਈ ਮੇਰੇ ਜਿਹੜੇ ਆਪਣੇ ਮੁਤਾਲੇ ਜਾਂ ਮੁਸ਼ਾਹਿਦੇ ਵਿੱਚ ਐਸਾ ਕੋਈ ਕਾਰ ਨਹੀਂ ਹੈ ਜਿੱਥੇ ਸਿੰਧੀ ਮਾਂ ਹੋਵੇ ਔਰ ਕੋਈ ਦੂਸਰੀ ਬੋਲੀ, ਜਾਂ ਸਿੰਧੀ ਨਾ ਬੋਲੀ ਜਾਂਦੀ ਹੋਵੇ, ਚਲੋ ਕੋਈ ਦੂਸਰੀ ਬੋਲੀ ਵੀ ਹੁੰਦੀ ਹੋਏਗੀ ਪਰ ਸਿੰਧੀ ਲਾਜ਼ਮੀ ਬੋਲੀ ਜਾਂਦੀ ਹੈ। ਮੈਂ ਆਪਣੇ ਘਰ ਦੀ ਮਿਸਾਲ ਦਿਆਂ, ਮੇਰੀ ਅੰਮੀ ਜੀ ਪੰਜਾਬੀ, ਅੱਬਾ ਜੀ ਸਿੰਧੀ, ਔਰ ਸਾਡੇ ਘਰ 'ਚ ਦੋਨੋਂ ਬੋਲੀਆਂ ਇਸੇ ਤਰ੍ਹਾਂ ਬੋਲੀਆਂ ਜਾਂਦੀਆਂ ਸੀ। ਯਾਨੀ ਅੰਮੀ ਨੇ ਆਪਣੀ ਪੰਜਾਬੀ ਨਹੀਂ ਛੱਡੀ ਤੇ ਅੱਬਾ ਨੇ ਆਪਣੀ ਸਿੰਧੀ ਨਹੀਂ ਛੱਡੀ। ਪਲੀਜ਼ ਤੁਸੀਂ ਇਹ ਗੱਲ ਜਿਹੜੀ ਕਰਦੇ ਤੁਸੀਂ ਰਹੋ, ਅੱਜ ਸਿੰਧੀ 'ਚ ਦੇਖਦੇ ਸੁਣਦੇ ਹੋ ਕਿ ਦੋ ਸਿੰਧੀ ਜਦੋਂ ਮਿਲਦੇ ਨੇ ਤੇ ਉਹ ਲਾਜ਼ਮੀ ਮੈਰਿਮਾ ਸਿੰਧੀ ਵਿੱਚ ਗੱਲ ਆ ਕਰਦੇ ਨੇ। ਸਕਦੇ ਹੋ ਤੇ ਆ ਜਾਓ। ਹਾਂਜੀ, ਥੈਂਕ ਯੂ ਜੀ। ਜੀ ਜੀ ਪਲੀਜ਼, ਜੀ ਸੋਰੀ। ਅਮਾਨ, ਮੈਂ ਕਹਿੰਦੀ ਸੀ ਕਿ ਤੁਸੀਂ ਇਹ ਦੇਖੋ ਕਿ ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਜਿੱਥੇ ਵੀ ਤੁਸੀਂ ਦੁਨੀਆ ਵਿੱਚ ਦੋ ਸਿੰਧੀ ਮਿਲਣਗੇ ਤੇ ਉਹ ਆਪਸ 'ਚ ਲਾਜ਼ਮੀ ਸਿੰਧੀ 'ਚ ਗੱਲ ਕਰਨਗੇ, ਕਿਸੇ ਵੀ ਹੋਰ ਬਿਲਕੁਲ ਬੋਲੀ 'ਚ ਨਹੀਂ ਬੋਲਣਗੇ। ਲੇਕਿਨ ਤੁਹਾਡੇ ਵਿੱਚ ਤੁਸੀਂ ਦੂਸਰੀਆਂ ਕੌਮਾਂ 'ਚ ਦੇਖੋ ਤੇ ਤੁਹਾਨੂੰ ਇਹ ਗੱਲ ਬੜੀ ਰੀਅਲ ਮਿਲਦੀ ਹੈ। ਬਿਲਕੁਲ ਠੀਕ, ਬਿਲਕੁਲ ਠੀਕ ਗੱਲ ਹੈ। ਔਰ ਇਹ ਬੜੀ ਮਾਨਯੋਗ ਗੱਲ ਹੈ, ਬੜੀ ਐਪਰੀਸ਼ੀਏਟੇਬਲ ਗੱਲ ਹੈ ਕਿ ਇਹ ਸਿੰਧੀ ਬੇਟੀ ਵੀ ਔਰ ਸਿੰਧੀ ਬੇਟਾ ਵੀ ਆਪਣੀ ਧਰਤੀ ਨਾਲ ਜੁੜਿਆ ਹੈ। ਔਰ ਬਿਲਕੁਲ ਸਿੰਧੀ ਬੇਟੀਆਂ ਤੋਂ ਮੈਂ ਬਹੁਤ ਮੁਤਾਸਰ ਤੁਹਾਡੀ ਵਜ੍ਹਾ ਤੋਂ ਔਰ ਉਹ ਸਬੀਨ ਸ਼ਾਹ ਦੀ ਵਜ੍ਹਾ ਤੋਂ, ਕਿ ਮੈਂ ਅੱਖਾਂ ਨਾਲ ਦੇਖਿਆ ਹੈ ਕਿ ਇੱਕ ਬੋਸਟਨ ਯੂਨੀਵਰਸਿਟੀ ਤੋਂ ਪੜ੍ਹੀ ਖਾਤੂਨ ਜਿਹਦਾ ਬੰਦਾ ਵੀ ਮਤਲਬ ਹਸਬੈਂਡ ਵੀ ਡੀਸੀ ਕਰਾਚੀ 'ਚ, ਔਰ ਉਹਦੇ ਵਾਸਤੇ ਕੋਈ ਮਸਲਾ ਨਹੀਂ
ਕਿ ਇੱਕ ਅੱਛੇ ਪੈਕੇਜ ਵਾਲੀ ਹਾਈਲੀ ਪੇਡ ਜੌਬ ਕਰਾਚੀ ਸ਼ਹਿਰ 'ਚ ਉਹ ਲੈ ਸਕਦੀ। ਉਹਨੇ ਥਰ ਚੂਜ਼ ਕੀਤਾ ਔਰ ਥਰ 'ਚ ਜਾ ਕੇ ਪੀਟੀਸੀ ਦੇ ਜਿਹੜੇ ਟੀਚਰਸ ਨੇ, ਟੀਚਰਸ ਟ੍ਰੇਨਿੰਗ ਉਹਨਾਂ ਦੀ ਜ਼ਮੀਨ ਤੇ ਬੈਠ ਕੇ, ਮਤਲਬ ਫਰਸ਼ ਤੇ ਬੈਠ ਕੇ ਉਹਨਾਂ ਨੂੰ ਟ੍ਰੇਨਿੰਗ ਕਰਦੇ ਨੇ। ਤੇ ਉਹ ਬੜੀ ਇੱਕ ਸਪੈਸ਼ਲ ਚੀਜ਼ ਹੈ। ਔਰ ਫਿਰ ਇਹ ਕਿ ਬਾਪ ਵੀ ਸੀਐਮ, ਭਰਾ ਵੀ ਸੀਐਮ। ਸੋ ਇਹ ਬੜੀ ਇੱਕ ਸਬਕ ਆਮੋਜ਼ ਚੀਜ਼ ਹੈ ਪੰਜਾਬ ਦੀ ਔਰਤ ਵਾਸਤੇ ਵੀ, ਔਰ ਪੰਜਾਬ ਦੀ ਬੇਟੀ ਵਾਸਤੇ, ਮਾਂ ਵਾਸਤੇ, ਕਿ ਇੱਕ ਇੰਨੇ ਸਟੈਚਰ ਦੇ ਉੱਤੇ ਜਾ ਕੇ ਵੀ ਅਗਰ ਕੋਈ ਮਿੱਟੀ ਨਾਲ ਜੁੜਤ ਰੱਖਦਾ ਹੈ ਤੇ ਇਹ ਮਤਲਬ ਲਾਇਕੇ ਤਹਿਸੀਨ ਔਰ ਕਾਬਲੇ ਤਕਲੀਦ ਅਮਲ ਹੈ। ਜੀ ਅਮਾਰ, ਮੈਂ ਦੱਸਾਂ ਨਾ, ਇਹ ਓਨਰਸ਼ਿਪ ਹੈ। ਇਹ ਜਿਹੜੀ 70 ਸਾਲ ਦੀ ਹਕਮਤ ਅਮਲੀ ਹੈ ਜੋੜੀ ਹੋਈ ਗਈ ਹੈ ਨਾ, ਇਹਦੇ ਪਿੱਛੇ ਜੀ ਜੀ ਮੈਂ ਕਹਿੰਦੀ ਹਾਂ ਜਿਹੜਾ ਮੁਹਰਿਕ ਹੈ ਨਾ, ਉਹ ਮੁਹਰਿਕ ਇਹ ਹੈ ਕਿ ਅਸੀਂ ਆਪਣੀ ਓਨਰਸ਼ਿਪ ਛੱਡ ਦਈਏ। ਔਰ ਸਿੰਧ ਦਾ ਜਿਹੜਾ ਸਭ ਤੋਂ ਬੜਾ ਸਟਰੋਂਗ ਐਲੀਮੈਂਟ ਹੈ ਇਸ ਵਕਤ, ਉਹ ਹੈ ਕਿ ਸਿੰਧੀ ਔਰਤ ਹੋਏ, ਸਿੰਧੀ ਮਰਦ ਹੋਏ, ਉਹਨੇ ਆਪਣੀ ਧਰਤੀ ਦੀ ਓਨਰਸ਼ਿਪ ਨਹੀਂ ਛੱਡੀ। ਜੀ ਬਿਲਕੁਲ। ਠੀਕ ਹੈ, ਉੱਥੇ ਹੀ ਜੁੜਿਆ ਹੋਇਆ। ਦੁਨੀਆ 'ਚ ਕਿਤੇ ਵੀ ਜਾਂਦਾ ਤੁਸੀਂ ਵੇਖੋ, ਇਖਤਲਾਫਾਤ ਹੋਣਗੇ, ਲੱਖ ਇਖਤਲਾਫਾਤ ਹੋਣਗੇ, ਲੇਕਿਨ ਜਿੱਥੇ ਸਿੰਧ ਦਾ ਲਫ਼ਜ਼ ਆਏਗਾ ਉੱਥੇ ਉਹ ਸਭ ਯਕਜੁੱਟ ਹੋ ਜਾਣਗੇ। ਬੇਸ਼ੱਕ ਇਸੇ ਤਰ੍ਹਾਂ ਜੀ ਇਹੀ ਅਸੀਂ ਵਿਟਨੈਸ ਕਰਦੇ ਹਾਂ ਜੀ। ਭੈਣ ਤੁਸੀਂ ਦੱਸੋ ਨੌਸ਼ੀਨ ਕਿ ਕੀ ਸਾਨੂੰ ਕੀ ਕਰਨਾ ਚਾਹੀਦਾ ਹੈ। ਔਰ ਸੈਕੰਡਲੀ ਇਹ ਵੇ ਕਿ ਤੁਸੀਂ ਤਾਂ ਜਰਨਲਿਸਟ ਹੋ ਔਰ ਬੜੇ ਪ੍ਰੋਗਰੈਸਿਵ ਕਿਸਮ ਦੇ ਜਰਨਲਿਸਟ ਹੋ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਸਾਡਾ ਜਿਹੜਾ ਮੁਆਸ਼ਰਾ ਦਿਨ ਬ ਦਿਨ ਕੰਜ਼ਰਵੇਟਿਵ ਹੁੰਦਾ ਚਲਾ ਜਾ ਰਿਹਾ ਹੈ, ਖਾਸ ਤੌਰ ਤੇ ਜ਼ਿਆਦਾ ਤੋਂ ਬਾਅਦ ਹਰ ਦਿਨ ਸਾਡੇ ਤੇ ਹਨੇਰਾ ਜਿਹੜਾ ਵੱਧ ਰਿਹਾ ਹੈ ਮੁਆਸ਼ਰੇ 'ਚ, ਇਹਨੂੰ ਅਸੀਂ ਕਿਵੇਂ ਕੱਟ ਕਰ ਸਕਦੇ? ਮੈਨੂੰ ਤਾਂ ਇਹ ਲੱਗਦਾ ਹੈ ਕਿ ਅਸੀਂ ਜਿਹੜਾ ਜ਼ੁਬਾਨ ਤੋਂ ਦੂਰ ਹੋਏ ਹਾਂ, ਇਹ ਬੁਨਿਆਦੀ ਵਜ੍ਹਾ ਹੈ ਸਾਡੀ ਫੇਲੀਅਰ ਦੀ। ਔਰ ਸਿੰਧੀ ਕੰਪੈरेटिवली ਇਸ ਵਾਸਤੇ ਬਿਹਤਰ ਨੇ ਕਿ ਜ਼ੁਬਾਨ ਨਾਲ ਜੁੜੇ ਨੇ, ਆਪਣੀ ਧਰਤੀ ਨਾਲ ਜੁੜੇ ਨੇ। ਅੱਛਾ, ਇਹਦੇ ਵਿੱਚ ਇੱਕ ਤਾਂ ਤੁਹਾਡੀ ਬਹੁਤ ਮਿਹਰਬਾਨੀ ਕਿ ਅਸੀਂ ਇਸ ਮੌਜੂ 'ਤੇ ਗੱਲ ਕਰ ਰਹੇ ਹਾਂ। ਵੈਸੇ ਤਾਂ ਅਮੂਮਨ ਅਸੀਂ ਇਸ ਮੌਜੂ 'ਤੇ ਗੱਲ ਵੀ ਨਹੀਂ ਕਰਦੇ, ਸਾਨੂੰ ਸ਼ਰਮ ਆਉਂਦੀ ਕਿ ਅਸੀਂ ਪੰਜਾਬੀ ਬੋਲ ਕੇ ਪੰਜਾਬੀ ਦੇ ਮੌਜੂ 'ਤੇ ਗੱਲ ਕਰ ਰਹੇ ਹਾਂ। ਅੱਛਾ, ਪੰਜਾਬੀ ਹੁਣ ਜਿਹੜੀ ਇਸ ਵੇਲੇ ਸਾਨੂੰ ਦੁਨੀਆ ਭਰ 'ਚ ਜ਼ਿੰਦਾ ਨਜ਼ਰ ਆਉਂਦੀ ਹੈ, ਅਗਰ ਉਹਦਾ ਕ੍ਰੈਡਿਟ ਅਸੀਂ ਬਿਲਾ ਸ਼ੁਬਾ ਕਿਸੇ ਨੂੰ ਦਈਏ ਤਾਂ ਉਹ ਜਿਹੜੇ ਸਾਡਾ ਹਮਸਾਇਆ ਮੁਲਕ ਭਾਰਤ ਹੈ, ਉੱਥੋਂ ਦੇ ਜਿਹੜੇ ਸਿੱਖ ਨੇ ਉਹ ਦੁਨੀਆ ਭਰ 'ਚ ਤਰੱਕੀ ਯਾਫਤਾ ਨੇ, ਖੁਸ਼ਹਾਲ ਨੇ, ਤਰੱਕੀ ਕਰ ਚੁੱਕੇ ਨੇ, ਪੜ੍ਹੇ ਲਿਖੇ ਨੇ, ਲੇਕਿਨ ਜਿੱਥੇ ਵੀ ਦੁਨੀਆ ਜਾਣ 'ਚ ਬੈਠਦੇ ਨੇ ਪੰਜਾਬੀ ਬੋਲਦੇ ਨੇ। ਅਸੀਂ ਜ਼ਰਾ ਕੁ ਚੰਗਾ ਮੈਟ੍ਰਿਕ ਕਰ ਲਈਏ ਤਾਂ ਸਭ ਤੋਂ ਪਹਿਲੇ ਜਿਹੜੀ ਸ਼ਾਇਦ ਛੱਡਣੀ ਹੈ ਉਹ ਪੰਜਾਬੀ ਹੈ। ਖੈਰ ਇਹ ਵੀ ਸ਼ਾਇਦ ਮੈਂ ਕਹਾਂ ਕਿ ਸਾਡੀ ਨਸਲ ਤੱਕ ਦੇ ਬੱਚਿਆਂ ਦਾ ਮਸਲਾ ਸੀ ਤੇ ਠੀਕ, ਲੇਕਿਨ ਹੁਣ ਤੇ ਅਸੀਂ ਖੈਰ ਨਰਸਰੀ ਪ੍ਰੈਪ ਤੋਂ ਕੋਸ਼ਿਸ਼ ਕਰਨੀ ਹੈ ਕਿ ਸਾਡੇ ਬੱਚੇ ਜਿੰਨੀ ਦੂਰ ਤੱਕ ਹੋ ਸਕਦੇ ਨੇ ਪੰਜਾਬੀ ਤੋਂ ਹੋ ਜਾਣ। ਪਤਾ ਨਹੀਂ ਕਿਹੜਾ ਵੇਲਾ ਆਇਆ, ਕੋਈ ਅਸਰ ਦਾ, ਮਗਰਬ ਦਾ, ਜ਼ੋਰ ਦਾ, ਜਿਹਨੇ ਸਾਨੂੰ ਇਹ ਸਮਝ ਲੱਗ ਗਈ ਕਿ ਪੰਜਾਬੀ ਗੈਰ ਮਹਜ਼ਬ ਜ਼ੁਬਾਨ ਹੈ, ਪੰਜਾਬੀ ਗੈਰ ਮਹਜ਼ਬ ਲੋਕਾਂ ਦੀ ਜ਼ੁਬਾਨ ਹੈ। ਇਹ ਕੋਈ ਇੱਕ ਐਸੀ ਜ਼ੁਬਾਨ ਹੈ ਜਿਹਨੂੰ ਬੋਲਣ ਤੋਂ ਬਾਅਦ ਅਸੀਂ ਪੇਂਡੂ ਲੱਗਾਂਗੇ। ਅੱਛਾ, ਅਸੀਂ ਪੇਂਡੂ ਲੱਗਾਂਗੇ ਤਾਂ ਕੋਈ ਐਡੀ ਭੈੜੀ ਗੱਲ ਹੈ, ਐਡੀ ਭੈੜੀ ਗੱਲ ਹੈ ਕਿ ਉਸ ਤੋਂ ਬਾਅਦ ਸਾਨੂੰ ਕੋਈ ਬਿਠਾਏਗਾ ਹੀ ਨਹੀਂ। ਜਿੰਦੇ ਬਾਅਦ ਸਾਨੂੰ ਇੰਝ ਲੱਗਣ ਲੱਗ ਪੈਂਦੇ ਅਚਾਨਕ ਆਪਣੇ ਆਪ ਜਿਵੇਂ ਸਾਡੇ ਚੋਂ ਕੋਈ ਬੋ ਆਉਣ ਲੱਗ ਪਏਗੀ, ਕੋਈ ਐਸੀ ਬਾਸ ਆਉਣ ਲੱਗ ਪਏਗੀ ਕਿ ਲੋਕੀ ਸਾਨੂੰ ਕਹਿਣਗੇ ਤੂੰ ਉੱਠ ਕੇ ਚਲਾ ਜਾ। ਇਹ ਇੱਕ ਪਤਾ ਨਹੀਂ ਕਿਵੇਂ ਸਾਡੇ ਜ਼ਹੀਨ ਵਿੱਚ, ਸਾਡੇ ਦਿਲ ਵਿੱਚ, ਧਿਆਨ ਵਿੱਚ ਇਹ ਗੱਲ ਆ ਗਈ। ਹੁਣ ਅਸੀਂ ਪੰਜਾਬੀ ਨਹੀਂ ਬੋਲਣਾ ਚਾਹੁੰਦੇ, ਅਸੀਂ ਅੱਛਾ ਇਹ ਵੀ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਉਂ ਨਹੀਂ ਬੋਲਣਾ ਚਾਹੁੰਦੇ। ਅਗਰ ਮੈਂ ਕਿਸੇ ਕੋਲ ਪੁੱਛਾਂ ਕਿ ਤੁਹਾਨੂੰ ਪੰਜਾਬੀ ਬੋਲਣ 'ਚ ਕੀ ਮਸਲਾ ਹੈ, ਤੇ ਉਹਨਾਂ ਕੋਲ ਕੋਈ ਮੁਨਾਸਿਬ ਜਵਾਬ ਵੀ ਨਹੀਂ ਹੋਏਗਾ। ਬਸ ਇੱਕ ਗੱਲ ਹੈ ਕਿ ਸ਼ਾਇਦ ਗੈਰ ਮਹਜ਼ਬ ਜ਼ੁਬਾਨ ਲੱਗਦੀ, ਉਰਦੂ ਬੜੀ ਮਹਜ਼ਬ ਜ਼ੁਬਾਨ ਲੱਗਦੀ। ਇਹ ਸਾਨੂੰ ਕੰਪਲੈਕਸ ਜਿਹੜਾ ਨਾ, ਇਹ ਅਹਿਸਾਸੇ ਕਮਤਰੀ ਨਾ ਸਾਨੂੰ ਸਿੰਧੀ ਵਾਲਿਆਂ 'ਚ ਨਜ਼ਰ ਆਉਂਦਾ ਹੈ, ਨਾ ਬਲੋਚੀ ਵਾਲਿਆਂ 'ਚ ਨਜ਼ਰ ਆਉਂਦਾ ਹੈ, ਨਾ ਕੋਈ ਪਸ਼ਤੋ ਬੋਲਣ ਵਾਲਾ ਨਜ਼ਰ ਆਉਂਦਾ ਹੈ, ਸਰਾਇਕੀ ਬੋਲਣ ਵਾਲਾ ਨਹੀਂ ਨਜ਼ਰ ਆਉਂਦਾ, ਪੋਠੋਹਾਰੀ ਬੋਲਣ ਵਾਲਾ ਨਹੀਂ ਨਜ਼ਰ ਆਉਂਦਾ, ਜਿਹੜਾ ਬੋਲਣ ਤੋਂ ਬਾਅਦ ਸੋਚੇ ਕਿ ਮੈਂ ਕੋਈ ਬੜਾ ਭੈੜਾ ਲੱਗ ਰਿਹਾ। ਅਜੇ ਸਿਰਫ ਪੰਜਾਬੀਆਂ ਨੂੰ ਪਤਾ ਲੱਗਿਆ ਹੈ ਕਿ ਉਹ ਪੰਜਾਬੀ ਬੋਲਣਗੇ, ਉਸ ਤੋਂ ਬਾਅਦ ਬੜੇ ਭੈੜੇ ਲੱਗਣ ਲੱਗ ਜਾਣਗੇ। ਅਚਾਨਕ ਉਹਨਾਂ ਦੇ ਵਿੱਚ ਇੱਕ ਅਚਾਨਕ ਕੋਈ ਇਹ ਜਿਹੀ ਰੂਹ ਆ ਜਾਏਗੀ ਜਿਹਦੇ ਤੋਂ ਲੋਕੀ ਦੂਰ ਦੂਰ ਜਾਣਗੇ। ਐਸੀ ਗੱਲ ਨੂੰ ਅਗਰ ਅਸੀਂ ਦੇਖਣਾ ਚਾਹੁੰਦੇ ਹਾਂ ਤਾਂ ਅਸੀਂ ਦੇਖੀਏ ਕਿ ਸਾਡੇ ਸਿੱਖ ਭੈਣਾਂ ਭਰਾ ਦੁਨੀਆ ਜਹਾਨ ਵਿੱਚ, ਕੈਨੇਡਾ 'ਚ, ਅਮਰੀਕਾ 'ਚ, ਯੂਕੇ 'ਚ ਰਹਿੰਦੇ ਨੇ, ਪਾਕਿਸਤਾਨ 'ਚ ਰਹਿਣ, ਚਾਹੇ ਇੰਡੀਆ 'ਚ ਰਹਿਣ, ਉਹ ਪੰਜਾਬੀ ਦੇ ਇਲਾਵਾ ਕੁਛ ਨਹੀਂ ਬੋਲਦੇ ਤੇ ਉਹ ਬੜੇ ਭਲੇ ਭਾਂਤ ਸਿੱਧੇ ਸੋਹਣੇ ਲੱਗਦੇ ਨੇ। ਅੱਛਾ, ਮੈਨੂੰ ਨਹੀਂ ਅੱਜ ਤੱਕ, ਮੈਂ ਪੰਜਾਬੀ ਬੋਲਣ ਦਾ ਕਈ ਵਾਰੀ ਸ਼ੀਸ਼ਾ ਬੋਲ ਵੇਖਦੇ ਹੋਏ ਪੰਜਾਬੀ ਬੋਲੀ ਤਾਂ ਮੈਨੂੰ ਕੋਈ ਆਪਣੀ ਸ਼ਕਲ ਬਹੁਤ ਭੈੜੀ ਵੀ ਨਹੀਂ ਲੱਗੀ, ਕੋਈ ਐਸੀ ਵੀ ਚੀਜ਼ ਨਹੀਂ ਲੱਗੀ ਕਿ ਇੱਕਦਮ ਸਾਨੂੰ ਬੋਲਣੀ ਛੱਡ ਦੇਣੀ ਚਾਹੀਦੀ ਹੈ। ਅੱਛਾ, ਜਿਹੜਾ ਬੰਦਾ, ਇਹ ਤੁਸੀਂ ਹੁਣ ਇੱਕ ਗੱਲ ਬੋਲੀ ਇਹਨਾਂ ਨਾਲ, ਸ਼ਹਿਨਾਜ਼ ਸਾਹਿਬਾਂ ਨਾਲ ਗੱਲ ਕਰਦੇ ਹੋਇਆ, ਕਿ ਐਡੇ ਵੱਡੇ ਸਟੇਚਰ ਦਾ ਬੰਦਾ ਹੋਏ ਤੇ ਆਪਣੀ ਜੜ੍ਹਾਂ ਤੋਂ ਦੂਰ ਨਾ ਹੋਏ ਤੇ ਜੜ੍ਹਾਂ ਨਾਲ ਜੁੜ ਕੇ ਬੈਠਾ ਰਹੇ। ਮੈਂ ਸ਼ਾਇਦ ਇਹ ਸਮਝਦੀ ਹਾਂ ਕਿ ਕੋਈ ਬੰਦਾ ਜਿਹੜਾ ਆਪਣੇ ਜੜ੍ਹਾਂ ਤੋਂ ਦੂਰ ਹੋ ਜਾਏਗਾ, ਉਹਦਾ ਕੋਈ ਸਟੇਚਰ ਹੀ ਨਹੀਂ ਰਹਿੰਦਾ।
ਤੁਹਾਡੀ ਅਗਰ ਕੋਈ ਜੜ ਹੀ ਨਹੀਂ ਹੈ, ਤੁਹਾਡੀ ਅਗਰ ਕੋਈ ਰੂਟ ਹੀ ਨਹੀਂ ਨੇ, ਤੁਹਾਡੀ ਕੋਈ ਮਾਂ ਹੀ ਨਹੀਂ ਹੈ, ਤੁਹਾਡੀ ਕੋਈ ਜ਼ੁਬਾਨ ਹੀ ਨਹੀਂ ਹੈ, ਤੁਹਾਡੀ ਕੋਈ ਧਰਤੀ ਨਹੀਂ ਹੈ, ਤਾਂ ਤੁਸੀਂ ਪਹਿਲੇ ਤੁਹਾਡੇ ਤੇ ਕੋਈ ਇਹਦਾ ਮਤਲਬ ਤੁਸੀਂ ਨਹੀਂ ਹੋ, ਤੁਸੀਂ ਨਹੀਂ ਹੋ। ਅੱਛਾ, ਤੁਸੀਂ ਐਵੇਂ ਦਾ ਬੰਦਾ ਜਿਹੜਾ ਪੰਜਾਬ ਆਪਣੀ ਜ਼ੁਬਾਨ ਨਾਲ ਨਫ਼ਰਤ ਕਰਕੇ ਜਾਂ ਖੌਫ ਵਿੱਚ ਮੁਬਤਲਾ ਹੋ ਕੇ, ਅਸੀਂ ਤਾਂ ਖੈਰ ਖੌਫ ਵਿੱਚ ਮੁਬਤਲਾ ਹੋ ਗਏ ਨਾ, ਸਾਨੂੰ ਤਾਂ ਡਰ ਲੱਗਣਾ ਪਿਆ ਕਿਧਰ ਅਸੀਂ ਬੋਲਣਾ ਬੈਠੀਏ। ਮਤਲਬ ਮੈਂ ਅਚਾਨਕ ਇਹ ਸੋਚਾਂ ਕਿ ਪਤਾ ਨਹੀਂ ਮੇਰਾ ਜੋ ਇਸ ਵੇਲੇ ਵੀਡੀਓ ਵੇਖੀ ਜਾ ਰਹੀ ਹੈ, ਇਹਨੂੰ ਕੋਈ 8-10 ਲੋਕ ਵੇਖ ਲੈਣਗੇ ਤਾਂ ਉਸ ਤੋਂ ਬਾਅਦ ਕਹਿਣਗੇ ਹਾਂ ਤੂੰ ਪੰਜਾਬੀ 'ਚ ਗੱਲ ਕੀਤੀ, ਬੜੀ ਅਜੀਬ ਗੱਲ ਹੈ। ਤੇ ਸਾਨੂੰ ਇਸ ਖੌਫ ਵਿੱਚ ਨਿਕਲਣ ਵਾਸਤੇ ਸਭ ਤੋਂ ਪਹਿਲੇ ਤਾਂ ਇਹ ਕਿ ਇਹ ਸਾਰਿਆਂ ਤੋਂ ਅਹਿਮ ਗੱਲ ਹੈ ਕਿ ਡਾਕਟਰ ਸਾਹਿਬਾ ਵੀ ਜਿਵੇਂ ਜਾਣਦੇ ਨੇ ਕਿ ਸਿੰਧ 'ਚ ਸਰਕਾਰੀ ਜ਼ੁਬਾਨ, ਕਾਗਜ਼ਾਂ ਦੀ ਜ਼ੁਬਾਨ ਸਾਨੂੰ ਸਿੰਧੀ ਨਜ਼ਰ ਆਉਂਦੀ ਹੈ। ਅਸੀਂ ਪੰਜਾਬ ਵਿੱਚ ਜਿਹੜਾ ਸਭ ਤੋਂ ਵੱਡਾ ਸੂਬਾ ਹੈ ਜਿਹਦੇ ਬਾਰੇ 'ਚ ਦੁਨੀਆ ਜਾਣੇ 'ਚ ਗੱਲ ਅਸੀਂ ਕਰ ਲਈ ਹੈ ਕਿ ਪੰਜਾਬੀ ਸਾਰਾ ਮੁਲਕ ਖਾ ਗਏ ਨੇ, ਅਸੀਂ ਸਿਰਫ ਆਪਣੀ ਜ਼ੁਬਾਨ ਹੀ ਨਹੀਂ ਸਿੱਧੀ ਕਰਵਾ ਪਾਏ, ਦਫ਼ਤਰ ਦੀ ਜ਼ੁਬਾਨ ਨਹੀਂ ਕਰਵਾ ਪਾਏ, ਸਿਲੇਬਸ ਦੀ ਜ਼ੁਬਾਨ ਨਹੀਂ ਕਰਵਾ ਪਾਏ, ਇੱਕ ਕਾਇਦਾ ਨਹੀਂ ਲਗਵਾ ਪਾਏ। ਇਹ ਕਿੰਦੀ ਵਜ੍ਹਾ ਤੋਂ ਹੈ? ਇਹ ਸਾਡੀ ਆਪਣੀ ਵਜ੍ਹਾ ਤੋਂ ਹੈ। ਇਹ ਦੇਖੋ ਤੁਸੀਂ ਸਾਡੀ ਦੇਖੋ ਸਾਡੀ ਜਿਹੜੀ ਤੁਸੀਂ ਜਰਨਲਿਸਟ ਹੋ ਔਰ ਸਮਝਦੇ ਹੋ ਸਾਰੀ ਚੀਜ਼, ਸਾਡੀ ਜਿਹੜੀ ਪੋਲੀਟੀਕਲ ਐਲੀਟ ਹੈ ਪੰਜਾਬੀਆਂ ਦੀ, ਪੰਜਾਬੀ ਸਿਆਸੀ ਸ਼ਰਾਫੀਆ ਜਿਹੜੀ, ਤੁਸੀਂ ਨਹੀਂ ਸਮਝਦੇ ਕਿ ਉਹ ਪੋਲੀਟੀਕਲ ਐਲੀਟ ਇਹਦੀ ਕਸੂਰਵਾਰ ਹੈ, ਉਹ ਮੁਜਰਮ ਹੈ ਕਿਉਂਕਿ ਉਹਨੇ ਪੰਜਾਬੀ ਬਿਲਕੁਲ ਤੁਸੀਂ ਮੀਡੀਅਮ ਐਕਸੈਪਟ ਨਹੀਂ ਕੀਤਾ। ਅੱਛਾ, ਇਹ ਵੀ ਸਾਨੂੰ ਨਹੀਂ ਸਮਝ ਆਉਂਦੀ ਨਾ, ਗੱਲਾਂ ਕਰ ਰਹੇ ਹੁੰਦੇ ਨੇ ਕੈਮਰਾ ਆਉਂਦਿਆਂ ਨਾਲ ਹੀ ਉਹਨਾਂ ਦਾ ਮੂੰਹ ਵਿੰਗਾ ਹੋ ਜਾਂਦਾ ਹੈ, ਉਰਦੂ ਬੋਲ। ਹਾਂ, ਔਰ ਉਹਦੇ ਨਾਲ ਤੁਸੀਂ ਇਹ ਦੇਖੋ ਇਸ ਮੁਲਕ ਦੀ ਜਿੰਨੀ ਤੁਸੀਂ ਹੁਕਮਰਾਨ ਦੇਖੋਗੇ, ਜਿੰਨੇ ਤੁਸੀਂ ਇਸ ਮੁਲਕ ਦੇ ਵੱਡੇ ਦੇਖੋਗੇ, ਅਸੀਂ ਜਦੋਂ ਗੱਲ ਕਰਨੇ ਆ ਪੰਜਾਬੀ ਸਟੈਬਲਿਸ਼ਮੈਂਟ, ਅਸੀਂ ਕਰਨੇ ਆ ਪੰਜਾਬੀ ਸਰਕਾਰ, ਅਸੀਂ ਕਹਿੰਦੇ ਆ ਪੰਜਾਬੀ ਹੁਕਮਰਾਨ, ਇਸ ਦੇ ਬਾਵਜੂਦ ਇਹ ਫਿਰ ਬਦਕਿਸਮਤੀ ਹੈ ਨਾ, ਬਦਨਸੀਬੀ ਹੈ ਕਿ ਅਗਰ ਤੁਸੀਂ ਇੰਨੇ ਤਗੜੇ ਰਹੇ ਹੋ, ਤੁਸੀਂ ਪੋਜੀਸ਼ਨਾਂ ਤੇ ਰਹੇ ਹੋ, ਤੁਹਾਡੇ ਕੋਲ ਸਾਰੀ ਤਾਕਤ ਹੈ, ਤੁਹਾਡੀ ਮੁੱਠੀ ਦੇ ਵਿੱਚ ਮੁਲਕ ਹੈ, ਔਰ ਤੁਸੀਂ ਉਸ ਤੋਂ ਬਾਅਦ ਤੁਹਾਡੀ ਜ਼ੁਬਾਨ ਹੀ ਕੋਈ ਨਹੀਂ, ਕਿਧਰੇ ਤੁਹਾਡੀ ਪਹਿਚਾਨ ਹੀ ਨਹੀਂ, ਤੁਸੀਂ ਆਪਣੀ ਪਹਿਚਾਨ ਨੂੰ ਉਹਨੇ ਫਖਰ ਨਾਲ, ਖੁਸ਼ੀ ਨਾਲ ਦੱਸ ਹੀ ਨਹੀਂ ਸਕਦੇ ਕਿ ਅਸੀਂ ਕੌਣ ਹੈ। ਬਿਲਕੁਲ ਠੀਕ, ਬਿਲਕੁਲ ਠੀਕ। ਔਰ ਮੈਂ ਤੇ ਇਹ ਵੀ ਦੇਖਿਆ ਕਿ ਜਦੋਂ ਸਾਡੇ ਪੰਜਾਬ ਦੇ ਸਹਾਫੀ ਉਹ ਅਜ਼ੀਮ ਹਫੀਜ਼ ਜਿਹੜਾ ਹਾਰਡਲੀ ਐਨੀ ਉਰਦੂ ਬੋਲਦਾ ਹੈ ਉਹ ਵੀ ਜਾ ਕੇ ਵਾਘੇ ਬਾਰਡਰ ਦੇ ਉੱਤੇ ਕਰਤਾਰਪੁਰ ਰਾਹਦਾਰੀ ਖੁੱਲ੍ਹਣ ਦੇ ਉੱਤੇ ਜਾ ਕੇ ਉਹ ਬਜਾਏ ਪੰਜਾਬੀ ਬੋਲਣ ਦੇ ਉੱਥੇ ਵੀ ਉਰਦੂ ਬੋਲ ਰਹੇ ਹੁੰਦੇ ਨੇ ਸਾਡੇ ਜਰਨਲਿਸਟ। ਸੋ ਜਿਹੜੀ ਸਾਡੀ ਸੈਲੀਬ੍ਰਿਟੀ ਜਰਨਲਿਸਟ ਹੈ ਲਾਈਕ ਹਾਮਿਦ ਮੀਰ ਹੋ ਗਿਆ ਜਾਂ ਸੁਹੇਲ ਵੜਾਇਚ ਹੋ ਗਿਆ ਜਾਂ ਐਲੀਟ ਜਰਨਲਿਸਟ, ਇਹਨਾਂ ਨੂੰ ਵੀ ਕਦੀ ਤੌਫੀਕ ਨਹੀਂ ਹੋਈ, ਕਿ ਕਦੀ ਇਸ ਅਹਿਮ ਔਰ ਪੜ੍ਹਿਆ ਲਿਖਿਆ ਮੁੱਦਾ ਹੈ, ਇਹ ਡਾਕਟਰ ਸਾਹਿਬਾ ਸੈਕਿੰਡ ਕਰਨਗੇ ਇਹਨੂੰ, ਕਿ ਇਹ ਦੁਨੀਆ 'ਚ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਮੁੱਦਾ ਸਮਝਿਆ ਜਾਂਦਾ ਹੈ ਜ਼ੁਬਾਨ ਦਾ ਮੁੱਦਾ, ਕਿ ਮਤਲਬ ਜਿਹਨੂੰ ਯੂਨੈਸਕੋ ਸੈਕਿੰਡ ਕਰਦਾ ਹੈ, ਯੂਨੈਸਕੋ ਦੇ ਐਜੂਕੇਸ਼ਨਿਸਟ ਔਰ ਸਕਾਲਰਸ ਸੈਕਿੰਡ ਕਰਦੇ ਨੇ ਮਦਰ ਲੈਂਗੁਏਜ ਦੀ ਵਿੱਚ ਐਜੂਕੇਸ਼ਨ ਨੂੰ, ਬੇਸਿਕ ਐਜੂਕੇਸ਼ਨ ਨੂੰ ਔਰ ਸਾਰੇ ਨੂੰ। ਇਹਦੇ ਉੱਤੇ ਸਾਡਾ ਜਿਹੜਾ ਇੰਟੈਲੈਕਚੁਅਲ ਹੈ ਸੋ ਕਾਲਡ ਪੰਜਾਬ ਦਾ, ਉਹਦੀ ਕੋਈ ਟੇਕ ਹੀ ਨਹੀਂ ਹੈ। ਉਹ ਆਪਣੇ ਆਪ ਨੂੰ ਲਿਬਰਲ ਵੀ ਕਹਿੰਦਾ ਹੈ ਜ਼ੁਬਾਨ ਤੋਂ ਬਗੈਰ, ਉਹ ਕਹਿੰਦਾ ਹੈ ਮੈਂ ਜੀ ਜ਼ਬਰ ਦੇ ਖਿਲਾਫ ਲੜ ਵੀ ਰਿਹਾ, ਔਰ ਉਹਨੂੰ ਇਹ ਤਾਰੀਖ ਵੀ ਨਹੀਂ ਪਤਾ ਕਿ 1849 'ਚ ਬ੍ਰਿਟਿਸ਼ ਸਾਮਰਾਜ ਨੇ ਪੰਜਾਬੀ ਸਕੂਲ ਬੰਦ ਕੀਤੇ ਸਨ। ਉਹ ਤੁਸੀਂ ਕਿਹੜੇ ਜ਼ਬਰ ਦੇ ਖਿਲਾਫ ਲੜ ਰਹੇ ਹੋ ਜਿਹੜਾ ਅੱਜ ਤੱਕ ਤੁਸੀਂ ਜ਼ੁਬਾਨ ਦੇ ਮੁੱਦੇ ਤੇ ਗੱਲ ਨਹੀਂ ਕੀਤੀ, ਤੇ ਬਾਕੀ ਤੁਸੀਂ ਜ਼ਬਰ ਦੇ ਖਿਲਾਫ ਲੜ ਰਹੇ ਹੋ। ਇੱਕ ਵੱਡੀ ਅਕਸਰੀਅਤ ਦੀ ਜਿਹੜੀ ਪਾਕਿਸਤਾਨ ਦੀ ਸਭ ਤੋਂ ਵੱਡੀ ਅਕਸਰੀਅਤ ਹੈ, ਉਹਦੀ ਜ਼ੁਬਾਨ ਹੀ ਗੁੰਮ ਹੁੰਦੀ ਜਾ ਰਹੀ ਹੈ, ਉਹਦੇ ਉੱਤੇ ਤੁਹਾਡੀ ਕੋਈ ਟੇਕ ਹੀ ਨਹੀਂ। ਸੋ ਇਹ ਸਹਾਫੀ ਵੀ ਸਾਡਾ ਪੰਜਾਬ ਦਾ ਦੇਖੋ, ਸਿੰਧ ਅਗਰ ਅੱਗੇ ਨਿਕਲ ਗਿਆ ਨੈਸ਼ਨਲਿਜ਼ਮ 'ਚ ਜਾਂ ਆਪਣੀ ਧਰਤੀ ਦੀ ਜੁੜਤ 'ਚ, ਤੇ ਉਹ ਸਾਰੇ ਸੈਗਮੈਂਟਸ ਆਫ ਸੁਸਾਇਟੀਜ਼ ਦੇ ਵਿੱਚ ਉਹਨਾਂ ਦੀ ਜੁੜਤ ਮੌਜੂਦ ਹੈ, ਉਹਨਾਂ ਦੇ ਜਰਨਲਿਸਟ ਦੀ ਜੁੜਤ ਮੌਜੂਦ ਹੈ। ਇੰਟੀਰੀਅਰ ਸਿੰਧ ਦੇ ਵਿੱਚ ਮੈਨੂੰ ਪਤਾ ਹੈ ਕਿ ਜਿਹੜਾ ਜੰਗ ਨਹੀਂ ਵਿਕਦਾ, ਉੱਥੇ ਖਬਰਾਂ ਨਹੀਂ ਚੱਲਦਾ, ਉੱਥੇ ਕੋਈ ਉਰਦੂ ਅਖਬਾਰ ਅੰਗਰੇਜ਼ੀ ਅਖਬਾਰ ਨਹੀਂ ਚੱਲਦਾ, ਸਭ ਤੋਂ ਜ਼ਿਆਦਾ ਸਰਕੂਲੇਸ਼ਨ ਉੱਥੇ ਸਿੰਧੀ ਅਖਬਾਰਾਂ ਦੀ। ਸਾਡੇ ਪੰਜਾਬੀ ਅਖਬਾਰ ਇੱਕ ਦਿਨ ਖੁੱਲ੍ਹਦਾ ਹੈ ਵਿਚਾਰਾ, ਦੂਜੇ ਤੀਜੇ ਮਹੀਨੇ ਬੰਦ ਹੋ ਜਾਂਦਾ ਹੈ। 2 ਚੈਨਲ ਖੁੱਲ੍ਹੇ ਸਨ, ਉਹ ਬੰਦ ਹੋ ਗਏ, ਪੰਜਾਬੀ ਸੇਠ ਨੇ ਉਹਨੂੰ ਕਮਰਸ਼ਲ ਦੇਣੇ ਪਸੰਦ ਨਹੀਂ ਕੀਤੇ। ਸੋ ਮਤਲਬ ਉੱਤੋਂ ਇਹ ਸ਼ੁਰੂ ਹੁੰਦੀ ਕਿ ਸੈਲੀਬ੍ਰਿਟੀਜ਼ ਔਰ ਪੋਲੀਟੀਕਲ ਐਲੀਟ ਤੁਹਾਡੀ ਜਿਹੜੀ ਹੈ ਉਹ ਜਦੋਂ ਉਹਨੂੰ ਐਗਜ਼ਾਮਪਲ ਨਹੀਂ ਕਰੇਗੀ, ਲੀਡ ਫਰੋਮ ਦਾ ਫਰੰਟ ਨਹੀਂ ਕਰੇਗੀ, ਰੋਲ ਮਾਡਲ ਨਹੀਂ ਬਣੇਗੀ, ਮਰੀਮ ਨਹੀਂ ਬਣੇਗੀ, ਹਮਜ਼ਾ ਨਹੀਂ ਬਣੇਗਾ, ਇਹ ਚੌਧਰੀ ਨਹੀਂ ਬਣਨਗੇ, ਮੁਅੰਨਸ ਨਹੀਂ ਬਣੇਗਾ, ਤੇ ਫਿਰ ਇੰਜ ਹੀ ਹੋਏਗਾ ਜੋ ਅਸੀਂ ਫੇਸ ਕਰ ਰਹੇ ਹਾਂ। ਕਿਉਂਕਿ ਜ਼ਾਹਿਰ ਹੈ ਥੱਲੇ ਤਾਂ ਲੋਕਾਂ ਨੇ ਉੱਤੇ ਵਾਲਿਆਂ ਨੂੰ ਫੋਲੋ ਕਰਨਾ ਹੁੰਦਾ ਨਾ ਜੀ। ਅਮਰ, ਮੈਂ ਇਹ ਤੁਹਾਨੂੰ ਦੱਸਾਂ ਕਿ ਜਿਹੜੋ ਇਹ ਅਸੀਂ ਜਿਹੜੀ ਡਿਸਕਸ ਕਰ ਰਹੀ ਨਾ ਪ੍ਰੈਜ਼ੈਂਟ ਸਿਚੁਏਸ਼ਨ, ਪ੍ਰੈਜ਼ੈਂਟ ਸਿਨੈਰੀਓ ਡਿਸਕਸ ਕਰਦੇ ਪਏ ਆ, ਠੀਕ ਹੈ,
ਹੁਣ ਇਹ ਬੜੀ ਜਿਹੜਾ ਤੁਸੀਂ ਮੌਜੂ ਕਾਫੀ ਅਰਸੇ ਤੋਂ ਯੂ ਹੈਵ ਬੀਨ ਸਟਰਗਲਿੰਗ ਔਨ ਦਿਸ ਸਬਜੈਕਟ, ਆਈ ਮਸਟ ਐਪਰੀਸ਼ੀਏਟ ਯੂ ਕਿ ਇਹਦੇ ਉੱਤੇ ਸਾਨੂੰ ਨਿਹਾਇਤ ਥੋਰੋ ਔਰ ਟਾਈਮ ਕੰਜ਼ਿਊਮਿੰਗ ਰਿਸਰਚ ਕਰਨੀ ਹੈ ਕਿ ਭਈ ਰੀਜ਼ਨਸ ਕੀ ਨੇ। ਰੀਜ਼ਨ ਇੱਕ ਨਹੀਂ ਨੇ, ਇਹ ਜਿਹੜੀ ਸੂਰਤ-ਏ-ਹਾਲ ਅੱਜ ਪੰਜਾਬ 'ਚ ਪੈਦਾ ਹੋਈ ਹੈ ਨਾ, ਇਹ ਇੱਕ ਦਿਨ 'ਚ ਤੇ ਪੈਦਾ ਨਹੀਂ ਹੋਈ ਹੈ। ਭਈ ਹੁਣ ਇਹ ਨੌਸ਼ੀਨ ਸਾਹਿਬ ਨੇ ਇੰਡੀਅਨ ਪੰਜਾਬ ਦੀ ਗੱਲ ਕਹੀ ਹੈ, ਇੰਡੀਅਨ ਪੰਜਾਬ 'ਚ ਮੇਰੇ ਕੋਲ ਆਏ ਹੋਏ ਸੀ ਆਪਣੇ ਕੈਪਟਨ ਮੋਹਿੰਦਰ ਸਿੰਘ ਜੀ, ਤੇ ਮੈਂ ਉਹਨਾਂ ਕੋਲੋਂ ਪੁੱਛਿਆ, ਮੈਂ ਕਿਹਾ ਮੇਰੇ ਵਾਸਤੇ ਕਿਤਾਬਾਂ ਲੈ ਕੇ ਆਏ ਕਿ ਤੂੰ ਪੰਜਾਬੀ ਪੜ੍ਹ ਲੈਂਦੀ ਹੈ ਆਪਣੀ ਗੁਰਮੁਖੀ, ਤੇ ਮੈਂ ਕਿਹਾ ਨਹੀਂ ਜੀ ਗੁਰਮੁਖੀ ਤਾਂ ਨਹੀਂ ਪੜ੍ਹ ਲੈਂਦੀ। ਕਹਿਣ ਲੱਗੇ ਫਿਰ ਸਾਡੀ ਤਾਂ ਕਿਤਾਬਾਂ ਸਾਰੀਆਂ शायद ਪੜ੍ਹ। साढ़े अगर ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? जी जी साढ़े ये आ रही। ਅੱਛਾ, ਮੈਨੂੰ ਥੋੜੀ ਕੱਟ ਕੇ ਬ੍ਰੇਕ ਹੋ ਰਿਹਾ ਸੀ, ਤੇ ਮੈਂ ਸਰਦਾਰ ਇਹਨਾਂ ਕੋਲੋਂ ਪੁੱਛਿਆ ਮੋਹਿੰਦਰ ਸਿੰਘ ਜੀ ਕੋਲੋਂ, ਮੈਂ ਕਿਹਾ ਸਰਦਾਰ ਜੀ ਇੱਕ ਗੱਲ ਦੱਸੋ, ਤੁਸੀਂ ਆਪਣੀ ਜ਼ਬਾਨ ਕਿਸ ਤਰ੍ਹਾਂ ਬਚਾ ਲਈ ਹੈ? ਆਪਣਾ ਮੁਕੰਮਲ ਕਲਚਰ ਬਚਾ ਲਿਆ ਹੈ ਤੇ ਆਪਣੇ ਅਦਬ ਨੂੰ ਮਹਿਫੂਜ਼ ਰੱਖਿਆ ਹੈ, ਮੁਸਲਸਲ ਲਿਖ ਰਹੇ ਹੋ। ਤੇ ਕਹਿਣ ਲੱਗੇ ਪੁੱਤਰ ਇਹ ਜਿਹੜੇ 47 ਤੋਂ ਬਾਅਦ ਬੜੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਪੰਜਾਬ 'ਚ ਉਰਦੂ ਸਕੂਲਾਂ ਵਿੱਚ ਉਰਦੂ ਪੜ੍ਹਾਈ ਜਾਏ। ਅਸੀਂ ਸਭ ਇੱਕ ਜ਼ਬਾਨ ਹੋ ਕੇ ਕਹਿਣ ਲੱਗੇ ਕਿ ਭਾਈ ਸਾਡੇ ਪੰਜਾਬ 'ਚ ਉਰਦੂ ਨਹੀਂ ਪੜ੍ਹਾਈ ਜਾਏ। ਤੇ ਮੈਂ ਕਿਹਾ ਕਿ ਇਹ ਤੇ ਜ਼ਬਾਨ ਨਾਲ ਦੁਸ਼ਮਣੀ ਹੋਈ। ਕਹਿੰਦੇ ਕਿ ਜ਼ਬਾਨ ਨਾਲ ਦੁਸ਼ਮਣੀ ਨਹੀਂ ਹੋਈ ਪੁੱਤਰ, ਸਾਨੂੰ ਪਤਾ ਸੀ ਨਤੀਜਾ ਕੀ ਨਿਕਲੇਗਾ, ਕਿ ਸਾਡੀ ਜ਼ਬਾਨ ਨੂੰ ਨਿਕਾਲੀ ਦਿੱਤੀ ਜਾਏਗੀ। ठीक है, सो मतलब मेरे जो बंदा जो कहता है हर जबान काबिल मोहब्बत है, काबिल एहतराम है, हर जबान दा अदब जेड़ा है वो बड़ा खूबसूरत है, वो बैरियर्स नु जेड़ा है वो खत्म करता है, इंसान के करीब लाने च मुआविन है, मददगार है। लेकिन जदों असीं समझने कि इन्हां चीज़ां दे पिछे भी पॉलिटिक्स कीती जांदी है और मकसद ये होता है कि किसी चीज नू माइनस कर दईए, किसी चीज नू क्रश कर दईए, तबाह कर दईए, बर्बाद कर दईए, तो फिर वो इसी तरह की हिकमत अमली जिहड़ी है वो जेड़े जहन ने, शातिर जहन ने, वो सोचते ने। पाकिस्तान का सिनेरियो में तुहानू दसा बहुत ही दिलचस्प है, बड़ा अजीब व गरीब है। उस स्टेज असीं कहिए जे 62% पॉपुलेशन जिहदी जिम्मेदारी तुसीं चुकी है कि भाई साडी ये जिहड़ी बोली है, साडी ये जिहड़ी मां बोली है, एग्जिस्ट क्यों नहीं करती? सानू शर्म क्यों आती है पंजाबी बोलण च? ते इहदे पिछे तुसीं ये वेखो ना, साडे कोल एक टैलीविजन हुंदा सी, पीटीवी। हुण पीटीवी ते दिखाए जाण वाले जिहड़े ड्रामे ने उस च ये दिखाया जाएगा ते जी सिंध दा जिहड़ा वडेरा है वो जालिम है, ओहदे जिहड़े मज़ारे ने उन्हां दे कोल कख भी नहीं लभदा, ਉਹ ਜਾਹਿਲ ਨੇ, ਸਰ ਕਹਿੰਦੇ ਨੇ, ਉਹਨਾਂ ਦੇ ਕਦਮਾਂ 'ਚ ਬੈਠਦੇ ਨੇ। ਮਿਡਲ ਕਲਾਸ ਐਗਜ਼ਿਸਟ ਨਹੀਂ ਕਰਦੀ, ਇਲਮ ਦਾ ਨਾਮ ਨਿਸ਼ਾਨ ਨਹੀਂ ਹੈ। ਇੱਕ ਤਾਂ ਜ਼ਾਲਿਮ ਹੈ, ਦੂਸਰਾ ਜੋ ਹੈ ਉਹਦਾ ਜ਼ੁਲਮ ਸਹਿਣ ਵਾਲਾ ਹੈ। ਠੀਕ ਹੈ, ਪੰਜਾਬੀ ਜਿਹੜੇ ਕਿਰਦਾਰ ਉਠਾ ਕੇ ਚੁੱਕ ਕੇ ਵੇਖ ਲਓ ਤੁਸੀਂ, ਤੇ ਉਹ ਤੁਹਾਡੇ ਚੌਧਰੀ ਹੈ, ਉਹ ਜ਼ਾਲਿਮ ਸੇਮ, ਔਰ ਦੂਸਰੇ ਜਿਹੜੇ ਨੇ ਉਹਦੇ ਕਮੀਨ ਮਜ਼ਾਰੇ ਨੇ, ਔਰ ਤੀਸਰੀ ਉੱਥੇ ਜਿਹੜੀ ਚੀਜ਼ ਹੈ ਉਹ ਹੈ ਜਹਾਲਤ। ਜੇ ਅਸੀਂ ਇਹ ਵੇਖੀਏ ਜਿਹੜੀ ਕੰਸਟਰਕਸ਼ਨ ਉਰਦੂ ਡਰਾਮੇ ਦੀ ਹੈ, ਤੇ ਜਿੰਨੇ ਤੁਸੀਂ ਵੇਖ ਲਓ, ਪਠਾਨਾਂ ਦੇ ਲਹਿਜੇ ਦਾ ਮਜ਼ਾਕ, ਸਿੰਧੀਆਂ ਦੇ ਲਹਿਜੇ ਦਾ ਮਜ਼ਾਕ, ਪੰਜਾਬੀ ਸਟਾਈਲ ਦਾ ਮਜ਼ਾਕ, ਤੇ ਜਿਹੜੀ ਆਮ ਆਵਾਮ ਹੈ ਉਹਦੇ ਜ਼ਹਿਨ 'ਚ ਮੈਸੇਜ ਬਿਲਕੁਲ ਕਲੀਅਰ ਰਾਸਿਖ ਕਰ ਦਿੱਤਾ ਗਿਆ ਕਿ ਜੇ ਤੁਸੀਂ ਇਹ ਬੋਲੀ ਬੋਲੋਗੇ ਤਾਂ ਤੁਸੀਂ ਯੂ ਵਿਲ ਅਪੀਅਰ, ਯੂ ਵਿਲ ਲੁਕ ਲਾਈਕ ਐਨ ਇਡੀਅਟ ਲਾਈਕ ਦਿਸ ਪਾਰਟਿਕੂਲਰ ਮੈਨ। और आवाम जिहड़ी है ना बड़ी तेजी नाल मीडिया तो मरूब होती है। ये तो बड़ा लेटेस्ट नजरिया है कि भाई मीडिया तुहाडे दिमाग नूं माफ करना है। मेरे घर च 15 साल हो गए मैं टीवी नहीं वेखदी, नोबडी वुड बिलीव इट इजीली, बट आई नो कि मीडिया जिहड़ा है तुहानूं जिहड़ी अपनी समझण दी सलाहियत है उहनूं मुतासिर करदा है, तुहाडी सोचण दी सलाहियत नूं मुतासिर करदा है। मैं बरतानिया च रहिंदी सी ते मैं वेखदी सी कि टीवी दा 1 घंटा पेरेंट्स मुश्किल बच्चे नूं दिंदे सी, I was really surprised. How is it possible? ਉਹ ਕਹਿੰਦੇ ਨੇ ਕਿਤਾਬਾਂ ਪਈਆਂ ਨੇ, ਡਿਸਕਸ ਕਰਨ ਵਾਸਤੇ ਲੋਕੀ ਪਏ ਨੇ, ਡਿਸਕਸ ਕਰੋ। ਇਹਦਾ ਮਤਲਬ ਹੈ ਸਾਰਾ ਦਿਨ ਮੀਡੀਆ ਦੇ ਸਾਹਮਣੇ ਬੈਠੋ, ਜੋ ਮੀਡੀਆ ਕਹਿ ਰਿਹਾ ਹੈ। ਅੱਛਾ, ਇੱਕ ਤੇ ਹੋ ਗਿਆ ਮੀਡੀਆ ਨੇ ਜਿਹੜਾ ਰੋਲ ਪਲੇ ਕੀਤਾ ਸਾਡੀਆਂ ਜ਼ਬਾਨਾਂ ਨਾਲ, ਔਰ ਸਾਡੇ
ਜਿਹੜਾ ਵੀ ਸਟਾਈਲ ਹੈ ਸਾਡਾ, ਇੱਥੇ ਤੁਸੀਂ ਕਹਿੰਦੇ ਹੋ ਨਾ ਕਿ when I speak Sindhi I do not look beautiful, I do not appear modern, yeah, if you speak Punjabi you do not compete with that particular man who speaks Urdu or English and that he look what kind of person he looks and you look like Pendu। ਇਹ ਜ਼ਬਾਨਾਂ ਦੇ ਸਾਡੇ ਚਸਪਾਂ ਜਿਹੜੇ ਲਫ਼ਜ਼ ਕੀਤੇ ਗਏ ਨੇ ਨਾ, ਇਹਨਾਂ ਦੀ ਜਿਹੜੀ ਇੱਕ ਲਫ਼ਜ਼ ਖੁਦ ਬਜ਼ਾਤੇ ਖੁਦ ਇਤਨੇ ਖੌਫਨਾਕ ਨਹੀਂ ਹੁੰਦੇ, ਉਹਨਾਂ ਦੇ ਨਾਲ ਜਿਹੜੀ ਮੀਨਿੰਗ ਜਿਹੜਾ ਮੈਸੇਜ ਜੁੜ ਜਾਂਦਾ ਹੈ ਨਾ ਉਹ ਬੜਾ ਖਤਰਨਾਕ ਹੁੰਦਾ ਹੈ। ਤੇ ਜਿਹੜੀਆਂ ਮਾਵਾਂ ਨੇ ਉਹ ਵੀ ਤੇ ਸਾਡੇ ਵਰਗੇ ਲੋਕ ਨੇ, ਉਹ ਕਹਿੰਦੇ ਨੇ ਜੀ ਸਾਡਾ ਬੱਚਾ ਜਾਏ, ਅੱਜ ਮਾਂ ਦਾ ਹਰ ਮਾਂ ਦਾ irrespective of कि वो पंजाबी है वो सिंधी है वो कौन, वो तो एक है वो मेरा बच्चा मेरी बच्ची किसी तरह इंग्लिश मीडियम स्कूल में चली गई ਤੇ ਉਹ ਇੰਗਲਿਸ਼ ਬੋਲਣ ਲੱਗ ਗਿਆ। ਤੇ ਅਗਰ ਅਸੀਂ ਸੋਚੀਏ ਤੇ ਇੱਕ ਮੈਂ ਕਹਿੰਦੀ ਹਾਂ ਇਹ ਪੂਰੀ ਕੌਮ ਅਗਰ ਪੂਰੀ ਪਾਕਿਸਤਾਨ ਨੂੰ which is not a ਕੌਮ at all, ਕਈ ਕੌਮਾਂ ਦਾ ਮਜਮੂਆ ਹੈ, ਤੇ ਇਹ ਸਾਰੇ ਮਜਮੂਏ ਨੂੰ ਤੁਸੀਂ ਇੱਕ ਜਗ੍ਹਾ ਕਰ ਲਓ ਤੇ ਤੁਸੀਂ ਇਹ ਦੇਖੋਗੇ ਇਹਨਾਂ ਦਾ ਇੱਕ ਹੀ ਮਸਲਾ ਹੈ, ਉਹ ਕਿ ਸਾਡੇ ਬੱਚੇ ਅੰਗਰੇਜ਼ੀ ਕਿਸ ਤਰ੍ਹਾਂ ਬੋਲਣ ਸਿੱਖ ਜਾਣ, ਔਰ ਅੰਗਰੇਜ਼ੀ ਵੀ ਬਿਲਕੁਲ ਅੰਗਰੇਜ਼ਾਂ ਵਾਲੇ ਸਟਾਈਲ 'ਚ ਬੋਲਣ ਸਿੱਖ ਜਾਣ। ਇਹ ਇੱਕ ਇਸ ਯੂ ਸਮਝੋ ਕਿ ਇਸ ਨਜ਼ਰੀਏ ਤੇ ਜਾਂ ਤੇ ਪੂਰੀ ਕੌਮ ਮੁਤਫਿਕ ਤੁਹਾਨੂੰ ਮਿਲੇਗੀ। ਮੈਂ ਤੇ ਕੋਈ ਬੰਦਾ ਨਹੀਂ ਦੇਖਿਆ ਜਿਹੜਾ ਇਹ ਕਹਿੰਦਾ ਸਿੰਧ ਦਾ ਮਸਲਾ ਇਹ ਹੈ ਕਿ ਉਹ ਕਹਿੰਦੇ ਨੇ ਵੀ ਅੰਗਰੇਜ਼ੀ ਵੀ ਸਿੱਖਣ ਸਿੰਧੀ ਵੀ ਸਿੱਖਣ, ਉਹਨਾਂ ਨੂੰ ਜ਼ਿਆਦਾ ਪ੍ਰਕਾਸ਼ ਹੋਰ ਜ਼ਬਾਨਾਂ ਤੋਂ ਹੈ। ਉਹ ਕਹਿੰਦਾ ਵੀ ਸਾਡੀ ਜ਼ਬਾਨ ਨਾ ਜਾਏ, ਪਰ ਅੰਗਰੇਜ਼ੀ ਤੇ ਵੈਸੇ ਇੰਟਰਨੈਸ਼ਨਲ ਜ਼ਬਾਨ ਹੈ, ਉਹ ਜ਼ਬਾਨ ਜਿਹੜੀ ਹੈ ਉਹ ਲਾਜ਼ਮੀ ਸਿੱਖ ਲੈਣ। ਫਿਰ ਇੱਕ ਦੂਸਰੀ ਚੀਜ਼ ਮਸਲਾ ਹੈ ਪੰਜਾਬੀ ਦੇ ਨਾਲ ਹੋਏ ਜਾਂ ਸਿੰਧੀ ਦੇ ਨਾਲ ਹੋਏ, ਉਹ ਇਕਾਨਮੀ। ਇਸ ਮੁਲਕ ਦੀ ਇਕਾਨਮੀ ਦੀ ਜ਼ਬਾਨਾਂ ਤੁਸੀਂ ਦੋ ਕਰ ਦਿੱਤੀਆਂ। ਪਾਕਿਸਤਾਨ 'ਚ ਤੁਸੀਂ ਇੱਜ਼ਤ ਦੀ ਰੋਟੀ ਕਮਾਓਗੇ ਕਿਸੇ ਅੱਛੀ ਜਗ੍ਹਾ ਮੀਡੀਆ ਹਾਊਸਿਸ ਤੇ ਤੁਸੀਂ ਵੇਖ ਲਓ ਨਾ, ਦੋ ਜ਼ਬਾਨਾਂ ਐਗਜ਼ਿਸਟ ਕਰਦੀਆਂ ਨੇ, ਕਿੱਥੇ ਵੀ ਕਰ ਲਓ। ਇੱਕ ਅੰਗਰੇਜ਼ੀ ਐਗਜ਼ਿਸਟ ਕਰਦੀ ਹੈ, ਉਰਦੂ। ਹੁਣ ਤੇ ਤੁਸੀਂ ਨਾ ਉਰਦੂ ਬੋਲਣ 'ਚ ਵੀ ਜੇ ਉਰਦੂ ਬੋਲਦੇ ਨੇ ਤੇ ਉਸ 'ਚ ਵੀ ਤੁਸੀਂ 50% ਅੰਗਰੇਜ਼ੀ ਦੀ ਆਮੇਜ਼ਿਸ਼ ਕਰੋਗੇ ਕਿ ਯੂ ਆਰ ਮੋਰ ਐਕਸੈਪਟੇਬਲ। ਸਾਡੀਆਂ ਜ਼ਬਾਨਾਂ ਦੀ ਤੁਸੀਂ ਗੁੰਜਾਇਸ਼ ਨਹੀਂ ਨਿਕਾਲਣ ਦਿੰਦੇ ਉੱਥੇ। ਅਸੀਂ डॉक्टर नौशीन साहबा ने बड़ी ठीक गल की थी, पंजाबी जो है वो क्या कहना चाहिए हावी हो गए, पंजाबी खा गए, पंजाबी जो है वो माफिया बन गए। बड़ी कॉमन चीज़ा ने असी भी छोटे होंगे तो सुनते आ रही है, बड़े हो गई है वो, इसलिए कि जदों पंजाब बंदे देखते ही असी सिंध दे होइए या किसी भी सूबे दे लोकी है असी देखते ही भी ये जेड़ा बंदा है ये जेड़ा अपनी उर्दू कोलों सानू मरूब कर रहा है एक्चुअली पंजाबी है। बिल्कुल भाई ये जेड़ी भी क्लास है जिथे भी रूलिंग क्लास एग्जिस्ट कर रही है वो असल च ओदी बोली पंजाबी है, पर देखो कितनी सोहनी उर्दू बोल रहा है, कितनी सोहनी अंग्रेजी बोल रहा है। फिर तुसी ये वेखो कि जेड़े साडी ओ सियासी पार्टियां थोड़ी देर वास्ते छड़ दो, मैं नाम नहीं लेना चाहती, लेकिन मैं कहनी है कि समझो कि आर्मी का एक बिग जो चंक है, द बिगेस्ट एंड द लार्जेस्ट चंक है वो पंजाबियों का है, लेकिन वो बोली केड़ी बोलते ने, वो बोलते ने सिंधी अपना अंग्रेजी ते पंजाबी। ओके वो पंजाबी सॉरी आई एम लिटिल डिस्टर्ब, वो बोलते ने अंग्रेजी ते या उर्दू, उथे पंजाबी नहीं है। ते उन्होंने क्लियर मैसेज दे दिता ना ते पंजाबी मॉडर्न लैंग्वेज है, ना ते पंजाबी इकोनॉमी दी लैंग्वेज है, ना ते पंजाबी पाकिस्तान दी लैंग्वेज है, ना ते पंजाबी इशराफिया दी लैंग्वेज है, ना ते पंजाबी पढ़े लिखे महज़िब लोगों दी लैंग्वेज है। जिथे इन्ने सारे वर्जन्स क्रिएट कर दिते जान ते कोई एक या दो के वर्जन साडे आम लोगों ते इन्फ्लुएंस करेगा ही ना। इंडियन पंजाब दी नौशीन साहिबा ने गल की, उन्होंने अपने कान बंद कर ले, उन्होंने कहा टू हेल विद यू एंड योर नजरिया, योर फिलोसफी एंड योर लैंग्वेजेस, वी हैव गॉट आवर ओन लैंग्वेज। साडे बच्चे पढ़नगे यही बोली पढ़नगे, साडे बच्चे इस इलाके विच रहणगे या बाहर रहणगे अपनी बोली लेके जाणगे। मैं इत्थे टैक्सी कॉल करदी हां, एवरी सिंगल पर्सन और शुरू होंदे ये अंग्रेजी ते कि भाई उत्थे बैठे जिस तरह मैं सत श्री अकाल कहनी है किसी सरदार जी ने तो फौरी तौर ते वो पंजाबी शुरू होंदे ने और इस तरह बोलते ने।
ਕਿੰਨੀ ਦਫਾ ਇਹ ਪੰਜਾਬੀ ਡਰਾਈਵਰ ਮੇਰੇ ਨਾਲ ਬੋਲਦੀ ਬੋਲਦੀ ਕਹਿੰਦੇ ਪੁੱਤਰ ਤੂੰ ਇਸ ਮੁਲਕ ਚ ਆ ਤੇ ਗਈ ਹੈ, ਪਰ ਇੱਕ ਗੱਲ ਯਾਦ ਰੱਖੀ, ਇੱਥੇ ਤੇਰੇ ਬੱਚੇ ਪੰਜਾਬੀ ਭੁੱਲ ਜਾਣਗੇ, ਤੇ ਕਾਰ ਚ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈ। Or the message they are carrying in their heart as their responsibility. This is their ਸਹੀ responsibility to pass on. ਤੁਸੀਂ ਆਪਣੀ ਜਨਰੇਸ਼ਨ ਨੂੰ ਕੀ ਦਿਓਗੇ? ਅੰਗਰੇਜ਼ੀ ਮੀਡੀਅਮ ਦੇ ਜਿਹੜੇ ਬੇਕਾਰ ਦੇ ਪਲੰਦੇ ਨੇ, ਜਿਸ ਤੇ ਨਾ ਇਹ ਅੰਗਰੇਜ਼ੀ ਸਿੱਖਣਗੇ, ਜਿਸ ਤੇ ਨਾ ਇਹ ਉਰਦੂ ਸਿੱਖਣਗੇ। ਜਿਸ ਉਰਦੂ ਸਿੱਖਣ ਵਾਲੇ ਮੈਨੂੰ ਦੱਸਣ ਕਿੰਨੇ ਕੁ ਲੋਕ ਇਕਬਾਲ ਨੂੰ ਸਮਝ ਸਕਦੇ ਨੇ, ਕਿੰਨੇ ਕੁ ਲੋਕ ਗਾਲਿਬ ਨੂੰ ਸਮਝ ਸਕਦੇ ਨੇ, ਕਿੰਨੇ ਕੁ ਲੋਕ ਮੀਰ ਦੀ ਤਸ਼ਰੀਹ ਕਰ ਸਕਦੇ ਨੇ? ਨਹੀਂ ਕਰ ਸਕਦੇ ਨਾ। ਤੇ ਤੁਸੀਂ ਇਹ ਨਹੀਂ, ਨਹੀਂ ਤੁਸੀਂ ਅੰਗਰੇਜ਼ੀ ਸਾਡੇ ਬੱਚੇ ਅੰਗਰੇਜ਼ੀ ਸਿੱਖਦੇ ਨੇ, ਸ਼ੇਕਸਪੀਅਰ ਨੂੰ ਪੜ੍ਹ ਲਓਗੇ ਤੁਸੀਂ, ਜੌਨ ਮਿਲਟਨ ਨੂੰ ਪੜ੍ਹ ਸਕਦੇ ਹੋ ਤੁਸੀਂ? ਮਾਡਰਨ ਅੰਗਰੇਜ਼ੀ ਅਦਬ ਨਾਲ ਤੁਹਾਡੀ ਸ਼ਨਾਸਾਈ ਹੈ? ਨਹੀਂ ਹੈ। ਸੋ ਤੁਸੀਂ ਮੁਕੰਮਲ ਤੌਰ ਤੇ ਇੱਕ ਕਨਫਿਊਜ਼ਡ, ਇੱਕ ਐਸਾ ਕਲਚਰ ਦੁਨੀਆ ਵਿੱਚ ਪਾਕਿਸਤਾਨੀ ਕਲਚਰ ਬਣਾ ਰਹੇ ਹੋ ਜਿਸ ਨੂੰ ਤੁਸੀਂ ਕਹਿੰਦੇ ਹੋ ਮਕਸਦ ਇਹਨਾਂ ਦਾ ਕੀ ਹੈ? ਮਕਸਦ ਇਹਨਾਂ ਦਾ ਕੁਝ ਵੀ ਨਹੀਂ ਹੈ, ਯਕੀਨ ਕਰੋ। ਮਕਸਦ ਸਿਰਫ ਇਹਨਾਂ ਦਾ ਇਹ ਹੈ ਆਪਾਂ ਆਪਸ ਵਿੱਚ ਲੜਦੇ ਰਹੀਏ, ਅਸੀਂ ਓਨਰਸ਼ਿਪ ਨਾ ਲਈਏ। ਓਨਰਸ਼ਿਪ ਨਾ ਲੈਣ ਨਾਲ ਇਹਨਾਂ ਦੇ ਮਕਾਸਦ ਹੱਲ ਹੁੰਦੇ ਨੇ। ਮੈਨੂੰ ਨਹੀਂ ਪਤਾ ਮੇਰਾ ਦੁਸ਼ਮਣ ਕੌਣ ਹੈ, ਪਰ ਕੋਈ ਤਾਂ ਹੈ ਜਿਹੜੇ ਸਾਰੇ ਕਰ ਰਿਹਾ ਹੈ, ਕੁਛ ਨਾ ਕੁਛ ਕਰਦੇ ਪਿਆ ਹੈ। ਠੀਕ ਹੈ, ਮੈਂ ਫਖਰ ਨਾਲ ਸਿੰਧੀ ਕਿਉਂ ਨਾ ਬੋਲਾਂ, ਮੇਰੇ ਬੱਚੇ ਫਖਰ ਨਾਲ ਸਿੰਧੀ ਕਿਉਂ ਨਾ ਬੋਲਣ? ਮੇਰੇ ਆਬਾ ਅਜਦਾਦ ਦੀ ਜ਼ਬਾਨ ਹੈ, ਮੈਂ 5000 ਸਾਲ ਤੋਂ ਬੋਲਦੀ ਆਈ ਹਾਂ, ਮੈਂ 70 और मैं अगर कल भी शुरू की और मैं बोलना चाहती हाँ, किसी स्टेट में राइट नहीं है कि मेरी जबान मेरे गलों लेने की कोशिश करे। ठीक है, सॉरी नौशीन, आई नो आई एम स्पीकिंग अ लॉट, लेकिन मैं आखिरी गल करके अपनी गल खत्म करती हूं। पंजाब की बदकिस्मती ये है कि चूंकि पंजाबी लोगों ने एक वक्त ऐसी इनिशियली जेडे पाकिस्तान की तकलीफ हुई है उस तो बाद ਉਹ ਜਿਹੜਾ ਸੀ ਉਹ ਟੌਪ ਕਲਾਸ 'ਚ, ਯਾਨੀ ਜਿਸ ਨੂੰ ਕਹਿਣਾ ਚਾਹੀਦਾ ਹੈ ਕਿ ਬੈਨੀਫਿਟ ਮੋਸਟ ਬੈਨੀਫਿਸ਼ਰੀ ਰਹੀ ਹੈ। ਕੋਈ ਵੀ ਤੁਸੀਂ ਇਦਾਰਾ ਉਠਾ ਕੇ ਵੇਖ ਲਓ, ਔਰ ਉਹਨਾਂ ਨੇ ਉਹਦੀ ਕੀਮਤ ਇਹ ਚੁਕਾਈ, ਕੀਮਤ ਨਹੀਂ ਚੁਕਾਈ, ਦੇ ਵਰ ਰੈਡੀ ਟੂ ਪੇ। ਉਹ ਖੁਸ਼ੀ ਖੁਸ਼ੀ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਆਪਣੀ ਇਹ ਲਓ, ਸਾਡੀ ਜ਼ਬਾਨ ਸਾਨੂੰ ਨਹੀਂ ਚਾਹੀਦੀ, ਇਹ ਲਓ ਸਾਡਾ ਕਲਚਰ ਸਾਨੂੰ ਨਹੀਂ ਚਾਹੀਦਾ, ਸਾਨੂੰ ਇਹ ਤੁਸੀਂ ਮਰਾਦ ਦਿਓ, ਸਾਨੂੰ ਤੁਸੀਂ ਨੌਕਰੀਆਂ ਦਿਓ, ਜਿਹੜਾ ਤੁਸੀਂ ਕਹੋਗੇ ਅਸੀਂ, ਜਿਹੜੀ ਤੁਸੀਂ ਬੋਲੀ ਕਹੋਗੇ ਅਸੀਂ ਉਹ ਬੋਲੀ ਬੋਲਾਂਗੇ। ਜਦੋਂ ਇਹ ਸਾਰਾ ਕੁਝ ਕਰ ਦਿੱਤਾ ਤੇ ਇਸ ਗੱਲ ਦੇ ਕਰੇ ਤੁਹਾਡੇ ਵਰਗੇ ਮੇਰੇ ਵਰਗੇ ਪੰਜਾਬੀ ਜਿਹੜੇ ਨੇ ਉਹ ਫੇਰ ਗੱਲਾਂ ਵੀ ਖਾਂਦੇ ਨੇ, ਲਫ਼ਜ਼ ਵੀ ਸੁਣਦੇ ਨੇ, ਤਕਲੀਫ ਵੀ ਮਹਿਸੂਸ ਕਰਦੇ ਨੇ, ਪਰ ਕੁਝ ਕਰ ਨਹੀਂ ਸਕਦੇ। ਬਹੁਤ ਅੱਛੀ ਗੱਲ ਤੁਸੀਂ ਕੀਤੀ ਔਰ ਬੜੇ ਵੈਲਿਡ ਕੰਸਰਨਸ ਨੇ। ਔਰ ਇੱਕ ਚੀਜ਼ ਤੁਸੀਂ ਨੋਟਿਸ 'ਚ ਲਿਆਂਦੀ ਹੈ, ਇੱਕ ਅਰਸੇ ਤੋਂ ਅਸੀਂ ਉਹਦੇ 'ਤੇ ਗੱਲ ਵੀ ਕਰ ਰਹੇ ਹਾਂ ਕਿ ਜਿਹੜਾ ਕਰਾਚੀ 'ਚ ਬੈਠਾ ਉਰਦੂ ਸਪੀਕਿੰਗ ਰਾਈਟਰ ਸੀ, ਉਹਨੇ ਵਾਕਈ ਇਸ ਮੁਲਕ ਦੀਆਂ 4 ਬੁਨਿਆਦੀ ਇਕਾਈਆਂ ਨੂੰ ਹਿਊਮਿਲੀਏਟ ਕਰਨ ਦੀ ਕੋਈ ਕਸਰ ਨਹੀਂ ਛੱਡੀ। ਉਸ ਦਾਨਿਸ਼ਵਰ ਨੇ, ਉਸ ਰਾਈਟਰ ਨੇ, ਉਸ ਸ਼ਾਇਰ ਅਦੀਬ ਨੇ, ਉਹ ਹਰ ਮੌਕੇ ਤੇ, ਔਰ ਉਹਦਾ ਨਤੀਜਾ ਖੈਰ ਉਹਦਾ ਨੁਕਸਾਨ ਉਹਨਾਂ ਨੂੰ ਹੀ ਹੋਇਆ ਕਿ ਉਹਦਾ ਨਤੀਜਾ ਹੈ ਕਿ ਅੱਜ ਇੱਥੇ ਪੰਜਾਬੀ ਨੈਸ਼ਨਲਿਜ਼ਮ ਚਲੋ ਥੋੜਾ ਜਿਹਾ ਸਹੀ ਲੇਕਿਨ ਆ ਗਿਆ। ਸੋ ਇਸੇ ਤਰ੍ਹਾਂ ਇੱਕ ਹੋਰ ਜਿਹੜੀ ਚੀਜ਼ ਮੈਂ ਕੱਲ ਪਰਸੋਂ ਨੋਟਿਸ ਕੀਤੀ, ਨੌਸ਼ੀਨ ਤੁਹਾਡੇ ਵਾਸਤੇ ਵੀ ਬੜੀ ਇੰਟਰਸਟਿੰਗ ਹੋਏਗੀ। ਇਹ ਜਿਹੜੀ ਸੈਂਸਸ ਹੋਇਆ ਇਹਦੇ ਵਿੱਚ 1 ਕਰੋੜ ਤੇ 11 ਲੱਖ ਪੰਜਾਬੀ ਘੱਟ ਕਰ ਦਿੱਤੇ ਗਏ ਨੇ 98 ਹਿਸਾਬ ਨਾਲ, ਮਤਲਬ ਲੋਕਾਂ ਦੀ ਤਾਦਾਦ ਵੱਧਦੀ ਹੈ, ਸਾਡੀ ਘਟ ਗਈ। ਔਰ ਉਹਦੇ ਵਿੱਚ ਮੈਂ ਦੇਖ ਰਿਹਾ ਸੀ ਸਾਰੇ ਕਿ ਜਿਹੜਾ 1951 ਦਾ ਸੈਂਸਸ ਸੀ ਉਹਦੇ ਵਿੱਚ ਉਰਦੂ 7.5 ਸਮਥਿੰਗ 05 ਸਮਥਿੰਗ ਸੀ, ਹੁਣ 7.07 ਹੈ, ਦਰਮਿਆਨ ਵਿੱਚ 7 ਤੇ ਵੀ ਆ ਗਈ ਸੀ। ਮਤਲਬ ਰਿਆਸਤ ਦੇ तमाम तर ਵਸਾਇਲ ਦੇ ਬਾਵਜੂਦ ਇੱਕ ਐਸੀ ਮਤਲਬ ਮਜ਼ਾਇਕਾ ਖੇਜ਼ ਗੱਲ ਹੈ ਕਿ तमाम तर ਵਸਾਇਲ ਦੇ ਬਾਵਜੂਦ, तमाम तर ਸਪਾਂਸਰਸ਼ਿਪ ਦੇ ਬਾਵਜੂਦ ਔਰ तमाम तर ਜਿਹੜਾ ਮੈਂ ਕਹਿੰਦਾ ਅਸੈਸੀਨੇਸ਼ਨ ਦੇ ਬਾਵਜੂਦ ਜਿਹੜੀ ਪੰਜਾਬੀ ਦੀ ਕੀਤੀ ਗਈ ਹੈ, ਉਰਦੂ 1 ਪੁਆਇੰਟ ਵੱਧ ਨਹੀਂ ਸਕੀ। ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਇਹ ਜਿਹੜਾ 7% ਮੇਨਟੇਨ ਹੋ ਰਿਹਾ, ਇਹ 7% ਕੁਝ ਪੰਜਾਬੀਆਂ ਨਾਲ ਮੇਨਟੇਨ ਹੋ ਰਿਹਾ, ਕਿਉਂਕਿ ਲਾਹੌਰ ਦੇ ਵਿੱਚ ਸਾਡੀ ਫੈਮਿਲੀ 'ਚ ਐਸੇ ਲੋਕ ਮੌਜੂਦ ਨੇ ਜਿਹੜੇ ਕਿ ਉਰਦੂ ਸਪੀਕਿੰਗ ਨੇ ਔਰ UPCP ਤੋਂ ਨੇ, ਲੇਕਿਨ ਉਹਨਾਂ ਨੂੰ ਹੁਣ ਉਹਨਾਂ ਦੇ ਬੱਚੇ 100% ਪੰਜਾਬੀ ਬੋਲਦੇ ਨੇ।
ਇਹ ਫਰੈਂਕਲੀ ਮਤਲਬ ਮੰਨਣ ਵਾਲੀ ਗੱਲ ਹੈ ਕਿ ਸਾਡਾ ਪੰਜਾਬੀਆਂ ਦਾ ਆਪਣਾ ਹੀ ਕਸੂਰ ਹੈ ਕਿ ਅਸੀਂ ਉਰਦੂ ਨੂੰ ਮੋਢਾ ਇੰਜ ਲਵਾਇਆ ਹੈ ਕਿ ਆਪਣੀ ਸ਼ਨਾਖਤ ਮਾਰ ਦਿੱਤੀ ਹੈ। ਤੇ ਇਹਦੇ ਵਿੱਚ ਬੇਸ਼ੱਕ ਸਾਡਾ ਕਸੂਰ ਹੈ ਔਰ ਸਾਨੂੰ ਇਹਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਕਿੰਝ ਬਿਹਤਰ। ਵੈਲਕਮ ਸਾਇਮਾ ਇਰਮ ਆ ਗਏ ਨੇ, ਡਾਕਟਰ ਸਾਹਿਬਾ ਨੇ ਵੀ। ਔਰ ਇਹ ਜਿਹੜੀ ਲਾਸਟ ਐਪੀਸੋਡ ਸੀ ਸਾਡੀ ਇਸੇ ਮੌਜੂ ਦੇ ਉੱਤੇ, ਉਹਦੇ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਸੀ, ਇਸੇ ਮੁੱਦੇ ਮਤਲਬ ਸ਼ੁਰੂ ਕੀਤਾ ਅਸੀਂ। ਇਹਦੀ ਜਿਹੜੀ ਬਿਗਨਿੰਗ ਹੋਈ ਹੈ ਇਹ ਵੀ ਇੱਕ ਤਹਿਰੀਕ ਹੈ ਆਪਣੇ ਅੰਦਰ ਕਿ ਅਸੀਂ ਮਾਵਾਂ ਭੈਣਾਂ ਤੇ ਧੀਆਂ ਨਾਲ ਗੱਲ ਕਰ ਰਹੇ ਹਾਂ ਪੰਜਾਬੀ ਦੇ ਮੁੱਦੇ ਉਹਦੇ ਉੱਤੇ। ਔਰ ਮੈਨੂੰ ਉਮੀਦ ਹੈ ਕਿ ਸਾਡੇ ਮਰਦਾਂ ਦੀ ਜਦੋਜਹਿਦ ਦੀ ਨਿਸਬਤ ਇਹ ਜਦੋਜਹਿਦ ਜ਼ਿਆਦਾ ਕਾਮਯਾਬ ਹੋਏਗੀ। ਜੀ ਸਾਇਮਾ, ਤੁਹਾਡਾ ਮਾइक ਬੰਦ है। हाँ जी जी, बहुत 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 शुक्रिया अमर। ਉਹ ਦੇਖਨੇ ਤੁਸੀਂ ਇਹ ਜਿਹੜਾ ਬੋਣੀ ਦਾ ਕੰਮ ਹੈਗਾ ਸਾਡੇ ਨਾਲ ਵੀ ਲਾਇਆ ਹੈ, ਅਸੀਂ ਤੇ ਬੜਾ ਡਰਨੇ ਆ ਬੋਨੀਆਂ ਤੋਂ। ਅੱਲਾ ਖੈਰ ਕਰੇ, ਅੱਲਾ ਬਰਕਤ ਪਾਵੇ, ਰੱਬ ਬਰਕਤ ਹੀ ਪਾਈ ਰੱਖੇ। ਤੇ ਦੇਖੋ ਜੀ, ਮੁਕਾਲਮਾ ਗੱਲਬਾਤ ਜਦੋਂ ਤੱਕ ਨਹੀਂ ਹੋਏਗੀ ਆਪਣੇ ਮਿਸਾਲ ਦਾ ਅਸੀਂ ਜ਼ਿਕਰ ਨਹੀਂ ਕਰ ਸਕਾਂਗੇ। ਮੈਂ ਮਾਜ਼ੂਦ ਖਾਂ, ਮੈਂ ਤੁਹਾਨੂੰ ਪਤਾ ਸੀ ਕਿ ਮੈਂ ਅੱਜ हुकूमती अहकामात के मुताबिक और वैसे भी वैक्सीनेशन वगैरह के सिलसिले में मसरूफ सी, तो मैं पहले ज्वाइन नहीं कर सकी। तो बहरहाल थैंक यू सो मच फॉर इनवाइटिंग मी। तो सद्दा देने का बहुत शुक्रिया। ऐसे बहाने मेरी पंजाबी बेहतर हो जाएगी। मैं एक दफा नहीं, पंजाबी थोड़ी पहले ही बेहतर है। नहीं, वो मैं एक दफा कंपेयरिंग सी साडी यूनिवर्सिटी दे विच, ते मैं एक पंजाबी अपने लो नज़म पढ़न की कोशिश की ते बाद विच मैनूं बड़े जियां ने दस्सिया कि तैनूं पंजाबी नहीं आंदी, तू एवी खाम खास माइक ते जाके ना बोलिया कर। तो मैं कि चलो बहरहाल जो भी है, बड़ी मेहरबानी जी। थैंक यू थैंक यू। अच्छा, ਅੱਜ ਜਿਹੜਾ ਅਸੀਂ ਮੌਜੂ ਡਿਸਕਸ ਕਰ ਰਹੇ ਹਾਂ, ਇੱਕ ਤੇ ਇਹੀ ਜਿਹੜਾ ਡਾਕਟਰ ਸਾਹਿਬਾਨ ਨੂੰ ਸੁਣਿਆ ਹੋਣਾ ਤੁਸੀਂ ਜਾਂ ਭੈਣ ਨੌਸ਼ੀਨ ਨੂੰ ਸੁਣਿਆ ਹੋਣਾ। ਦੂਜਾ ਇਹਦੇ ਨਾਲ ਜੁੜਿਆ ਮੌਜੂ ਇਹ ਕਿ ਪੰਜਾਬ ਜਿਹੜਾ ਹੈ ਉਹ ਬੁਨਿਆਦ ਪ੍ਰਸਤ ਹੁੰਦਾ ਚਲਾ ਜਾ ਰਿਹਾ ਹੈ ਔਰ ਇੱਥੇ ਬੁਨਿਆਦ ਪ੍ਰਸਤੀ ਔਰ ਇੰਤਹਾ ਪਸੰਦੀ ਵੱਧ ਰਹੀ ਹੈ ਦਿਨ ਬ ਦਿਨ। ਤੇ ਇਹਦੇ ਵਿੱਚ ਪੰਜਾਬ ਦੀ ਜਿਹੜੀ ਪੰਜਾਬੀ ਮਾਂ ਹੈ ਔਰ ਮਦਰ ਲੈਂਗੁਏਜ ਨਾਲ ਉਹਦਾ ਜੁੜਨਾ ਕਿੰਨਾ ਕੁ ਜ਼ਰੂਰੀ ਹੈ, ਕਿਉਂਕਿ ਤੁਸੀਂ ਐਜੂਕੇਟ ਕਰਨਾ ਹੈ ਮਾਸਸ ਨੂੰ ਤੇ ਤੁਸੀਂ ਬੁੱਲੇ ਤੇ ਵਾਰਿਸ ਦੀ ਜ਼ੁਬਾਨ 'ਚ ਹੀ ਕਰ ਸਕਦੇ ਹੋ, ਮੀਰ ਤੇ ਗਾਲਬ ਦੀ ਜ਼ੁਬਾਨ 'ਚ ਨਹੀਂ ਕਰ ਸਕਦੇ। अमर, मैं चूंकि पहले नहीं ज्वाइन कर सकी इस वास्ते मैंने सारे सवाल के कॉन्टेक्स्ट का नहीं पता। मैं थोड़ी जी गुफ्तगू सुनी सी उर्दू ਨੂੰ ਲੈ ਕੇ, ਤੇ ਉਹਦੇ ਤੇ ਖੈਰ ਮੈਂ ਗੱਲ ਕਰਾਂਗੀ ਅਗਰ ਅੱਗੇ ਡਿਸਕਸ਼ਨ ਦੇ ਵਿੱਚ ਉਰਦੂ ਪੰਜਾਬੀ ਵਾਲਾ ਮਾਮਲਾ ਵਿੱਚ ਆਏਗਾ ਤੇ ਉਹਦੇ ਤੇ ਵੀ ਮੈਂ ਡਿਸਕਸ਼ਨ ਕਰਨਾ ਚਾਹਾਂਗੀ, ਕਿਉਂਕਿ ਜਿਵੇਂ ਮੈਂ ਪਿਛਲੀ ਵਾਰੀ ਕਿਹਾ ਸੀ ਕਿ ਉਰਦੂ ਮੇਰਾ ਪੇਸ਼ਾ ਹੈ ਤੇ ਪੰਜਾਬੀ ਮੇਰਾ ਫਰਜ਼ ਹੈ, ਤੇ ਉਹ ਤੇ ਜ਼ਾਹਿਰ ਹੈ ਕਿ ਹੋਏਗੀ। ਲੇਕਿਨ ਜਿੱਥੋਂ ਤੱਕ ਇਹ ਗੱਲ ਹੈ, ਮੈਨੂੰ ਅਗਰ ਤੁਸੀਂ ਦੱਸ ਸਕੋ ਕਿ ਕਿਹੜੇ ਕੌਂਟੈਕਸਟ 'ਚ ਤੁਸੀਂ ਗੱਲ ਕਰ ਰਹੇ ਹੋ ਕਿ ਬੁਨਿਆਦ ਪ੍ਰਸਤੀ ਵੱਧ ਰਹੀ ਹੈ ਜਾਂ ਬਹੁਤਾ ਰਿਜਿਡ ਹੋ ਰਿਹਾ ਪੰਜਾਬ, ਉਹ ਕਿਹੜੇ ਕੌਂਟੈਕਸਟ 'ਚ, ਮਜ਼ਹਬ ਦੇ ਜਾਂ ਮਸਲਕ ਦੇ ਜਾਂ ਜਿਹੜੇ ਐਕਸਟ੍ਰੀਮਿਜ਼ਮ ਹੈਗਾ ਉਹਦੇ? ਦੋਨਾਂ ਹਵਾਲਿਆਂ ਨਾਲ, ਮਜ਼ਹਬੀ ਔਰ ਮਸਲਕੀ ਦੋਨਾਂ ਹਵਾਲਿਆਂ ਨਾਲ। ਅੱਛਾ, ਠੀਕ ਹੈ। ਜਾ ਰਿਹਾ हाँ जी, गल बड़ी सीधी जी है। मैं नहीं समझांगी कि मैं ज़्यादा नहीं जानती, ज़ाहिर है पंजाब तो बाहर में रही नहीं है और मेरा कोई वास्ता मैं टकरी भी नहीं है बहुत ज़्यादा नॉन पंजाबीज़ ਨੂੰ ਜਿਹਦੇ ਨਾਲ ਸਾਡੀਆਂ ਦੋਸਤੀਆਂ ਹੋਣ ਜਾਂ ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਸਮਝ ਸਕੀਏ। ਇਸ ਵਾਸਤੇ ਮੈਂ ਕੋਈ ਕਮੈਂਟ ਉਹਦੇ ਤੇ ਨਹੀਂ ਕਰਨਾ ਚਾਹੁੰਦੀ। ਮੈਂ ਤੇ ਪੰਜਾਬ ਦੇ ਉੱਤੇ ਹੀ ਜ਼ਿਆਦਾ ਗੱਲ ਕਰ ਸਕਦੀ ਹਾਂ, ਥੋੜੀ ਬਹੁਤ ਜਿਹੜੀ ਗੱਲ ਕਰ ਸਕਦੀ ਹਾਂ। ਲੇਕਿਨ ਮੇਰਾ ਇਹ ਮੁਸ਼ਾਹਿਦਾ ਵੀ ਹੈ ਔਰ ਜਿਹੜੀਆਂ ਰਿਸਰਚ ਦੀਆਂ ਚੀਜ਼ਾਂ ਹੋਈਆਂ ਨੇ ਉਹਦੇ ਵਿੱਚ ਮੈਂ ਦੇਖਿਆ ਵੀ ਹੈ ਕਿ ਸਟੈਟਿਸਟਿਕਲੀ ਸਾਰੇ ਏਰੀਆ ਦੇ ਵਿੱਚ ਜਿਹਨੂੰ ਅਸੀਂ ਸਾਊਥ ਪੰਜਾਬ ਕਹਿੰਦੇ ਹਾਂ, ਬਲਕਿ ਹੁਣ ਤੇ ਮੈਂ ਇਹ ਵੀ ਕਹਾਂਗੀ ਜਿਹਨੂੰ ਅਸੀਂ ਨਾਰਥ ਇੰਡੀਆ ਕਹਿੰਦੇ ਹਾਂ, ਬਲਕਿ ਮੈਂ ਕਹਾਂਗੀ ਕਿ ਸਾਊਥ ਇੰਡੀਆ ਵੀ, ਇਸ ਸਾਰੇ ਇਲਾਕੇ ਦੇ ਵਿੱਚ ਹੀ ਇਸ ਤਰ੍ਹਾਂ ਦੀ ਐਕਸਟ੍ਰੀਮਿਸਟ ਅਪਰੋਚ ਵੱਧਦੀ ਹੋਈ ਸਾਨੂੰ ਨਜ਼ਰ ਆ ਰਹੀ ਹੈ, ਖਾਸ ਤੌਰ ਤੇ ਨਾਰਥ ਇੰਡੀਆ ਦੇ ਵਿੱਚ ਖਾਸ ਤੌਰ ਤੇ। ਅੱਛਾ, ਉਹ ਪਾਕਿਸਤਾਨ ਦਾ ਮਾਮਲਾ ਕੀ ਹੈ ਜਾਂ ਪੰਜਾਬ ਦਾ ਮਾਮਲਾ ਕੀ ਹੈ? ਦੇਖੋ, ਜਿਹੜੀ ਨਸਲ 47 ਚ ਜਿਉਂਦੀ ਸੀ, ਹੋਸ਼ ਚ ਸੀ, ਹਾਲਾਂਕਿ ਉਹਨਾਂ ਨੇ ਬਹੁਤ ਕਤਲੋ ਗਾਰਤ ਵੀ ਦੇਖੀ, ਬੜੇ ਉਜਾੜੇ ਦੇਖੇ, ਉਹ ਸਾਰਾ ਕੁਝ ਆਪਣੀ ਜਗ੍ਹਾ ਤੇ। ਹੁਣ ਵੀ ਇਹੋ ਜਿਹੇ ਬਾਬੇ ਤੁਹਾਨੂੰ ਮਿਲ ਜਾਣਗੇ, ਇਹੋ ਜਿਹੀਆਂ ਮਾਈਆਂ ਤੁਹਾਨੂੰ ਮਿਲਣਗੀਆਂ ਜਿਹੜੀਆਂ ਪਿਛਲਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ ਹਜੇ ਵੀ, ਅੱਜ ਵੀ, ਔਰ ਬੜਾ ਕੰਮ ਵੀ ਹੋਇਆ ਔਰਤ ਲਿਸਟ ਦੇ ਉੱਤੇ ਵੀ। ਲੇਕਿਨ ਇਸ ਸਭ ਦੇ ਬਾਵਜੂਦ ਉਹਨਾਂ ਦੇ ਅੰਦਰ ਇੱਕ ਐਕਸੈਪਟੈਂਸ
ਜਿਹੜੀ ਸੀ ਨਾ ਉਹ ਮੌਜੂਦ ਸੀ। ਇਸ ਤੋਂ ਬਾਵਜੂਦ ਕਿ ਉਹਨਾਂ ਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਜੀਆਂ ਨੂੰ ਮਰਦਿਆਂ ਵੇਖਿਆ, ਲੁੱਟਦਿਆਂ ਵੇਖਿਆ, ਘਰ ਛੱਡ ਕੇ ਆਉਂਦਿਆਂ ਵੇਖਿਆ, ਆਪਣੀਆਂ ਯਾਨੀ ਮੰਜੀਆਂ ਭਾਂਡਿਆਂ ਨੂੰ ਯਾਦ ਕਰਦੀਆਂ ਰਹਿੰਦੀਆਂ ਸਨ ਮਾਵਾਂ ਸਾਡੀਆਂ। ਲੇਕਿਨ ਇਸ ਤੋਂ ਬਾਵਜੂਦ ਉਹਨਾਂ ਨੇ ਸਾਨੂੰ ਕਦੀ ਇਹ ਨਹੀਂ ਆਖਿਆ ਸੀ ਕਿ ਤੁਸੀਂ ਜਨਾਬ ਜਾ ਕੇ ਤੇ ਕਿਸੇ ਨੌਨ ਮੁਸਲਿਮ ਨੂੰ ਜਾ ਕੇ ਤੁਸੀਂ ਜਿਹੜਾ ਨਾ ਕੁਝ ਕਹਿ ਦਿਓ ਜਾਂ ਉਹਨਾਂ ਦੇ ਵਿੱਚ ਉਹ ਜਿਹੜਾ ਇੱਕ ਸੀ ਨਾ ਤਕਸੀਰੀਅਤ ਜਿਹੀ ਦਾ ਕਨਸੈਪਟ ਉਹ ਮੌਜੂਦ ਸੀ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਗੁਜ਼ਾਰੀ ਹੀ ਇਸ ਤਰ੍ਹਾਂ ਸੀ, ਆਪਣੇ ਆਸੇ ਪਾਸੇ ਨਾਲ ਦੇਖਿਆ ਸੀ। ਅਗਰ ਇੱਕ ਘਰ ਦੇ ਵਿੱਚ ਮੁਸਲਮਾਨ ਫੈਮਿਲੀ ਹੈ ਤੇ ਨਾਲ ਦੇ ਘਰ ਵਿੱਚ ਸਿੱਖ ਹੋਵੇਗੀ ਜਾਂ ਹਿੰਦੂ ਹੋਵੇਗੀ ਜਾਂ ਕੋਈ ਹੋਰ ਫੈਮਿਲੀ ਹੋ ਸਕਦੀ ਹੈ, ਤਾਂ ਉਹ ਇੱਕ ਮਲਟੀ ਕਲਚਰਲ ਜਾਂ ਡਾਇਵਰਸਿਟੀ ਇਨ ਰਿਲੀਜਨ ਉਹਨਾਂ ਨੇ ਵੇਖੀ ਸੀ। ਔਰ ਇਹ ਗੱਲਾਂ ਉਹਨਾਂ ਨੂੰ ਕੋਈ ਕਿਤਾਬਾਂ 'ਚ ਨਹੀਂ ਸੀ ਪੜ੍ਹਾਈਆਂ ਗਈਆਂ, ਇਹ ਆਪਸ ਦੇ ਮੇਲ ਮਿਲਾਪ ਨਾਲ ਉਹਨਾਂ ਨੇ ਕੀਤੀਆਂ ਸਨ। ਇਹਦੇ ਤੇ ਉਹ ਜੜੇ ਬਹੁਤ ਅੱਛਾ ਅਫਸਾਨਾ ਉਸ ਵਿੱਚ ਉਤਾਈ ਦਾ ਹੈਗਾ ਹੈ। ਫਿਰ ਗੁਰਮੁਖ ਸਿੰਘ ਕੀ ਵਸੀਅਤ ਇੱਕ ਦੂਸਰੇ ਕੰਟੈਕਸਟ ਦੇ ਵਿੱਚ ਉਹਦਾ ਮੰਟੋ ਦਾ ਹੈ, ਹੋਰ ਕਾਫੀ ਹੈਗੇ ਨੇ। ਫਿਰ ਕੀ ਹੋਇਆ ਕਿ ਜਦੋਂ ਅਸੀਂ 47 ਤੋਂ ਬਾਅਦ ਆਏ ਤੇ ਉਹ ਨਸਲ ਜਿਹੜੀ ਉਦੋਂ ਜਵਾਨ ਸੀ ਉਹ ਆਹਿਸਤਾ ਆਹਿਸਤਾ ਸਾਡੇ ਤੋਂ ਰੁਖਸਤ ਹੋ ਗਈ, ਤੇ ਅਗਲੀ ਜਿਹੜੀ ਨਸਲ ਸੀ ਉਹਦੇ ਵਿੱਚ ਵੀ ਬਗੈਰ ਕਿਸੇ ਦੇ ਸਿਖਾਏ ਜਾਂ ਰਿਆਸਤ ਦੀ ਕੋਸ਼ਿਸ਼ ਦੇ ਬਾਵਜੂਦ ਕਿ ਖਾਸ ਤਰ੍ਹਾਂ ਦਾ ਮਾਈਂਡਸੈਟ ਬਣ ਜਾਵੇ, ਕਿਉਂਕਿ ਇਸਲਾਮ ਦਾ ਕਿਲਾ ਹੈਗਾ ਸਾਡਾ ਪਾਕਿਸਤਾਨ, ਪਿਆਰਾ ਪਾਕਿਸਤਾਨ, ਜ਼ਾਹਿਰ ਹੈ ਉਹਦੇ ਨਾਲ ਜੋੜ ਕੇ ਚੀਜ਼ਾਂ ਹੋਣੀਆਂ ਸਨ। ਇੱਕ ਬਿਆਨੀਆ ਨੈਰੇਟਿਵ ਹਮੇਸ਼ਾ ਹੁੰਦਾ ਹੈ ਹਰ ਕੌਮ ਦਾ, ਤੇ ਸਾਡਾ ਵੀ ਐਸੇ ਉਹਦੇ ਤੇ ਕੁਐਸਚਨ ਨਹੀਂ ਮੈਂ ਫਿਲਹਾਲ ਕਰ ਰਹੀ, ਮੈਂ ਸਿਰਫ ਇਹ ਦੱਸ ਰਹੀ ਕਿ ਉਹਦੇ ਨਾਲ ਜੋੜ ਕੇ ਜਿਹੜੀਆਂ ਚੀਜ਼ਾਂ ਹੋਈਆਂ ਸਿਸਟਮੈਟਿਕਲੀ ਉਹ ਆਪਣੀ ਥਾਂ ਤੇ ਰਹਿ ਗਈਆਂ। ਲੇਕਿਨ ਉਹਨਾਂ ਸਿਸਟਮੈਟਿਕ ਚੀਜ਼ਾਂ ਨੇ ਵੀ ਸਾਡੀ ਉਹ ਨਸਲ ਜਿਹੜੀ ਉਦੋਂ ਜਾਂ ਤੇ ਬੱਚੇ ਸਨ ਬਿਲਕੁਲ, ਜਾਂ ਉਹ ਕਮ ਅਜ਼ ਕਮ ਉਹਨਾਂ ਦੇ ਹੱਥਾਂ 'ਚ ਪਲੇ ਸਨ ਜਿਨ੍ਹਾਂ ਨੇ ਪਾਰਟੀਸ਼ਨ ਦੇਖੀ ਸੀ, ਜਿਨ੍ਹਾਂ ਨੇ ਇੱਕ ਤਕਸੀਰੀ ਸਮਾਜ ਵੇਖਿਆ ਸੀ, ਉਹਨਾਂ ਦੇ ਨਾਲ ਉਹਨਾਂ ਦੇ ਹੱਥਾਂ 'ਚ ਉਹ ਪਲੇ ਸਨ। ਠੀਕ ਹੈ, ਉਹਨਾਂ ਦੇ ਵਿੱਚ ਵੀ ਰਿਜਿਡਿਟੀ ਸਾਨੂੰ ਕੰਪੈਰੀਟਿਵਲੀ ਘੱਟ ਨਜ਼ਰ ਆਉਂਦੀ ਹੈ। ਉਸ ਤੋਂ ਬਾਅਦ ਜਿਹੜੀ ਨਸਲ ਆਉਂਦੀ ਹੈ ਨਾ, ਜਿਨ੍ਹਾਂ ਨੇ ਨਾ ਉਹ ਸਮਾਜ ਵੇਖਿਆ, ਮਤਲਬ ਮੈਂ ਖੁਦ ਜ਼ਾਤੀ ਆਪਣੇ ਇੱਕ ਤਜਰਬਾ ਬਿਆਨ ਕਰਾਂ ਕਿ ਮੇਰੀ ਮੁਲਾਕਾਤ ਕੁਛ ਅਰਸਾ ਪਹਿਲੇ ਹੋਈ, ਮਤਲਬ ਕੋਈ 10-12 ਸਾਲ ਪਹਿਲੇ ਹੋਈ, ਮੇਰੀ ਬੜੀ ਦੋਸਤੀ ਵੀ ਹੋ ਗਈ ਉਹਨਾਂ ਦੇ ਨਾਲ, ਆਪਣਾ ਪ੍ਰਾਣ ਨਵੇਲ ਜੀ ਨਾਲ। ਤੇ ਮੈਨੂੰ ਬਾਕਾਇਦਾ ਇੱਕ ਨਾ, ਹਾਲਾਂਕਿ ਯੂਨੀਵਰਸਿਟੀਆਂ ਵਿੱਚ ਅਸੀਂ ਪੜ੍ਹਾਉਂਦੇ ਸੀ, ਲੋਕਾਂ ਨਾਲ ਮਿਲਦੇ ਮਿਲਾਉਂਦੇ ਸੀ, ਪਤਾ ਸੀਗਾ ਕਿ ਕੌਣ ਕਿਹੜੀਆਂ ਕੌਮਾਂ ਇੱਥੇ ਰਹਿੰਦੀਆਂ ਸਨ, ਲੇਕਿਨ ਆਈ ਸਟਿਲ ਰਿਮੈਂਬਰ ਕਿ ਇੱਕ ਝਟਕਾ ਜਿਹਾ ਮੈਨੂੰ ਲੱਗਾ ਜਦੋਂ ਮੈਨੂੰ ਉਹਨਾਂ ਨੇ ਕਿਹਾ ਜੀ, ਉਹ ਪੰਡਿਤ ਸਨ ਤੇ ਬ੍ਰਾਹਮਣ ਸਨ, ਤੇ ਉਹਨਾਂ ਕਿਹਾ ਜੀ ਮੈਂ ਪੰਜਾਬੀ ਹਿੰਦੂ ਹਾਂ। ਤੇ ਮੈਨੂੰ ਇੱਕ ਝਟਕਾ ਜਿਹਾ ਲੱਗਾ ਕਿ ਮੈਨੂੰ ਕਦੀ ਮੇਰੇ ਜ਼ਿਹਨ ਦੇ ਕਿਸੇ ਗੋਸ਼ੇ 'ਚ ਹੈ ਹੀ ਨਹੀਂ ਸੀ ਕਿ ਪੰਜਾਬੀ ਹਿੰਦੂ ਵੀ ਹੋ ਸਕਦਾ ਹੈ, ਇਹ ਪੰਜਾਬੀ ਮੁਸਲਮਾਨ ਹੋਏਗਾ ਜਾਂ ਪੰਜਾਬੀ ਸਿੱਖ ਹੋਏਗਾ, ਉਹ ਈਸਾਈ ਵੀ ਹੋ ਸਕਦਾ ਹੈ, ਇਹ ਮੇਰੇ ਜ਼ਿਹਨ 'ਚ ਕਿਤੇ ਨਹੀਂ ਸੀ ਹੈ, ਕਿਉਂਕਿ ਉਹ ਕਦੀ ਪਾਇਆ ਹੀ ਨਹੀਂ ਸੀ ਗਿਆ। ਖੈਰ, ਉਹ ਮਤਲਬ ਕਹਿਣ ਦਾ ਮਤਲਬ ਇਹ ਕਿ ਅਸੀਂ ਉਹ ਲੋਕ ਹੈਗੇ ਜਿਨ੍ਹਾਂ ਨੇ ਕੋਈ ਆਪਣੇ ਇਰਦ ਗਿਰਦ ਨਹੀਂ ਦੇਖਿਆ। ਫਿਰ ਅਸੀਂ ਕੀ ਕੀਤਾ ਕਿ ਅਸੀਂ ਜਿਹੜਾ ਹੁਣ ਕਿਤੇ ਨਾ ਕਿਤੇ ਤੇ ਅਸੀਂ ਆਪਣੇ ਆਪ ਨੂੰ ਡਿਸਟਿੰਗੁਇਸ਼ ਕਰਨਾ ਹੈ ਨਾ, ਕਿਤੇ ਨਾ ਕਿਤੇ ਤੇ ਅਸੀਂ ਆਪਣਾ ਇਕੱਠ ਬਣਾਉਣਾ ਹੈ। ਅਸੀਂ ਹਜੇ ਤੱਕ ਇਲਾਕਾਈ ਜਾਂ ਕਬਾਇਲੀ ਸਿਸਟਮ ਜਿਹੜਾ ਹੈ ਉਹ ਹਜੇ ਤੱਕ ਸਾਡੇ ਅੰਦਰ ਮੌਜੂਦ ਹੈਗਾ। ਉਹਦੇ ਵਾਸਤੇ ਫਿਰ ਅਸੀਂ ਮਸਾਲਕ ਵਾਲੇ ਪਾਸੇ ਟੁਰ ਪਏ। ਹੁਣ ਜਦੋਂ ਅਸੀਂ ਮਸਾਲਕ ਵਾਲੇ ਪਾਸੇ ਟੁਰ ਪਏ ਤੇ ਉਹ ਸਾਰਾ ਕੁਝ ਜਿਹੜਾ ਦੂਸਰੇ ਮੁਸਲਮਾਨ ਨੌਨ ਮੁਸਲਿਮ ਦੇ ਨਾਲ ਸਾਡਾ ਇੱਕ ਤਾਲੁਕ ਬਣ ਕੇ ਹੁੰਦਾ ਸੀ, ਅੱਛਾ ਬੁਰਾ ਜੋ ਵੀ, ਉਹਦੀਆਂ ਸ਼ਿੱਦਤਾਂ ਇਸ ਪਾਸੇ ਨੂੰ ਆਉਣੀਆਂ ਸ਼ੁਰੂ ਹੋ ਗਈਆਂ। ਔਰ ਮੈਂ ਇੱਕ ਗੱਲ ਇੱਥੇ ਕਹਾਂਗੀ ਕਿ ਜਿਹੜੀ ਆਰਗਨਾਈਜੇਸ਼ਨ ਹੈ ਨਾ, ਜਿਹੜਾ ਮਤਲਬ ਸ਼ਹਿਰ ਦੀ ਜਿਹੜੀ ਤਾਰੀਖ ਹੈ, ਸਲਤਨਤ ਦੀ ਜਿਹੜੀ ਤਾਰੀਖ ਹੈ, ਇਹ ਆਰਗੇਨਾਈਜ਼ਡ ਇੱਕ ਜਿਹੜਾ ਇੱਕ ਐਂਟਿਟੀ ਹੁੰਦੀ ਹੈ, ਉਹਦੀ ਜਿਹੜੀ ਤਾਰੀਖ ਹੈ, ਉਹਦੇ ਵਿੱਚ 3 ਪਿਲਰ ਹਮੇਸ਼ਾ ਬੇਸ ਦਾ ਰੋਲ ਅਦਾ ਕਰਦੇ ਨੇ। ਇੱਕ ਉਹਦੇ 'ਚ ਟੈਂਪਲ ਹੁੰਦਾ ਹੈ, ਯਾਨੀ ਮਜ਼ਹਬੀ ਤੁਹਾਡਾ ਕਿਸੇ ਵੀ ਮਜ਼ਹਬ ਦੇ ਨਾਲ ਜੋੜ ਕੇ ਜਿਹੜਾ ਵੱਡਾ ਹੈਗਾ ਉਹ। ਦੂਸਰਾ ਕਿੰਗ ਹੁੰਦਾ ਹੈ, ਤੇ ਤੀਸਰੀ ਮਾਰਕੀਟ ਹੁੰਦੀ ਹੈ। ਕਿੰਗ ਔਰ ਟੈਂਪਲ ਜਿਹੜਾ ਨਾ ਹਮੇਸ਼ਾ ਹਾਰਮਨੀ 'ਚ ਚੱਲਦੇ ਨੇ ਤਾਂ ਕਿ ਮਾਰਕੀਟ ਦੇ ਉੱਤੇ ਆਪਣਾ ਕਬਜ਼ਾ ਰੱਖਣ, ਔਰ ਫਿਰ ਕਬਜ਼ੇ ਨੂੰ ਐਕਸਪਲੋਇਟ ਕਰਕੇ ਉਹ ਕਿੰਗ ਨੂੰ ਫਿਰ ਸਟਰੈਂਥਨ ਕਰਨ, ਤੇ ਫਿਰ ਕਿੰਗ ਜਿਹੜਾ ਫਿਰ ਉਹ ਟੈਂਪਲ, ਯਾਨੀ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਆਪਣੀਆਂ ਇਕਤਦਾਰ ਦੇ ਉੱਤੇ ਆਪਣਾ ਇਸਤਹਿਕਾਮ ਰੱਖਣ ਵਾਸਤੇ। ਹੁਣ ਇੱਥੇ ਜ਼ਾਹਿਰ ਹੈ ਕਿ ਰਿਆਸਤ ਨੂੰ ਜ਼ਰੂਰਤ ਸੀ, ਆਈਡੀਓਲੋਜੀਕਲੀ ਵੀ ਜ਼ਰੂਰਤ ਸੀ ਸਾਨੂੰ। ਸਾਡਾ ਹਜੇ ਤੱਕ ਮਸਲਾ ਆਈਡੈਂਟੀਟੀ ਦਾ ਪਿਆ ਹੋਇਆ ਇੱਥੇ, ਸਾਨੂੰ ਉਹਦੇ ਵਾਸਤੇ ਵੀ ਜ਼ਰੂਰਤ ਸੀ। ਇਸੇ ਵਾਸਤੇ ਤੁਸੀਂ ਦੇਖੋ ਕਿ ਅਸਕਰੀ ਸਾਹਿਬ ਵੀ ਔਰ ਹੋਰ ਲੋਕਾਂ ਨੇ ਵੀ ਪਾਕਿਸਤਾਨੀ ਅਦਬ, ਇਸਲਾਮੀ ਅਦਬ, ਉਰਦੂ ਦੇ ਵਿੱਚ ਜਿਹੜਾ ਉਹ ਸਿਲਸਿਲਾ ਸ਼ੁਰੂ ਕੀਤਾ। ਇੱਕ ਆਈਡੈਂਟੀਟੀ ਦਾ ਲਾਸ ਜਿਹੜਾ ਹੈਗਾ ਉਹਦਾ ਵੀ ਸਾਨੂੰ ਮਸਲਾ ਬਣਿਆ ਹੋਇਆ ਸੀ। ਇਹ ਸਾਰੀਆਂ ਚੀਜ਼ਾਂ ਜੀ ਇਹ ਸਾਰੀਆਂ ਚੀਜ਼ਾਂ ਨੇ ਰੋਲ ਪਲੇ ਕੀਤਾ ਨਾ ਸਰ। ਇਹਨਾਂ ਸਾਰੀਆਂ ਚੀਜ਼ਾਂ ਨੇ ਕਿ ਜਦੋਂ ਸਾਡੇ ਕੋਲ ਆਈਡੈਂਟੀਟੀ ਕੋਈ ਨਹੀਂ ਸੀ ਹੈ, ਜਦੋਂ ਅਸੀਂ ਕਿਸੇ ਦੂਸਰੇ ਮਜ਼ਹਬ ਨੂੰ ਦੇਖਿਆ ਨਹੀਂ ਹੈ, ਜਦੋਂ ਸਾਨੂੰ ਇਹ ਪਤਾ ਹੀ ਨਹੀਂ ਹੈ ਕਿ ਯਾਨੀ ਹੋਰ ਵੀ ਦੁਨੀਆ 'ਚ ਲੋਕ ਵਸਦੇ ਨੇ ਔਰ ਅਸੀਂ ਉਹਨਾਂ ਦੇ ਨਾਲ ਰਹਿਣਾ ਹੈ, ਫਿਰ ਇੱਕ ਬਹੁਤ ਹੀ ਗਲਤ ਕਿਸਮ ਦਾ ਖਨਾਸ ਜਿਹੜਾ ਸਾਡੇ ਦਿਮਾਗਾਂ 'ਚ ਭਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ
ਸਿਲੈਕਟਡ ਲੋਕ ਹੈਗੇ ਆ, ਅਸੀਂ ਚੁਣੇ ਹੋਏ ਮੁੰਤਖਬਸ਼ੁਦਾ ਅਸੀਂ ਲੋਕ ਹੈਗੇ ਆ, ਅਸੀਂ ਉਹ ਹੈਗੇ ਆ ਕਿ ਜਿਨ੍ਹਾਂ ਵਾਸਤੇ ਸ਼ਫਾਤ ਜਿਨ੍ਹਾਂ ਦੀ ਹੋ ਜਾਏਗੀ ਕਿਆਮਤ ਦੇ ਰੋਜ਼, ਜਿਨ੍ਹਾਂ ਦੇ ਨਬੀ ਆ ਕੇ ਉਹਨਾਂ ਨੂੰ ਮਾਫੀ ਦਿਲਵਾ ਦੇਣਗੇ। ਅਸੀਂ 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 ਅੱਲਾ ਦੇ ਬੁਰਗਜ਼ੀਦਾ ਲੋਕ ਹੈਗੇ ਆ ਅਸੀਂ, ਤੇ ਮਤਲਬ ਇੱਕ ਜਿਹੜਾ ਇੱਕ ਫਾਲਸ ਦੇਣ ਦੀ ਕੋਸ਼ਿਸ਼ ਕੀਤੀ ਗਈ, ਇੱਕ ਫਾਲਸ ਵਰਥ ਕਹਿ ਲੀजिए ਜਾਂ ਸੈਂਸ ਆਫ ਪ੍ਰਾਈਡ ਦੇਣ ਦੀ ਕੋਸ਼ਿਸ਼ ਕੀਤੀ ਗਈ, ਔਰ ਥਰੂ ਸਿਲੇਬਸ ਕੀਤੀ ਗਈ, ਸਾਡੇ ਵੱਡਿਆਂ ਦੀਆਂ ਤਕਰੀਰਾਂ ਦੇ ਨਾਲ ਕੀਤੀ ਗਈ, ਦੂਸਰਿਆਂ ਦੇ ਕਾਰਨਾਮਿਆਂ ਨੂੰ ਥੱਲੇ ਕਰਕੇ ਔਰ ਆਪਣੇ ਆਪ ਨੂੰ ਗਲੋਰੀਫਾਈ ਕਰਕੇ ਕੀਤੀ ਗਈ। ਮਸਲਨ ਤੁਸੀਂ ਦੇਖੋ ਕਿ ਜਦੋਂ ਵੀ ਤੁਸੀਂ ਫਿਰ ਕ੍ਰੀਏਸ਼ਨ ਆਫ ਅਦਰ, ਗੈਰ ਦਾ ਤਸਵਰ ਕ੍ਰੀਏਟ ਕੀਤਾ ਗਿਆ। ਮੈਂ ਆਕਸਫੋਰਡ ਦੇ ਵਿੱਚ ਇਹੀ ਪੰਜਾਬ ਦੇ ਬਟਵਾਰੇ ਦੇ ਉੱਤੇ ਇੱਕ ਕਾਨਫਰੰਸ ਸੀ ਰਾਜਕਿਆ ਨੇ ਕੀਤੀ ਸੀ, ਉੱਥੇ ਮੈਂ ਆਪਣਾ ਆਰਟੀਕਲ ਪੜ੍ਹਿਆ। ਉਸ ਤੋਂ ਬਾਅਦ ਜਿਹੜੇ ਆਨਸਰ ਕੁਐਸਚਨ ਸੈਸ਼ਨ ਸੀ, ਉਹਨਾਂ ਨੇ ਇੱਕ ਸਵਾਲ ਕੀਤਾ ਮੈਨੂੰ ਉੱਥੇ। ਉਹਨਾਂ ਕਿਹਾ ਜੀ ਕੀ ਵਜ੍ਹਾ ਹੈ ਕਿ ਪਾਰਟੀਸ਼ਨ ਦੇ ਦੌਰਾਨ, ਬਟਵਾਰੇ ਦੇ ਦੌਰਾਨ ਸਿੱਖਾਂ ਨੇ ਵੀ ਬੜੇ ਮਾਰੇ ਸੀ ਲੋਕ, ਮੁਸਲਮਾਨਾਂ ਵੀ ਮਾਰੇ ਸੀ, ਸਾਰਿਆਂ ਨੇ ਇੱਕ ਦੂਜੇ ਨੂੰ ਮਾਰਿਆ ਸੀ, ਜਿਹੜਾ ਇਨਸਾਨ ਦੇ ਅੰਦਰ ਦਾ ਵਹਿਸ਼ੀਪਨ ਜਿਹੜਾ ਉਹ ਆਇਆ। ਤੇ ਕੀ ਵਜ੍ਹਾ ਹੈਗੀ ਹੈ ਕਿ ਪਾਕਿਸਤਾਨੀ ਵਾਸਤੇ ਇੱਕ ਜਿਹੜਾ ਸਿੱਖ ਪਰਸਨ ਹੈ ਉਹ ਮੋਰ ਐਕਸੈਪਟੇਬਲ ਹੁੰਦਾ ਹੈ ਐਜ਼ ਕੰਪੇਅਰ ਟੂ ਅ ਹਿੰਦੂ ਪਰਸਨ। ਔਰ ਇਹ ਗੱਲ ਮੇਰੇ ਵਾਸਤੇ ਬੜੀ ਮਤਲਬ ਥਾਟ ਪ੍ਰੋਵੋਕਿੰਗ ਸੀ ਕਿ ਵਾਕਈ ਕੀ ਗੱਲ ਹੈ ਕਿ ਇੱਕ ਅਗਰ ਇੱਕ ਪਾਸੇ ਹਿੰਦੂ ਹੋਵੇ ਔਰ ਇੱਕ ਪਾਸੇ ਸਿੱਖ ਹੋਏ ਤਾਂ ਸਾਡੇ ਵਾਸਤੇ ਕੰਪੈਰੀਟਿਵਲੀ ਸਿੱਖ ਨੂੰ ਅਸੀਂ ਕਹਿੰਦੇ ਸਾਡਾ ਯਾਰ ਹੈ, ਸਾਡਾ ਬੀਬਾ ਹੈ, ਸਾਡਾ ਵੀਰ ਹੈ, ਲੇਕਿਨ ਹਿੰਦੂ ਨਾਲ ਸਾਡੀ ਰਿਜ਼ੈਂਟਮੈਂਟ ਹੁੰਦੀ ਹੈ। ਔਰ ਉਹਦੀ ਵਜ੍ਹਾ ਹੋਈ ਕਿ ਤੁਸੀਂ ਆਪਣਾ ਟੈਕਸਟ ਕੱਢ ਕੇ ਵੇਖ ਲਓ, हम अपने बच्चों को क्या पढ़ा रहे हैं ਉਹਦੇ ਵਿੱਚ ਸਾਰੀ ਡਿਟੇਲਸ ਵੀ ਨੇ। ਇੱਕ ਹਮੇਸ਼ਾ ਫਿਲਮ ਦੇ ਅੰਦਰ ਜਾਂ ਟੈਕਸਟ ਦੇ ਅੰਦਰ ਇੱਕ ਜਿਹੜਾ ਨਾਨ ਮੁਸਲਿਮ ਕੈਰੈਕਟਰ ਹੋਏਗਾ ਉਹ ਬਹੁਤ ਹੀ ਮਕਾਰ ਹੋਏਗਾ, ਉਹਦੀ ਇੱਕ ਬੋਦੀ ਹੋਏਗੀ, ਬਾਕੀ ਸਿਰ ਸਫेद ਹੋਏਗਾ, ਉਹਨੇ ਕਮੀ ਕੁਰਤਾ ਨਹੀਂ ਪਾਇਆ ਹੋਇਆ ਹੋਏਗਾ, ਅਜੀਬ ਜੀ ਧੋਤੀ ਪਾਈ ਹੋਏਗੀ, ਪੇਟ ਨਿਕਲਿਆ ਹੋਏਗਾ, ਉਹਦੇ ਉੱਤੇ ਕੋਈ ਇੱਕ ਜ਼ੁਨਾਰ ਬੰਦੀ ਹੋਈ ਹੋਏਗੀ, ਔਰ ਉਹ ਬਹੁਤ ਹੀ ਮਤਲਬ ਕੋਈ ਬਹੁਤ ਹੀ ਤਿੱਖੀਆਂ ਅੱਖਾਂ ਵਾਲਾ ਔਰ ਤਿੱਖੇ ਜਿਹੇ ਨੱਕ ਵਾਲਾ ਹੋਏਗਾ। ਇਹ ਉਧਰ ਵੀ ਇੰਜ ਹੀ ਹੈ, ਉਹ ਵੀ ਉਧਰ ਵੀ ਇੰਜ ਹੀ ਹੈ ਸਾਡੇ ਐਗਜ਼ੈਕਟਲੀ। ਪਾਕਿਸਤਾਨੀਆਂ ਨੂੰ ਵਿਖਾਉਂਦਾ ਹੈ, ਤੇ ਮੈਂ ਹੁਣ ਜਦੋਂ ਪਾਕਿਸਤਾਨੀ ਆਈ ਉਹ ਵੀ ਤੱਕ ਨਹੀਂ ਜਨਾਬ ਉਹਨਾਂ ਨੇ ਅਜੀਬੋ-ਗਰੀਬ ਹੁੰਦੀ ਜਨਾਬ ਕਰਕੇ ਸਾਨੂੰ ਪਠਾਇਆ। ਉੱਥੇ ਵੀ ਉਹ ਇੱਕ ਟੋਪੀ ਪਾਈ ਹੋਏਗੀ, ਛੋਟੀ ਛੋਟੀ और टोपी पाई होएगी, छोटी जी दाढ़ी होएगी और 4 खाने का रुमाल होएगा और आदाब कर रहे होंगे। मतलब ये पंजाब दी जनाब बहुत हो गया। आओ आदाब भी जनाब भी ਇਹ ਗੱਲ ਇਹ ਜਿਹੜੀਆਂ ਚੀਜ਼ਾਂ ਨੇ ਨਾ ਉਧਰ ਵੀ ਹੋਇਆ ਹੈ, ਉਧਰ ਵੀ ਹੋਇਆ ਹੈ, ਇੱਧਰ ਵੀ ਹੋ ਰਿਹਾ ਹੈ। ਮੈਂ ਇਹੀ ਗੱਲ ਅਰਜ਼ ਕਰ ਰਹੀ ਹਾਂ ਕਿ ਇਹਨਾਂ ਚੀਜ਼ਾਂ ਦੇ ਨਾਲ ਗੈਰ ਮਹਿਸੂਸ ਤਰੀਕੇ ਦੇ ਵਿੱਚ कि हिंदुओं ने हम पे जुल्म किया और हमने उनसे आज़ादी लाखों कुर्बानियां दे के हमने आज़ादी हासिल की, बड़े गलत ने, बड़े दूर रहने वाले ने, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਫੇ ਕਿ ਸਾਡੇ ਕੋਲ ਕੋਈ ਅਸੀਂ ਲੋਕਾਂ ਨੂੰ ਮਿਲੇ ਨਹੀਂ ਹੈ, ਦੇਖਿਆ ਨਹੀਂ ਹੈ, ਜਾਣਦੇ ਨਹੀਂ ਹੈ। ਤੇ ਇਹਨਾਂ ਚੀਜ਼ਾਂ ਦੇ ਵਿੱਚ ਮਤਲਬ ਮੈਂ ਆਪਣੇ ਇਰਦ ਗਿਰਦ ਪੁੱਛਾਂ ਕਿਸੇ ਨੂੰ ਕਿ ਤੁਸੀਂ ਕਦੀ ਕਿਸੇ ਯਹੂਦੀ ਨੂੰ ਮਿਲੇ ਹੋ ਜਾਂ ਤੁਸੀਂ ਕਿਸੇ ਹਿੰਦੂ ਨੂੰ ਮਿਲੇ ਹੋ, ਅਕਸਰ ਲੋਕਾਂ ਦਾ ਜਵਾਬ ਹੋਏਗਾ ਕਿ ਨਹੀਂ ਅਸੀਂ ਨਹੀਂ ਮਿਲੇ। ਅਕਸਰ ਲੋਕ ਪਾਕਿਸਤਾਨ ਤੋਂ ਬਾਹਰ ਵੀ ਨਹੀਂ ਗਏ ਹੋਏ। ਸੋ ਇਹ ਸਾਰੀਆਂ ਚੀਜ਼ਾਂ ਮਿਲ ਮਿਲਾ ਕੇ ਸਾਨੂੰ ਉਸ ਪਾਸੇ ਨੂੰ ਲੈ ਕੇ ਜਾ ਰਹੀਆਂ ਨੇ ਜਿਹੜੀਆਂ ਇੰਤਹਾ ਪਸੰਦੀ ਦੇ ਉੱਤੇ ਮਬਨੀ ਨੇ। ਇੱਕ ਹੋਰ ਜਿਹੜੀ ਚੀਜ਼ ਦੀ ਇਹਦੇ 'ਚ ਸਾਡੇ ਕੋਲ ਰਿਆਸਤ ਸਾਡੀ ਜਿਹੜੀ ਹੈ ਉਹਦੇ ਵਿੱਚ ਜ਼ਿਹਨ ਤੋਂ ਜਿਹੜਾ ਪ੍ਰੈਸ਼ਰ ਹੈ ਉਹਨੂੰ ਰਿਲੀਜ਼ ਕਰਨ ਦਾ ਕੋਈ ਸਾਡੇ ਕੋਲ ਤਰੀਕਾ ਨਹੀਂ ਹੈ। ਸਾਡੇ ਕੋਲ ਖੇਲ ਦੇ ਮੈਦਾਨ ਨਹੀਂ ਹੈਗੇ, ਅਸੀਂ ਖੁੱਲ ਕੇ ਹੱਸਣ ਵਾਸਤੇ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈਗੀ, ਅਸੀਂ ਕੋਈ ਨੱਚ ਟੱਪ ਨਹੀਂ ਸਕਦੇ। ਹਾਂ ਉਹ ਜੀ ਮੈਂ ਚਾਹਾਂਗਾ ਕਿ ਨੌਸ਼ੀਨ ਵੀ ਇਹਦੇ ਤੇ ਗੱਲ ਕਰਨ ਔਰ ਡਾਕਟਰ ਸਾਹਿਬਾ ਵੀ ਇਸੇ ਨੂੰ ਫੋਲੋ ਕਰਦੇ ਹੋਏ ਗੱਲ ਕਰਨ। ਇੱਕ ਚੀਜ਼ ਮੈਂ ਐਡ ਇਨ ਕਰਦਾ ਜਾਵਾਂ ਕਿ ਨੌਸ਼ੀਨ ਵਾਸਤੇ ਭੈਣ ਮੇਰੀ ਤੇ ਜ਼ਿਆਦਾ ਔਖਾ ਸਵਾਲ ਉਹਦੇ ਵਾਸਤੇ ਕਿ ਇਹ ਜਿਹੜੀ ਸਾਡੀਆਂ ਭੈਣਾਂ ਨੇ ਪੰਜਾਬ ਦੀਆਂ, ਇਹ ਬ੍ਰਾਂਡਸ ਚੋਂ ਕਿਧਰੋਂ ਨਿਕਲਣਗੀਆਂ? ਮਤਲਬ ਖਾਡੀ ਦੀ ਵਿੱਚੋਂ, ਪਰਸਾਂ ਦੇ ਵਿੱਚੋਂ, ਜੁੱਤੀਆਂ ਦੇ ਵਿੱਚੋਂ, ਤੇ ਬਿਲਕੁਲ ਹੀ ਨਜ਼ਰ ਨਹੀਂ ਆਉਂਦਾ ਕਿ ਪੰਜਾਬ ਦੀ ਧੀ ਨੂੰ ਕੋਈ ਪੰਜਾਬ ਦੀ ਧਰਤੀ ਜਿਹਦੇ ਉੱਤੇ ਉਹਦੇ ਮਾਪੇ, ਉਹਦੇ ਪੇਕੇ ਸਾਰੇ ਜੰਮੇ ਪਲੇ, ਉਹਦੇ ਨਾਲ ਵੀ ਕੋਈ ਆਪਣੀ ਜੁੜਤ ਬਣਾਏ ਜਾਂ ਆਪਣੀ ਜਿਹੜੀ ਜ਼ੁਬਾਨ ਹੈ ਉਹਨੂੰ ਵੀ ਕੋਈ ਪ੍ਰਾਈਡ ਫੀਲ ਕਰੇ, ਆਪਣੀ ਹੋਂਦ ਨੂੰ, ਆਪਣੀ ਸ਼ਨਾਖਤ ਨੂੰ। ਅੱਛਾ, ਇਹਦੇ 'ਚ ਨਾ ਪਹਿਲੇ ਤਾਂ ਸਾਨੂੰ ਥੋੜ੍ਹਾ ਜਿਹਾ ਉਹੀ ਗੱਲ ਡਾਕਟਰ ਸਾਹਿਬਾ ਦੇ ਜਿੱਥੇ ਗੱਲ ਦੀ ਅਖੀਰ ਹੋਈ ਨਾ, ਤੋਂ ਮੈਂ ਸ਼ੁਰੂ ਕਰਨਾ ਚਾਹਾਂਗੀ ਕਿ ਥੋੜ੍ਹਾ ਪ੍ਰੈਸ਼ਰ ਘੱਟ ਕਰਨਾ ਪਏਗਾ।
ਲੰਬੇ ਲੰਬੇ ਸਾਹ ਲੈਣੇ ਪੈਣਗੇ, ਠੰਡਾ ਗਲਾਸ ਪਾਣੀ ਦਾ ਪੀਣਾ ਪਏਗਾ। ਅਸੀਂ ਦੇਖੇ ਨੇ ਕਿ ਇੱਕ ਪਾਕਿਸਤਾਨ ਜਿਹੜਾ ਬੱਚਾ ਵਿਚਾਰਾ ਪੈਦਾ ਹੁੰਦਾ ਨਾ, ਠੀਕ ਅੱਧੇ ਘੰਟੇ ਬਾਅਦ ਉਹਦੇ ਤੇ ਇੰਨੇ ਪ੍ਰੈਸ਼ਰ ਹੋ ਜਾਂਦੇ ਨੇ, ਉਹਨੂੰ ਅਜ਼ਾਨ ਦਿੱਤੀ ਜਾਂਦੀ ਹੈ, ਉਹਨੂੰ ਦੱਸ ਦਿੱਤਾ ਜਾਂਦਾ ਤੂੰ ਪੰਜਾਬੀ ਹੈ, ਉਹਨੂੰ ਦੱਸ ਦਿੱਤਾ ਜਾਂਦਾ ਤੂੰ ਅਰਾਈ ਹੈ, ਤੂੰ ਰਾਜਪੂਤ ਹੈ, ਤੂੰ ਸैयदज़ादा है, तू फलाना है, मुसलमान हो गया, तू अचानक ही फिर तू पाकिस्तानी है, फिर तू पंजाबी सिंधी बलोची पठान है, की है। और जो बेचारा ना जो अद्धे घंटे बाद रोना शुरू करता है ना, ऐसा नहीं रो रहा होता क्योंकि बच्चे की जबीलत है, अद्धे घंटे बाद रोना पएगा। असल में ऐसा रो रहा होता कि मैं कितने आ गया, मेरे की होने लगी है, और हर बच्चे नाल हो रही है। ਅਸੀਂ ਆਪਣੇ ਆਪ ਨੂੰ ਈਜ਼ੀ ਨਹੀਂ ਕਰਨ ਦੇ ਚੱਕਰ 'ਚ ਨਾ, ਮਤਲਬ ਖਾਡੀ ਦੇ ਵਿੱਚ ਜਾਂ ਕਿਸੇ ਬ੍ਰਾਂਡ ਦੇ ਨਾਲ ਮੁਹੱਬਤ ਕਰਨਾ ਜਾਂ ਉਹਦੇ ਪਿੱਛੇ ਫਿਰਨਾ ਕੋਈ ਏਡਾ ਨਾਮੁਮਕਿਨ ਗੱਲ ਨਹੀਂ। ਦੁਨੀਆ 'ਚ ਆਨੇ ਔਰਤਾਂ ਦੇ ਬੰਦੇ ਫਿਰਦੇ ਨੇ, ਇੰਨੀਆਂ ਬ੍ਰਾਂਡਾਂ ਕਿਉਂ ਬਣ ਰਹੀਆਂ ਨੇ? ਗੱਲ ਇਹ ਕਿ ਜਿਹੜੇ ਸਾਡੇ ਕੁਝ ਮੋਟਿਵਸ ਨੇ ਆਪਣੀ ਪ੍ਰਾਇੋਰਟਾਈਜ਼ ਤੇ ਕਰ ਰਹੀਆਂ ਨਾ। ਮੇਰੀ ਪ੍ਰਾਇੋਰਟੀ ਕੀ ਹੈ? ਆਪਣੇ ਬੱਚਿਆਂ ਨੂੰ ਥੋੜਾ ਈਜ਼ੀ ਕਰ ਰਹੀਆਂ ਸੀ, ਫਿਰ ਉਹਨਾਂ ਨੂੰ ਜਿਵੇਂ ਜਿਵੇਂ ਵਿਚਾਰੇ ਵੱਡੇ ਹੁੰਦੇ ਜਾਂਦੇ ਨੇ, ਗ੍ਰੇਡਸ ਇੰਨੇ ਲਿਆਣੇ ਨੇ, ਨੰਬਰ ਇੰਨੇ ਲੈਣੇ ਨੇ, ਤੂੰ ਮੇਰਾ ਨੱਕ ਵਟਾ ਦਿੱਤਾ, ਤੇਰੀ ਵਜ੍ਹਾ ਤੋਂ ਮੇਰੀ ਇੱਜ਼ਤ ਕੱਟੀ ਗਈ। ਅੱਛਾ ਥੋੜੇ ਜਿਹੀ ਹੋਇਆ, ਫਿਰ ਥੋੜਾ ਜਿਹਾ ਵੱਡਾ ਮੁੰਡਾ ਦੀ ਕੁੜੀ ਹੋ ਗਈ, ਹੁਣ ਤੇਰੀ ਫੁੱਫੀ ਕੀ ਕਹੇਗੀ, ਤੇਰਾ ਮਾਮਾ ਕੀ ਕਹੇਗਾ, ਤੇਰਾ ਚਾਚਾ ਕੀ ਕਹੇਗਾ, ਫਿਰ ਥੋੜਾ ਜਿਹਾ ਵੱਡਾ ਹੋਇਆ, ਹੁਣ ਅਸੀਂ ਬਾਹਰ ਤੇਰੀ ਵਜ੍ਹਾ ਤੋਂ ਕਿਸੇ ਨੂੰ ਮੂੰਹ ਖਾਣ ਦੇ ਕਾਬਿਲ ਨਹੀਂ ਲੈ ਕੇ ਹੁਣ ਕੁੜੀ ਦਾ ਰਿਸ਼ਤਾ ਲਿਆਉਣਾ ਹੈ ਜਾਂ ਮੁੰਡੇ ਦਾ ਰਿਸ਼ਤਾ ਲਿਆਉਣਾ ਹੈ, ਤੇ ਇੱਕ ਆਪਣਾ ਹਮ ਪੱਲਾ ਵੇਖਣਾ ਹੈ। ਇੰਨੇ ਪ੍ਰੈਸ਼ਰ ਨੇ ਵਿਚਾਰੇ ਮਾਸੂਮ ਬੱਚਿਆਂ ਤੇ, ਪਾਕਿਸਤਾਨੀਆਂ ਤੇ। ਉਹ ਵਿਚਾਰੇ ਕਿਹੜਾ ਉਹਨਾਂ ਦਾ ਮਸਲਕ ਹੈ, ਕਿਹੜਾ ਉਹਨਾਂ ਦਾ ਮਜ਼ਹਬ, ਇਹ ਵੀ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਹੈ ਫੌਰੀ ਤੌਰ ਤੇ ਕਿ ਹੁਣ ਤੂੰ ਸ਼ੀਆ ਹੈ, ਤੂੰ ਸੁੰਨੀ ਹੈ, ਤੂੰ ਬਰੇਲਵੀ ਹੈ, ਤੂੰ ਵਹਾਬੀ ਹੈ। ਇਹ ਇੰਨੇ ਪ੍ਰੈਸ਼ਰ ਨੇ। ਅੱਛਾ ਐਸੀ 4 ਬੰਦੇ ਬੈਠੇ ਹੋਏ ਆ ਨਾ, ਅਸੀਂ ਸਿਰਫ 4 ਹੀ ਸੋਚ ਰਹੀ ਹਾਂ ਕਿ ਅਸੀਂ ਇਹਨਾਂ ਪ੍ਰੈਸ਼ਰ ਤੋਂ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ, ਆਪਣੀ ਫੈਮਲੀਜ਼ ਨੂੰ, ਆਪਣੇ ਭਾਂਜੇ ਭਤੀਜਿਆਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਕੱਢਣਾ ਹੈ, ਤੇ ਇੰਨਾ ਰਿਲੈਕਸਿੰਗ ਹੋਏਗਾ, ਇੱਕ ਲੰਬੇ ਸਾਹ ਵਰਗੀ ਗੱਲ ਹੋਏਗੀ। ਲੇਕਿਨ ਨਹੀਂ, ਅਸੀਂ ਕਹਿੰਦੇ ਹਾਂ ਕਿ ਤੁਸੀਂ ਬਿਲਕੁਲ ਇਹ ਲਿਖਿਆ ਪਿਆ ਜੇ 5 ਉਂਗਲੀਆਂ ਨੇ, ਇਹਦੇ ਤੇ ਇਹ ਪੁਆਇੰਟਸ ਲਿਖੇ ਪਏ ਨੇ, SOPs ਨੇ, ਇਹਨਾਂ ਤੇ ਅਮਲ ਕਰੋ ਤੇ ਤੁਸੀਂ ਠੀਕ ਹੋ ਜਾਓਗੇ। ਪੰਜਾਬੀ ਬੜੀ ਜ਼ੁਬਾਨ ਹੈ, ਬੜੀ ਮਿੱਠੀ ਜ਼ੁਬਾਨ ਹੈ, ਬੜੀ ਪਿਆਰੀ ਜ਼ੁਬਾਨ ਹੈ, ਜ਼ਰੂਰ ਬੋਲਣੀ ਚਾਹੀਦੀ। ਇਹਦਾ ਮਤਲਬ ਹਰਗਿਜ਼ ਇਹ ਨਹੀਂ ਕਿ ਅਸੀਂ ਉਰਦੂ ਨਾ ਬੋਲੀਏ, ਇੰਗਲਿਸ਼ ਨਾ ਬੋਲੀਏ, ਆਪਣੀ ਦੂਜੀਆਂ ਜ਼ਬਾਨਾਂ। ਇੰਨੇ ਲੋਕ ਨੇ, ਤੁਸੀਂ ਅਮਰੀਕਾ ਬਰਤਾਨੀਆ ਜੋ ਜ਼ਿਆਦਾ ਤੋਂ ਜ਼ਿਆਦਾ, ਉਹ ਕਹਿੰਦੇ ਨੇ ਕਿੰਨੀਆਂ ਜ਼ਬਾਨਾਂ ਤੁਹਾਨੂੰ ਬੋਲਣੀਆਂ ਹੁੰਦੀਆਂ ਨੇ, 20 ਲਿਖ ਲੈਂਦੇ ਨੇ। ਸਾਡੇ ਕੋਲ 1-2 ਨਹੀਂ ਜ਼ਬਾਨੀਆਂ ਜਾਂਦੀਆਂ। ਸਾਡੇ ਕੋਲ ਨਾ ਇੰਗਲਿਸ਼ ਬੋਲੀ ਜਾਂਦੀ, ਨਾ ਉਰਦੂ ਬੋਲੀ ਜਾਂਦੀ, ਨਾ ਪੰਜਾਬੀ ਬੋਲੀ ਜਾਂਦੀ। ਉਹਦੀ ਵਜ੍ਹਾ ਕਿ ਸਾਡੀਆਂ ਕੋਈ ਜੜ੍ਹਾਂ ਨਹੀਂ ਰਹਿਣ ਦਿੱਤੀਆਂ ਗਈਆਂ ਨਾ। ਮੈਨੂੰ ਪੈਦਾ ਹੁੰਦੇ ਦੱਸਿਆ ਜਾਣਗੇ ਕਿ ਤੂੰ ਅੰਗਰੇਜ਼ੀ 'ਚ ਬੋਲਣਾ ਹੈ, ਹੈਲੋ ਬੇਟਾ, ਪਹਿਲੇ ਅਜ਼ਾਨ ਦੇ ਦੇਣਗੇ, ਨਾਲ ਹੀ ਉਹਦਾ ਤਰਜਮਾ ਨਹੀਂ ਸੁਣਾਉਣਾ, ਇਹ ਨਹੀਂ ਦੱਸਣਾ ਕਿ ਹੁਣ ਕੀ ਗੱਲ ਹੈ। ਅੱਛਾ ਅਜ਼ਾਨ ਦਿੱਤੀ ਗਈ, ਕੋਈ ਹੋਰ ਜ਼ਬਾਨ ਹੈ, ਥੋੜੀ ਦੇਰ ਬਾਅਦ ਹੈਲੋ ਹਾਈ ਕਰਨ ਵਾਲੀ ਕੋਈ ਹੋਰ ਜ਼ਬਾਨ ਹੈ, ਮਾਂ ਨੇ ਮੋਬਾਈਲ ਦੇ ਉੱਤੇ ਗਾਣਾ ਲਾ ਕੇ ਰੱਖ ਦੇਣਾ, ਪੋਇਮ ਲਾ ਕੇ ਚਲਾ ਦੇਣੀ, ਇੱਕ ਹੋਰ ਜ਼ਬਾਨ ਹੈ। ਉਹ ਵਿਚਾਰਾ ਬੱਚਾ ਹੀ ਘਬਰਾ ਜਾਂਦਾ ਕਿ ਮੇਰੇ ਨਾਲ ਹੋਈ ਕਿਹੜੀ। ਆਪਣੇ ਆਪ ਨੂੰ ਗਾਲਾਂ ਘਬਰਾਹਟ ਕੱਢੀਆਂ ਵਿੱਚੋਂ ਹੋਰ ਕੱਢਣ ਦੀ ਜ਼ਬਾਨ ਹੈ। ਜ਼ਰੂਰਤ ਹੈ ਸਭ ਤੋਂ ਪਹਿਲੇ। ਜਦੋਂ ਮਾਂ ਨੂੰ अच्छा ਗੁੱਸਾ ਆਣਾ अपने ਉਦੋਂ बच्चों ਜ਼ਬਾਨ बड़ी अंग्रेजी बड़ी शुस्ता माँ बनी होंगी, इंज करके ये मत करो, वो मत करो, यूं करो, अंग्रेजी च बोल के फलान बोल के। जो तेरी माँ नू तेरा खानदान ही है जे, तेरी पुट्ठियां भैनां ही है जे, तू एवें नहीं होना है, फौरन अपनी औकात भी विखा देनी। तो थोड़ा जिहा सानू ऐ देखना पएगा कि कोई शय बुरी नहीं है, दुनिया इन्नी सोहनी है। देखो 4 मुख्तलिफ लोग हैं, सरनेम मुख्तलिफ ने, नस्लां मुख्तलिफ ने, रंग मुख्तलिफ ने, शक्लां मुख्तलिफ ने, जगह मुख्तलिफ ते बैठे हुए हैं, एक दूजे नू हस के सह रहे हैं। सिर्फ अगर सानू एक दूजे नू हस के सहना, बर्दाश्त करना, और अब मैं कौन हाँ ਇਹ ਨਹੀਂ ਭੁੱਲਣਾ ਚਾਹੀਦਾ। ਮਤਲਬ ਇਹ ਨਹੀਂ ਕਿ ਡਾਕਟਰ ਸ਼ਹਨਾਜ਼ ਹੋਰੀ ਬਹੁਤੇ ਸੋਹਣੇ ਨੇ ਤੇ ਮੈਂ ਇਹਨਾਂ ਵਰਗੀ ਹੋਣ ਦੇ ਵਾਸਤੇ ਵਕਤ ਪਾਉਣ ਨਾ ਪਵਾਂ, ਮੈਂ ਵੀ ਉਨੀ ਸੋਹਣੀ ਹੈ। ਇਸ ਗੱਲ ਦੇ ਉੱਤੇ ਜੇ ਆਪਣੇ ਆਪ ਦੀ ਜਿਹੜੀ ਸੈਲਫ ਆਈਡੈਂਟੀਫਿਕੇਸ਼ਨ ਹੈ ਨਾ, ਇਹਦੇ ਇਹ ਬੜਾ ਜ਼ਰੂਰੀ ਹੈ ਕਿ ਮੈਨੂੰ ਆਪਣੀ ਪਹਿਚਾਣ ਹੋਏ, ਔਰ ਉਹਦੇ ਤੇ ਮੈਂ ਸ਼ਰਮਿੰਦਾ ਵੀ ਨਾ ਹੋਵਾਂ। ਸਭ ਤੋਂ ਜ਼ਰੂਰੀ ਗੱਲ ਹੈ ਕਿ ਮੈਨੂੰ ਪਤਾ ਹੋਏ ਮੈਂ ਪੰਜਾਬੀ ਹਾਂ, ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ। ਅੱਛਾ ਕੋਈ ਫਖਰ ਵਾਲੀ ਗੱਲ ਵੀ ਨਹੀਂ ਹੈ, ਦੋਵਾਂ ਗੱਲਾਂ ਚੋਂ ਨਿਕਲਣਾ ਪਏਗਾ। ਕੋਈ ਐਡਾ ਹਨੇਰ ਪਾਉਣ ਵਾਲੀ ਗੱਲ ਵੀ ਨਹੀਂ ਹੈ ਕਿ ਅਗਰ ਮੈਂ ਪੰਜਾਬੀ ਹੋ ਗਈ ਤਾਂ ਦੁਨੀਆ ਦਾ ਕੋਈ ਅਨੋਖਾ ਕੰਮ ਹੋ ਗਿਆ ਔਰ ਹੁਣ ਸਾਰਾ ਮੇਰੇ ਤੇ ਮੈਂ ਬੜਾ ਜਿਹੜੀ ਮੇਰੇ ਤੇ ਬੜੀਆਂ ਜ਼ਿੰਮੇਵਾਰੀਆਂ ਪੈ ਗਈਆਂ। ਓਕੇ ਫਾਈਨ ਭਾਈ, ਹੁਣ ਤਾਂ ਹੋ ਗਈਆਂ, ਬਸ ਥੋੜਾ ਜਿਹਾ ਈਜ਼ੀ ਕਰਨ ਦੀ ਜ਼ਰੂਰਤ ਹੈ। ਦੂਜੀ ਗੱਲ ਇਹ ਕਿ ਬਹਿਰਹਾਲ ਅਗਰ ਅਸੀਂ ਪੰਜਾਬੀ ਨੂੰ ਨਹੀਂ ਮਨਵਾ ਪਾਏ, ਅਸੀਂ ਪੰਜਾਬੀ ਜ਼ੁਬਾਨ ਦਾ ਸਿਲੇਬਸ ਨਹੀਂ ਕਰਵਾ ਪਾਏ, ਅਸੀਂ ਪੰਜਾਬੀ ਹੁਕੂਮਤ, ਪੰਜਾਬੀ ਸਰਕਾਰ, ਪੰਜਾਬੀ ਸਟੈਬਲਿਸ਼ਮੈਂਟ, ਪੰਜਾਬੀ ਮਾਫੀਆ, ਪੰਜਾਬੀ ਜਿਹੜਾ ਨਾ ਉਹ ਇੱਕ ਗੈਂਗ ਬਣਨ ਦੇ ਬਾਵਜੂਦ ਅਗਰ ਅਸੀਂ ਸਿਰਫ ਪੰਜਾਬੀ ਨਿੱਕੀ ਜਿਹੀ ਜ਼ੁਬਾਨ, ਮਿੱਠੀ ਜਿਹੀ ਜ਼ੁਬਾਨ, ਜਾਂ ਨਹੀਂ ਵੀ ਮਿੱਠੀ ਤੇ ਜ਼ੁਬਾਨ ਹੈ ਬਈ, ਅੰਗਰੇਜ਼ੀ ਕੋ ਮਿੱਠੀ ਹੈ, ਚਾਈਨੀਜ਼ ਕੋ ਮਿੱਠੀ ਹੈ, ਸਾਨੂੰ ਤਾਂ ਸਮਝ ਵੀ ਨਹੀਂ ਆਉਂਦੀ। ਇਹ ਜਿਹੜੀ ਅਜ਼ਾਨ ਤੁਸੀਂ ਬੱਚੇ ਦੇ ਕੰਨ 'ਚ ਦਿੰਦੇ ਨੇ, ਉਹਦੀ ਮਾਂ ਨਾਲ ਪਈ ਹੁੰਦੀ, ਉਹਦਾ ਤਰਜਮਾ ਨਹੀਂ ਉਹਨੂੰ ਆਉਂਦਾ। ਤੁਸੀਂ ਥੋੜਾ ਜਿਹਾ ਲੋਕਾਂ ਨੂੰ ਈਜ਼ੀ ਕਰੋ, ਚੀਜ਼ਾਂ ਦਾ ਸਮਝਾਉਣਾ ਜ਼ਰੂਰੀ ਹੈ। ਜਿਹੜੀ ਨਾ ਆਈਡੈਂਟੀਫਿਕੇਸ਼ਨ ਔਰ ਟ੍ਰਾਂਸਲੇਸ਼ਨ, ਮੈਨੂੰ ਆਪਣੀ ਜ਼ੁਬਾਨ ਦਾ ਪਤਾ ਹੋਏ ਕਿ ਜਿਹੜੀ ਗੱਲ ਮੈਨੂੰ ਦੱਸੀ ਜਾ ਰਹੀ ਹੈ, 1947 ਤੋਂ ਈਜ਼ੀ ਹੁੰਦੇ ਚਲੇ ਆ ਰਹੇ ਹਨ। ਹਾਂ ਤੇ ਇਕਬਾਲ ਦੀ ਇਹਦੇ ਚ हाँ सॉरी नौशीन अगर ਤੁਸੀਂ ਗੱਲ ਕਰ ਦੋ मतलब वही ना जी 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 ਮੈਂ ਬਸ ਇਹਦੇ ਚੈਟ ਕਰਨਾ ਚਾਹ ਰਹੀ ਸੀ ਕਿ ਜਿਹੜਾ ਤੁਸੀਂ ਅਮਰ ਗੱਲ ਕੀਤੀ ਸੀ ਨਾ ਕਿ ਖਾਦੀ ਦੇ ਕੱਪੜੇ ਤੇ ਇਹ ਤੇ ਉਹ, ਦੇਖੋ 2 ਗੱਲਾਂ ਨੇ। ਇੱਕ ਤੇ ਸਾਰਫੀਅਤ ਹੈ, ਸਾਰਫੀਅਤ ਨੇ ਸਿਰਫ ਸਾਨੂੰ ਨਹੀਂ ਕਾਬੂ ਕੀਤਾ ਹੋਇਆ, ਉਹਨੇ ਪੂਰੀ ਦੁਨੀਆ ਨੂੰ ਕਾਬੂ ਕੀਤਾ ਹੋਇਆ। ਉਹਨੇ ਆਪਣੀ ਸ਼ੈ ਵੇਚਣੀ ਹੈ, ਅਸੀਂ ਖਰੀਦਣੀ ਹੈ, ਅਸੀਂ ਉਹ ਬੰਬਾਰਮੈਂਟ ਸੱਟ ਹੁੰਦੀ, ਉਹ ਇੱਕ ਅਲੱਗ ਟੌਪਿਕ ਹੈਗਾ। ਲੇਕਿਨ ਨੌਸ਼ੀਨ ਜਿਹੜੀ ਗੱਲ ਕਰ ਰਹੇ ਸਨ, ਮੈਨੂੰ ਇਹ ਦੱਸੋ ਕਿ ਸਾਡੀ ਸ਼ਨਾਖਤ ਹੈ ਕੀ, ਸਾਡੀ ਪਹਿਚਾਨ ਹੈ ਕੀ? ਕਿਆ ਅੱਜ ਤੱਕ ਗੱਲ ਇਹ ਹੈ ਨਾ ਕਿ ਸਾਰੀ ਸਾਡੇ ਤੇ ਹੀ ਇਸਲਾਮ ਸਾਰਾ ਸਾਡੇ ਤੇ ਮੁਸੱਲਤ ਹੈ,
ਨਹੀਂ ਨਹੀਂ ਉਹ ਸਭ ਪਾਕਿਸਤਾਨੀਅਤ ਤੇ ਹੈ ਸਾਰੀ ਸਾਡੇ ਪੰਜਾਬੀਆਂ ਦੇ ਮਸਲੇ ਤੇ ਮਸਲਾ ਇਹ ਹੈ ਫ੍ਰੀ ਮਾਰਕੀਟ ਦਾ ਤਸਵਰ ਵੀ ਸਾਡੇ ਤੇ ਹੀ ਮਸਲੇ ਨਹੀਂ ਨਹੀਂ ਮਸਲਾ ਇਹ ਹੈ ਸਿਵਾਏ ਇੱਕ ਪੰਜਾਬੀਅਤ ਦੇ ਸਾਰਾ ਕੁਝ ਹੀ ਸਾਡੇ ਵਾਸਤੇ ਅਹਿਮ ਹੈ। ਮਸਲਾ ਇਹ ਹੈਗਾ ਮਾਰ ਜੀ ਕਿ ਮੋਰ ਦੈਨ 70 ਇਅਰਸ ਹੋ ਗਏ ਨੇ ਸਾਨੂੰ ਹਜੇ ਤੱਕ ਇਹ ਹੀ ਨਹੀਂ ਪਤਾ ਕਿ ਸਾਡਾ ਕਲਚਰ ਹੈ ਕੀ। ਮਤਲਬ ਮੈਂ ਪੰਜਾਬੀ ਦੀ ਗੱਲ ਨਹੀਂ ਕਰ ਰਹੀ ਹਾਂ, ਸਾਨੂੰ ਓਵਰਆਲ ਹੀ ਨਹੀਂ ਪਤਾ ਕਿ ਅਸੀਂ ਆਪਣਾ ਤਾਲੁਕ ਜਿਹੜਾ ਹੈ ਉਹ ਹਿੰਦੁਸਤਾਨ ਦੇ ਹਜ਼ਾਰਾਂ ਸਾਲ ਦੀ ਤਾਰੀਖ ਤੋਂ ਸ਼ੁਰੂ ਕਰਨਾ ਹੈ, ਜਾਂ ਅਸੀਂ ਅਰਬ ਦੇ ਨਾਲ ਜਾ ਕੇ ਆਪਣੇ ਆਪ ਨੂੰ ਜੋੜਨਾ ਹੈ, ਜਾਂ ਅਸੀਂ ਇੰਡਸ ਸਾਗਾ ਦੇ ਨਾਲ ਜਾ ਕੇ ਆਪਣੇ ਆਪ ਨੂੰ ਜੋੜਨਾ ਹੈ। ਅਸੀਂ ਕਰਨਾ ਕੀ ਹੈ ਭਾਈ, ਇਹ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ। ਅਸੀਂ ਆਪਣੀ ਵਿਸਾਖੀ ਮਨਾਣੀ ਹੈ ਕਿ ਨਹੀਂ ਮਨਾਣੀ ਹੈ, ਅਸੀਂ ਮਤਲਬ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਕਿ ਅਸੀਂ ਕਿਉਂਕਿ ਉਹ ਜਿਹੜਾ ਸਵਾਲ ਉਦੋਂ ਚੁੱਕਿਆ ਗਿਆ ਸੀਗਾ 47 ਦੇ ਵਿੱਚ ਕਿ ਬਈ ਤੁਸੀਂ ਪਾਕਿਸਤਾਨ ਤੇ ਬਣਾ ਲਿਆ, ਤੁਸੀਂ ਦੋ ਬਲਕਿ ਹੁਣ ਤਾਂ 3 ਕਹਿਣਾ ਚਾਹੀਦਾ, ਉਹ ਹਿੱਸੇ ਤੇ ਕਰ ਲਏ ਨੇ। ਇਹ ਕੀਤੇ ਕਿਉਂ ਸੀ ਭਾਈ? ਇਹ ਕੰਮ ਕੀ ਤੁਹਾਨੂੰ ਪਿਆ ਸੀ? ਵਕਤ ਕੀ ਸੀ? ਵਾਦਾ ਕੀ ਸੀ? ਠੀਕ ਹੈ, ਜੇ ਤੁਸੀਂ ਬਾਅਦ ਚੋਂ 11 ਅਗਸਤ ਨੂੰ ਇਹੀ ਗੱਲ ਕਹਿਣੀ ਸੀ ਕਿ ਜਨਾਬ ਜਿਹੜਾ ਹਿੰਦੂ ਹੈ ਹਿੰਦੂ ਰਹੇਗਾ, ਜਿਹੜਾ ਮੁਸਲਮਾਨ ਹੈ ਉਹ ਮੁਸਲਮਾਨ ਰਹੇਗਾ, ਤੇ ਭਾਈਜਾਨ ਫਿਰ ਉੱਥੇ ਰਹਿ ਲੈਂਦੇ ਜਿੱਥੇ ਬੈਠੇ ਸਨ, ਉੱਥੇ ਕੀ ਮਸਲਾ ਸੀ? ਤੇ ਮਸਲਾ ਮੁਰਾਦ ਇੱਥੇ ਹੀ ਰੁਕਣਾ। ਇੱਥੇ ਮੈਂ ਡਾਕਟਰ ਸਾਹਿਬ ਕੋਲੋਂ ਹਾਂ ਇਹ ਬੜਾ ਅਹਿਮ ਇਸ਼ੂ ਹੈ। ਡਾਕਟਰ ਸਾਹਿਬ ਇਹਦੇ ਤੋਂ ਤੁਸੀਂ ਪਲੀਜ਼ ਇਹ ਜਿਹੜੇ ਜਨਾਬ 48 ਦੀ ਸਪੀਚ ਹੈ ਨਾ ਉਹ ਅਮਰ ਮੇਰੀ ਗੱਲ ਸੁਣੋ ਨਾ, ਤੁਸੀਂ ਮੈਨੂੰ ਉਸ ਜਗ੍ਹਾ ਤੇ ਜਾ ਕੇ ਪਸੰਦ ਹੋ, ਤੁਹਾਨੂੰ ਪਤਾ ਹੈ ਮੈਨੂੰ ਮੇਰੀ ਫਿਰ ਕਲਾਸਾਂ ਵੀ ਬੜੇ ਲੰਬੀਆਂ ਹੁੰਦੀਆਂ ਨੇ, ਉਸ ਵੇਲੇ ਤੁਸੀਂ ਨਹੀਂ ਹੋਗੇ। ਮੈਂ ਤੇ ਹੈਰਾਨ ਸਾਇਮਾ ਇਰਮ ਸਾਹਿਬਾ ਜਿਹੜੀਆਂ ਗੱਲਾਂ ਕਰਦੀ ਪੈਨੇ ਬੜੀ ਕੈਪੈਸਿਟੀ ਹੈ ਇਹਨਾਂ ਸਵਾਲਾਂ ਦੀ। ਜਿਸ ਤਰ੍ਹਾਂ ਪਾਣੀ ਦਾ ਫਲੋ ਹੈ ਨਾ, ਉਹ ਆਪਣਾ ਰਸਤਾ ਆਪ ਖੁਦ ਇਖਤਿਆਰ ਕਰਦਾ ਹੈ। ਜੇ ਸਟੋਰੀ ਉਸ ਤੇ बनने ਜਾਣ, I'm really appreciating the way she is speaking। वो इस तरह से बिल्कुल चलती चली जा रही है। वक्त केड़ा पिया सी ਹੁਣ ਕਈ ਗੱਲਾਂ ਨੇ ਦਿਮਾਗ 'ਚ, ਮੇਰਾ ਦਿਮਾਗ ਜਿਹੜਾ ਨਾ ਆਟੋਮੈਟਿਕਲੀ ਕੰਮ ਕਰਦਾ ਪਿਆ ਕਿਹੜੀ ਗੱਲ ਬੋਲਾਂ ਜਾਂ ਨਹੀਂ। मैं पाकिस्तान 'ਚ इंटरव्यू क्यों नहीं देंगी? मैं कहनी देखिए मैं इसलिए इंटरव्यू नहीं दूंगी कि जो मैं सोच रही हूँ वो मैं बयान नहीं कर सकती। ठीक है, पहले तो मैं इन्हों बड़ी साइमा साहिबा नूं जिहड़ी है ना मैं मुबारकबाद देंगी जिस वेले लोग अपने आप यानी इतना कंफर्टेबल फील करेंगे कि दिस इज व्हाट my understanding about this particular issue is and this is how I speak up। उस विले तक मसले हल नहीं होंगे। We need so many people like her। You wanted to say 2 things, one Islam, the other Urdu, और तुसी उन्हां दोवां दे वार कीता है पाकिस्तान बना के। Let me say this, ठीक है, इन्नियां इस्लामी मुमलिकत ने ਕਿਸੇ ਕੋਲ ਤੁਹਾਨੂੰ ਇਹ ਮੈਂ ਬਹੁਤ ਜਗ੍ਹਾ ਨੇ ਪਰ ਅਜੀਬੋ ਗਰੀਬ ਜਿਹੜੇ ਲੌਜ਼ ਇੱਥੇ ਮੌਜੂਦ ਨੇ ਨਾ, ਉਹਨਾਂ ਦੀ ਕਈ ਮੁਲਕਾਂ 'ਚ ਮੈਂ ਜਾ ਕੇ ਵੇਖਿਆ ਇਹੋ ਜਿਹੇ ਤਰੀਕੇ ਦੇ ਲਾਅ ਨਹੀਂ ਨੇ। ਉਰਦੂ ਤੁਸੀਂ ਉੱਥੇ ਮਹਿਫੂਜ਼ ਕਰਨ ਲੱਗੇ ਹੋ ਜਿੱਥੇ ਕੋਈ ਬੋਲਣ ਵਾਲਾ ਨਹੀਂ ਲੱਭਦਾ। ਤੁਸੀਂ ਕਹੋ ਅਸੀਂ ਇਹਨਾਂ ਨੂੰ ਮਾਰ ਕੇ ਪੜਾਵਾਂਗੇ ਔਰ ਫਿਰ ਉਰਦੂ ਅਸੀਂ ਜਿਹੜੀ ਹੈ ਉਹ ਸਾਡੀ ਮਹਿਫੂਜ਼ ਹੋਏਗੀ। ਉੱਥੇ ਕਨਫਿਊਜ਼ਨ ਹੈ, ਬਹੁਤ ਬੜੀ ਕਨਫਿਊਜ਼ਨ ਹੈ। ਤੁਹਾਡਾ ਜਿਹੜਾ ਅਸਲ ਇਸ਼ੂ ਹੈ ਨਾ, ਤੁਸੀਂ ਮੈਂ ਗੱਲ ਕੀਤੀ ਹੈ ਅਮਾਰ ਜਿਹੜੀ ਮਾਵਾਂ ਦੀ ਤੁਸੀਂ ਗੱਲ ਕਰਦੀ ਪਈ ਹੈ, ਖਾਦੀ ਤੋਂ ਕਦੇ ਨਿਕਲਣਗੇ। ਦੇਖੇ ਐਮਟੀ ਪਾਰਟ ਥੰਡਰ ਮਚ ਬयानिया मैं शुरू ਤੋਂ ਕਹਿੰਦੀ ਆ ਰਹੀ ਹਾਂ ਉਹਨਾਂ ਦੇ ਕੋਲ 2 ਚੀਜ਼ਾਂ ਨੇ, ਉਰਦੂ ਅੰਗਰੇਜ਼ੀ। खुदा ना खास्ता अंग्रेजी कमजोर है तो उर्दू बाकी कुछ नहीं है। वो समझते ना साढ़े बच्चे इन्होंने दोनों जबानों के एक्सपर्ट हो गए और वो पाकिस्तान च मुकम्मल तौर पर थ्राइव करेंगे। वो जी है नौकरियां हासिल कर लेंगे, सोसाइटी च उन्होंने एक स्टेटस बनेगा वगैरह वगैरह वगैरह। इस करके तुसी मार्केट जाओ फिर औरतों की शॉपिंग, मैं 20-22 साल तो मैं कभी शॉपिंग देख के अखा हैरान होंदी सी। मैं कहंदी सी कि मैं दुकान ते जांदी आ मैनू मौत पैंदी आ, उन्हां दे कोल करन वास्ते कुछ नहीं छड्या। तुसी ऐसा बेतहाशा आ रहा है, सोचण वास्ते इत्थे कुछ भी नहीं है। अच्छा आप पढ़ती हैं, हाय अल्लाह हमें तो किताबें देख के सर में दर्द होता है। मैं ते जुमले खुद सुने ने कि औरतां शॉपिंग भी ना करन ते की करन, दसो मैनू तुसी। अच्छा मैं इत्थे शनाज अगर तारी गुफ्तगू अगर मुकम्मल हो गई ये गल ते मैं एक बोलो तानू सुनन च मजा आ रहा है। हां जी ओ तुसी इतनी तारीफ की कि पहली बारी मैं तारीफ तो परेशान हो गई है कि मैं कीता की है। तुसी ओ कीता प्रोग्राम बाद में सुनना
और तो ਆਹੋ सवालों की ਆਹੋ तरह ਉਹ की ਤੇ जरूरत नहीं है, ਹੁਣ ਤੇ कुछ ਹੋ ਗਿਆ। सेंसर का लोग करेंगे। नहीं मैं वो इसी वास्ते मैं क्या कि मैं दोबारा आ जावा कि जिन्हें जिसने ने नहीं सुनिया इस करते शहनाज ਦੀ ਤਾਰੀਫ ਕਰਕੇ ਉਹਨੂੰ ਮਜਬੂਰ ਕਰਤਾ ਕਿ ਰਿਵਾਈਂਡ ਕਰਕੇ ਸੁਣ ਲਈ ਭਾਈ ਕੀ ਕਿਹਾ ਸੀ। ਗੱਲ ਇਹ ਹੈ ਕਿ ਮੇਰਾ ਬੜਾ ਇਸ ਸਿੱਧਾ ਜਿਹਾ ਸਟੈਂਸ ਹੈਗਾ ਹੈ ਕਿ ਅਗਰ ਤੁਸੀਂ ਆਪਣੇ ਆਪ ਨੂੰ ਇਹ ਜਿਹੜੀ ਸ਼ਹਨਾਜ਼ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਜਿੰਨੀ ਦੇਰ ਤੱਕ ਤੁਸੀਂ ਬਣਾਵਟੀ ਰਹਿਣਾ ਹੈ। ਦੇਖੋ ਜੀ ਮੈਂ ਹੁਣ ਪਾਕਿਸਤਾਨ ਦੇ ਵਿੱਚ ਪੈਦਾ ਹੋਈ ਹਾਂ, ਸਹੀ ਹੋਇਆ ਗਲਤ ਹੋਇਆ ਜੋ ਵੀ ਹੋਇਆ ਹੋ ਗਿਆ, ਠੀਕ ਹੈ। ਉਹ ਇੱਕ ਚੀਜ਼ ਹੋਣੀ ਸੀ, ਉਹ ਹੋ ਗਈ, ਉਹ ਤਾਰੀਖ ਦਾ ਹਿੱਸਾ, ਹੁਣ ਉਹਨੂੰ ਮੈਂ ਵਾਪਸ ਨਹੀਂ ਲੈ ਸਕਦੀ। ਉਹਨੂੰ ਜਿੰਨੀ ਦੇਰ ਤੱਕ ਅਸੀਂ ਕ੍ਰਿਟੀਕਲੀ ਨਹੀਂ ਦੇਖਾਂਗੇ ਔਰ ਅਸੀਂ ਸਮਝਾਂਗੇ ਨਹੀਂ ਕਿ ਵੀ ਇਹਦੇ ਚ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੜੇ ਇੰਟੈਂਸ਼ਨ ਸਨ ਔਰ ਕਿਸ ਤਰ੍ਹਾਂ ਚੀਜ਼ਾਂ ਖਰਾਬ ਹੋਈਆਂ ਨੇ, ਉਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਸਿੱਧਿਆ ਨਹੀਂ ਕਰ ਸਕਦੇ। ਸਿੱਧੀ ਜੀ ਗੱਲ ਹੈ। ਦੇਖੋ ਜੀ ਗਲਤੀ ਸੁਧਾਰਨ ਦਾ ਜਾਂ ਬਿਮਾਰੀ ਫੜਨ ਦਾ ਵਕਤ ਉਦੋਂ ਆਉਂਦਾ ਹੈ, ਉਹਦੀ ਤਸ਼ਖੀਸ ਵੀ ਬਾਅਦ ਵਿੱਚ ਹੁੰਦੀ ਹੈ, ਉਹਦਾ ਇਲਾਜ ਵੀ ਬਾਅਦ ਵਿੱਚ ਹੁੰਦਾ ਹੈ। ਸਭ ਤੋਂ ਪਹਿਲੇ ਤੇ ਮੰਨਣਾ ਪੈਂਦਾ ਹੈ ਨਾ ਕਿ ਇੱਕ ਬਿਮਾਰੀ ਹੈ, ਠੀਕ ਹੈ, ਜਾਂ ਇੱਕ ਮੁਸੀਬਤ ਹੈ ਜਾਂ ਇੱਕ ਗਲਤ ਚੀਜ਼ ਹੈ। ਅਗਰ ਮੈਂ ਆਪਣੇ ਆਪ ਨੂੰ ਪਹਿਲੇ ਬਿਆਨੀਏ ਆਪਣੇ ਆਪ ਤੇ ਮਲਮਾ ਚਾੜੀ ਰੱਖਾਂਗੀ ਔਰ ਮੈਂ ਨਹੀਂ ਮੰਨਾਂਗੀ ਕਿ ਹਾਂ ਵੀ ਮੈਂ ਇੱਕ ਕੰਮ ਮੇਰੇ ਕੋਲੋਂ ਠੀਕ ਨਹੀਂ ਸੀ ਹੋਇਆ ਜਾਂ ਹੋ ਗਿਆ ਤੇ ਹੁਣ ਮੈਂ ਉਹਨੂੰ ਅੱਗੇ ਵਧਾਉਣ ਵਾਸਤੇ ਕੋਈ ਸਿਲਸਿਲਾ ਸਿੱਧਾ ਕਰਨਾ ਹੈ, ਉਨੀ ਦੇਰ ਤੱਕ ਚੀਜ਼ਾਂ ਸਿੱਧੀਆਂ ਨਹੀਂ ਹੋਣੀਆਂ। आई एम नॉट ashamed of my past, I should not be, ठीक है। ਮੈਂ ਤੇ ਇਹ ਸੋਚਾਂਗੀ ਕਿ ਮੈਂ ਪਾਸਟ ਦੇ ਜਿਹੜੇ ਹੋ ਗਿਆ ਸੀ ਇਹ ਨਾ ਹੋਏ ਕਿ ਮੇਰਾ ਪੁੱਤਰ ਅੱਜ ਤੋਂ 50 ਸਾਲ ਬਾਅਦ ਉੱਠ ਕੇ ਬਹਿ ਕੇ ਕਿਤੇ ਕਹਿ ਰਿਹਾ ਹੋਏ ਕਿ ਸਾਡੀਆਂ ਮਾਵਾਂ ਨੇ ਇਹ ਕਰ ਦਿੱਤਾ ਸੀਗਾ। ਅਸੀਂ ਅੱਜ ਅਗਰ ਨਹੀਂ ਕੁਝ ਅੱਗੇ ਚਲਾਂਗੇ, ਅਸੀਂ ਅਗਰ ਹਕੀਕਤ ਦਾ ਸਾਹਮਣਾ ਅਸੀਂ ਅੱਜ ਨਹੀਂ ਕਰਾਂਗੇ ਤੇ ਇਹ ਮਾਮਲੇ ਇਸੇ ਤਰ੍ਹਾਂ ਹੀ ਰਹਿਣਗੇ। ਦੇਖੋ ਮੈਂ ਇੱਕ ਹੋਰ ਤੁਹਾਨੂੰ ਵਾਕਿਆ ਸੁਣਾਉਣੀ ਹੈ ਕਿ ਮੈਂ ਬਰਮਿੰਗਮ ਵਿੱਚ ਸੀ ਇੱਕ ਮਹਿਫਿਲ ਦੇ ਵਿੱਚ, ਤੇ ਉੱਥੇ ਕੁਝ ਕਸ਼ਮੀਰ ਡੇ ਦੇ ਸਿਲਸਿਲੇ 'ਚ ਕੁਝ ਲੋਕ ਵੀ ਇਕੱਠੇ ਹੋਏ ਸਨ, ਖਾਣਾ ਖੁਣਾ ਸੀ। ਹੁਣ ਤੁਸੀਂ ਜਾਣਦੇ ਹੋ ਅੱਛੀ ਤਰ੍ਹਾਂ ਕਿ ਉਹ ਬੜਾ ਸੈਂਸਿਟਿਵ ਜਾਂ ਉਹ ਮਿਨੀ ਪਾਕਿਸਤਾਨ ਵੀ ਕਹਿੰਦੇ ਨੇ ਉੱਥੇ। ਉੱਥੇ ਗੱਲ ਛਿੜ ਪਈ, ਉਤੋਂ ਕਸ਼ਮੀਰ ਦਾ ਸਿਲਸਿਲਾ ਸੀ ਤੇ ਮੈਂ ਇੱਕ ਗੱਲ ਕਰ ਦਿੱਤੀ। ਮੈਂ ਕਿਹਾ ਜੀ ਗੱਲ ਇਹ ਹੈ ਕਿ ਤੁਸੀਂ ਅਗਰ ਆਪਣੇ ਬੱਚਿਆਂ ਨੂੰ ਝੂਠ ਪੜਾਓਗੇ ਨਾ ਤੇ ਉਹ ਵਿਚਾਰੇ ਸਾਰੀ ਜ਼ਿੰਦਗੀ ਉਹ ਇਹੀ ਸਮਝਣਗੇ ਕਿ ਅਸੀਂ ਝੂਠ ਦੇ ਪਰਾਂ ਦੇ ਉੱਤੇ ਅਸੀਂ ਚੜ੍ਹਨਾ ਹੈ। ਇਹ ਸਾਰਫੀਅਤ ਝੂਠੇ ਨੂੰ ਜ਼ਿਆਦਾ ਚੜਾਉਂਦੀ ਹੈ ਨਾ, ਤੇ ਉਹ ਹਮੇਸ਼ਾ ਹਰ ਥਾਂ ਤੇ ਜਾ ਕੇ ਨਾ ਉਹਨਾਂ ਕੋਲ ਜਵਾਬ ਨਹੀਂ ਹੋਏਗਾ, ਉਹ ਡਿਬੇਟ ਨਹੀਂ ਕਰ ਸਕਣਗੇ ਔਰ ਉਹ ਹਮੇਸ਼ਾ ਅਹਿਸਾਸੇ ਕਮਤਰੀ ਦਾ ਸ਼ਿਕਾਰ ਰਹਿਣਗੇ ਔਰ ਉਹਦੇ ਨੁਕਸਾਨ ਹੋਣਗੇ। ਮਸਲਨ ਉਹਦੇ ਚ ਗੱਲ ਇੱਕ ਦੋ ਗੱਲਾਂ ਆਈਆਂ, ਮੈਂ ਕਿਹਾ ਜੀ ਦੇਖੋ ਗੱਲ ਇਹ ਹੈ ਕਿ ਫਲਾਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਇਸ ਤਰ੍ਹਾਂ ਦੱਸ ਦਿਓ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨੇ। ਜਦੋਂ ਬੱਚਾ ਇੱਥੇ ਆਉਂਦਾ, UK ਆਉਂਦਾ ਹੈ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੇ ਨਾਲ ਗੱਲ ਕਰਦਾ, ਉਹਨੂੰ ਪਤਾ ਲੱਗਦਾ ਕਿ ਮੈਨੂੰ ਤਾਂ ਸਾਰੀਆਂ ਗੱਲਾਂ ਝੂਠ ਦੱਸੀਆਂ ਗਈਆਂ ਨੇ, ਉਹਦਾ ਤੁਹਾਡੇ ਤੋਂ ਵੀ ਇਤਬਾਰ ਉੱਠ ਜਾਂਦਾ ਹੈ। ਅੱਗੋਂ ਜਿਹੜਾ ਜਵਾਬ ਸੀ ਨਾ ਉਹ ਬੜਾ ਮਜ਼ੇਦਾਰ ਸੀ, ਬੜਾ ਇੰਟਰਸਟਿੰਗ ਸੀ। ਉਹਨੇ ਕਿਹਾ ਜੀ ਦੇਖੋ ਮੈਡਮ ਗੱਲ ਇਹ ਹੈ ਮੋਹਤਰਮਾ ਕਿ ਸਾਰੇ ਤੇ UK ਨਹੀਂ ਆ ਜਾਂਦੇ ਨਾ। ਮੈਂ ਕਿਹਾ ਇਹ ਗੱਲ ਤੁਹਾਡੀ ਵੈਸੇ ਸਹੀ ਹੈ ਕਿ ਸਾਰੇ ਤੇ UK ਨਹੀਂ ਆ ਜਾਂਦੇ, ਕਿ ਇਹਨਾਂ ਨੂੰ ਆ ਕੇ ਪਤਾ ਲੱਗ ਜਾਏਗਾ ਕਿ ਕੰਮ ਗਲਤ ਸੀ। ਯਾਨੀ ਅਗਰ ਅਸੀਂ ਇਸ ਨਜ਼ਰੀਏ ਦੇ ਨਾਲ ਬੈਠੇ ਹੋਏ ਹਾਂ ਕਿ ਜਿੰਨੇ ਬੇਵਕੂਫ ਬਣਦੇ ਨੇ ਉਹਨਾਂ ਨੂੰ ਬਣਾਈ ਜਾਓ ਔਰ ਤੁਸੀਂ ਗੱਲ ਨਾ ਕਰੋ, ਤੇ ਉਹਦੇ ਨਾਲ ਫਿਰ ਮਾਮਲਾ ਨਹੀਂ ਸਿੱਧੇ ਹੋਣਗੇ, ਉਹ ਮਜ਼ੀਦ ਅਸੀਂ ਖਰਾਬੀ ਵਾਲੇ ਪਾਸੇ ਜਾਵਾਂਗੇ। ਹਾਂ ਅਸੀਂ ਸਾਰੀਆਂ ਕੌਮਾਂ ਇੰਝ ਕਰਦੀਆਂ ਨੇ, ਤੁਸੀਂ ਇੰਗਲੈਂਡ ਦੀ ਔਰ ਫਰਾਂਸ ਦੀ ਤਾਰੀਖ ਚੁੱਕ ਕੇ ਵੇਖ ਲਓ, ਤੁਸੀਂ ਅਮਰੀਕਾ ਦੀ ਸਿਵਲ ਵਾਰ ਦੀ ਤਾਰੀਖ ਚੁੱਕ ਕੇ ਵੇਖ ਲਓ, ਉਹਨਾਂ ਦੇ ਗੁਲਾਮੀ ਵਾਲੇ ਮਾਮਲਾਤ ਨੂੰ, ਮਤਲਬ ਕਿਸੇ ਪਾਸੇ ਵੀ ਚਲੇ ਜਾਓ ਤੁਹਾਨੂੰ ਚੀਜ਼ਾਂ ਮਿਲਣਗੀਆਂ, ਹਮੇਸ਼ਾ ਤੋਂ ਹੀ ਹੁੰਦਾ ਆਇਆ ਹੈ। ਲੇਕਿਨ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਕਮ ਅਜ਼ ਕਮ ਮੈਂ ਨਹੀਂ ਇਹ ਐਕਸਪੈਕਟ ਨਹੀਂ ਕਰਦੀ ਹਾਂ ਕਿ ਮੇਰੇ ਨਾਲ ਦੇ ਘਰ ਦੇ ਵਿੱਚ ਜਿਹੜੀ ਬੀਬੀ ਘਰ 'ਚ ਬੈਠੀ ਰਹਿੰਦੀ ਹੈ ਉਹ ਸਵੇਰੇ ਉੱਠ ਕੇ ਬੜੀ ਦਾਨਿਸ਼ਵਰ ਬਣ ਕੇ ਗੱਲ ਵੀ ਕਰ ਰਹੀ ਹੋਏਗੀ, ਆਪਣੇ ਪੁੱਤਰਾਂ ਨੂੰ ਸਮਝਾ ਰਹੀ ਹੋਏਗੀ, ਮੈਂ ਐਕਸਪੈਕਟ ਨਹੀਂ ਕਰਦੀ ਹਾਂ। ਲੇਕਿਨ ਮੈਂ ਇਹ ਜ਼ਰੂਰ ਐਕਸਪੈਕਟ ਕਰਦੀ ਹਾਂ ਕਿ ਸਾਡੇ ਵਰਗੇ ਜਿਹੜੇ ਲੋਕ ਜਿਨ੍ਹਾਂ ਨੇ ਥੋੜੀ ਜਿਹੀ ਚਾਰ ਉਸਤਾਦਾਂ ਦੀ ਨਜ਼ਰ ਜਿਨ੍ਹਾਂ ਦੇ ਉੱਤੇ ਹੋਈ ਹੈ, ਜਿਨ੍ਹਾਂ ਦਾ ਕੋਈ ਹਲਕਾ ਅਹਿਬਾਬ ਹੈ, ਜਿਹੜੇ ਕਿਸੇ ਯੂਨੀਵਰਸਿਟੀ ਦੇ ਵਿੱਚ ਕਿਸੇ ਅਦਾਰੇ ਦੇ ਵਿੱਚ ਕੰਮ ਕਰਦੇ ਨੇ, ਕਮ ਅਜ਼ ਕਮ ਉਹ ਤੇ ਆਪਣੇ ਆਪ ਨੂੰ ਕਲੀਅਰ ਕਰ ਲੈਣਾ, ਉਹਨਾਂ ਨੂੰ ਤੇ ਕਲੀਅਰ ਹੋਣਾ ਚਾਹੀਦਾ ਹੈ। ਤੇ ਬਾਕੀ ਮੈਂ ਡਰ ਗਈ ਭਾਈ, ਲਾ ਇਲਾਹਾ ਇल्लल्लाह ਮੁਹੰਮਦ ਰਸੂਲullah, ਮੈਂ ਬੜੀ ਮੁਸਲਮਾਨ ਹੈਗੀ ਤੇ ਪਾਕਿਸਤਾਨ ਜ਼ਿੰਦਾਬਾਦ। ਅੱਛਾ ਇਹ ਮੈਂ ਇੱਥੇ ਕੁਝ ਲੋਕ ਪਤਾ ਨਹੀਂ ਹੋਣੇ ਸਾਡਾ ਲਿੰਕ ਕਿੱਥੋਂ ਲੀਕ ਹੋਇਆ, ਕੁਝ ਲੋਕ ਇਹਦੇ ਬ੍ਰੌਡਕਾਸਟ ਐਂਟਰ ਹੋਣਾ ਚਾਹ ਰਹੇ ਨੇ, ਉਹਨਾਂ ਵਾਸਤੇ ਵੀਰਾਂ ਵਾਸਤੇ ਅਰਜ਼ ਹੈ ਕਿ ਇਹ ਇਨਵੀਟੇਸ਼ਨ ਦੇ ਉੱਤੇ ਹੁੰਦਾ ਹੈ। ਅਗਰ ਮੈਂ ਤੁਹਾਨੂੰ ਜਾਣਦਾ ਨਹੀਂ ਤੇ ਮੈਂ ਤੁਹਾਨੂੰ ਕਿਸ ਤਰ੍ਹਾਂ ਲੈ ਸਕਦਾ ਬ੍ਰੌਡਕਾਸਟ। ਸੋ ਜੀ ਨੌਸ਼ੀਨ, ਤੁਸੀਂ ਹੁਣ ਕੋਈ ਅੱਗੇ, ਤੁਸੀਂ ਵੀ ਸਹਾਫੀ ਹੋ, ਕੋਈ ਅੱਗੇ ਗੱਲ ਕਿੰਝ ਵਧਾਓਗੇ, ਕਿਸ ਤਰ੍ਹਾਂ ਅਸੀਂ ਮੈਨੂੰ ਤਾਂ ਤਸੱਲੀ ਬਖਸ਼ ਜਵਾਬ ਤੁਹਾਡੇ ਕੋਲ ਨਹੀਂ ਮਿਲਿਆ ਓਨੈਸਟਲੀ, ਜਦੋਂ ਤੱਕ ਨਹੀਂ ਮਿਲੇਗਾ ਮੈਂ ਐਵੇਂ ਕਿ ਪੰਜਾਬੀ ਕਿਵੇਂ ਬਚਾਣੀ ਹੈ। ਇਸ ਸਵਾਲ ਦਾ ਅੱਛਾ ਇਹੀ ਹੈ ਜਵਾਬ ਕਿ ਜਿਹੜਾ ਪੰਜਾਬ ਦੀ ਧੀ ਦਾ ਰਵੱਈਆ ਹੈ, ਪਰ ਪੰਜਾਬ
ਉਹ ਕੋਈ ਇੰਨਾ ਹੌਸਲਾ ਅਫਜ਼ਾ ਨਹੀਂ ਨਜ਼ਰ ਆਇਆ ਸਾਨੂੰ ਕਦੀ। ਅੱਛਾ, ਇਹ ਸਾਨੂੰ ਅਮਾਰ ਸਾਹਿਬ ਇਹ ਵੀ ਵੇਖਣਾ ਪਏਗਾ ਕਿ ਪੰਜਾਬ ਦੀ ਧੀ ਨੂੰ ਸਾਹ ਲੈਣ ਦਾ ਮੌਕਾ ਵੀ ਕਦੋਂ ਮਿਲਿਆ ਹੈ ਨਾ। ਪੰਜਾਬ ਵਿੱਚ ਮਜ਼ਬੂਤ ਖਵਾਤੀਨ ਬਹੁਤ ਜ਼ਿਆਦਾ ਨੇ। ਪੰਜਾਬ ਵਿੱਚ ਆਪਣੀ ਜ਼ੁਬਾਨ ਦੇ ਨਾਲ, ਆਪਣੇ ਆਪ ਦੇ ਨਾਲ, ਸਾਡੇ ਆਪਣੀ ਜੁਰਤ ਵਰਗੇ ਦੇ ਨਾਲ ਮਜ਼ਲੂਮ ਬੰਦਿਆਂ ਦੇ ਸਾਹ ਪੀ ਗਈਆਂ ਨੇ। ਹਾਲੇ ਸਾਹ ਬਿਲਕੁਲ, ਮੈਂ ਤਾਂ ਪਹਿਲੇ ਹੀ ਇਹ ਕਿਹਾ ਕਿ ਅਸੀਂ ਪੰਜਾਬ ਵਿੱਚ ਬਹੁਤ ਮਜ਼ਬੂਤ ਖਵਾਤੀਨ ਨੇ। ਮੈਂ ਪਹਿਲੇ ਹੀ ਇਹੀ ਕਿਹਾ ਹੈ, ਬਹੁਤ ਬਹਾਦਰ ਖਵਾਤੀਨ ਨੇ, ਬੜੀਆਂ ਜਿਨ੍ਹਾਂ ਨੂੰ ਕਹਿਣਾ ਚਾਹੀਦਾ। नौशीन एक लेकिन मिनट, मैं नौशीन एक मिनट, माजरत, बहुत माजरत कतक लमी माफ। ਇਹ ਤੁਸੀਂ ਜਿਹੜਾ ਕਿਹਾ ਸੀ ਨਾ ਇੱਕ ਮੁਖਬਰੀ ਕਿਨੇ ਕੀਤੀ ਹੈ, ਉਹ ਮੈਂ ਕੀਤੀ ਸੀ, ਮੈਂ ਉਹਨੂੰ ਠੀਕ ਕਰ ਰਹੀ ਹਾਂ। ਉਹ ਗਲਤੀ ਨਾਲ ਮੈਂ ਬਜਾਏ ਦੂਜਾ ਲਿੰਕ ਦੇਣ ਦੇ ਮੈਂ ਇਹ ਵਾਲਾ ਲਿੰਕ ਤੇ ਫੇਸਬੁੱਕ ਤੇ ਪਾਤਾ ਸੀ, ਉਹ ਮੈਂ ਠੀਕ ਕਰ ਰਹੀ ਹਾਂ। ਤੇ ਮੈਨੂੰ ਇੱਥੇ ਤੁਸੀਂ ਦੂਜਾ ਲਿੰਕ ਭੇਜ ਦਿਓ। ਦੂਜਾ ਅਗਰ ਤੁਸੀਂ ਲਿੰਕ ਭੇਜ ਦਿਓ ਤੇ ਮੈਂ ਉਹਨੂੰ ਨਾ ਇੱਥੇ ਦਾ ਜਿਹੜਾ ਲਾਈਵ ਦੇਖਦੇ ਨੇ ਸਾਰੇ ਜਿਹਦੇ ਤੇ YouTube ਦਾ, ਉਹ ਮੈਂ ਅੱਛਾ, ਥੋੜਾ ਜਿਹਾ ਸਾਨੂੰ ਆਪਣੀ ਨਾ ਅਵੇਅਰਨੈਸ ਕਰਨ ਦੀ ਜ਼ਰੂਰਤ ਹੈ, ਜਿਹੜਾ ਕਿ ਇਸ ਵੇਲੇ ਸਾਡੇ ਕੋਲ ਬੜਾ ਤਗੜਾ ਮੀਡੀਅਮ ਹੈ ਸੋਸ਼ਲ ਮੀਡੀਆ ਦੇ ਥਰੂ। ਅਸੀਂ ਥੋੜਾ ਜਿਹਾ ਲੋਕਾਂ ਨੂੰ ਦੱਸੀਏ ਕਿ ਇੱਕ ਇਹ ਮਸਲਾ ਹੈ, ਤੇ ਇਸ ਮਸਲੇ ਮੈਨੂੰ ਆਪਣੇ ਬਚਪਨ ਵਿੱਚ ਯਾਦ ਹੈ ਕਿ ਮੇਰੇ ਜਿਹੜੇ ਵੱਡੇ ਭਰਾ ਹੁੰਦੇ ਸਨ, ਉਹ ਪੰਜਾਬ ਜਾਗ ਪੰਜਾਬੀ ਜਾਗ ਤੇਰੀ ਪੱਗ ਨੂੰ ਲੱਗ ਗਿਆ ਦਾਗ ਦੇ ਨਾਰਿਆਂ ਦੇ ਨਾਲ ਤਹਿਰੀਕਾਂ ਦੇ ਵਿੱਚ ਖੜੇ ਹੁੰਦੇ ਸਨ। ਫਿਰ ਅਸੀਂ ਵੇਖਿਆ ਕਿ ਸਾਰਾ ਕੁਝ ਮਾਈਂਡ ਕਰ ਦਿੱਤਾ ਗਿਆ। ਉਹ ਇੰਟਾਇਰਲੀ ਪਾਵਰ ਪੋਲਿਟਿਕਸ ਦਾ ਇੱਕ ਨਾਰਾ ਸੀ। ਨਹੀਂ, ਮੈਂ ਦੱਸ ਰਹੀ ਹਾਂ ਕਿ ਹੁਣ ਇਹ ਹੈ ਕਿ ਫਿਰ ਮਾਈਲਡ ਸਾਹਿਬ ਨੇ ਲਾਇਆ ਸੀ ਉਹਦਾ, ਸਾਡੀ ਇਸ ਜੈਨੂਇਨ ਤਹਿਰੀਕ ਨਾਲ ਉਸ ਪਾਵਰ ਹੰਗਰੀ ਪੋਲਿਟਿਕਸ ਵਾਲੀ ਤਹਿਰੀਕ ਦਾ ਕੋਈ ਗੱਲ ਕਹਿਣ ਦਾ ਮਤਲਬ ਜੀ, ਗੱਲ ਕਹਿਣ ਦਾ ਮਤਲਬ ਇਹ ਕਿ ਸਾਨੂੰ ਥੋੜਾ ਜਿਹਾ ਮਾਈਲਡ ਨਹੀਂ ਹੋਣ ਦੇਣਾ। ਹੁਣ ਫਿਰ ਇਹਨੂੰ ਅਸੀਂ ਸੌਣ ਨਹੀਂ ਦੇਣਾ। ਲੋਕਾਂ ਨੂੰ ਦੱਸਣਾ ਹੈ ਕਿ ਇਹ ਇੱਕ ਮਸਲਾ ਹੈ, ਇਹਦੇ ਤੇ ਗੱਲ ਕਰਨ ਤੇ ਇਹਦਾ ਹੱਲ ਲੱਭਣ ਦੀ ਜ਼ਰੂਰਤ ਹੈ। ਜਦੋਂ ਅਸੀਂ ਆਪਣੇ ਪੰਜਾਬੀ ਭੈਣਾਂ ਨੂੰ, ਮਾਵਾਂ ਨੂੰ, ਪੰਜਾਬੀ ਖਵਾਤੀਨ ਨੂੰ, ਪੰਜਾਬੀ ਬੰਦਿਆਂ ਨੂੰ ਦੱਸ ਦਿਆਂਗੇ ਕਿ ਇਹ ਇੱਕ ਇਸ਼ੂ ਹੈ ਔਰ ਅਸੀਂ ਇਹਦੇ ਸੋਲੂਸ਼ਨ ਵਾਲੇ ਜਾਣਾ ਹੈ, ਤੇ ਯਕੀਨੀ ਤੌਰ ਤੇ ਇਹ ਗੱਲ ਜਾਗਦੀ ਰਹੇਗੀ। ਹੁੰਦਾ ਕੀ ਹੈ ਕਿ ਹਰ 2-4 ਸਾਲ ਅਸੀਂ ਇਹਦੇ ਤੇ ਗੱਲ ਕਰਨੀ, ਉਸ ਤੋਂ ਬਾਅਦ ਇਹਨੂੰ ਮਾਈਲਡ ਕਰਕੇ, ਠੰਡਾ ਕਰਕੇ, ਸਾਈਡ ਤੇ ਰੱਖ ਕੇ ਤੇ ਆਰਾਮ ਦੇ ਨਾਲ ਚੰਗੀ ਉਰਦੂ ਤੇ ਅੰਗਰੇਜ਼ੀ ਬੋਲਣ ਲੱਗ ਪੈਂਦੇ ਆ। ਬਿਲਕੁਲ 2-4 ਸਾਲ ਇਸ ਵਾਸਤੇ ਇਹਨੂੰ ਇੱਕ ਈਦ ਮਤਲਬ ਓਕੇਜ਼ਨਸ ਦੇ ਉੱਤੇ 21 ਫੈਬਰੂਰੀ ਮਦਰ ਲੈਂਗੁਏਜ ਡੇ ਆ ਗਿਆ ਤੇ ਅਸੀਂ ਕਾਪਾ ਲਈ ਅੱਗੇ ਪਿੱਛੇ ਸਾਨੂੰ ਯਾਦ ਹੀ ਨਹੀਂ ਹੁੰਦਾ। ਅੱਛਾ, ਉਹਦੇ ਵਿੱਚ ਵੀ ਅਸੀਂ ਕੀ ਕਰਨੇ ਕਿ ਮਦਰ ਡੇ ਤੇ ਵੀ ਅਸੀਂ ਇੱਕ ਧੋਤੀ ਤੇ ਇੱਕ ਪਗੜੀ ਬਣ ਕੇ ਤੇ ਅਸੀਂ ਸੋਚਨੇ ਕਿ ਅੱਜ ਮਦਰ ਡੇ ਮਨਾਇਆ ਜਾ ਰਿਹਾ ਹੈ, ਲੇਕਿਨ ਅਸੀਂ ਕਿਸੇ ਚੀਜ਼ ਨੂੰ ਵੀ ਉਹਦੀ ਅਸਲ ਦੇ ਨਾਲ, ਉਹਦੀ ਰੂਹ ਦੇ ਨਾਲ ਤਾਂ ਵੇਖਣ ਨੂੰ ਤਿਆਰ ਹੀ ਨਹੀਂ ਹੈ। ਤੇ ਇਹ ਇੱਕ ਕਨਸਟੈਂਟ ਐਫਰਟ ਹੈ, ਮੁਸਤਕਿਲ ਕਰਨੀ ਪਏਗੀ, ਕੰਟੀਨਿਊਸ ਅਮਲ ਹੈ। ਇਹਨੂੰ ਇਹ ਕਿ 2 ਦਿਨ 4 ਦਿਨ 6 ਦਿਨ ਕਰਕੇ ਛੱਡ ਕੇ ਤੇ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਦੱਸਣਾ ਕਿ ਐਡੀ ਵੱਡੀ ਗੱਲ ਵੀ ਕੋਈ ਨਹੀਂ, ਕਦੀ ਕਦੀ ਇਹਨਾਂ ਤੇ ਗੱਲ ਕਰ ਲੈਣਾ ਕਾਫੀ ਨਹੀਂ ਹੋਏਗਾ। ਮੁਸਤਕਿਲ ਔਰ तमाम ਲੋਕਾਂ ਨੂੰ ਜਿਨ੍ਹਾਂ ਦੇ ਨਾਲ ਕਮ ਸੇ ਕਮ ਕਿ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਸ਼ਾਮਿਲ ਕਰਦੇ ਜਾਈਏ ਔਰ ਇਸ ਗੱਲ ਨੂੰ ਤਹਿਰੀਕ ਦੇ ਤੌਰ ਤੇ ਚਲਾਈਏ। ਸਿਰਫ ਤਹਿਰੀਕ ਕਹਿਣਾ ਕਾਫੀ ਨਹੀਂ, ਤਹਿਰੀਕ ਦੇ ਤੌਰ ਤੇ ਚਲਾਉਣਾ ਪਏਗਾ ਇਸ ਗੱਲ ਨੂੰ ਮਨਾਉਣ ਵਾਸਤੇ ਕਿ ਪੰਜਾਬੀ ਇੱਕ ਜ਼ੁਬਾਨ ਹੈ, ਸਾਡੀ ਮਾਂ ਦੀ ਜ਼ੁਬਾਨ ਹੈ, ਸਾਡੀ ਮਾਂ ਬੋਲੀ ਹੈ ਔਰ ਇਹਨੂੰ ਜ਼ਿੰਦਾ ਰੱਖਣਾ ਹੀ ਸਾਡੀ ਜ਼ਿੰਦਗੀ ਦੀ ਅਲਾਮਤ ਹੈ। ਡਾਕਟਰ ਸਾਹਿਬ ਤੁਸੀਂ ਦੱਸੋ ਜੀ, ਇਹ ਪੰਜਾਬ ਦੀ ਔਰਤ ਵਾਸਤੇ, ਪੰਜਾਬ ਦੀ ਬੇਟੀ ਵਾਸਤੇ, ਮਾਂ ਭੈਣ ਵਾਸਤੇ ਕੀ ਮੈਸੇਜ ਦਿੰਦੇ ਹੋ? ਕਿਸ ਤਰ੍ਹਾਂ ਉਹਨੂੰ ਜੋੜਿਆ ਜਾਏ ਜਾਂ ਕਿਸ ਤਰ੍ਹਾਂ ਉਹ ਜੁੜੇ ਇਹਦੇ ਨਾਲ, ਔਰ ਕਿਸ ਤਰ੍ਹਾਂ ਉਹ ਇਹਨੂੰ ਪ੍ਰਾਈਡ ਫੀਲ ਕਰੇ ਆਪਣੇ ਅਸਲ ਨੂੰ? ਅਮਰ, ਇਹ ਬਹੁਤ ਮੁਸ਼ਕਿਲ ਕੰਮ ਹੈ ਜਿਹੜਾ ਤੁਸੀਂ ਕਹਿੰਦੇ ਹੋ। ਮੈਸੇਜ ਤੇ ਮੈਂ 2 ਜੁਮਲੇ ਤੁਹਾਨੂੰ ਦੇ ਦਿਆਂਗੀ, ਉਹਦਾ ਕੋਈ ਅਸਰ, ਕੋਈ ਫਾਇਦਾ ਹੋਣਾ ਨਹੀਂ ਹੈ। ਉਹ ਜਿਹੜਾ 70 ਸਾਲ 'ਚ ਇਤਨਾ ਸਟਰੋਂਗ ਬਿਆਨੀਆ ਤਰਤੀਬ ਦੇ ਦਿੱਤਾ ਗਿਆ ਹੈ, ਜਿਹੜੀਆਂ ਕਈ ਜਨਰੇशंस ने एक्सेप्ट कर लिया है, अडॉप्ट कर लिया है और ਉਸ 'ਚ ਕੰਫਰਟੇਬਲ ਨੇ, ਉਸ ਪੂਰੇ ਸਟੇਟਸ ਕੋ ਨੂੰ ਤੋੜਨ ਦੀ ਜ਼ਰੂਰਤ ਹੈ। ਉਹ ਟੁੱਟੇਗਾ ਕਿਸ ਤਰ੍ਹਾਂ? ਤੁਸੀਂ ਜਦ ਉਸੇ ਤਰ੍ਹਾਂ ਦਾ ਸਟਰੋਂਗ ਇੱਕ ਬਿਆਨੀਆ जिस वक्त तक ਉੱਥੇ ਦੇ ਲੋਕਾਂ ਨੂੰ ਨਹੀਂ ਦਿਓਗੇ, ਉਹਨੂੰ ਪ੍ਰਮੋਟ ਨਹੀਂ ਕਰੋਗੇ, और वो सिर्फ और सिर्फ स्टेट कर सकती है, स्टेट ਦੀ ਕਾਰਿੰਦੀ ਕਰ ਸਕਦੇ ਨੇ। ਮੈਂ ਨਹੀਂ ਦੇਖਿਆ, ਦੇਖੋ ਮੈਂ ਇੱਕ ਮਾਮੂਲੀ ਸ਼ਾਗਿਰਦ ਆ, PhD ਕੀਤੀ, ਜੋ ਕੀਤਾ ਮੈਂ ਅੱਜ ਵੀ ਕਹਿੰਦੀ ਹਾਂ, ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਮੈਂ ਸਿਰਫ ਸ਼ਾਗਿਰਦ ਆ, ਮੈਂ ਸਿਰਫ ਸਿੱਖਣੀ ਆ ਲੋਕਾਂ ਦੇ ਕੋਲ ਬੈਠ ਕੇ ਵੀ ਕਿ ਕਿਸ ਤਰ੍ਹਾਂ ਇਹ ਸੋਚ ਨਹੀਂ ਚਾਹੀਦੀ ਹੈ। ਤੁਸੀਂ ਔਰ ਮੈਂ ਆਪਾਂ ਗੱਲਾਂ ਕਰ ਸਕਦੇ, ਆਪਣੇ ਆਪਣੇ ਕਾਰ ਦੀ ਹੱਦ ਤੱਕ ਵੀ ਅਸੀਂ ਸੁਧਾਰਾ ਨਹੀਂ ਲਿਆ ਸਕਦੇ। ਇਹ ਮੇਰਾ ਅੱਜ ਇਸ ਵਕਤ ਦੀ ਜਿਹੜਾ ਵੀ ਮੈਂ ਇਲਮ ਹਾਸਿਲ ਕੀਤਾ ਹੈ ਉਹਦਾ ਨਿਚੋੜ ਹੈ, ठीक है। ये बड़ा खतरनाक, एक बहुत बड़ा संगीन मसला है। संगीन मसला ये कि तुसी मैनू उस हद तक ब्रेन वॉश कर दिता है कि मैं अपनी माँ बोली बोलन च शर्म महसूस कर दी हाँ, और तुसी कहंदे हो मेरे 2 लफ्ज़ां दा मैसेज उन्हां दी जिंदगी दी तरतीब बदल देगा, उन्हां दी सोच बदल देगा, उन्हां दी माशरत बदल देगा, उन्हां दा मिजाज बदल देगा। इट इज नॉट पॉसिबल।
You have to work for another, if not for 72 years, then at least for 20 long years. But not alone कि मार अपने जिससे 4 लोगों ना बैठ के कोई गल करेगा, ये इतनी जल्दी नहीं होगा, इतनी सहूलत नाल नहीं होगा। मैं कहनी आ जिस वेले ਤੁਸੀਂ ਆਪਣੇ ਸ਼ਾਇਰ ਛੱਡ ਨਹੀਂ ਦਿਓ, ਲੇਕਿਨ ਡਾਕਟਰ ਆਪਣੇ ਸਾਹਿਬ ਅਦੀਬ, ਸਿੰਧ ਮੈਂ ਚ ਦੱਸ ਵੀ ਉसी ਪੁਆਇੰਟ ਤੇ ਆਂਦੀ ਹਾਂਜੀ ਪਈ ਆ ਕਿ ਹਾਂਜੀ ਤੁਹਾਨੂੰ ਦਬਾਅ ਡਾਲਣਾ ਪਏਗਾ ਆਪਣੀ ਹਕੂਮਤ ਤੇ, ਪੰਜਾਬ ਹਕੂਮਤ ਤੇ, ਕਿ ਸਕੂਲਾਂ ਵਿੱਚ ਪੰਜਾਬੀ ਜ਼ਬਾਨ ਲਾਜ਼ਮੀ ਪੜ੍ਹਾਈ ਜਾਏ। ਉਹ ਲਾਜ਼ਮੀ ਪੜ੍ਹਾਈ ਜਾਣ ਨਾਲ ਕੀ ਹੋਏਗਾ ਕਿ ਉਹ ਜਿਹੜੇ ਮਾਸੂਮ ਇਨੋਸੈਂਟ ਬੱਚੇ ਨੇ ਉਹ ਬਾਬਾ ਸ਼ਾਹ ਹੁਸੈਨ ਨੂੰ ਵੀ ਪੜ੍ਹਨਗੇ, ਫਰੀਦ ਗੰਜ ਸ਼ਕਰ ਬਖਸ਼ ਨੂੰ ਵੀ ਪੜ੍ਹਨਗੇ, ਬੁੱਲੇ ਸ਼ਾਹ ਨੂੰ ਵੀ ਪੜ੍ਹਨਗੇ, ਸੁਲਤਾਨ ਬਾਹੂ ਨੂੰ ਵੀ ਪੜ੍ਹਨਗੇ, ਆਪਣੇ ਕੀ ਨਾਂ ਹੈ ਵਾਰਿਸ ਸ਼ਾਹ ਨੂੰ ਪੜ੍ਹਨਗੇ, ख्वाजा गुलाम फरीद ਨੂੰ ਪੜ੍ਹਨਗੇ, ਮਹਿਰ ਅਲੀ ਸ਼ਾਹ ਨੂੰ ਪੜ੍ਹਨਗੇ, ਵਾਰਿਸ ਸ਼ਾਹ ਨੂੰ ਪੜ੍ਹਨਗੇ। ਉਹਨਾਂ ਦੀ ਜਿਹੜੇ ਇੱਕ ਵਿਜ਼ਡਮ ਹੈ, ਇੱਕ ਜਹਾਨ ਹੈ ਵਿਜ਼ਡਮ ਹੈ, ਉਹਨਾਂ ਤੱਕ ਸ਼ਨਾਸਾਈ ਹਾਸਿਲ ਕਰਨਗੇ। ਉਹਨਾਂ ਨੂੰ ਉਹਨਾਂ ਦੀ ਜਿਹੜੀ ਸ਼ਾਇਰੀ ਜਦੋਂ ਸਮਝ ਆਏਗੀ, ਉਹ ਜਿਹੜੇ ਥਾਟ ਇਤਨਾ ਅਜ਼ੀਮ, ਇਤਨਾ ਵੱਡਾ ਥਾਟ ਜਦੋਂ ਉਹਨਾਂ ਨੂੰ ਸਮਝ ਆਏਗਾ, ਉਸ ਵੇਲੇ ਉਹਨਾਂ ਨੂੰ ਮੁਹੱਬਤ ਮਹਿਸੂਸ ਹੋਏਗੀ। ਉਸ ਵੇਲੇ ਉਹ ਕਹਿਣਗੇ ਉਹ ਇਹ ਸਾਡੇ ਕੋਲ ਇੰਨਾ ਵਿਜ਼ਡਮ ਪਿਆ ਹੈ, ਸਾਨੂੰ ਇਹ ਪੜ੍ਹਾ ਕੀ ਰਹੇ ਸੀ, ਇਹ ਨਿਸਾਬ ਹੈਗਾ ਕਿਆ ਸੀ। ਪੰਜਾਬ ਦਾ ਤੇ ਅਜੇ ਹਾਲਮ ਹੈ ਕਿ ਬਿਕਿਨ ਹਾਊਸ ਨੇ ਜਦੋਂ ਸਰਕੂਲਰ ਜਾਰੀ ਕੀਤਾ, ਤੁਹਾਨੂੰ ਤਾਂ ਪਤਾ ਹੈ ਮਾਰ, ਤੁਸੀਂ ਵੀ ਆਪਣੀ ਪੋਸਟ ਤੇ ਸਟੇਟਸ ਲਾਇਆ ਸੀ ਤੇ ਮੈਂ ਵੀ ਲਾਇਆ ਸੀ, ਤੇ ਤੁਹਾਡੇ ਪੰਜਾਬ ਤੇ ਸਾਰੇ ਸੁੱਤੇ ਰਹਿ ਗਏ ਸੀ। ਉਹਨਾਂ ਨੇ ਕੀ ਹੋ ਗਿਆ ਜੇ ਸਾਡੀ ਜ਼ਬਾਨ ਨੂੰ ਬੋਲ ਦਿੱਤਾ ਕਿ ਜੀ ਬੋਲ ਸਕੂਲ 'ਚ ਤੁਸੀਂ ਨਹੀਂ ਬੋਲ ਸਕਦੇ। ਉਸ ਕੌਮ ਨੂੰ ਫਾਊਲ ਜਗਾਉਣ ਵਾਸਤੇ ਲੈਂਗੁਏਜ ਬੜਾ ਵਕਤ ਚਾਹੀਦਾ ਹੈ। ਅੱਜ ਜਿਸੋ ਫਾਊਲ ਅਸੈਂਬਲੀ 'ਚ ਮੈਂ ਲੈਂਗੁਏਜ ਕਦੇ ਬੋਲਿਆ ਸੀ ਯਾ ਅੱਜ ਹੁਣ ਅਸੈਂਬਲੀ ਵਿੱਚ ਕੀ ਨਾਂ ਇਹਨਾਂ ਦਾ ਮੁਰਤਜ਼ਾ ਹਸਨ ਸਾਹਿਬ, ਜਿਸ ਵੇਲੇ ਉਹ ਪੰਜਾਬੀ ਬੋਲਦੇ ਨੇ ਹਸਨ ਕਿਸ ਫਖਰ ਨਾਲ ਬੋਲਦੇ ਨੇ। ਮੈਨੂੰ ਯਾਦ ਹੈ ਸਪੀਕਰ ਨੇ ਉਹਨਾਂ ਨੂੰ ਮਨਾ ਕੀਤਾ ਤੇ ਉਹਨੇ ਬੜੀ ਤਹਮੁਲ ਨਾਲ ਕਿਹਾ, ਸਪੀਕਰ ਜੀ ਸਾਨੂੰ ਆਪਣੀ ਬੋਲੀ ਬੋਲਣ ਦਿਓ, ਠੀਕ ਹੈ। ਐਂਡ ਦੈਟ ਵਾਸ ਫॉर ਮੀ ਜਿਹੜਾ ਉਹਨਾਂ ਦੀ ਇੱਕ ਖੂਬਸੂਰਤ ਮੁਅੱਦਬ ਇਹ ਜਿਹੜਾ ਲਹਿਜਾ ਸੀ, ਉਹਦੇ ਅੰਦਰ ਜਿਹੜਾ ਇਤਜਾਜ ਸੀ, ਉਹ ਆਈ ਕੁਡ ਸੈਂਸ, ਆਈ ਕੁਡ ਫੀਲ ਦੈਟ। ਜਦੋਂ ਤੁਹਾਨੂੰ ਇੰਨੀ ਆਪਣੀ ਜ਼ਬਾਨ ਨਾਲ ਮੁਹੱਬਤ ਹੋਗੀ ਕਿ ਕਿਸੇ ਵੀ ਜਗ੍ਹਾ ਤੇ ਤੁਸੀਂ ਖਲੋਤੇ ਹੋ, ਤੁਸੀਂ ਕਹੋਗੇ ਨਹੀਂ ਮੈਂ ਪਹਿਲੇ ਮੈਂ ਕਿਉਂ ਨਾ ਬੋਲਾਂ, ਮੈਨੂੰ ਪਤਾ ਹੈ ਮੈਂ ਆਪਣਾ ਮਾਫੀ ਜ਼ਮੀਰ ਆਪਣੀ ਜ਼ਬਾਨ 'ਚ ਬਿਆਨ ਕਰ ਸਕਣਾ ਵਾ, ਤੇ ਮੈਂ ਕਿਉਂ ਨਾ ਬੋਲਾਂ। ਉਸ ਵੇਲੇ ਉਸ ਸਤਹ ਤੇ ਅਵਾਮੁਨ ਨਾਸ ਨੂੰ ਲਿਆਉਣ ਦੀ ਜ਼ਰੂਰਤ ਹੈ। ਔਰ ਅਵਾਮੁਨ ਨਾਸ ਕਿਉਂ ਆਏਗੀ ਭਾਈ? ਫॉर ਐਗਜ਼ਾਮਪਲ ਤੁਸੀਂ ਇੱਕ ਸਕੂਲ ਖੋਲਦੇ ਹੋ ਪੰਜਾਬੀ ਬੋਲੀ ਦਾ, ਮਾਵਾਂ ਕਹਿਣਗੀਆਂ ਸਾਡੇ ਬੱਚਿਆਂ ਨੇ ਪੰਜਾਬੀ ਸਿੱਖ ਕੇ ਕਰਨਾ ਕਿ ਇਹਨਾਂ ਨੂੰ ਨੌਕਰੀ ਦੇਗਾ ਤੁਸੀਂ ਕਿਸੇ ਚੈਨਲ ਤੇ? ਇਕਨੋਮੀ ਦੀ ਜ਼ਬਾਨ ਉਹਦੀ ਬੋਲੀ ਬੜੀ ਸਟਰੋਂਗ ਹੁੰਦੀ ਹੈ। ਕਿਸੇ ਨੇ ਲੇਕਿਨ ਕਿਹਾ ਨਾ ਡਾਕਟਰ ਸਾਹਿਬ ਜਦੋਂ ਸਿੰਧ 'ਚ ਮਨੀ ਤੁਸੀਂ ਸਪੀਕਸ ਸਿੰਧੀਆਂ ਕੀ ਕੀਤਾ ਕਿ ਸਿੰਧ 'ਚ ਸਿੰਧੀ ਲੱਗ ਗਈ, ਉੱਥੇ ਐਫ ਆਈ ਆਰ ਸਿੰਧੀਆਂ ਨੇ ਇਸਟੈਬਲਿਸ਼ਮੈਂਟ ਦੇ ਨਜ਼ਰੀਏ ਨੂੰ ਦੇਖੋ। ਅਮਰ ਸਿੰਧ ਦਾ ਪੰਜਾਬ ਤੋਂ ਯਾਨੀ ਪਾਕਿਸਤਾਨ ਦੀ ਤਕਸੀਮ ਤੋਂ ਬਾਅਦ, ਸੌਰੀ ਟੂ ਕੱਟ ਯੂ, ਪਾਕਿਸਤਾਨ ਦੀ ਤਕਸੀਮ ਤੋਂ ਬਾਅਦ ਸਿੰਧ ਨੇ ਇਸਟੈਬਲਿਸ਼ਮੈਂਟ ਦੇ ਨਜ਼ਰੀਏ ਨੂੰ ਕਬੂਲ ਨਹੀਂ ਕੀਤਾ। ਇੱਕ ਪੰਜਾਬ ਨੇ ਇਸਟੈਬਲਿਸ਼ਮੈਂਟ ਦੇ ਨਜ਼ਰੀਏ ਨੂੰ ਕਬੂਲ ਕੀਤਾ। ਇਹ ਬੁਨਿਆਦੀ ਫਰਕ, ਫਿਰ ਇਸ ਫਰਕ ਤੇ ਤੁਸੀਂ ਹਜ਼ਾਰਾਂ ਫਰਕ ਨਿਕਾਲ ਸਕਦੇ ਹੋ। ਨਹੀਂ ਤੇ ਇਹ ਵੀ ਨਹੀਂ ਅਸੀਂ ਦੇਖ ਸਕਦੇ ਇਸ ਤਰ੍ਹਾਂ ਕਿ ਪੰਜਾਬ 'ਚ ਕੋਈ ਜੀਐਮ ਸੈਯਦ, ਸ਼ੇਖ ਅਯਾਜ਼ ਵਰਗੇ ਨਾਂ ਜਿਹੜੇ ਨੇ ਉਹ ਸਾਹਮਣੇ ਨਹੀਂ ਅਸੀਂ ਲਿਆ ਸਕੇ। ਮੈਂ ਉਹੀ ਤੁਸੀਂ ਤੁਹਾਨੂੰ ਕਿਹਾ ਨਾ, ਦੇਖੀਏ ਸਾਡੇ ਕੋਲ ਤੁਸੀਂ ਸ਼ੇਖ ਅਯਾਜ਼ ਦਾ ਜ਼ਿਕਰ ਕਰਦੇ ਹੋ, ਜੀਐਮ ਸੈਯਦ ਦਾ ਜ਼ਿਕਰ ਕਰਦੇ ਹੋ, ਉਹਨਾਂ ਦੀ ਆਪਣੀ ਜ਼ਬਾਨ ਨਾਲ ਜਿਹੜੀ ਮੁਹੱਬਤ ਸੀ। ਸ਼ੇਖ ਅਯਾਜ਼ ਨੇ ਸ਼ੁਰੂ ਉਰਦੂ ਨਾਲ ਕੀਤਾ, ਫੌਰਨ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਨਹੀਂ ਆਪਣੀ ਬੋਲੀ ਵਿੱਚ ਲਿਖਾਂਗਾ ਤੇ ਆਵਾਮ ਤੱਕ ਰਸਾਈ ਹਾਸਿਲ ਕਰਾਂਗਾ। और जितनी भी स्ट्रॉन्ग ਉਹਨਾਂ ਦੀ ਨੈਸ਼ਨਲਿਸਟ ਪੋਇਟਰੀ ਹੈ ਉਹ ਇਤਨੀ ਤਾਂ ਖੂਬਸੂਰਤ ਹੈ ਕਿ ਬਾਕੀ ਸ਼ਾਇਰੀ ਜਿੰਨੀ ਉਹਨਾਂ ਦੀ ਮੈਂ ਉਹਦੇ ਸਾਹਮਣੇ ਹੀਟ ਹੈ, ਕਮ ਹੈ ਉਹਦੇ ਸਾਹਮਣੇ। ਉਹਨੇ ਉਹ ਜਿਹੜੀ ਨੈਸ਼ਨਲਿਸਟ ਉਹਦੀ ਸ਼ਾਇਰੀ ਹੈ ਲੋਕਾਂ ਨੂੰ ਅਜ਼ਬਰ ਹੋ ਗਈ, ਜਨਰੇਸ਼ਨ ਦੀ ਜਨਰੇਸ਼ਨ ਨੇ ਉਹਦੀ ਯਾਦ ਕਰੀ। ਪੰਜਾਬ ਤੇ ਕਿਹੜਾ ਇਸ ਤਰ੍ਹਾਂ ਦਾ ਸ਼ਾਇਰ ਗੁਜ਼ਰਿਆ ਬਈ? ਆਖਰੀ ਸ਼ਾਇਰ ਮੀਆਂ ਮੁਹੰਮਦ ਬਖਸ਼ ਨੇ ਆਪਣੀ ਬੋਲੀ ਵਿੱਚ ਬੋਲਦੇ ਰਹੇ, ਉਹਨਾਂ ਨੂੰ ਵੀ ਇੰਨਾ ਵਕਤ ਹੋ ਗਿਆ, ਕਿਸੇ ਨੇ ਯਾਦ ਕਰਨ ਦੀ ਤੌਫੀਕ ਹੀ ਨਹੀਂ ਰਹੀ। ਤੁਹਾਡੇ ਸਕੂਲਾਂ 'ਚ ਪੜ੍ਹਾਇਆ ਗਿਆ, ਸਾਡੇ ਸਕੂਲਾਂ 'ਚ ਤੁਸੀਂ ਨਾ ਸਿੰਧੀ ਪੜ੍ਹਾ ਕੇ ਵੇਖੋ ਤੇ ਕੀ ਗਮ ਗੁੱਸਾ ਆਵਾਮ 'ਚ ਪੈਦਾ ਹੋ ਜਾਂਦਾ। ਸਾਡੀ ਬੋਲੀ ਕਿਸ ਤਰ੍ਹਾਂ ਤੁਸੀਂ ਨਹੀਂ ਪੜ੍ਹਾਓਗੇ? ਕੋਈ ਮਾਂ ਮੈਂ ਤੁਹਾਨੂੰ ਦੱਸਦੀ ਹਾਂ, ਤੁਸੀਂ ਸਿੰਧ 'ਚ ਆਓ, ਤੁਹਾਨੂੰ ਕੋਈ ਸਿੰਧੀ ਮਾਂ ਨਹੀਂ ਮਿਲੇਗੀ ਜਿਹੜੀ ਆਪਣੇ ਬੱਚੇ ਨਾਲ ਸਿੰਧੀ 'ਚ ਨਾ ਬੋਲੇ। ਤੁਸੀਂ ਤੇ ਐਕਸੈਪਟੇਬਲ ਦੀ ਉਹ ਲੈਵਲ ਹੈ ਪੰਜਾਬ 'ਚ
ਸ਼ਾਇਦ ਹੀ ਤੁਹਾਨੂੰ ਕੋਈ ਮਾਂ ਮਿਲੇਗੀ ਗਾਉਂ ਦੇਹਾਤਾਂ ਵਿੱਚ ਵਿਚਾਰੀਆਂ ਨੇ ਜਿਨ੍ਹਾਂ ਨੂੰ ਦੂਜੀ ਬੋਲੀ ਨਹੀਂ ਆਉਂਦੀ, ਪਰ ਸ਼ਹਿਰ 'ਚ ਆ ਕੇ ਪਹਿਲਾ ਹਮਲਾ ਜਿਹੜਾ ਪੰਜਾਬ ਨੇ ਕੀਤਾ ਉਹ ਕੀਤਾ ਹੀ ਪੰਜਾਬੀ ਬੋਲੀ ਤੇ। ਇਹ ਇੰਨੀਆਂ ਸਾਰੀਆਂ ਗੱਲਾਂ ਤੇ ਹੋਈਆਂ, ਖਰਾਬੀ ਤੇ ਬਹੁਤ ਹੋ ਚੁੱਕੀ ਹੈ ਜਨਾਬ। ਬਿਲਕੁਲ ਇਸੇ ਤਰ੍ਹਾਂ ਹੈ। ਔਰ ਸਾਡੇ ਜਿਹੜੀ ਖਰਾਬੀ ਹੈ ਉਹ ਪੰਜਾਬ 'ਚ ਖਰਾਬੀ ਜਿਹੜੀ ਉਹ ਇਸ ਮਾਮਲੇ 'ਚ ਸਿੰਧ ਤੋਂ ਵੀ ਜ਼ਿਆਦਾ ਪੁਰਾਣੀ ਖਰਾਬੀ ਹੈ ਕਿ ਇੱਥੇ 1849 ਦੇ ਬਾਅਦ 1849 ਦੇ ਬਾਅਦ ਅੰਗਰੇਜ਼ ਨੇ ਪੰਜਾਬੀ ਸਕੂਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਸਨ ਉਹ ਖਤਮ ਕਰ ਦਿੱਤੇ ਸੀ। ਪੰਜਾਬੀ ਕਾਇਦਾ ਉਹਨੇ ਇੰਟਰੋਡਿਊਸ ਕਰਵਾਇਆ ਸੀ, ਉਹ ਇਹਨੇ ਖਤਮ ਕਰ ਦਿੱਤਾ ਬ੍ਰਿਟਿਸ਼ ਰਾਜ ਨੇ। ਔਰ 1881 82 'ਚ ਆ ਕੇ ਉਹਨਾਂ ਉਰਦੂ ਇੱਥੇ ਅੰਗਰੇਜ਼ੀ ਦੇ ਨਾਲ ਨਾਫਜ਼ ਕਰ ਦਿੱਤੀ। ਮਤਲਬ ਉਰਦੂ ਜਿਹੜੀ ਹੈ ਉਹ 47 ਦੇ ਬਾਅਦ ਤੋਂ ਨਾਫਜ਼ ਨਹੀਂ ਹੈ, ਬਲਕਿ ਇਹ 1881 ਤੋਂ ਨਾਫਜ਼ ਹੈ ਪੰਜਾਬ 'ਚ। ਮਤਲਬ ਬ੍ਰਿਟਿਸ਼ ਸਾਮਰਾਜ ਹੀ ਇਹਨੂੰ ਕਰ ਗਿਆ ਸੀ, ਅਸੀਂ ਸਿਰਫ ਨਹੀਂ ਪਹਿਲੇ ਸੌਰੀ ਟੂ ਕੱਟ ਯੂ ਹੇਅਰ ਅਮਰ, ਉਸ ਵੇਲੇ ਇਹ ਪੰਜਾਬ ਤੇ ਇੱਕ ਹੀ ਪੰਜਾਬ ਸੀ ਨਾ, ਇਹ ਡਿਵਾਈਡਡ ਤੇ ਨਹੀਂ ਸੀ ਨਾ, ਤੇ ਫਿਰ ਉਹਨਾਂ ਨੇ ਕਿਸ ਤਰ੍ਹਾਂ ਬਚਾ ਲਈ ਉਸ ਇਸ ਤਰ੍ਹਾਂ ਵਾਲਿਆਂ ਨੇ ਕਿਸ ਤਰ੍ਹਾਂ ਨਾ ਉਹਨਾਂ ਦੇ ਮੈਂ ਦੋ ਚੀਜ਼ਾਂ, ਇੱਕ ਤੇ ਜਿਹੜੀ ਭੈਣ ਨੌਸ਼ੀਨ ਨੇ ਵੀ ਗੱਲ ਕੀਤੀ ਔਰ ਤੁਸੀਂ ਵੀ ਕੀਤੀ, ਮੇਰੀ ਅੱਜ ਹੀ ਇੱਕ ਭੈਣ ਨਾਲ ਗੱਲ ਹੋ ਰਹੀ ਸੀ, ਸਿੱਖ ਨੇ ਉਹ, ਤੇ ਉਹਨਾਂ ਵੀ ਜੁਆਇਨ ਕਰਨਾ ਸੀ ਸਾਨੂੰ, ਲੇਕਿਨ ਉਹ ਕਿਸੇ ਵਜ੍ਹਾ ਤੋਂ ਜੁਆਇਨ ਨਹੀਂ ਕਰ ਸਕੇ। ਉਹਨਾਂ ਦਾ ਵੀ ਰੋਣਾ ਇਹੀ, ਉਹ ਯੂਕੇ ਸੈਟਲਡ ਨੇ ਔਰ ਉਹ ਜਿਵੇਂ ਅਸੀਂ ਉਰਦੂ ਤੋਂ ਥ੍ਰੈਟਨ ਫੀਲ ਕਰਦੇ ਹਾਂ, ਉਹ ਉਸੇ ਤਰ੍ਹਾਂ ਉਹ ਅੰਗਰੇਜ਼ੀ ਤੋਂ ਲੈਂਦੇ ਪੰਜਾਬ ਵਾਲੇ ਥ੍ਰੈਟਨ ਫੀਲ ਕਰ ਰਹੇ ਨੇ। ਉਹਨਾਂ ਦੇ ਵੀ ਉੱਥੇ ਜਿਹੜੇ ਬਾਲ ਨੇ, ਆਉਣ ਵਾਲੀ ਨਸਲ ਹੈ ਉਹ ਬੜੇ, ਲੇਕਿਨ ਉਹਨਾਂ ਦਾ ਫਰਕ ਸਿਰਫ ਇੰਨਾ ਹੈ ਕਿ ਉਹ ਕੌਨਸ਼ੀਅਸ ਨੇ, ਉਹਨਾਂ ਨੂੰ ਕਮ ਸੇ ਕਮ ਇਹ ਅਹਿਸਾਸ ਹੈ ਕਿ ਸਾਡਾ ਨੁਕਸਾਨ ਹੋਣ ਜਾ ਰਿਹਾ ਹੈ। ਸਾਡੇ ਤੇ ਇਹ ਵਾਲਾ ਸ਼ੌਰ ਵੀ ਮੌਜੂਦ ਨਹੀਂ ਹੈ ਕਿ ਸਾਡਾ ਨੁਕਸਾਨ ਹੋ ਰਿਹਾ ਹੈ ਜਾਂ ਕਿੰਨਾ ਹੋ ਚੁੱਕਿਆ ਹੈ। ਸਾਡੇ ਤੇ ਉਹ ਸੈਂਸਿਟਾਈਜੇਸ਼ਨ ਵੀ ਨਹੀਂ ਹੋਈ ਸੋਸਾਇਟੀ ਦੇ ਅੰਦਰ। ਅੱਛਾ ਅਮਨ, ਮੈਂ ਅਗਰ ਤੁਹਾਡੀ ਇਜਾਜ਼ਤ ਹੋਏ ਤੇ ਮੈਂ ਇੱਕ ਦੋ ਗੱਲਾਂ ਇੱਥੇ ਕਰਨੀਆਂ ਚਾਹੁੰਦੀ ਹਾਂ ਕਿ ਤੁਸੀਂ ਗੱਲ ਜਿਹੜੀ ਕਰ ਰਹੇ ਹੋ ਕਿ ਪੰਜਾਬੀ ਕਾਇਦਾ ਰਣਜੀਤ ਦਾ, ਉਹ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਪਹਿਲਾਂ ਵੀ, ਕਿ ਇਹਦੇ 'ਚ ਇਹ ਤੇ ਕੁਐਸਚਨ ਮਾਰਕ ਹੈਗਾ ਹੈ। ਲੇਕਿਨ ਮਸਲਾ ਕੀ ਹੈ, ਮਸਲਾ ਇਹ ਹੈਗਾ ਹੈ ਕਿ ਆਪਾਂ ਕੀਤਾ ਕੀ ਹੈ, ਅਸੀਂ ਇਹ ਕੀਤਾ ਹੈ ਕਿ ਰਣਜੀਤ ਸਿੰਘ ਨੇ ਵੀ ਫਾਰਸੀ ਨੂੰ ਸੌਰੀ ਮੈਂ ਇੱਕ ਥੋੜਾ ਜਿਹਾ, ਇਹ ਜਿਹੜਾ ਹੈ ਨਾ ਕਾਇਦੇ ਦੀ ਖਾਲੀ ਗੱਲ ਨਹੀਂ, ਉਦੋਂ ਗੁਰਮੁਖੀ 'ਚ ਕੁਰਾਨ ਪਾਕ ਵੀ ਟ੍ਰਾਂਸਲੇਟ ਹੋ ਚੁੱਕਿਆ ਸੀ। ਮੈਂ ਬਿਲਕੁਲ ਸਹੀ ਗੱਲ ਕਰ ਰਿਹਾ, ਮੈਂ ਉਸੇ ਪਾਸੇ ਆ ਰਹੀ ਹਾਂ। ਅਸਲ ਵਿੱਚ ਇਹ ਜਿਹੜੀਆਂ ਤੁਸੀਂ ਸਾਰੀਆਂ ਗੱਲਾਂ ਕਰ ਰਹੇ ਹੋ ਨਾ, ਇਹ ਗੱਲਾਂ ਇਹਦੀਆਂ ਸਿੱਧੀਆਂ ਟੁਰੀਆਂ ਨਹੀਂ ਹੈਗੀਆਂ। ਮਤਲਬ ਇਹ ਬਹੁਤ ਗੁੰਝਲਕ ਔਰ ਬੜੇ ਇਹਦੇ ਵਿੱਚ ਵੱਲ ਫਰੇਬ ਹੈਗੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਔਰ ਇਹਨਾਂ ਦੀਆਂ ਬਹੁਤ ਸਾਰੀਆਂ ਜਹਤਾਂ ਨੇ। ਮਸਲਨ ਗੁਰਮੁਖੀ 'ਚ ਕੁਰਾਨ ਪਾਕ, ਅਸੀਂ ਸਾਡੀਆਂ ਮਾਵਾਂ ਤੇ ਪੰਜਾਬੀ ਦੇ ਵਿੱਚ ਨਮਾਜ਼ਾਂ ਪੜ੍ਹ ਲੈਂਦੀਆਂ ਸਨ, ਉਹਨਾਂ ਦੇ ਕਦੀ ਵੀ ਨਹੀਂ ਸੀ ਯਾਦ ਕੀਤੀ, ਸਿੱਧੀ ਜਿਹੜੀ ਗੱਲ ਹੈ। ਉਹਨਾਂ ਵਾਸਤੇ ਉਹ ਕੁਰਾਨ ਪਾਕ ਦੇ ਉੱਤੇ ਲੈ ਹੱਥ ਬਿਸਮਿਲ੍ਲਾ ਕਰੀ ਜਾਂਦੀਆਂ ਹੁੰਦੀਆਂ ਸਨ ਤੇ ਉੱਤੇ ਉਂਗਲ ਫੇਰੀ ਜਾਂਦੀਆਂ ਸੀ, ਤੋਂ ਸਮਝਦੀਆਂ ਸੀ ਅਸੀਂ ਕੁਰਾਨ ਪਾਕ ਪੜ੍ਹ ਲਿਆ। ਲੇਕਿਨ ਗੱਲ ਇਹ ਹੈ ਕਿ ਇਹ ਵੀ ਮਸਜਿਦ ਔਰ ਖਾਨਕਾਹ ਦੇ ਜਿਹੜੇ ਝਗੜੇ ਬਣੇ, ਜਿਹੜੇ ਉਹਦੇ ਵੱਲ ਇੱਕ ਸਾਰਾ ਸਿਲਸਿਲਾ ਚੱਲਿਆ, ਉਹ ਇੱਕ ਅਲੱਗ ਹੈਗਾ। ਰਣਜੀਤ ਸਿੰਘ ਨੇ ਵੀ ਫਾਰਸੀ ਨੂੰ ਅਪਣਾਇਆ ਹੋਇਆ ਸੀ ਆਪਣੇ ਦਰਬਾਰ ਦੇ, ਸਰਕਾਰੀ ਤੌਰ ਤੇ ਫਾਰਸੀ ਦੇ ਨਾਲ ਹੀ ਜੁੜੇ ਹੋਏ ਸਨ। ਪੰਜਾਬੀ ਜਿਹੜੀ ਹੈ ਉਹ ਉੱਥੇ ਵੀ ਉਹ ਕੋਈ ਸਰਕਾਰੀ ਜ਼ੁਬਾਨ ਤੇ ਨਹੀਂ ਸੀ ਹੈ, ਬਾਅਦ ਵਿੱਚ ਉਹਦੇ ਵਿੱਚ ਵੀ ਬੜੇ ਸਾਰੇ ਮਸਾਇਲ ਆਏ। ਮਸਲਾ ਪਤਾ ਕੀ ਹੈ, ਮਸਲਾ ਇਹ ਹੈ ਕਿ ਇਸ बहुत एक ना कहने ने हाथ उलझे हुए रेशम में फंसा बैठे हैं, अब बता कौन से धागे को जुदा किससे करें। ਇਹੋ ਜਿਹਾ ਨਾ ਮਾਮਲਾ ਹੈ, ਉਲਝਾ ਹੋਇਆ ਹੈ। ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਸਮਝ ਸਾਡੀ ਜਾਨ ਹੈ, ਉਹਨੇ ਉਹ ਹਸਨ ਮੁਤਜ਼ਾ ਹੀ ਕਿਹਾ ਸੀ ਨਾ, ਉਹਨੇ ਕਿਹਾ ਸੀ ਅਸੈਂਬਲੀ 'ਚ ਉਹਨੇ ਗੱਲ ਸੁਣਾਈ ਸੀ ਲਤੀਫਾ, ਕਿ ਉਹਨੇ ਕਿਹਾ ਉਹਨੂੰ ਜ਼ੇਨੋਂ ਕੱਢ ਤੇ ਮੇਰੀ ਪਲੇਟ 'ਚ ਚਾਵਲ ਪਾ। ਇਹ ਉਰਦੂ ਨੂੰ ਜ਼ੇਨੋਂ ਕੱਢੋ ਤੇ ਪੰਜਾਬੀ ਦੀ ਝੋਲੀ 'ਚ ਕੁਝ। ਮੈਂ ਤਾਂ ਬਲਕਿ ਚਾਹਾਂਗੀ, ਮੈਂ ਤਾਂ ਬਿਲਕੁਲ ਚਾਹਾਂਗੀ ਕਿ ਇਸ ਮਾਮਲੇ ਦੇ ਉੱਤੇ ਫਿਰ ਅਸੀਂ ਜ਼ਰੂਰ ਬੈਠੀਏ, ਔਰ ਕੁਝ ਗੱਲਾਂ ਹੈ ਜਿਹੜੀਆਂ ਮੈਂ ਕਰਨਾ ਚਾਹੁੰਦੀ ਹਾਂ। ਬਸ ਗੱਲ ਇਹ ਹੈ ਕਿ ਹੁਣ ਜੋ ਕਿ ਨਾ ਢਾਹ ਕੇ ਦੁਬਾਰਾ ਤੇ ਨਹੀਂ ਨਾ ਨਵਾਂ ਬਣਾ ਸਕਦੇ ਅਸੀਂ, ਜੋ ਬਣ ਗਿਆ ਉਹ ਤੇ ਬਣ ਗਿਆ ਨਾ। ਜਿੰਨੀ ਦੇਰ ਤੱਕ ਸਭ ਤੋਂ ਪਹਿਲੀ ਗੱਲ ਜਿੰਨੀ ਦੇਰ ਤੱਕ ਅਸੀਂ ਆਪਣੀ ਆਈਡੈਂਟੀਟੀ ਦੇ ਉੱਤੇ ਸ਼ਰਮ ਕਰਨਾ ਨਹੀਂ ਛੱਡਣਾ ਨਾ, ਆਈਡੈਂਟੀਟੀ ਤੋਂ ਮੁਰਾਦ ਮੇਰੀ ਪੰਜਾਬੀ ਨਹੀਂ ਹੈ। ਇਹ ਮੈਨੂੰ ਨਸ਼ੀਨ ਦੀ ਗੱਲ ਬੜੀ ਸੋਹਣੀ ਲੱਗੀ ਕਿ ਕੋਈ ਵੱਡੀ ਗੱਲ ਵੀ ਨਹੀਂ ਹੈ ਜੇ ਅਸੀਂ ਪੰਜਾਬੀ ਹੋ ਗਏ, ਪੈਦਾ ਇੱਥੇ ਹੋ ਗਏ, ਜੇ ਅਸੀਂ ਪੰਜਾਬੀ ਹੋਣਾ ਸੀ ਹੋਰ ਕੀ ਹੋਣਾ ਸੀ, ਠੀਕ ਹੈ। ਤੇ ਜੇ ਕਿਤੇ ਹੋਰ ਪੈਦਾ ਹੁੰਦੇ ਤੇ ਹੋ ਜਾਂਦੇ, ਇਹ ਕੀ ਐਡੀ ਵੱਡੀ ਗੱਲ ਵੀ ਨਹੀਂ ਹੈ। ਯਾਨੀ ਜਿੰਨੀ ਦੇਰ ਤੱਕ ਅਸੀਂ ਨਹੀਂ ਉਹ ਵੱਡੀ ਗੱਲ ਨਹੀਂ ਮੰਨ ਲੈਣਾ।
ਪਹਿਲੇ ਤਾਂ ਆਪਣੀ ਸ਼ਰਮਿੰਦਗੀ ਤੇ ਵੀ ਟਾਲੋ ਨਾ। ਸਾਨੂੰ ਤੇ ਵੱਡੀ ਗੱਲ ਵਾਲਾ ਤਾਂ being ਸਵਾਲ ਉਦੋਂ ਪੈਦਾ ਹੁੰਦਾ ਹੈ ਜਦੋਂ ਸਾਨੂੰ ਤੁਸੀਂ ਤੇ ਸਰ ਸ਼ਰਮਿੰਦਗੀ ਚੋਂ ਨਿਕਲ ਆਓ। ਅਸੀਂ ਤਾਂ ਹਾਲੇ ਸਾਨੂੰ ਤੇ ਤੱਕ ਸਰ ਸ਼ਰਮਿੰਦਗੀ ਚੋਂ ਨਹੀਂ ਨਿਕਲ ਰਹੇ। ਸਰ ਸਾਨੂੰ ਤੇ ਬੀਇੰਗ ਪੰਜਾਬੀ ਸਾਨੂੰ ਜਾਂ ਆਈ ਬੀਇੰਗ ਪਾਕਿਸਤਾਨੀ ਸਾਨੂੰ ਕਮ ਅਜ਼ ਕਮ ਮੈਨੂੰ ਤੇ ਹਜੇ ਤੱਕ ਇਹ ਪਤਾ ਹੀ ਨਹੀਂ ਪਿਆ ਲੱਗਦਾ ਕਿ ਮੈਂ ਜਿਹੜਾ ਮੇਰੀਆਂ ਹੈਗੀਆਂ ਕਿੱਥੇ ਨੇ। ਠੀਕ ਹੈ, ਜੇ ਤੇ ਅਸੀਂ ਆਪਣੇ ਕਲਚਰ ਆਪਣੀ ਜ਼ਮੀਨ ਨੂੰ ਧਰਤੀ ਨੂੰ ਛੱਡਣਾ ਹੈਗਾ ਔਰ ਅਸੀਂ ਇੱਕ ਦੂਸਰੇ ਮੁਲਕ ਤੇ ਜਾ ਕੇ ਦੂਸਰੀ ਧਰਤੀ ਦੇ ਵਿੱਚ ਆਪਣੀਆਂ ਜੜ੍ਹਾਂ ਤਲਾਸ਼ ਕਰਨੀਆਂ ਨੇ, ਤੇ ਫਿਰ ਪੰਜਾਬੀ ਕੀ ਤੇ ਉਰਦੂ ਕੀ ਤੇ ਹੋਰ ਕੋਈ ਜ਼ੁਬਾਨ ਕੀ, ਉਹ ਤੇ ਫਿਰ ਛੱਡਣੀਆਂ ਹੀ ਛੱਡਣੀਆਂ ਨੇ। ਠੀਕ ਹੈ ਜੀ। ਦੇਖੋ ਨਾ, ਮੈਂ ਇੱਕ ਗੱਲ ਕੀਤੀ ਸੀ ਪਹਿਲੇ ਵੀ, ਉਹ ਸਭ ਤੋਂ ਅਹਿਮ ਡਾਕਟਰ ਸਾਹਿਬ ਨਾਲ ਕਰਦਿਆਂ ਹੋਏ ਗੱਲ ਕੀਤੀ ਸੀ ਕਿ ਉਰਦੂ 1951 ਦੇ ਸੈਂਸਸ ਦੇ ਮੁਤਾਬਕ 7% ਸੀ। ਕਿਸੇ ਰਿਆਸਤ ਦੇ ਇੰਟੈਲੈਕਚੁਅਲ ਐਲੀਟ ਦੇ ਜਾਂ ਕਿਸੇ ਰਿਆਸਤ ਦੇ ਬਿਆਨੀਏ ਦੀ ਨਾਕਾਮੀ ਦਾ ਇਸ ਤੋਂ ਵੱਡਾ ਕੋਈ ਸਬੂਤ ਦੁਨੀਆ ਤੇ ਹੋ ਨਹੀਂ ਸਕਦਾ ਕਿ 73 ਸਾਲ ਦੇ ਅੰਦਰ 1% ਇੰਕਰੀਜ਼ ਨਹੀਂ ਹੋ ਸਕੀ ਉਰਦੂ। ਇਹ ਆਫੀਸ਼ੀਅਲ ਸਟੈਟਿਸਟਿਕਸ ਨੇ, ਸਟੇਟ ਸਟੈਟਿਸਟਿਕਸ ਨੇ। ਇਥੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਇਹ ਫੈਸਲਾ ਕੀਤਾ ਔਰ ਜਿਹੜੇ ਇਸ ਫੈਸਲੇ ਦੇ ਪਿੱਛੇ ਹਾਲੇ ਤੱਕ ਲੜਦੇ ਫਿਰਦੇ ਨੇ ਸਾਡੇ ਨਾਲ, ਉਹ ਸਾਰੇ ਹੀ ਗਲਤ ਨੇ। ਮੈਂ ਇੱਥੇ ਥੋੜਾ ਜਿਹਾ ਇਖਲਾਫ ਦੇ ਦੌਰਾਨ ਤੁਸੀਂ 1% ਔਰ ਇਹ ਕੱਲ ਹੀ ਇੱਕ ਹੋਰ ਲਹਿੰਦੇ ਪੰਜਾਬ ਤੋਂ ਸਕਾਲਰ ਨੇ, ਲਿੰਗੁਇਸਟ ਨੇ, ਡਾਕਟਰ ਸਾਹਿਬ, ਉਹਨਾਂ ਦੀ ਗੱਲ ਨਾਲ ਮੈਂ ਮੁਤਫਿਕ ਹਾਂ ਕਿ ਉਹਨਾਂ ਜਿਹੜੀ ਗੱਲ ਕੀਤੀ ਕਿ ਸਾਡਾ ਬਿਆਨੀਆ ਕੀ ਹੈ ਕਿ ਅਸੀਂ ਇੱਥੋਂ ਦੀਆਂ ਜਿਹੜੀਆਂ 4 ਧਰਤੀਆਂ ਨੇ ਉਹਨਾਂ ਦੀਆਂ ਜ਼ੁਬਾਨਾਂ ਨੂੰ ਨਿਗਲੈਕਟ ਕਰਕੇ ਔਰ ਉਸ ਜ਼ੁਬਾਨ ਨੂੰ ਅਸੀਂ ਅਹਿਮੀਅਤ ਦਿੰਦੇ ਹਾਂ ਕਿ ਜਿਹੜੀ ਇਸ ਧਰਤੀ ਦੀ ਜ਼ੁਬਾਨ ਵੀ ਨਹੀਂ ਔਰ ਜਿੰਦੀ ਕੌਮ ਵੀ ਇੱਥੇ ਅਕਸਰੀਅਤ ਵਿੱਚ ਨਹੀਂ ਹੈ। ਇਹ ਬਹੁਤ ਵੱਡਾ ਇੱਕ ਰਿਆਸਤੀ ਸਤਹ ਤੇ ਸਭ ਤੋਂ ਵੱਡਾ ਕਨਫਿਊਜ਼ਨ ਤੇ ਇਹ ਵੇ ਕਿ ਜਿਹੜਾ ਸਾਨੂੰ ਬਾਨੀਆਨ ਦੇ ਗਏ, ਬਾਨੀਆਨ ਸਾਡੀ ਝੋਲੀ 'ਚ ਪਾ ਗਏ ਔਰ ਪੰਜਾਬੀਆਂ ਨੇ ਉਹਨੂੰ ਐਜ਼ ਇਟ ਇਜ਼ ਇਸਟੈਬਲਿਸ਼ਮੈਂਟ ਨੂੰ ਨਹੀਂ, ਇਸਟੈਬਲਿਸ਼ਮੈਂਟ ਤੋਂ ਹੁਣ ਆ ਕੇ ਹੋ ਗਈ ਸਿਕਿਉਰਿਟੀ ਇਸਟੈਬਲਿਸ਼ਮੈਂਟ ਤੇ ਆਇਆ ਤੇ ਇਹ ਬਾਨੀਆਨ ਸਾਨੂੰ ਸਾਡੀ ਝੋਲੀ 'ਚ ਪਾ ਕੇ ਗਏ ਨੇ। ਇਹ ਦੋ ਕੌਮੀ ਨਜ਼ਰੀਆ ਜਾਂ ਇਹ ਉਰਦੂ ਨਾਲ ਜੋੜਨਾ ਔਰ ਇਸ ਤਰ੍ਹਾਂ ਜੋੜਨਾ ਕਿ ਤੁਸੀਂ ਆਪਣੀ ਸ਼ਨਾਖਤੀ ਖਤਮ ਕਰ ਦਿਓ। ਦੇਖੋ ਗੱਲ ਪਤਾ ਕੀ ਹੈ, ਮੈਂ ਜੋ ਤੁਸੀਂ 7% ਦਾ ਗੱਲ ਕਰ ਰਹੇ ਹੋ ਨਾ ਕਿ 1% ਵੀ ਨਹੀਂ ਅੱਗੇ ਵੱਧ ਸਕਿਆ, ਇਹ ਫੈਕਟ ਨੂੰ ਦੇ ਉੱਤੇ ਅਫਸੋਸ ਮੈਨੂੰ ਵੀ ਉਨਾ ਹੀ ਜਿੰਨਾ ਤੁਹਾਨੂੰ ਹੈ ਕਿ ਵੀ ਇਹ ਕੀ ਸਿਲਸਿਲਾ ਹੈਗਾ ਕੀ, ਲੇਕਿਨ ਇਹਦੀ ਜਿਹੜੀ ਤੁਸੀਂ ਜਸਟੀਫਿਕੇਸ਼ਨ ਦੇ ਰਹੇ ਹੋ ਨਾ, ਮੈਨੂੰ ਉਹਦੇ ਤੋਂ ਥੋੜਾ ਜਿਹਾ ਇਖਤਲਾਫ ਹੈ। ਉਹ ਇਸ ਵਾਸਤੇ ਨਹੀਂ ਇੱਥੇ ਸਟੈਟਿਕ ਹੋਇਆ ਪਿਆ ਕਿ ਰਿਆਸਤ ਨੇ ਜਿਹੜਾ ਬਿਆਨੀਆ ਦਿੱਤਾ ਸੀ ਉਹਨੂੰ ਉਹ ਫੇਲ ਹੋ ਗਈ ਉਹਨੂੰ ਸਟੈਬਲਿਸ਼ ਕਰਨੇ ਵਿੱਚ, ਕਿਉਂਕਿ ਅਸੀਂ ਨਹੀਂ ਮੰਨੇ, ਆਵਾਮ ਨਹੀਂ ਮੰਨੇ, ਲੋਕੀ ਨਹੀਂ ਮੰਨੇ। ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਤੇ ਨਹੀਂ ਹੈਗੇ ਉਰਦੂ, ਸਾਡੀ ਤੇ ਨਹੀਂ ਹੈ ਜ਼ੁਬਾਨ ਉਰਦੂ। ਨਹੀਂ, ਇਹ ਨਹੀਂ ਹੋਇਆ ਇਹ ਕਿ ਉਰਦੂ ਜ਼ੁਬਾਨ ਦੇ ਨਾਲ ਜੁੜ ਕੇ ਵੀ ਕੋਈ ਫਾਇਦਾ ਨਹੀਂ ਨਜ਼ਰ ਆਉਂਦਾ। ਉਰਦੂ ਜ਼ੁਬਾਨ ਨਾਲ ਮੈਂ ਜੋ ਜੁੜ ਜਾਂਦੀ ਹੈ, ਕੀ ਮੈਨੂੰ ਫਾਇਦਾ ਹੈ? ਮੈਂ ਤੇ ਲੱਕੀ ਹੈਗੀ ਕਿ ਮੈਨੂੰ ਯੂਨੀਵਰਸਿਟੀ 'ਚ ਕੰਮ ਕਰਨ ਦਾ ਮੌਕਾ ਮਿਲ ਗਿਆ ਹੈ। ਸਾਡੇ ਜਿਹੜੇ 50 ਬੱਚੇ ਪੜ੍ਹ ਕੇ ਨਿਕਲਦੇ ਨੇ, ਕਿੱਥੇ ਜਾਂਦੇ ਨੇ? ਉਹ ਕੀ ਜੌਬ ਮਾਰਕੀਟ ਹੈ ਉਹਨਾਂ ਵਾਸਤੇ? ਠੀਕ ਹੈ, ਤੇ ਮੈਨੂੰ ਵੀ ਉਰਦੂ ਨਾਲ ਜੁੜ ਕੇ ਕੋਈ ਫਾਇਦਾ ਨਹੀਂ ਹੈ ਨਾ ਕਿ ਇਸ ਵਾਸਤੇ ਠੀਕ ਹੈ ਮੈਨੂੰ ਉਸ ਜ਼ੁਬਾਨ ਦੇ ਨਾਲ ਵਧਣ ਦੀ ਲੋੜ ਕਰ ਰਹੀ ਹੈ। ਇਹ ਤੇ ਦੇਖੋ ਜੀ, ਮੈਂ ਇਬਨ ਖਲਦੂਨ ਨੇ ਆਪਣੀ ਮਸ਼ਹੂਰ ਕਿਤਾਬ ਮੁਕੱਦਮਾ ਤਾਰੀਖ ਇਬਨ ਖਲਦੂਨ ਜਿਹੜਾ ਤਾਰੀਖ ਦਾ ਮੁਕੱਦਮਾ ਸੀ, ਉਹਦੇ 'ਚ ਉਹਨੇ ਬੜੀਆਂ ਸਾਰੀਆਂ ਗੱਲਾਂ ਲਿਖੀਆਂ, ਲੇਕਿਨ ਇੱਕ ਗੱਲ ਉਹਦੀ ਜਿਹੜੀ ਹੈ ਨਾ ਮੈਨੂੰ ਇੱਥੇ ਯਾਦ ਆ ਰਹੀ ਹੈ। ਉਹਨੇ ਕਿਹਾ ਕਿ ਜੀ ਇਲਮ ਜਿਹੜਾ ਨਾ, ਇਲਮ ਨੂੰ ਉਹਨੇ ਅਜ਼ ਕਬੀਲੇ ਸਨਅਤ ਕਰਾਰ ਦਿੱਤਾ ਕਿ ਇਲਮ ਜਿਹੜਾ ਹੈ ਉਹ ਸਨਅਤ ਦੀ ਇੱਕ ਕਿਸਮ ਦੀ ਇੰਡਸਟਰੀ ਹੈ, ਜਿਹੜਾ ਜਿਸ ਤਰ੍ਹਾਂ ਦਾ ਇਲਮ ਅਸੀਂ ਜ਼ਿਕਰ ਕਰ ਰਹੇ, ਔਰ ਉਹਦੇ ਵੱਲ ਇਨਸਾਨ ਉਦੋਂ ਮਤਵੱਜੋ ਹੁੰਦਾ ਹੈ ਜਦੋਂ ਉਹਦੇ ਢਿੱਡ 'ਚ ਰੋਟੀ ਪੈ ਜਾਂਦੀ ਹੈ ਜਾਂ ਉਹ ਬੇਨਿਆਜ਼ ਹੁੰਦਾ। ਇਸੇ ਵਾਸਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖੋ ਕਿ ਜਿਹੜੇ ਤਾਲਿਬ ਇਲਮ ਸਨ, ਪੜ੍ਹਨ ਵਾਲੇ ਸਨ, ਉਹਨਾਂ ਦੇ ਨਾਲ ਕੋਈ ਇਹ ਨਹੀਂ ਸੀ ਕਿ ਉਹਨਾਂ ਨੇ ਜੋਬ ਪੈਸੇ ਦੇਣੇ। ਖੈਰ ਇਹ ਅਲੱਗ ਬਹਿਸ ਹੈ, ਮੈਂ ਉਹਦੇ ਵਿੱਚ ਨਹੀਂ ਜਾਂਦੀ। ਲੇਕਿਨ ਜਿਹੜਾ ਪੁਆਇੰਟ ਮੈਂ ਇੱਥੇ ਰੇਜ਼ ਕਰਨਾ ਚਾਹੁੰਦੀ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਇਲਮ ਜਿਹੜਾ ਨਾ ਉਹਨੂੰ ਅਸੀਂ ਅਜ਼ ਕਬੀਲੇ ਸਨਅਤ ਕਹਿੰਦੇ ਹਾਂ, ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਅਸੀਂ ਬਹਿ ਕੇ ਅਸੀਂ 4 ਲੋਕ ਗੱਲ ਕਰ ਰਹੇ ਹਾਂ, ਇਹਨਾਂ ਗੱਲਾਂ ਵਾਲੇ ਪਾਸੇ ਵੀ ਤੁਸੀਂ ਉਦੋਂ ਹੀ ਆਉਂਦੇ ਹੋ ਜਦੋਂ ਜਾਂ ਤੇ ਤੁਸੀਂ ਦਰਵੇਸ਼ ਹੋਵੋ, ਠੀਕ ਹੈ, ਕਾਮਰੇਡ ਹੋਵੋ ਜਾਂ ਕੋਈ ਹੋਰ ਇਹੋ ਜਿਹਾ ਹੋਵੋ ਕਿ ਤੁਹਾਨੂੰ ਪਰਵਾਹ ਹੀ ਨਹੀਂ ਹੈ ਦੁਨੀਆਦਾਰੀ ਦੀ, ਜਾਂ ਫਿਰ ਤੁਹਾਡੇ ਪੇਟ 'ਚ ਥੋੜੀ ਰੋਟੀ ਹੋਵੇ, ਤੁਹਾਡੇ ਪੈਰਾਂ ਥੱਲੇ ਥੋੜੀ ਜਿਹੀ ਜ਼ਮੀਨ ਹੋਵੇ ਕਿ ਤੁਸੀਂ ਖਲੋ ਜਾਣਾ, ਖਲੋ ਸਕਦੇ ਹੋ। ਠੀਕ ਹੈ, ਇਸ ਤੋਂ ਬਗੈਰ ਤੁਸੀਂ ਇਹ ਕੰਮ ਨਹੀਂ, ਇਸ ਤੋਂ ਬਗੈਰ ਇਸ ਤਰ੍ਹਾਂ ਧਿਆਨ ਹੀ ਨਹੀਂ ਆਉਂਦਾ ਕਿ ਜਿਹਨੂੰ ਰੋਟੀ ਨਹੀਂ ਲੱਭਣੀ ਵਿਚਾਰੇ ਨੂੰ, ਉਹਨੂੰ ਇਸ ਤਰ੍ਹਾਂ ਦੀ ਸਾਡੀ ਬਹਿਸ ਦੇ ਵਿੱਚ ਦਿਲਚਸਪੀ ਵੀ ਮਹਿਸੂਸ ਨਹੀਂ ਹੋਣੀ। ਇੱਕ ਗੱਲ। ਦੂਜੀ ਗੱਲ ਆ ਜਾਂਦੀ ਹੈ ਖਵਾਤੀਨ ਦੀ, ਤੁਸੀਂ ਜਿਹਦੇ ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ। ਸਰ ਜੀ ਗੱਲ ਇਹ ਹੈਗੀ ਹੈ, ਐਸੀ ਜਿਹੜੀਆਂ ਬੀਬੀਆਂ ਅਸੀਂ ਬੈਠੀਆਂ ਹੋਈਆਂ ਨੇ, ਅਸੀਂ ਬੈਠੀਆਂ ਹੈ, ਸਾਡੇ ਵਿੱਚੋਂ ਅਸੀਂ ਸਾਰੇ ਵਰਕਿੰਗ ਹੈਗੀਆਂ,
ਅਸੀਂ ਦੁਨੀਆ ਦੇ ਵਿੱਚ ਆਪਣੇ ਵਜੂਦ ਦੇ ਨਾਲ ਹੀ ਹੈ। ਅੱਛਾ ਬੁਰਾ ਵੱਧ ਘੱਟ ਉਹ ਅਲੱਗ ਬਹਿਸ ਹੈ, ਲੇਕਿਨ ਅਸੀਂ ਆਪਣੇ ਵਾਸਤੇ ਅਰਨ ਵੀ ਕਰਨੀ ਹੈ, ਅਸੀਂ ਆਪਣੇ ਵਾਸਤੇ ਬਾਹਰ ਵੀ ਨਿਕਲਣੀਆਂ, ਅਸੀਂ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ, ਅਸੀਂ ਜ਼ਲੀਲ ਵੀ ਹੋਣੀਆਂ। ਸਾਰੀ ਉਮਰ ਤੇ ਨਹੀਂ ਏਦਾਂ ਹੀ ਆ ਕੇ ਬਹਿ ਗਈਆਂ ਸੀ ਅਸੀਂ ਵੀ ਧੱਕੇ ਖਾਦੇ, ਬੱਸਾਂ ਦੇ ਵਿੱਚ, ਬੱਸ ਸਟਾਪਾਂ ਤੇ ਖੜੇ ਹੋ ਕੇ ਗੱਲਾਂ ਵੀ ਸੁਣੀਆਂ, ਮਤਲਬ ਘਰਾਂ ਦੇ ਵਿੱਚ ਵੀ ਜਦੋਂ ਦੇਰ ਹੋ ਗਈ ਜਾਂ ਕੰਮ ਪੁੱਛਦਾ ਨਹੀਂ ਹੋਇਆ ਉੱਥੇ ਵੀ ਗੱਲਾਂ ਸੁਣੀਆਂ, ਸਾਰਾ ਕੁਝ ਕੀਤਾ ਸੀ। ਔਰ ਸਾਰੀਆਂ ਭੈਣਾਂ ਜਿਹੜੀਆਂ ਬਾਹਰ ਨਿਕਲਦੀਆਂ ਨੇ ਉਹ ਇਹਨਾਂ ਚੀਜ਼ਾਂ ਤੋਂ ਗੁਜ਼ਰ ਕੇ ਨਿਕਲਦੀਆਂ ਨੇ, ਕਿਸੇ ਵੀ ਲੈਵਲ ਤੇ ਕੰਮ ਕਰ ਰਹੀਆਂ ਹੁੰਦੀਆਂ ਹੋਣ, ਭਾਵੇਂ ਉਹ ਵਰਕਫੋਰਸ ਦੇ ਵਿੱਚ ਹੋਣ ਤੇ ਭਾਵੇਂ ਉਹ ਅਫਸਰ ਬਣ ਕੇ ਬੈਠੀਆਂ ਹੋਣ, ਵਿਚਾਰੀਆਂ ਇਹ ਸਾਰਾ ਵਕਤ ਵਾਦਾ ਉਹ ਕਰਦੀਆਂ ਨੇ, ਹਮੇਸ਼ਾ ਤੋਂ ਕਰਦੀਆਂ ਹੀ ਨੇ। ਅਗਰ ਤੁਹਾਡੀ ਔਰਤ ਜਿਹੜੀ ਹੈਗੀ ਹੈ ਉਹਨੂੰ ਤੁਸੀਂ ਉਹ ਇੰਪਾਵਰਡ ਨਹੀਂ ਹੋਏਗੀ, ਉਹਨੂੰ ਇਹ ਪਤਾ ਨਹੀਂ ਹੋਏਗਾ ਕਿ ਮੈਂ ਆਪ ਕਮਾਣਾ ਹੈ ਤੇ ਮੈਂ ਆਪਣੀ ਆਪ ਦੀ ਆਈਡੈਂਟੀਟੀ ਬਣਾਣੀ ਹੈ। ਬਾਰਡਰ ਪਾਰ ਅਗਰ ਤੁਸੀਂ ਦੇਖੋਗੇ ਨਾ ਉਸ ਵੇਲੇ ਤੇ ਉੱਥੇ ਤੁਹਾਨੂੰ ਖਵਾਤੀਨ ਦੀ ਇੱਕ ਵੱਡੀ ਤਾਦਾਦ ਵਰਕਫੋਰਸ ਦੇ ਵਿੱਚ ਨਜ਼ਰ ਆਵੇਗੀ, ਠੀਕ ਹੈ, ਐਂਡ ਦੈਟ ਮੇਕਸ ਅ ਡਿਫਰੈਂਸ। ਉਹਦੇ ਨਾਲ ਫਰਕ ਪੈਂਦਾ ਹੈ। ਮੈਂ ਇਸ ਤਰ੍ਹਾਂ ਮੇਰੇ ਕੋਲ ਇੱਥੇ 11:30 ਪੌਣੇ 12 ਹੋ ਰਹੇ ਨੇ, ਮੈਂ ਆਪਣੇ ਮੀਆਂ ਸਾਹਿਬ ਨੂੰ ਕਿਹਾ ਹੈ ਕਿ ਜਨਾਬ ਤੁਸੀਂ ਉੱਥੇ ਬੈਠੋ, ਮੈਂ ਗੱਲਬਾਤ ਕਰਨੀ ਹੈ। ਕੋਈ ਬੀਬੀ ਹੋਰ ਕਹਿ ਸਕਦੀ ਹੈ ਜਿਹੜੀ ਨਹੀਂ ਜਿਹਦੇ ਕੋਲ ਪੈਸਾ ਨਹੀਂ ਹੈ ਜਾਂ ਜਿਹੜੀ ਆਪਣੇ ਜੋਗੀ ਨਹੀਂ ਹੈ, ਉਹ ਤੇ ਨਹੀਂ ਕਹਿ ਸਕਦੀ ਬਿਲਕੁਲ। ਕਈ ਜਿਹੜੀਆਂ ਹੈਗੀਆਂ ਨੇ ਉਹ ਵੀ ਨਹੀਂ ਕਹਿ ਸਕਦੀਆਂ, ਤੇ ਇਹ ਵੀ ਇਸ ਤਰਫ ਵੀ ਆਉਣ ਦੀ ਸਾਡੀ ਲੋੜ ਹੈ। ਉਹ 5 ਘੰਟੇ ਚੁਗਲੀਆਂ ਲਾ ਸਕਦੀ ਹੈ, ਉਹ ਤੇ ਲਾ ਸਕਦੀ, ਉਹਦੇ ਤੇ ਕਿਸੇ ਨੇ ਨਹੀਂ ਰੋਕਣਾ, ਉਹ ਤੇ ਕਿਸੇ ਤੇ ਨਹੀਂ ਰੋਕਣਾ ਨਾ। ਉਹ ਤੇ ਡਾਕਟਰ ਸਾਹਿਬ ਤੁਸੀਂ ਪਲੀਜ਼। पर मैं क्या कि एक तो मेरा प्रोग्राम बड़ा दिलचस्प होता जा रहा है, अब कई घंटे बंदा बोल सकता है, पर मैं उसी महदूद जड़ा एक दायरा तुसी खिंचिया है कि ਇਹਦੇ ਅੰਦਰ ਸਾਨੇ ਰਹਿਣਾ ਹੈ, ਤੇ ਉਹਦੇ ਅੰਦਰ ਮੈਂ ਗੱਲ ਇਹ ਕਰਨੀ ਕਿ ਦੇਖੋ ਇਹ ਤੇ ਪੰਜਾਬ ਦੀ ਬੜੀ ਖੁਸ਼ਬਖਤੀ ਤੇ ਗੌਰ ਕੀਤੀ ਜਾਏ ਤੇ ਇਸ ਵੇਲੇ ਕਿਹੜੀ ਹੈ ਜ਼ਬਾਨ ਦੇ ਹਵਾਲੇ ਨਾਲ। ਉਹ ਜਿਹੜੇ ਇਹ ਤੁਹਾਡੀ ਰਿਆਸਤ ਨੇ ਜਿਹੜੇ ਸਕੂਲ ਬਣਾਏ ਨੇ ਉਸ ਚੋਂ ਤਾਲੀਮ ਯਾਫਤਾ कहलाण वाली खवातीन की तादाद मेरे हिसाब नाल अज भी घट है बनिस्बत उन्हां औरतां दे जेहड़ी घर च गोठां विच अपनियां देहातां विच काम करदियां पईयां ने, और वो लोग ने जेहड़े अपनी जबान नाल और अपनी बोली नाल जुड़े हुए ने मुकम्मल तौर ते एदा मतलब है जबान जी काबू है, हत्थां विच मजबूत है। देखो एक तरफ ते असीं कहंदे ये सबके लिए तालीम, यकसा तालीम, मसावी तालीम, लेकिन ਜਦੋਂ ਅਸੀਂ ਇਸ ਕੰਟੈਕਸਟ 'ਚ ਦੇਖਦੇ ਹਾਂ ਤਾਂ ਅਸੀਂ ਕਹਿੰਦੇ ਸ਼ੁਕਰ ਹੈ ਕਿ ਇੱਕ ਉਸ ਹਿੱਸੇ ਵਿੱਚ ਜਿਸ 'ਚ ਇਹਨਾਂ ਦੀ ਤਾਲੀਮ ਨਹੀਂ ਪਹੁੰਚੀ ਉੱਥੇ ਕਮ ਸੇ ਕਮ ਸਾਡੀ ਬੋਲੀ ਜ਼ਿੰਦਾ ਹੈ ਔਰ ਬੜੇ ਇਤਮਾਦ ਨਾਲ ਜ਼ਿੰਦਾ ਹੈ। ਉਹ ਲੋਕੀ ਜਿਸ ਤਰ੍ਹਾਂ ਬੋਲੀ ਬੋਲਦੇ ਨੇ ਤੇ ਉਸ ਦੇ ਅੰਦਰ ਉਹ ਚਾਸ਼ਨੀ ਹੈ ਜਿਹੜੀ ਜ਼ਬਾਨਾਂ ਦੀ ਚਾਸ਼ਨੀ ਹੁੰਦੀ ਜਿਹਨੂੰ ਮੈਂ ਤਾਂ ਵਿਜ਼ਡਮ ਕਹਿੰਦੀ ਹਾਂ। ਇਹ ਸਿਤਮ ਜ਼ਰੀਫੀ ਦੇਖੋ ਕਿ ਅਸੀਂ ਸ਼ੁਕਰ ਕਰ ਰਹੇ ਹਾਂ ਕਿ ਉੱਥੇ ਆ ਤਾਲੀਮ ਨਹੀਂ ਪਹੁੰਚੀ। ਐਗਜ਼ੈਕਟਲੀ ਮੈਂ ਕਹਿੰਦੀ ਹਾਂ ਨਾ ਇਹ ਬੜੇ ਅਜੀਬ ਹੋ ਗਈ पाकिस्तान दे मैं कहनी जेहड़े मौजूआत तुसी चुकदे हो ना, मैं कहनी हर एक सवाल से PhD दे बनदा है थीसिस। ये मजाक नहीं ने, ये मामूली गल्लां नहीं ने, इन्हां दे अंदर बड़ी गहराई है, ये बड़ी गुंजलक चीज़ां ने जिन्हां नूं कौन फलोरेगा ते कौन काम करेगा। ते सानू ते उर्दू जबान नाल कोई इख्तलाफ थोड़ी है, गालिब की जबान नाल किस नूं इख्तलाफ होएगा जी, मीर की जबान नाल किस नूं इख्तलाफ होएगा, ठीक है। बिल्कुल उन्होंने मदर लैंग्वेज नाल भी इख्तलाफ नहीं जेड़े 7% आए सन उतों, लेकिन मैं कहनी हां कि सानू इस रियासत नूं दी अखां खोलनियां पैणगियां। उन्होंने कहा जाएगा कि उर्दू जबान जेड़ी है वो तुसी मुसलत ना करो, तसल्लुतकार नहीं हो तुसी, ठीक है। ये लिंगुआ फ्रांका है। मैं इत्थे कनाडा विच हां ते उर्दू उन्हां दी कौमी जबान भी है, लिंगुआ फ्रांका भी है, ठीक है ना। कुछ जबाना जेहड़ियां साडियां जबानां ने उन्होंने एक्सेप्ट कीता ले, पंजाबी जबान भी एक सेपरेट बोली है, लेकिन कि अंग्रेजी जबान इन्हां दी कौमी बोली है। साडे कोल मामला आके उल्टा हो जाता है, क्यों? साडी कौमी बोलियां नूं इन्हां ने कहा कि ये कौमी बोलियां नहीं, इन्हें लिंगुआ फ्रांका तुहाडी कौमी बोली है और इस ते जिद करके ताड़ी स्टेट बैठी है। स्टेट नूं इस जिद तो हटना पएगा। उर्दू साडी लिंगुआ फ्रांका है, जिथे मैं जांगी बलोचिस्तान, मैनू बलोची नहीं आती ते ओ जेड़ी शुद्ध बुद्ध जेड़ी मैं चाहांगी ते जेड़ा मेरा ख्याल है वो इस समझ ले कम अज कम। मैं पानी दे गिलास मांगनी है फॉर एग्जाम्पल ते बगैर इशारियां तो
ज्यादा बेहतर है कि मैं वो दो लफ्ज इस्तेमाल करा, उन्होंने भी पता है कि इन्हां लफ्जां दा मफहूम की है, मैनू भी पता है कि थोड़ा जिहा समझ जाएगा, क्योंकि ओदी कौमी बोली उत्थे बलूची है। बुनियादी तौर ते साडा मसला है कि जिस विले साडियां बोलियां नू, साडी कौमी बोलियां नू एज कौमी बोली शनाख्त कर लिया जाएगा, एक्सेप्ट कर लिया जाएगा, ऑटोमैटिकली साडे ज़हना विच ओ जिस एक मखसूस टोले वास्ते असीं गल कर रही है, मखसूस तबके वास्ते असीं गल कर रही है, जेह्ड़े who are ashamed of speaking their own language, ਉਹਨਾਂ ਦੇ ਵਾਸਤੇ ਗੱਲ ਕਰ ਰਹੀ ਹਾਂ। ਆਟੋਮੈਟਿਕਲੀ ਉਹਨਾਂ ਦਾ ਆਪਣਾ ਨਜ਼ਰੀਆ, ਉਹਨਾਂ ਦਾ ਆਪਣੇ ਵਿਊ ਸੋਚਣ ਦਾ ਇੱਕ ਜਿਹੜਾ ਇੱਕ ਵੇਵ ਲੈਂਥ ਹੈ ਉਹ ਬਦਲ ਜਾਏ। ਇਹਦੇ ਉੱਤੇ ਸਭ ਤੋਂ ਪਹਿਲੇ ਕੰਮ ਕਰਨ ਦੀ ਜ਼ਰੂਰਤ ਹੈ। ਇਹ ਸਾਡੀਆਂ ਕੌਮੀ ਬੋਲੀਆਂ ਨੂੰ ਤੁਸੀਂ ਕੌਮੀ ਬੋਲੀਆਂ ਦਾ ਦਰਜਾ ਕਿਉਂ ਨਹੀਂ ਦਿੰਦੇ ਹੋ? ਹਿੰਦੁਸਤਾਨ 'ਚ ਤੁਸੀਂ ਵੇਖੋ ਨਾ ਤੇ ਕਿ ਸਹਿ ਬੋਲੀ ਸਿਲੇਬਸ ਬਣਦਾ ਵਾ, अंग्रेजी हो गई, ताड़ी हिंदी कह लो ओनू, हिंदवी कह लो ओनू, कुछ कह लो, बोली वो उर्दू ही है या हिंदी ही है। तीसरी वो जेड़ी ताड़ी इलाके दी बोली है। ते पाकिस्तान च ये सिलसिला राइज करन के सानू तामुल क्यों है? जदों तामुल दिखांदे ने, जदों इस बुनियादी साडी जेका एक डिमांड उदे उत्ते नहीं आंदी, उस वेले असीं कहंदे कि इन्हां दी नीयतां च फतूर है, इन्हां दी नीयतां च खोट है। सिंधी ते बार बार असीं आने ही ते तुसीं ये देखो सिंध ते इस अपनी स्कूलां विच सिंधी बोली पढ़ाण दी कीमत चुकांदा है। मैं ते कदे कदे पाकिस्तानी प्रोग्राम्स देखदी हां ते मैनू इस तरह लगदा है कि बाकायदा एक मनसूबा बंदी दे तहत मीडिया ते बैठ के सिंध दुश्मनी दा राह गला पिया जांदा है। सानू पता है क्यों? वो इसलिए कि असीं सिंधी बोली नहीं छड्डदे, ये फखर नाल कहंदे ये सिंधी साडी कौमी बोली है। तुसीं लाख कहो ਤੁਹਾਡੇ ਪੇਪਰਾਂ 'ਚ ਨਹੀਂ ਹੈ ਤੇ ਕੀ ਸਾਡੀ ਤਾਂ ਕੌਮੀ ਬੋਲੀ ਹੈ। ਹਰ ਸਿੰਧੀ ਦੇ ਜ਼ਿਹਨ ਤੇ ਇਹ ਨਕਸ਼ ਹੋਇਆ ਗਿਆ ਹੈ ਕਿ ਸਿੰਧੀ ਮੇਰੀ ਕੌਮੀ ਬੋਲੀ ਹੈ, ਮੈਂ ਇਸ ਤੇ ਕੰਪਰੋਮਾਈਜ਼ ਨਹੀਂ ਕਰਾਂਗਾ। ਉਹੀ ਮੈਂ ਕਿਹਾ ਨਾ, ਪੰਜਾਬ ਨੇ ਕਮਜ਼ੋਰੀ ਦਿਖਾਈ ਹੈ, ਉਹਦਾ ਸਜ਼ਾ ਜੋ ਹੈ ਉਹ ਮਿਲ ਰਹੀ ਹੈ। ਸਜ਼ਾ ਤੇ ਤੁਹਾਡੇ ਵਰਗੇ ਲੋਕਾਂ ਨੇ ਮਿਲ ਰਹੀ ਹੈ ਨਾ, ਜਿਹੜੇ ਸੋਚਦੇ ਨੇ ਤਾਂ ਸਾਡੇ ਹੱਥੋਂ ਕੀ ਚਲਾ ਗਿਆ। शाह अब्दुल लतीफ बिटाई साडा कौमी शायर है, तुसी 50 कौमी शायर लाके बिठा दोगे, सिंध दा बच्चा बच्चा कहेगा मेरा कौमी शायर शाह अब्दुल लतीफ बिटाई। बिल्कुल इस ते कॉम्प्रोमाइज नहीं है। हर बंदा दूसरे नु, दो सिंधी ते तीन सिंधियां च एक सिंधी कोई और बोली बोलेगा, दूसरा उसमें अजीबो गरीब नजर नाल देखेगा। जिस वेले पंजाब ये इस कौमी गैरत दा मुजाहरा करेगा ना, उस वेले यू विल फील प्राउड ऑफ स्पीकिंग पंजाबी। तुसी मैंने औरतां दी गल करदे हो, अच्छा औरतां ये जेड़ा है ना, सॉरी कौमी गैरत वाला, ये 5-10% पंजाबी है जेड़ा अर्बनाइज्ड उर्दूआइज्ड पंजाबी है, उनके कोलों ये मुजाहरा नहीं होया। जेड़ा 90% दूसरा है वो बेचारा ते ओदे तिकर ते गल पहुंची नहीं, ना उर्दू पहुंची ते ना कोई होर शय पहुंची। वो बिल्कुल एक साफ कागज की तरह पाक पवित्र है। वो माई पिंड दी, वो पिंड दा बाबा, वो साफ सुथरे ने। मैं अपने बचपन च एक हासे की गल तुहानूं सुणांदा जां छोटी जी। वो मेरा एक मसेर शहर आया पहली बारी, तो तुसीं देखो जमाने च कितना फर्क आ गया। उदों चाट आम नहीं सी हुंदी, सुनी पिंड दे मुंडियां ना कि चाट भी कोई मिलदी है, फ्रूट चाट दे बारे च नहीं सी सुनिया। तो वो जिहड़ा साडा रिश्ते दा मामा सी, मेरी अम्मी दे मामा जी दा बेटा, ओहदा बेटा मेरा मसेर, ਉਹ ਇੱਥੇ ਲਾਹੌਰ ਆਏ ਤੇ ਉਹਨੇ 2-3 ਵਾਰੀ ਉਹਨੂੰ ਪਿਓ ਨੂੰ ਕਿਹਾ ਕਿ ਅੱਬਾ ਚਾਟ ਖਾਣੀ, ਤੇ ਉਹ ਜਦੋਂ ਚੌਥੀ ਪੰਜਵੀਂ ਵਾਰੀ ਕਿਹਾ ਨਾ, ਤਾਂ ਉਹਨੇ ਰੱਖ ਕੇ ਮੂੰਹ ਤੇ ਮਾਰੀ, ਲੈ ਲੈ ਫਿਰ ਚਾਟ। ਕਿ ਮਤਲਬ ਇੰਨਾ ਤੱਕ ਨਹੀਂ ਸੀ ਪਤਾ ਸਾਡੇ ਬਚਪਨ 'ਚ ਪਿੰਡ ਵਾਲਿਆਂ ਨੂੰ ਲਾਹੌਰ ਸ਼ਹਿਰ ਦੇ ਬਾਰੇ 'ਚ। ਲਾਹੌਰ ਸ਼ਹਿਰ ਨੇ ਪੰਜਾਬੀ ਜ਼ੁਬਾਨ ਦਾ ਬੜਾ ਨੁਕਸਾਨ ਕੀਤਾ ਹੈ, ਪੰਜਾਬ ਦੀ ਰਹਿਤਲ ਦਾ ਬੜਾ ਨੁਕਸਾਨ ਕੀਤਾ ਹੈ। ਇਹਨਾਂ ਮੁਗਲਾਂ ਦੇ ਔਰ ਅੰਗਰੇਜ਼ਾਂ ਦੇ ਔਰ ਜਿਹੜੇ ਉਹ ਸਾਰੀਆਂ ਯਾਦਗਾਰਾਂ ਰੱਖ ਕੇ ਪੰਜਾਬ ਦਾ 7000 ਸਾਲਾ ਤਾਰੀਖ ਨੂੰ ਦਫਨ ਕਰ ਦਿੱਤਾ ਹੈ। ठीक है, मैं वही कह एस्टैब्लिशमेंट हो कितना ना है। हाँ जी, अजीब और गरीब एक मसला है इस मुल्क का। जेड़ा पढ़िया लिखा है ना, जेड़ा इस निसाब दा गर्विदा है, जिन्हें इस निसाब दा खा रहा है ना, जेड़ा इस निसाब दा, वो अपने लोकल कल्चर दा दुश्मन बनया हुआ है। ठीक है, जेड़े लोकी, हाँ जी, जेड़े लोकी इस वेले तुहानू रोशन ख्याल नजर आएंगे ना,
ਉਹਨਾਂ ਨੂੰ ਵਕਤ ਨੇ ਇੱਕ ਫੁਰਸਤ ਦਿੱਤੀ ਹੈ। ਉਹ ਪੁੱਛੋ ਕਿਹੜੀ ਫੁਰਸਤ ਦਿੱਤੀ ਹੈ? ਉਹਨਾਂ ਨੂੰ ਵਕਤ ਨੇ ਉਹ ਫੁਰਸਤ ਦਿੱਤੀ ਹੈ ਕਿ ਇਹ ਜਿਹੜਾ ਨਿਸਾਬ ਦਾ ਟੋਟਲ ਬਿਆਨੀਆ ਹੈ ਨਾ, ਉਹਨਾਂ ਨੇ ਆਪਣੀ ਸੈਲਫ ਸਟੱਡੀ ਕਰਕੇ ਉਹਨੂੰ ਅੰਡੂ ਕੀਤਾ ਹੈ, ਉਹਨੂੰ ਰੇਸ ਕੀਤਾ ਹੈ ਦਿਮਾਗ ਨੂੰ। ਔਰ ਵਕਤ ਸਭ ਨੂੰ ਇਸ ਗੱਲ ਦੀ ਮੌਹਲਤ ਨਹੀਂ ਦਿੰਦਾ। ਬੰਦਾ ਨਿਕਲਦਾ ਹੈ ਸਕੂਲ ਚੋਂ, ਕਾਲਜ ਚੋਂ, ਯੂਨੀਵਰਸਿਟੀ ਚੋਂ, ਔਰ ਵਕਤ ਫੋਰਸ ਕੇ ਉਹ ਲੱਗ ਜਾਂਦਾ ਤਨ ਮਨ ਧਨ ਤੂੰ, ਹੁਣ ਮੈंने ਇਹ ਵੀ ਕਰਨਾ, मैंने ਇਹ ਵੀ ਕਰਨਾ, मैंने ਘਰ ਵੀ ਲੈਣਾ, मैंने गाड़ी भी लेनी है, मैं ਭੈਣਾਂ ਦੀ ਸ਼ਾਦੀ ਵੀ ਕਰਨੀ ਹੈ, ਮਾਪਿਓ ਨੂੰ ਹਜ ਤੇ ਭੇਜਣਾ, ਇਹ ਕਰਨਾ। ਇਹ ਸਾਡੇ ਛੋਟੇ ਛੋਟੇ ਜਿਹੜੇ ਨੇ ਨਾ, ਅਸੀਂ ਇਹ ਪੂਰਾ ਇੱਕ ਦਾਇਰਾ ਸਾਨੂੰ ਬਣਾ ਕੇ ਦਿੱਤਾ। ਇਹ ਦਾਇਰੇ ਤੁਸੀਂ ਫਿੱਟ ਹੋ, ਤੁਸੀਂ ਕਾਮਯਾਬ ਹੋ। ਇਸ 'ਚ ਅਸੀਂ ਕਾਮਯਾਬ ਨਹੀਂ ਆ। ਬੋਲੀ ਬਚਾਉਣ ਜ਼ਿੰਮੇਦਾਰੀ ਕਿਸੇ ਦੀ ਰਹੀ ਹੈ? ਮੈਨੂੰ ਦੱਸੋ ਅਮਾਰ। ਮੈਨੂੰ ਤੇ ਕਿਸੇ ਵੇਲੇ ਲੱਗਦਾ ਅਮਾਰ ਬੜਾ ਕੋਈ ਸਰਪਿਰਾ ਬੇਵਕੂਫ ਹੈ। ਜਿਹੜਾ ਟਾਈਮ ਸਭ ਸਾਡੀ ਬੋਲੀ, ਉਹਨੇ ਉਹ ਮਾਪਿਓ ਨੂੰ ਹਜ ਤੇ ਕਦੋਂ ਭੇਜੇਗਾ? ਉਹ ਗੱਡੀ ਕਦੋਂ ਲੇਗਾ? ਉਹ ਵੱਡੇ ਬੰਗਲੇ, ਇੱਕ ਬੰਗਲਾ ਬਣਾਉਣ ਤੋਂ ਬਾਅਦ ਦੂਸਰਾ ਪਲਾਟ ਲੈਣ ਦਾ ਕਦੋਂ ਸੋਚੇਗਾ? ਫਿਰ ਤੀਸਰਾ ਪਲਾਟ ਲੈਣ ਦਾ ਕਦੋਂ ਸੋਚੇਗਾ? ਫਿਰ ਬੱਚਿਆਂ ਦੀ ਸ਼ਾਦੀ ਕਿਸੇ ਚੰਗੇ ਖਰਚੇ ਕਰਕੇ ਬੱਚਿਆਂ ਨੂੰ ਫੋਰਨ ਇਸਟੈਬਲਿਸ਼ ਕਦੋਂ ਕਰੇਗਾ? ਤੁਸੀਂ ਦੇਖੋ, ਮੈਂ ਕਹਿੰਦੀ ਹਾਂ ਜਿਸ ਵੇਲੇ ਤੱਕ ਇਹ ਬਿਆਨੀਆ ਚੇਂਜ ਨਹੀਂ ਹੋਗਾ, ਇਸ 'ਚ ਪੂਰੀ ਤਰ੍ਹਾਂ ਇੱਕ ਜੋਲਟਿੰਗ नहीं आएगी, होशो हवास ठिकाने नहीं आएंगे, सिलसिला चलता रहेगा। स्कूल ने जो सिखाया, कॉलेज उसी दी सेम वही लाइन ऑफ डायरेक्शन ਤੁਹਾਡੇ ਵਾਸਤੇ ਮੁੰਤਖਬ ਕਰਦਾ ਹੈ। ਫਿਰ ਯੂਨੀਵਰਸਿਟੀ, ਫਿਰ ਤੁਹਾਡਾ ਵਰਕਫੋਰਸ ਹੈ, ਫਿਰ ਤੁਹਾਨੂੰ ਪਤਾ ਹੈ ਦੋ ਜ਼ਬਾਨਾਂ ਨੇ ਜਿਹੜੇ ਕਮਾਈ ਤੁਸੀਂ ਘਰ ਲੈ ਕੇ ਆਓਗੇ, ਘਰ ਵਾਲੇ ਖੁਸ਼ ਹੋਣਗੇ, ਵੈਲਕਮ ਕਰਨਗੇ। ਇੱਕ ਕਨਫਿਊਜ਼ਨ ਤੋਂ ਇਲਾਵਾ ਮੈਂ ਕਹਿੰਦੀ ਹਾਂ ਕਿਸੇ ਨਾ ਕਿਸੇ ਹੱਦ ਤੱਕ ਮੈਂ ਇਸ ਨੂੰ ਇੱਕ ਕ੍ਰਿਮੀਨਲ ਸੋਚ ਦਾ ਇੱਕ ਯੂੰ ਸਮਝੋ प्रोडक्ट कवांगी, ਜਿਹੜੀ ਇਸ ਵਕਤ ਆਸਾਨ ਦੀ ਅਕਸਰੀਅਤ ਖਾ ਰਹੀ ਹੋ। ਜਦੋਂ ਖਾਏਗੀ ਜਿਸ ਚੀਜ਼ ਦਾ ਤੁਸੀਂ ਖਾਂਦੇ ਹੋ, ਉਹਦਾ ਤੁਸੀਂ ਗਾਉਂਦੇ ਹੋ, ਉਹਦੇ ਖਿਲਾਫ ਨਹੀਂ ਜਾਂਦੇ ਹੋ। ਖਿਲਾਫ ਜਿਹੜੀ ਲਹਿਰਾਂ ਨੇ ਤੇਜ਼ ਹੈ, ਉਸ ਲਹਿਰ 'ਚ ਬਹਿੰਦੇ ਚਲੇ ਜਾ ਰਹੇ ਨੇ, ਆਪਣੇ ਆਪ ਨੂੰ ਕਾਮਯਾਬੀ ਕਹਿੰਦੇ ਨੇ। ਸਭ ਕੁਝ ਕੀ ਗਿਆ, ਬੋਲੀ ਤੇ ਪੈਨੂੰ ਹੀ ਬੋਲੀ ਹੈ। ਉਹਨਾਂ ਲੋਕਾਂ ਦੀ ਬੋਲੀ ਹੈ ਜਿਹੜੀ ਤਾਲੀਮ ਯਾਫਤਾ ਨਹੀਂ ਨੇ। ਕਿਸੇ ਬੰਦਾ ਕੋਈ ਖੜਾ ਹੋ ਕੇ ਪੁੱਛੇ ਤੁਸੀਂ ਤਾਲੀਮ ਯਾਫਤਾ ਕਹਿੰਦੇ ਕਿਹਨੂੰ ਹੋ? ਇਹ ਬੜੇ ਸਵਾਲਾਤ ਨੇ, ਇਹਨਾਂ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ, ਸੋਚਣ ਦੀ ਜ਼ਰੂਰਤ ਹੈ। ਔਰਤਾਂ ਸਾਡੀਆਂ ਜਿਹੜੀਆਂ ਨੇ, ਉਹ ਦੇਖੋ ਤੁਸੀਂ ਬਿਊਟੀ ਪਾਰਲਰ 'ਚ ਕਦੇ ਮਾਰ ਜਾ ਕੇ ਵੇਖਿਆ ਕਰੋ, ਤੁਸੀਂ ਉਸ ਤਮਾਸ਼ੇ ਨਹੀਂ ਵੇਖੇ ਹੁੰਦੇ। ਇਹ ਜਿਹੜੀ ਸੁਪਰਫਿਸ਼ਲ ਸਾਡੀ ਜਿਹੜੀ ਸਕਿਨ ਦੀ ਬਿਊਟੀ, ਉਸ ਤੇ ਉੱਤੇ ਜਿਤਨਾ ਅਸੀਂ ਸਰਮਾਇਆ ਔਰਤਾਂ ਸਾਡੀਆਂ ਜ਼ਾਇਆ, ਮੈਂ ਨਹੀਂ ਕਹਿੰਦੀ ਦੁਨੀਆ 'ਚ ਨਹੀਂ ਹੋ ਰਿਹਾ ਹੈ, ਪਰ ਕਮ ਸੇ ਕਮ ਸਮਝ ਤੇ ਆਉਂਦੀ ਹੈ ਕਿ ਕਿਹੜੀ ਕਲਾਸ ਕਰ ਰਹੀ ਹੈ। ਸਾਡੇ ਉੱਤੇ ਕੀ ਹੈ, ਜਿੰਨੇ ਵੀ ਕਦੀ ਰੀਡ ਕਲਾਸ ਦੀ ਔਰਤ ਹੈ ਨਾ, ਉਹਦਾ ਇੱਕ ਹੀ ਮਸਲਾ ਹੈ, ਉਹ ਮੋਰ ਐਂਡ ਹਾਊ शुड मतलब किस तरह खुद ਨੂੰ ਜ਼ਿਆਦਾ ਤੋਂ ਜ਼ਿਆਦਾ ਹਸੀਨ ਕਰਕੇ ਪ੍ਰੋਡਿਊਸ ਕਰੇ ਦੁਨੀਆ ਦੇ ਸਾਹਮਣੇ, ਤਾकि दूसरे ਔਰਤਾਂ एहसास कमतरी च मुबतला हों। दूसरे मर्द अपनियां बीवियां ਨੂੰ क्या ਵੇਖੀ ਉਹ ਕਿਸ ਤਰ੍ਹਾਂ ਲੱਗਦੀ ਹੈ, ਤੂੰ ਕੋਈ ਲੱਗ ਸਕਦੀ ਹੈ ਇਸ ਤਰ੍ਹਾਂ ਦੀ? ਜਿੱਥੇ ਪ੍ਰਾਇੋਰਿਟੀਜ਼ ਇਤਨੀ ਛੋਟੀਆਂ ਹੋਣ। ਅਮਰ ਮੈਂ ਸਟਰਗਲ ਕੀਤੀ ਹੈ ਸਮਾਜ ਤੋਂ ਨਿਕਲਣ ਦੀ। ਮੈਨੂੰ ਪਤਾ ਹੈ ਨਾ ਕਿ ਪੈਸਾ, ਦਰਜੀ, ਬਿਊਟੀ ਪਾਰਲਰ, ਜ਼ੇਵਰ, ਇਹ ਚਾਰ ਨੇ ਇਸ ਲੀਡ ਕਲਾਸ ਦੇ ਮਸਲੇ। ਪੰਜਵਾਂ ਮਸਲਾ ਤੁਸੀਂ ਉਹਨਾਂ ਕੋਲੋਂ ਡਿਸਕਸ ਨਹੀਂ ਕਰਵਾ ਸਕਦੇ। ब्रेन वाश हो चुके ने मुकम्मल तौर पे। उस तो बाद अच्छा फिर सेकंड क्लास की जेडी लेयर ऑफ द सोसाइटी है, थर्ड क्लास की लेयर ऑफ द सोसाइटी, वो इंप्रेस उसी को लोना को ही होंदे ने, ਉਹਨਾਂ ਕੋਲ ਇੰਪ੍ਰੈਸ ਹੋਣ। ਮੈਂ ਕੁਝ ਦਿਨ ਮੈਂ ਆਈ ਡੋਨਟ ਵਾਂਟ ਟੂ ਟੇਕ ਦ ਨੇਮ ਆਫ ਦੋਸ ਪੀਪਲ, ਬੇਨਜ਼ੀਰ ਸਾਹਿਬਾ ਦਾ ਜ਼ਿਕਰ ਕਰਾਂਗੀ। ਤੁਸੀਂ ਹਮੇਸ਼ਾ ਖਿਆਲ ਰੱਖੋ ਜਦੋਂ ਵੀ ਉਹਨਾਂ ਨੇ ਕਿਤੇ ਵੀ ਗਏ ਹੋਣਗੇ, ਲਿਬਾਸ ਪਾਤਾ ਹੋਗਾ ਤਾਂ ਸਭ ਤੁਹਾਨੂੰ ਪਤਾ ਹੋਗਾ ਆਈ ਕੈਨ ਅਫੋਰਡ ਦਿਸ। ਹਰ ਕਾਮਨ ਔਰਤ ਵੀ ਕਹਿ ਸਕਦੀ ਆਈ ਕੈਨ ਅਫੋਰਡ ਦਿਸ ਡਰੈਸ ਵਿਚ ਸ਼ੀ ਇਜ਼ ਵੇਅਰਿੰਗ। ਬਾਅਦ ਚ ਸਾਡੇ ਕਲਚਰ ਚ ਔਰਤਾਂ ਜਿਹੜੀਆਂ ਸਿਆਸਤ 'ਚ ਆਉਣ ਲੱਗੀਆਂ, ਮੈਂ ਕਦੀ ਕਹਿੰਦੀ ਸੀ ਸ਼ਾਲ, ਇਸ ਸ਼ਾਲ ਦੀ ਕੀਮਤ ਜਿਹੜੀ ਤੁਸੀਂ ओढ़ ਕੇ ਬੈਠੇ ਹੋ, ਆਵਾਮ ਦਾ ਰਾਗ ਲਾਪ ਰਹੇ ਹੋ, ਇਹਦੀ ਕੀਮਤ ਇਸ ਵਕਤ 3 ਲੱਖ ਪਾਕਿस्तानी है। ये जेडे जुत्तियां पा के उन्हां दी तस्वीरां आंदियां ने, ये जेडे फैशन शो जो निकल के औरतां सियासत च आ रही ने, और स्पीकिंग अबाउट कॉमन पीपल, गरीब लोकां दी वास्ते तुसी गल कर रहे हो, ते उत्थे वेख के मैनूं फर्क अंदाजा हो जांदा है। ओ वो फला ये प्रोडक्ट है उस निजाम दी, जेड़ा निजाम साडे वास्ते वैसे ही एक खौफनाक किस्म दा निजाम। हम की होया, दूसरी औरतां देख के मरूब होणगियां, इंप्रेस होणगियां, कापी करन से नतीजे तुहानूं यही मिलेगा। इंटैलेक्चुअल क्लास कित्थे तो तद कोल खवातीन दी, दसो मैनूं ना उन्हां दे।
ਨਹੀਂ ਮਿਲਦੀਆਂ। ਮਸਲੇ ਬਹੁਤ ਨਹੀਂ ਗੰਭੀਰ ਨੇ, ਇਹਨਾਂ ਤੇ ਗੱਲ ਹੋਣੀ ਚਾਹੀਦੀ ਹੈ। ਕਿਉਂ ਕਿ ਬਾਜ਼ ਵਕਤ ਬੰਦਾ ਆਪਣੇ ਉੱਤੇ ਬੜੀਆਂ ਪਾਬੰਦੀਆਂ ਲਾਉਣ ਤੋਂ ਬਾਵਜੂਦ ਵੀ ਕੋਈ ਨਾ ਕੋਈ ਐਸੀ ਗੱਲ ਜ਼ਰੂਰ ਕਰ ਜਾਂਦਾ ਜਿਸ ਤੋਂ ਕਿਸੇ ਨਾ ਕਿਸੇ ਨੂੰ ਸੋਚਣ ਦਾ ਇੱਕ ਮੌਕਾ ਮਿਲ ਜਾਂਦਾ ਹੈ। ਪੜ੍ਹੀਆਂ ਲਿਖੀਆਂ ਲੋਕਾਂ ਨੂੰ, ਔਰਤਾਂ ਜਿਹੜੀਆਂ ਨੇ ਨਾ, ਉਹਨਾਂ ਨੂੰ ਤੁਸੀਂ ਬਾਹਰ ਅੱਛਾ ਸਾਡੇ ਕੋਲ ਕੀ ਫਿਰ ਔਰ ਦੇਖੋ ਪੰਜਾਬ 'ਚ ਤੁਸੀਂ ਹੋਰ ਦੇਖੋ ਇੱਕ ਹੋਰ ਤਮਾਸ਼ਾ ਵੀ ਹੈ। ਜੇ ਮੈਂ ਤੇ ਜਾਂਦੀ ਰਹਿੰਦੀ ਹਾਂ, ਮੇਰਾ ਤਾਂ ਸੈਕਿੰਡ ਹੋਮ ਹੈ ਫੈਸਲਾਬਾਦ में, ਉੱਥੇ ਤਾਂ ਮੈਂ ਇੱਕ ਦਫਾ ਗਈ ਹਾਂ। ਮੈਂ ਕਹਿੰਦੀ ਹਾਂ ਉੱਥੇ ਤੁਹਾਡੀ ਪੜ੍ਹੀ ਲਿਖੀ ਔਰਤ ਜਿਸ ਵਕਤ ਬਾਹਰ ਨਿਕਲ ਕੇ ਬੋਲਦੀ ਹੈ और जो एक अमूमी एक ख्याल नजरिया है उसके खिलाफ बोलती है या अपनी जाती राय का इजहार करती है, उस ਨੂੰ काबिल कबूल भी नहीं समझा जाता क्योंकि she is not speaking according to your wishes। ਤੁਸੀਂ ਜਿਹੜਾ ਉਹਨੂੰ ਸਬਕ ਸਿਖਾਇਆ ਉਸ ਤੋਂ ਥੋੜਾ ਜਿਹਾ ਬਾਹਰ ਨਿਕਲ ਕੇ ਉਹ ਬੋਲ ਰਹੀ ਹੈ, ਇਸ ਕਰਕੇ ਉਹ ਕਾबिल कबूल भी नहीं है ਤੁਹਾਡੇ ਵਾਸਤੇ। ਉਹਨੇ ਕਾबिल कबूल नहीं है ਤੇ ਹੁਣ ਕੀ ਕੀਤਾ ਜਾਏ। दानिश्वर खवातीन को सियासी मैदान से भी आना पड़ेगा, बाहर भी निकलना पड़ेगा, सोशल मीडिया से भी एक्टिवली रोल प्ले करना पड़ेगा, अपनी गल भी करनी पड़ेगी, जबान भी अपनी बोलनगियां। उस तो बाद कि किथे न किथे थोड़ी 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 तहरीक पैदा होगी। बुनियादी फिर भी मैं कहूंगी कि नहीं ਤੁਹਾਨੂੰ मैं ਆਫਰ ਤੇ बिल्कुल ਤੁਹਾਨੂੰ ਸਟਰੋਂਗਲੀ ਇਹਨਾਂ ਤੁਹਾਨੂੰ ਭੈਣਾਂ ਕਹਿਣਾ ਦੀ ਪਏਗਾ ਇਹ ਬੋਲੀਆਂ ਹਾਂ जिस ਵੇਲੇ ਇਹ ਪਿਆਰੀ ਬੋਲੀਆਂ ਕੌਮੀ ਬੋਲੀਆਂ ਹੋ ਜਾਣਗੀਆਂ ਬਹੁਤ ਫਰਕ ਪੈ ਜਾਏਗਾ। ਬਿਲਕੁਲ ਔਰ ਇਸੇ ਵਾਸਤੇ ਅਸੀਂ ਇਹ ਸਟਰਗਲ ਕਰ ਰਹੇ ਹਾਂ। ਦੋ ਭੈਣਾਂ ਨੂੰ ਜ਼ਹਿਮਤ ਦਿੱਤੀ, ਜ਼ਹਿਮਤ ਕੀ ਦਿੱਤੀ, ਭੈਣਾਂ ਤੇ ਹੱਕ ਹੁੰਦਾ ਤੇ ਇਸੇ ਵਾਸਤੇ ਇਹਨਾਂ ਨੂੰ ਔਰ ਤੁਹਾਨੂੰ ਤਿੰਨਾਂ ਭੈਣਾਂ ਨੂੰ ਜ਼ਹਿਮਤ ਦਿੱਤੀ ਹੈ ਕਿ ਇਹ ਤੁਸੀਂ ਅੱਗੇ ਇੰਸਪੀਰੇਸ਼ਨ ਬਣੋ ਸਾਡੀਆਂ ਉਹਨਾਂ ਭੈਣਾਂ ਵਾਸਤੇ ਜਿਹੜੀਆਂ ਘਰਾਂ 'ਚ ਬੈਠੀਆਂ ਨੇ ਔਰ ਫॉर ਸਮ ਰੀਜ਼ਨ ਉਹ ਅੰਡਰ ਕੌਨਫੀਡੈਂਟ ਨੇ ਜਾਂ ਉਹਨਾਂ 'ਚ ਕੋਈ ਸ਼ਾਇਨੈਸ ਹੈ ਤੇ ਉਹ ਵੀ ਇਸ ਤਹਿਰੀਕ ਦਾ ਹਿੱਸਾ ਬਣਨ। ਨੌਸ਼ੀਨ ਤੁਸੀਂ ਜਰਨਲਿਸਟ ਹੋ, ਤੁਸੀਂ ਦੱਸੋ ਹੁਣ ਇਹ ਜਿਹੜੇ ਇੱਥੇ ਸਾਡੇ ਹੁੰਦੇ ਨੇ ਸੈਮੀਨਾਰਸ ਹੁੰਦੇ ਨੇ, ਕਈ ਅਸੀਂ ਇਕੱਠੇ ਵੀ ਅਟੈਂਡ ਕੀਤੇ, ਕੀ ਇਹਨਾਂ ਦੇ ਵਿੱਚ ਤੁਹਾਨੂੰ ਨਜ਼ਰ ਆਇਆ ਹਮੇਸ਼ਾ ਔਰ ਕੀ ਲੈਕ ਕਰਦਾ ਨਜ਼ਰ ਆਇਆ? ਹਾਂ ਤੁਸੀਂ दोबारा ये आवाज टूट के आ रही है, दोबारा एंटर हो ब्रॉडकास्ट। अपने आप ਨੂੰ ਦੁਬਾਰਾ ਐਂਟਰ ਕਰੋ ਇਹਦੇ ਚ ਰਿਮੂਵ ਕਰਕੇ ਨਾ। ਜੀ ਜੀ ਤੁਸੀਂ ਉਨੀ ਦੇ ਗੱਲ ਕਰੋ। ਇਹ ਅਸਲ 'ਚ ਉਹ ਜਿਹੜਾ ਲਿੰਕ ਸਾਡਾ ਪਬਲਿਕ ਹੋ ਗਿਆ ਨਾ ਤੇ ਉਹਦੀ ਵਜ੍ਹਾ ਤੋਂ ਇਹ ਇੰਟਰਪਸ਼ਨ ਹੋ ਰਹੀ ਹੈ ਕਾਫੀ ਦੇਰ ਦੀ। ਮੈਂ ਉਹ ਸਮਝਿਆ ਕਿ ਨਹੀਂ ਮੈਂ ਉਹਨੂੰ ਉਸੇ ਵੇਲੇ ਕਰ ਦਿੱਤਾ ਸੀ, ਬੰਦ ਕਰਤਾ ਲੇਕਿਨ ਸੀ। ਉਹ ਮੇਰੇ ਖਿਆਲ 'ਚ ਨਾ ਉਹ ਸਰਕੂਲੇਟ ਹੋ ਗਿਆ ਲਿੰਕ। I'm sorry for that। ਬਾਰ-ਬਾਰ ਲੋਕ ਆ ਰਹੇ ਨੇ। ਮੈਨੂੰ ਨਹੀਂ ਸੀ ਪਤਾ ਕਿ ਮੇਰਾ ਇੰਨਾ ਮੈਂ ਨਹੀਂ ਮਸ਼ਹੂਰ ਹੈ। I'm sorry for that। ਨਹੀਂ ਉਹ ਲੋਕਾਂ ਨੂੰ ਸਾਡੇ ਆਪਣੇ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਦੇ ਨਾਲ ਦੀ ਜਿਹੜੀ ਜ਼ਰੂਰਤ ਹੈ ਉਹਦੇ ਵਿੱਚ ਇੱਕ ਚੀਜ਼ ਇਹ ਵੀ ਸਿੱਖਣ ਦੀ ਕਮੀ ਹੈ ਸਾਡੀ ਕਿ ਜਿੰਨੀ ਦੇਰ ਨੌਸ਼ੀਨ ਆਉਂਦੇ ਨੇ ਮੈਂ ਉਨੀ ਦੇਰ ਗੱਲ ਕਰ ਲਾਂ ਆਪਣੀ ਮੁਕੰਮਲ ਕਿ ਇਹ ਜ਼ੁਬਾਨ ਤਾਂ ਇੱਕ ਹੈ ਹੀ ਹੈ ਜਿਹੜਾ ਇੱਕ ਸਾਡੇ 'ਚ ਡਿਸਕਨੈਕਟ ਹੋਇਆ ਨਾ ਸੂਫੀਆਂ ਤੋਂ ਬਾਅਦ ਔਰ ਸਾਡੇ ਤੇ ਜਿਹੜੀ ਗੰਗਾ ਜਮਨਾ ਤਹਿਜ਼ੀਬ ਲਾਗੂ ਕੀਤੀ ਗਈ ਔਰ ਉਹਦੀ ਜ਼ੁਬਾਨ ਲਾਗੂ ਕੀਤੀ ਗਈ ਉਹਨੇ ਸਾਡਾ ਮੈਨਰਿਜ਼ਮ ਵੀ ਡਿਵੈਲਪ ਨਹੀਂ ਹੋਣ ਦਿੱਤਾ। ਉਹਨੇ ਸਾਨੂੰ ਉੱਥੇ ਹੀ ਰੋਕ ਦਿੱਤਾ। ਉਹਨੇ ਸਾਡੀ ਉਹ ਸ਼ੌਰੀ ਤਰਬੀਅਤ ਜਿਹੜੀ ਹੈ ਉਹ ਨਹੀਂ ਬਣਨ ਦਿੱਤੀ ਕਿਉਂਕਿ ਉਹ ਜ਼ਾਹਿਰ ਹੈ ਉਹਨਾਂ ਦਾ ਜਿਹੜਾ ਮੈਨਰਿਜ਼ਮ ਹੈ ਉਰਦੂ ਸਪੀਕਿੰਗਸ ਦਾ ਉਹ ਗੰਗਾ ਜਮਨਾ ਤਹਿਜ਼ੀਬ ਦਾ ਉਹ ਇੱਥੇ ਪੰਜਾਬ 'ਚ ਤੇ ਚੱਲਣਾ ਨਹੀਂ ਸੀ।
ਸੋ ਇਸ ਵਾਸਤੇ ਅਸੀਂ ਉਹਦੇ 'ਚ ਵੀ ਪਿੱਛੇ ਰਹਿ ਗਏ ਕਿ ਉਹ ਲੋਕ ਹੁਣ ਨਹੀਂ, ਅਮਰ ਬੁਨਿਆਦੀ ਕੁਛ ਜਿਹੜੀ ਚੀਜ਼ਾਂ ਸਿਵਿਕ ਸੈਂਸ ਹੁੰਦੀ, ਰੋਡ ਤੇ ਜਾਓ ਤੇ ਲੋਕ, ਤੁਸੀਂ ਲਾਹੌਰ 'ਚ ਦੇਖਦੇ ਹੋ ਕਿ ਚੰਗੇ ਭਲੇ ਲੋਕ ਪੜ੍ਹੇ ਲਿਖੇ ਵੀ ਹੋਣਗੇ, ਦਰਮਿਆਨ 'ਚ ਸੜਕ ਤੇ ਗੱਡੀ ਲਾ ਕੇ ਪਾਰਕ ਕਰਕੇ ਤੇ ਫਰੂਟ ਲੈ ਰਹੇ ਹੋਣਗੇ, ਉਹ ਵੀ ਮੇਨ ਰੋਡ ਦੇ ਉੱਪਰ, ਗੱਲ 10 ਦੀ ਗੱਲ ਸਪੀਡ ਗੱਲ ਤੇ ਸੈਂਟਰ ਲੇਨ 'ਚ ਗੱਡੀ ਚਲਾ ਰਹੇ ਹੋਣਗੇ, ਕੰਨ ਨਾਲ ਮੋਬਾਈਲ ਲੱਗਾ ਹੋਏਗਾ। ਇਹ ਬਹੁਤ ਅਮਰ ਸਾਰਾ ਗੱਲ ਪਤਾ ਕੀ ਮੈਨਰਿਜ਼ਮ ਸਿੱਖਣ ਦੀ ਜ਼ਰੂਰਤ ਹੈ। ਗੱਲ ਸਾਡੇ ਲੋਕਾਂ ਨੇ ਸਮਝ ਲਿਆ ਕਿ ਉਹ ਮਾਰਬਲ ਵਾਲੇ ਘਰ ਬਣਾਉਣਾ ਹੀ ਸਾਰੀ ਜ਼ਿੰਦਗੀ ਦਾ ਹਾਸਲ ਹੈ, ਨਹੀਂ, ਗੱਲ ਗੱਲ ਜਾਂ ਨੂੰ ਨਾ ਅਸੀਂ ਉਰਦੂ ਦੀਆਂ ਨਜ਼ਮਾਂ ਰੱਟ ਲੈਣਾ। ਅਮਰ ਗੱਲ ਨੂੰ ਅਸੀਂ ਨਾ ਜਨਰਲਾਈਜ਼ ਨਹੀਂ ਕਰ ਸਕਦੇ, ਮੇਰਾ ਖਿਆਲ ਸਾਨੂੰ ਸਾਨੂੰ ਨਹੀਂ ਕਰਨਾ ਚਾਹੀਦਾ। ਦੇਖੋ, ਮੈਂ ਇਹ ਗੱਲ ਮੰਨਦੀ ਹਾਂ, ਮੈਂ ਕਈ ਦਫਾ ਲਿਖਿਆ ਵੀ ਹੈ ਕਿ ਜਿਹੜੀ ਟ੍ਰੈਫਿਕ ਹੁੰਦੀ ਹੈ ਕਿਸੇ ਜਗ੍ਹਾ ਦੀ, ਉਹ ਉਸ ਕੌਮ ਦੀ ਮਜਮੂਈ ਨਫਸੀਆਤ ਨੂੰ ਇੱਕ ਤਰ੍ਹਾਂ ਜ਼ਾਹਿਰ ਕਰਦੀ ਹੈ, ਠੀਕ ਹੈ। ਸਾਡੇ ਇਹ ਕਿ ਅਸੀਂ ਇਸ਼ਾਰਾ ਕੱਟਨੇ ਆ, ਮਤਲਬ ਅਸੀਂ ਕਾਨੂੰਨ ਤੋੜ ਕੇ ਬੜਾ ਖੁਸ਼ੀ ਮਹਿਸੂਸ ਕਰਨੇ ਆ। ਉਹ ਤੇ ਜੀ ਬੜਾ ਕਹਿੰਦਾ ਸੀ, ਪਰ ਅਸੀਂ ਪੇਸ਼ ਨਹੀਂ ਜਾਣ ਦਿੱਤੇ। ਉਹ ਮੈਂ ਇਸ਼ਾਰਾ ਕਰ ਦਿੱਤਾ, ਉਹ ਮੈਂ ਪਤਾ ਹੀ ਨਹੀਂ ਲੱਗਾ, ਤੇ ਮੈਂ ਨਾ ਉਹ ਤੇ ਦੇਖੋ ਜੀ, ਮੈਂ ਉਹ ਖਲੋਤਾ ਵੀ इसका वार्डन में इशारा कटा है, ठीक है। एंड सो मच ਹੋਰ ਬੜੀਆਂ ਕੋਈ ਜਗ ਕੀ ਕਹਿੰਦੇ ਨੇ, ਜੱਗਾ ਬਣ ਕੇ ਜਾਂ ਗੁੱਜਰ ਬਣ ਕੇ ਜਾਂ ਪੰਜਾਬੀ ਦਾ ਦੱਸਣ ਜੀ, ਉਹਨੂੰ ਅਸੀਂ ਰਿਬੈਲੀਅਨ ਸਮਝਦੇ ਹਾਂ ਕਿ ਅਸੀਂ ਰੈਬਲ ਹੋ ਗਏ, ਅਸੀਂ ਬੜੀ ਬਾਗੀ ਹੈਗੀ ਹੈ। ਤੇ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਇਕੱਠੀਆਂ ਇੱਕ ਹੀ ਜਗ੍ਹਾ ਤੇ ਕਰ ਰਹੇ ਹਾਂ। ਇਹ ਅਲੱਗ-ਅਲੱਗ ਸਾਰੇ ਮਾਮਲਾਤ ਨੂੰ ਡਿਸਕਸ ਕਰਨ ਦੀ ਲੋੜ ਹੈਗੀ ਹੈ। ਤੁਸੀਂ ਇੱਕ ਗੱਲ ਕਰ ਰਹੇ ਸੀਗੇ ਕਿ मतलब उर्दू वाले होए तो ये होए तो वो होए। देखो जी, गल ये है कि जबान एक कंपोनेंट है ਤੁਹਾਡੇ ਕਲਚਰ ਦਾ, ਠੀਕ ਹੈ। ਔਰ ਕਲਚਰ ਹਮੇਸ਼ਾ ਜਿਹੜਾ ਹੈ ਉਹ ਉਸ ਕੌਮ ਦਾ ਹੁੰਦਾ ਹੈ ਜਿਹੜੀ ਮਜ਼ਬੂਤ ਹੁੰਦੀ ਹੈ, ਔਰ ਹਮੇਸ਼ਾ ਇਹ ਉੱਤੋਂ ਥੱਲੇ ਆਉਂਦਾ ਹੈ, ਠੀਕ ਹੈ। ਈਵਨ ਅਗਰ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਕੋਈ ਨੀਮ ਪੜ੍ਹੇ ਜੇ ਪੰਜਾਬੀ ਨੇ, ਉਹ ਜ਼ਿਆਦਾ ਵਿਚਾਰੇ ਸ਼ਰਮਿੰਦਾ ਹੋਏ ਨੇ, ਤੇ ਜਿਹੜੇ ਬਿਲਕੁਲ ਅਨਪੜ੍ਹ ਜਗ੍ਹਾ ਚੱਕਾਂ 'ਚ ਬੈਠੇ ਹੋਏ ਨੇ, ਉਹਨਾਂ ਨੂੰ ਇੰਨਾ ਫਰਕ ਨਹੀਂ ਪੈਂਦਾ ਪਿਆ। ਬਸ ਗੱਲ ਮੁਨਾਸਿਬ ਹੈ, ਬਿਲਕੁਲ ਠੀਕ ਹੈ, ਮੈਂ ਮੰਨਨੀ ਉਸ ਚੀਜ਼ ਨੂੰ। ਲੇਕਿਨ ਉਹਦੇ ਨਾਲ ਫਿਰ ਇਹੀ ਚੀਜ਼ ਜੁੜੀ ਹੋਈ ਹੈ ਨਾ ਕਿ ਜਿਹੜਾ ਨੀਮ ਪੜ੍ਹਿਆ ਲਿਖਿਆ ਹੈ ਜਾਂ ਥੋੜਾ ਜਿਹਾ ਜਿਹੜਾ ਬਾਹਰ ਆਇਆ, ਉਹਨੇ ਫਿਰ ਆਪਣੀ ਕਲਾਸ ਹੀ ਤੇ ਬਦਲਣੀ ਹੈ ਨਾ ਵੀ। ਉਹ ਤੇ ਨਹੀਂ ਚਾਹੇਗਾ ਕਿ ਵੀ ਜਿਹੜੀ ਗੱਡੀ ਮੈਂ ਲੈ ਕੇ ਸਾਰੀ ਉਮਰ ਗੁਜ਼ਾਰੀ ਹੈ ਤੇ ਉਹ ਮੇਰਾ ਪੁੱਤਰ ਵੀ ਉਹੀ ਲਵੇਗਾ। ਨਹੀਂ, ਉਹ ਸਮਝੇਗਾ ਕਿ ਮੈਂ ਜਿਸ ਤਰ੍ਹਾਂ ਆਪਣੀ ਮਾਸ਼ੀ ਸਟੇਟਸ ਨੂੰ ਬੁਲੰਦ ਕਰਨਾ ਚਾਹਾਂਗਾ, ਉਸੇ ਤਰ੍ਹਾਂ ਮੇਰਾ ਜਿਹੜਾ ਨਾ ਉਹ ਚੀਜ਼ਾਂ ਜਿਹੜੀਆਂ ਨੇ ਨਾ, ਉਹ ਮੈਂ ਮੇਰੀ ਇੱਜ਼ਤ 'ਚ ਇਜ਼ਾਫਾ ਹੁੰਦਾ ਜਾਏਗਾ। ਇਹ ਬਹੁਤ ਸਾਰੇ ਮਾਮਲਾਤ ਨੇ ਸਾਡੇ ਇੱਥੇ। ਅਨਫੋਰਚੂਨੇਟਲੀ ਡਾਕਟਰ ਸਾਹਿਬ ਨੇ ਮੇਰੇ ਖਿਆਲ 'ਚ ਬਿਹਤਰ ਡਿਸਕ੍ਰਾਈਬ ਕਰ ਸਕਣਗੇ ਇਸ ਚੀਜ਼ ਨੂੰ, ਜ਼ਿਆਦਾ ਬਿਹਤਰ ਸਮਝਦੇ ਹੋਣਗੇ ਕਿ ਇਹ ਜਿਹੜਾ ਹੈ ਨਾ ਮੁਆਸ਼ਕਿਆਤ ਔਰ ਇੱਕ ਨੈਸ਼ਨਲ ਕਰੈਕਟਰ ਜਾਂ ਜਿਹੜੀ ਧਰਤੀ ਨਾਲ ਜੁੜੀ ਪ੍ਰਾਈਡ, ਇਹ ਦੋ ਵੱਖਰੀਆਂ ਗੱਲਾਂ ਨੇ। ਦੇਖੋ, ਮੁਆਸ਼ਕਿਆਤ ਹੁਣ ਮੁਰਾਦ ਅਲੀ ਸ਼ਾਹ ਦੀ ਵੀ ਮਾੜੀ ਨਹੀਂ ਹੈ, ਠੀਕ ਹੈ। ਮੈਂ ਹੋਰ ਗੱਲ ਕਰ ਰਹੀ ਹਾਂ ਸਰ, ਮੈਂ ਇਸੇ ਵਾਸਤੇ ਅਰਜ਼ ਕੀਤਾ ਸੀਗਾ ਕਿ ਇਹ ਜਿਹੜਾ ਅਸੀਂ ਮਾਮਲਾ ਲੈ ਕੇ ਟੋਰੇ ਹੈ ਨਾ, ਇਹਦੇ ਬਹੁਤ ਜ਼ਿਆਦਾ ਪਹਿਲੂ ਨੇ। ਇਹ ਤੇ ਔਰ ਹਰ ਮੌਜੂ ਦੇ ਉੱਤੇ ਸਾਨੂੰ ਪੂਰੀ ਸਾਰੀ ਰਾਤ ਬੈਠ ਕੇ ਵੀ ਡਿਸਕਸ਼ਨ ਕਰ ਸਕਦੇ ਹਾਂ ਇੰਨੇ ਪਹਿਲੂ ਦੇ। ਦੇਖੋ ਨਾ, ਮੀਆਂ ਸਾਹਿਬਜ਼ਾਦੀ ਨੇ, ਉਹਨਾਂ ਨੂੰ ਮੈਂ ਬੜੀ ਵਾਰੀ ਕੋਸ਼ਿਸ਼ ਕੀਤੀ, ਉਹਨਾਂ ਮੈਨੂੰ ਬੜਾ ਜੈਨਰਸਲੀ ਆਫਰ ਵੀ ਕੀਤਾ ਕਿ ਜਿੱਥੇ ਤੁਹਾਡਾ ਪ੍ਰੋਗਰਾਮ ਹੋਏਗਾ ਮੈਨੂੰ ਸੱਦਣਾ, ਮੈਂ ਆ ਜਾਵਾਂਗੀ। ਲੇਕਿਨ ਫਿਰ ਜਦੋਂ ਮੈਂ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਇਸੇ ਤਰ੍ਹਾਂ ਗੱਲਬਾਤ ਕੀਤੀ ਜਾ ਸਕੇ, ਤੇ ਉਹਨਾਂ ਹਮੇਸ਼ਾ ਇਗਨੋਰ ਕੀਤਾ। ਫਿਰ ਮੈਂ ਜਦੋਂ ਉਹਨਾਂ ਨੂੰ ਫੋਲੋ ਵੀ ਕੀਤਾ, ਤੇ ਮੈਂ ਉਹਨਾਂ ਦੀ ਕਿਸੇ ਟਵੀਟ 'ਚ, ਕਿਸੇ ਗੱਲਬਾਤ 'ਚ ਪੰਜਾਬੀ ਦਾ ਇੱਕ ਲਫ਼ਜ਼ ਸੁਣਨ ਨੂੰ ਤਰਸ ਗਿਆ। ਸੇਮ ਕੇਸ ਜਿਹੜਾ ਹੈ ਉਹ ਮਰੀਮ ਨਵਾਜ਼ ਸਾਹਿਬਾ ਨਾਲ ਹੈ। ਮਤਲਬ ਪੰਜਾਬ ਦੀ ਜਿੰਨੀ ਪੋਲੀਟੀਕਲ ਐਲੀਟ ਹੈ ਜੀ, ਪੰਜਾਬ ਦੀ ਜਿੰਨੀ ਪੋਲੀਟੀਕਲ ਐਲੀਟ ਹੈ, ਉਹ ਇਸੇ ਤਰ੍ਹਾਂ ਦੀ ਹੈ, ਔਰ ਉਹ ਸਾਰੇ ਇਨਫਲੂਐਂਸ ਕਰਦੀ ਹੈ ਆਮ ਔਰਤ। ਦੇਖੋ ਜੀ, ਗੱਲ ਇਹ ਹੈ ਕਿ ਅਸੀਂ ਪੰਜਾਬੀਆਂ ਨੇ ਤੇ ਦੋਹਰੀ ਮਾਰ ਖਾਧੀ ਹੈ ਨਾ। ਅਸੀਂ ਜਦੋਂ ਉਰਦੂ ਬੋਲਦੇ ਹਾਂ ਜਾਂ ਉਰਦੂ ਨੂੰ ਜੱਫਾ ਪਾਉਂਦੇ ਹਾਂ, ਤੇ ਸਾਨੂੰ ਉਹ ਲਖਨਊ ਵਾਲੇ ਜਾਂ ਉਧਰ ਵਾਲੇ ਕਹਿੰਦੇ ਨੇ, ਆਪਣੇ ਆਪ ਨੂੰ ਅਹਿਲੇ ਜ਼ਬਾਨ ਜਿਹੜੇ ਨੇ, ਉਹ ਕਹਿੰਦੇ ਨੇ ਤੁਸੀਂ ਪੰਜਾਬੀਆਂ ਨੇ ਸਾਡੀ ਉਰਦੂ ਖਰਾਬ ਕਰਤੀ, ਠੀਕ ਹੈ। ਤੁਸੀਂ ਤੇ ਲਫ਼ਜ਼ ਉਹ ਬੋਲ ਦਿੰਦੇ ਹੋ ਜਿਹੜੇ ਜਿਵੇਂ ਤੁਸੀਂ ਪੰਜਾਬੀ ਦਾ ਮੁਹਾਵਰਾ ਉਹਦੇ ਚੋਂ ਤੁਸੀਂ ਟ੍ਰਾਂਸਲੇਸ਼ਨ ਕਰਕੇ ਤੁਸੀਂ ਬੋਲਦੇ ਹੋ, ਠੀਕ ਹੈ। ਇੱਕ ਪਾਸੇ ਵੀ ਬਾਜ਼ ਨਹੀਂ ਆਉਂਦੇ ਅਸੀਂ, ਉਹ ਤੇ ਫਿਰ ਅਸੀਂ ਨਹੀਂ ਆਣਾ ਨਾ, ਉਹ ਤੇ ਅਸੀਂ ਇੱਕ ਵਾਰੀ ਚੁੱਕ ਲਿਆ ਨਾ। ਪੰਜਾਬੀ ਜਿਹੜਾ ਨਾ, ਉਹ ਤੁਹਾਨੂੰ ਪਤਾ, ਇੱਕ ਵਾਰੀ ਤੁਰ ਪਵੇ ਢੱਗੇ ਹੁੰਦੇ ਨੇ, ਅਸੀਂ ਚੁੱਕ ਲੈਨੇ। ਬੇਇੱਜ਼ਤ ਹੋਣ ਦੇ ਬਾਵਜੂਦ ਅਸੀਂ ਉਰਦੂ ਦਾ ਕਹਿਣਾ ਨਹੀਂ ਛੱਡਦੇ। ਗੱਲ ਇਹ ਹੈ ਕਿ ਸਾਨੂੰ ਇਹੀ ਦੱਸਿਆ ਗਿਆ ਸੀ ਕਿ ਤੁਹਾਡਾ ਸਰਵਾਈਵਲ ਇਹਦੇ ਵਿੱਚ ਹੈ। ਅਗਰ ਤੁਸੀਂ ਉਸ ਮੁਸਲਿਮ ਲੀਗ ਦੀ ਐਲੀਟ ਜਿਹੜੀ ਸਾਰੀ ਉੱਥੋਂ ਆਈ ਸੀ, ਔਰ ਉਹ ਸਾਰੀ ਜਿਹੜੀ ਤਾਰੀਖ ਹੈ ਨਾ,
ਇਹ ਮੁਸਲਿਮ ਲੀਗ ਪੰਜਾਬ 'ਚ ਕਿਦੋਂ ਜਿੱਤੀ ਸੀ? ਸਰ ਜੀ ਗੱਲਾਂ ਤੁਹਾਡੀਆਂ ਸਹੀ ਨੇ, ਉਹ ਤੇ ਫਿਰ ਤੁਸੀਂ ਸ਼ਫੀ ਲੀਗ ਤੱਕ ਵੀ ਪਹੁੰਚੋਗੇ ਤੇ ਸਾਰਾ ਕੁਝ ਹੀ ਹੋਏਗਾ, ਉਹ ਤੇ ਗੱਲਾਂ ਠੀਕ ਨੇ। ਲੇਕਿਨ ਮੈਂ ਫਿਰ ਇਹ ਅਰਜ਼ ਕਰਾਂਗੀ ਕਿ ਇੰਨੀ ਵੱਡੀ ਇੰਨਾ ਵੱਡਾ ਖਿਲਾਰਾ ਹੈਗਾ ਹੈ, ਅਸੀਂ ਹਰ ਸ਼ੈ ਨੂੰ ਉਧੇੜਿਆ ਹੈ ਨਾ, ਉਹ ਖਿਲਾਰਾ ਜਿਹੜਾ ਹੈ ਉਹ ਖਿਲਰ ਗਿਆ ਹੈ, ਉਹਨੂੰ ਇਕੱਠਾ ਕਰਨਾ ਬੜਾ ਔਖਾ ਹੋ ਗਿਆ ਹੈ। ਮੇਰਾ ਖਿਆਲ ਇਹ ਹੈ ਕਿ ਅਸੀਂ ਜਿੰਨੀ ਦੇਰ ਤੱਕ ਤੁਸੀਂ ਹੁਣ ਗੱਲ ਕਰ ਰਹੇ ਸੀ ਪੜ੍ਹਨ ਲਿਖਣ ਦੀ, ਤੇ ਸਾਡੀਆਂ ਤਰਜੀਹਾਤ ਦੇ ਵਿੱਚ ਪੜ੍ਹਾਈ ਲਿਖਾਈ ਜਾਂ ਇੰਟੈਲੈਕਚੁਅਲਿਜ਼ਮ ਰਿਹਾ ਕਿੱਥੇ ਹੈ? ਜਿਹੜਾ ਬੰਦਾ ਜਿੱਥੇ ਗੱਲ ਕਰਨ ਦੀ ਆਜ਼ਾਦੀ ਨਹੀਂ ਸੀ ਹੈ, ਇੰਨਾ ਅਰਸਾ ਅਸੀਂ ਮਾਰਸ਼ਲਾਂ ਦੇ ਅੰਦਰ ਗੁਜ਼ਾਰਿਆ, ਜਾਂ ਮਾਰਸ਼ਲਾਂ ਨਹੀਂ ਵੀ ਹੈ ਸੀ ਤੇ ਅਸੀਂ ਸੈਲਫ ਸੈਂਸਰਸ਼ਿਪ ਦੇ ਅੰਦਰ ਗੁਜ਼ਾਰਿਆ, ਜਾਂ ਅਸੀਂ ਰਿਲੀਜੀਅਸ ਡਰ ਦੇ ਨਾਲ ਗੁਜ਼ਾਰਿਆ, ਜਾਂ ਸਾਡੇ ਉਂਝ ਵੀ ਸਾਡੇ ਸੋਸਾਇਟੀ ਦੇ ਵਿੱਚ ਵੀ ਕੁਐਸਚਨ ਕਰਨ ਨੂੰ ਪਸੰਦ ਨਹੀਂ ਕੀਤਾ ਜਾਂਦਾ, ਵੀ ਸਵਾਲ ਨਹੀਂ ਕਰੀਦਾ, ਚੁੱਪ ਕਰਕੇ ਬੈਠੀਦਾ ਹੈ, ਵੱਡਿਆਂ ਅੱਗੇ ਬੋਲੀਦਾ ਨਹੀਂ ਹੈ, ਬੁਰਾ ਨਹੀਂ ਕਹੀਦਾ। ਅਸੀਂ ਹਰ ਚੀਜ਼ ਨੂੰ ਜਿਹੜਾ ਨਾ, ਹਰ ਚੀਜ਼ ਨੂੰ ਅਸੀਂ ਪੋਜ਼ਿਟਿਵ ਜਿਹੜੀਆਂ ਚੀਜ਼ਾਂ ਸਨ ਸਾਡੀ ਕਲਚਰ ਦਾ ਜਿਹੜੀਆਂ ਪੋਜ਼ਿਟਿਵ ਹਿੱਸੇ ਸਨ, ਇਹੀ ਵੱਡਿਆਂ ਦੀ ਇੱਜ਼ਤ ਕਰਨ ਦਾ, ਉਹਨੂੰ ਵੀ ਅਸੀਂ ਸਨਬ ਕਰਨ ਵਾਸਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਯਾਨੀ ਇਹ ਬਹੁਤ ਸਾਡੇ ਕਿੱਥੇ ਸਾਡਾ ਇੰਟੈਲੈਕਚੁਅਲ ਕਿੱਥੇ ਹੈਗਾ, ਸਾਡਾ ਦਾਨਿਸ਼ਵਰ ਇਸ ਵਕਤ ਕਿੱਥੇ ਹੈਗਾ? ਸਾਡੇ ਦਾਨਿਸ਼ਵਰਾਂ ਦੀ ਆਮ ਸੌਰੀ ਟੂ ਸੇ ਦੈਟ ਮੈਂ ਖੁਦ ਉਹਨਾਂ ਵਿੱਚੋਂ ਇੱਕ ਹੀ ਹਾਂ, ਮੈਂ ਖੁਦ ਨੂੰ ਵੀ ਇਹ ਕਹਿੰਦੀ ਕਿ ਮੈਂ ਵੀ ਉਹੀ ਹਾਂ। ਅਸੀਂ ਜਦੋਂ ਆਪਣੇ ਦੋਸਤਾਂ ਦੀਆਂ ਗੱਲਾਂ ਸੁਣੀ ਦੀਆਂ ਨੇ, ਜਾਂ ਆਪਣੇ ਐਕੈਡੈਮਿਕਸ ਦੀਆਂ ਗੱਲਾਂ ਸੁਣੀ ਦੀਆਂ ਨੇ, ਪ੍ਰਵੇਸ਼ ਹੁੱਦਾ ਹੀ ਸੜ ਕੇ ਬੋਲ ਕੇ ਖੱਪ ਗਏ ਨੇ ਵਿਚਾਰੇ, ਤੇ ਸਾਨੂੰ ਬਾਸ ਬਹੁਤ ਹੈਰਤ ਹੁੰਦੀ ਹੈ ਕਿ ਯਾਰ ਇਹ ਤੇ ਉਹ ਲੋਕ ਨੇ ਜਿਨ੍ਹਾਂ ਨੇ ਲੀਡ ਕਰਨਾ ਹੈ। ਅਦੀਬ ਜਿਹੜਾ ਹੈ ਉਹਨੇ ਤੇ ਓਪੀਨੀਅਨ ਮੇਕਰ ਹੋਣਾ ਸੀ। ਅਸੀਂ ਇਸੇ ਗੱਲ ਤੋਂ ਲੜਦੇ ਰਹਿੰਦੇ ਕਿ ਫਲਾਣੇ ਮੁਸ਼ਾਇਰੇ 'ਚ ਮੈਨੂੰ ਪਹਿਲਾਂ ਕਿਉਂ ਬੁਲਾ ਲਿਆ ਤੇ ਫਲਾਣੇ ਨੂੰ ਬਾਅਦ 'ਚ ਕਿਉਂ ਬੁਲਾਇਆ, ਅਸੀਂ ਇਸ ਕਰਕੇ ਲੜ ਪੈਂਦੇ। ਦਾਨਿਸ਼ਵਰ ਦਾ ਤਾਂ ਇਹ ਹਾਲ ਹੈ ਕਿ ਦਾਨਿਸ਼ਵਰ ਇੱਕ ਹਸਨ ਨਿਸਾਰ ਲੈ ਲਓ, ਜਾਂ ਹਾਮਦ ਮੀਰ ਲੈ ਲਓ, ਜਾਂ ਹਾਰੂਨ ਰਸ਼ੀਦ ਲੈ ਲਓ, ਜਾਂ ਇਰਫਾਨ ਸਦੀਕੀ ਲੈ ਲਓ, ਇਹ ਜਿੰਨੇ ਵੀ ਲੋਕ ਨੇ ਪੰਜਾਬ ਤੋਂ ਹੋਏ, ਇਹ 7% ਦੇ ਵਾਸਤੇ ਹੀ ਦਾਨਿਸ਼ ਕਰਦੇ ਨੇ। ਠੀਕ ਹੈ, ਉਹ 7% ਉਰਦੂ ਹੈ, 7% ਇਹਨਾਂ ਦਾ ਮੀਡੀਅਮ ਆਫ ਕਮਿਊਨੀਕੇਸ਼ਨ ਹੈ, ਔਰ 7% ਵਾਸਤੇ ਹੀ ਉਹ ਕੰਮ ਕਰ ਰਹੇ ਨੇ। ਉਹਨਾਂ ਵਾਸਤੇ 93% ਆਵਾਮ ਦੀ ਔਰ ਪੰਜਾਬ ਦੀ ਜਿਹੜੀ ਹੈ 93% ਆਵਾਮ ਦੀ ਕੋਈ ਅਹਿਮੀਅਤ ਨਹੀਂ। ਉਹ ਉਹਨਾਂ ਵਾਸਤੇ ਸਾਰਾ ਉਹਨਾਂ ਦਾ ਇੰਟੈਲੈਕਟ, ਉਹਨਾਂ ਦਾ ਜੋ ਕੁਛ ਦਾਨਿਸ਼ ਹੈ, ਉਹ ਉਸੇ 7% ਵਾਸਤੇ। ਪੰਜਾਬ ਦਾ ਤਰੱਕੀ ਪਸੰਦ ਜਿਹੜਾ ਲੈਫਟਿਸਟ ਹੈ, ਉਹ ਵੀ ਉਸੇ 7% ਦੇ ਵਿੱਚ ਉਲਝਿਆ ਹੋਇਆ ਹੈ, ਜਿਹੜਾ ਆਪਣੇ ਆਪ ਨੂੰ ਰੋਸ਼ਨ ਖਿਆਲ ਕਹਿੰਦਾ, ਔਰ ਉਹ ਹਲਕਾ ਹੈ ਕਿ ਉਹ ਅਰਬਾਬੇ ਜ਼ੌਕ ਤੇ ਅਹਿਬਾਬੇ ਜ਼ੌਕ, ਉਹ ਜਿੰਨੀਆਂ ਵੀ ਅਪਾਕ ਟੀ ਹਾਊਸ ਜਿਹੜਾ ਹੈ, ਇਹ ਵੀ ਮੈਂ ਕਹਿੰਦਾ ਇਹ ਸਾਮਰਾਜੀਅਤ ਦੀ ਅਲਾਮਤ ਹੈ ਲਾਹੌਰ ਸ਼ਹਿਰ ਦੇ ਵਿੱਚ, ਕਿ ਇਹ ਵੀ ਉਰਦੂ ਦੀ ਪ੍ਰਮੋਸ਼ਨ ਵਾਸਤੇ ਇੱਕ ਅਦਾਰਾ। ਲਾਹੌਰ ਦੇ ਵਿੱਚ ਉਰਦੂ ਬਾਜ਼ਾਰ ਵੱਡਾ ਹੈ, ਪੰਜਾਬੀ ਬਾਜ਼ਾਰ ਹੈ ਕੋਈ ਨਹੀਂ। ਇਹ ਗੱਲ ਇਹ ਹੈ ਸਰ, ਗੱਲ ਇਹ ਹੈ, ਮੈਂ ਕਥਾ ਕਲਾਮੀ ਮਾਫ, ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤੇ ਮੇਰਾ ਖਿਆਲ ਹੈ ਕਿ ਸਾਨੂੰ ਇਹ ਮਾਈਂਡਸੈਟ ਛੱਡਣਾ ਹੋਏਗਾ ਕਿ ਅਸੀਂ ਕਿਸੇ ਨੇ ਸਾਨੂੰ ਪਿੱਛੇ ਕਰ ਦਿੱਤਾ ਹੈ। ਠੀਕ ਹੈ, ਉਹ ਉਰਦੂ ਹੈ, ਪੰਜਾਬੀ ਹੈ, ਉਹ ਸਰਕਾਰ ਕੀਤਾ ਹੈ ਜਾਂ ਨਹੀਂ ਕੀਤਾ ਹੈ। ਮੈਂ ਇਹ ਨਹੀਂ ਗੱਲ ਕਹਿ ਰਹੀ ਕਿ ਨਹੀਂ ਕੀਤਾ, ਮੈਂ ਕਿਸੇ ਨੂੰ ਡਿਫੈਂਡ ਨਹੀਂ ਕਰ ਰਹੀ ਹਾਂ, ਮੈਂ ਜਨਰਲ ਗੱਲ ਕਰ ਰਹੀ ਹਾਂ ਕਿ ਜਿੰਨੀ ਦੇਰ ਤੱਕ ਅਸੀਂ ਇਹ ਮਾਈਂਡਸੈਟ ਨਹੀਂ ਛੱਡਣਾ ਨਾ ਕਿ ਜੀ ਮੈਂ ਤੇ ਬੜਾ ਸਹੀ ਸੀਗਾ, ਫਲਾਣੇ ਨੇ ਆ ਕੇ ਮੈਨੂੰ ਖਰਾਬ ਕਰਤਾ, ਉਨੀ ਦੇਰ ਕਰੇ ਮਾਮਲਾ ਸਿੱਧਾ ਨਹੀਂ। ਉਹ ਮਤਲਬ ਕਈ ਚੀਜ਼ਾਂ ਨੇ ਨਾ, ਦੇਖੋ ਅਗਰ ਅਸੀਂ ਤੇ ਆਪਣੇ ਦੇ ਉੱਤੇ ਹੀ ਗੱਲ ਕਰ ਰਹੇ ਹਾਂ ਨਾ। ਹਾਂ, ਤੇ ਮੈਂ ਸਰ ਇਹੀ ਤਰਸ ਕਰ ਰਹੀ ਹਾਂ। ਮੈਂ ਸਭ ਤੋਂ ਪਹਿਲਾਂ ਤੇ ਪੰਜਾਬੀ ਚ ਕਿਉਂ ਨਹੀਂ ਕਾਲਮ ਲਿਖ ਸਕਦਾ ਸਰ? ਉਹਨੇ ਨਹੀਂ ਲਿਖਣਾ, ਗੱਲ ਇਹ ਹੈ ਕਿ ਉਹਨੇ ਨਹੀਂ ਲਿਖਣਾ, ਫੈਜ਼ ਪੰਜਾਬੀ ਚ ਸ਼ਾਇਰੀ ਕਿਉਂ ਨਹੀਂ ਸੀ ਕਰ ਸਕਦਾ? ਸਰ ਗੱਲ ਇਹ ਹੈ ਕਿ ਅਸੀਂ ਪੰਜਾਬੀ ਚ ਸ਼ਾਇਰੀ ਕਿਉਂ ਨਹੀਂ ਸੀ ਕਰ ਸਕਦਾ? ਸਰ ਜੀ ਅਸੀਂ ਉਹਨਾਂ ਕੋਲ ਐਕਸਪੈਕਟ ਨਹੀਂ ਕਰਨਾ, ਅਸੀਂ ਉਹਨਾਂ ਕੋਲ ਐਕਸਪੈਕਟ ਨਹੀਂ ਕਰਨਾ ਕਿ ਅਸੀਂ ਉਹਨਾਂ ਕੋਲੋਂ ਕਿਉਂ ਐਕਸਪੈਕਟ ਕਰੀਏ ਕਿ ਉਹ ਸਾਡੇ ਮੁਤਾਬਿਕ ਚੱਲਣ? ਉਹ ਵੀ ਤੇ ਇਹੀ ਐਕਸਪੈਕਟ ਕਰ ਸਕਦੇ ਨੇ ਕਿ ਅਸੀਂ ਉਹਨਾਂ ਦੇ ਮੁਤਾਬਿਕ ਚੱਲੀਏ। ਦਿਸ ਇਜ਼ ਇਹ ਡਿਬੇਟ ਇੱਕ ਅਲੱਗ ਹੈ। ਅਸੀਂ ਇਹ 73 ਸਾਲ ਤੋਂ ਅਸੀਂ ਉਹਨਾਂ ਦੇ ਮੁਤਾਬਿਕ ਚੱਲ ਕੇ ਕੰਪਲੀਟ ਫੇਲਿਅਰ ਤੇ ਪਹੁੰਚ ਚੁੱਕੇ ਹਾਂ। ਸੋ ਗੱਲ ਇਹ ਹੈ ਕਿ 73 ਸਾਲ ਅਸੀਂ ਪੰਜਾਬ ਨੂੰ ਲੈ ਕੇ ਚੱਲੇ ਹੁੰਦੇ ਨਾ, ਦਿਵਾਲੀਆਪਨ ਦੇ ਉਹ ਸ਼ੌਰੀ ਤੌਰ ਤੇ ਫਿਕਰੀ ਦਿਵਾਲੀਆਪਨ ਦੇ ਸ਼ਿਕਾਰ ਲੋਕਾਂ ਨੂੰ ਇਸ ਗੱਲ ਤੇ ਸੋਚਣਾ ਚਾਹੀਦਾ ਹੈ ਕਿ 73 ਸਾਲ 'ਚ ਅਸੀਂ ਆਪਣਾ ਨਿਜ਼ਾਮੇ ਤਾਲੀਮ ਬਿਹਤਰ ਕੀਤਾ ਹੈ ਜਾਂ ਖਰਾਬ ਤੋਂ ਖਰਾਬਤਰ ਕੀਤਾ ਹੈ। ਸਾਡਾ ਨਿਜ਼ਾਮੇ ਤਾਲੀਮ 47 'ਚ ਅੱਜ ਦੇ ਨਿਜ਼ਾਮੇ ਤਾਲੀਮ ਤੋਂ ਬਿਹਤਰ ਸੀ। ਅਸੀਂ ਹਰ ਦਿਨ ਪਿੱਛੇ ਗਏ। ਦੇਖੋ ਉਹਦੇ ਵਿੱਚ ਕਸੂਰ ਉਰਦੂ ਦਾ ਜਾਂ ਉਰਦੂ ਬੋਲਣ ਦਾ ਤੇ ਨਹੀਂ ਹੈ ਨਾ। ਉਰਦੂ ਓਵਰਆਲ ਨਹੀਂ ਤੁਸੀਂ ਲੈ ਕੇ ਪੰਜਾਬੀ ਜਿਹੜਾ ਉਰਦੂ ਦਾ ਵਕੀਲ ਹੈ, ਜਿਹੜਾ ਪੰਜਾਬੀ ਨੂੰ ਉਹਦੇ 'ਚ ਫੈਜ਼ ਵੀ ਸ਼ਾਮਲ ਹੈ, ਉਹਦੇ 'ਚ ਇਕਬਾਲ ਵੀ ਸ਼ਾਮਲ ਹੈ,
ਤਮਤਰ ਹੈ ਇਤਰਾਮ ਦੇ ਨਾਲ। ਉਹਦੇ ਵਿੱਚ ਹਸਨ ਨਸਾਰ ਵੀ ਸ਼ਾਮਲ ਹੈ, ਉਹਦੇ 'ਚ ਹਾरून ਰਸ਼ੀਦ ਵੀ ਸ਼ਾਮਲ, ਉਹਦੇ ਹਰ ਪੰਜਾਬੀ ਸ਼ਾਇਰ, ਅਦੀਬ, ਰਾਈਟਰ ਜਿਹੜਾ ਉਰਦੂ ਆਏ, ਜਿਹਨੇ ਉਰਦੂ ਦਾ ਪਾਣੀ ਪੜਿਆ, ਉਰਦੂ ਦਾ ਮਾਸ਼ਕੀ ਬਣਿਆ, ਉਹ ਸਾਰੇ ਦੇ ਸਾਰੇ ਇਸ ਸਰਵਿਸ 'ਚ ਸ਼ਾਮਲ ਨੇ। ਉਹਨਾਂ ਸਾਰੇ ਇਹਦੇ 'ਚ ਕੋਈ ਬੁਰੀ ਗੱਲ ਨਹੀਂ। ਦੇਖੋ ਜੀ, ਨਹੀਂ ਗੱਲ ਇਹ ਅਮਰ, ਗੱਲ ਇੱਥੇ ਥੋੜਾ ਜਿਹਾ ਮੈਂ ਤੁਹਾਡੇ ਨਾਲ ਇਖਤਲਾਫ ਕਰਾਂਗੀ ਕਿ ਮੈਂ ਨਹੀਂ ਸਮਝਦੀ ਕਿ ਇਸ ਤਰ੍ਹਾਂ ਦੀ ਬੁਰੀ ਗੱਲ ਹੈ। ਅਗਰ ਤੁਸੀਂ ਇਹਨਾਂ 7% ਦੇ ਸੋ ਕਾਲਡ, ਜਿਨ੍ਹਾਂ ਨੂੰ ਉਹ ਅਹਿਲੇ ਜ਼ੁਬਾਨ ਸ਼ਾਇਰ ਵੀ ਨਹੀਂ ਮੰਨਦੇ, ਅਗਰ ਤੁਸੀਂ ਇਹਨਾਂ ਨੂੰ ਸੈਲੀਬ੍ਰਿਟੀ ਨਾ ਬਣਾਇਆ ਹੁੰਦਾ ਨਾ, ਤੇ ਫਿਰ ਮੈਂ ਸਵਾਲ ਨਾ ਚੁੱਕਦਾ। ਤੁਸੀਂ ਇਹਨਾਂ ਨੂੰ ਸੈਲੀਬ੍ਰਿਟੀ ਵੀ ਬਣਾਇਆ ਫਿਰ ਮੁੜ ਕੇ। ਨਹੀਂ, ਗੱਲ ਇਹ ਹੈ ਹਜ਼ੂਰ, ਗੱਲ ਇਹ ਹੈ ਕਿ ਅਸੀਂ ਇਸ ਮਾਈਂਡਸੈਟ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਹੈਗਾ ਕਿ ਉਹਨੇ ਫਲਾਣੇ ਨੇ ਇਹ ਫਲਾ ਕੰਮ ਨਹੀਂ ਦਿੱਤੀ। ਦੇਖੋ ਨਾ, ਤੁਸੀਂ ਉਸਤਾਦ ਦਾਮਨ ਨੂੰ ਅਹਿਮੀਅਤ ਨਹੀਂ ਦਿੱਤੀ, ਤੁਸੀਂ ਉਸਤਾਦ ਦਾਮਨ ਨੂੰ ਅਹਿਮੀਅਤ ਦਿੱਤੀ। ਉਸਤਾਦ ਦਾਮਨ ਨੂੰ, ਇਹ ਕ੍ਰਿਮੀਨਲ ਨੈਗਲੀਜੈਂਸ ਹੈ ਪੰਜਾਬੀਆਂ ਦੀ। ਗੱਲ ਇਹ ਕਿ ਉਸਤਾਦ ਦਾਮਨ ਸਾਹਿਬ ਨੇ ਤੇ ਉਹ ਤੇ ਮਤਲਬ ਮਹਿਫਿਲ ਦੇ ਬੰਦੇ ਸਨ, ਉਹਨਾਂ ਨੇ ਤੇ ਆਪਣੀ ਸ਼ਾਇਰੀ ਨੂੰ ਵੀ ਸਹੀ ਤਰ੍ਹਾਂ ਛਪਾਉਣ ਵਾਲੇ ਪਾਸੇ ਤਵੱਜੋ ਨਹੀਂ ਦਿੱਤੀ। ਉਹਨਾਂ ਦੇ ਉੱਤੇ ਕੋਈ ਕੰਮ ਸੀਰੀਅਸ ਅਸੀਂ ਕਰਵਾਇਆ? ਪਹਿਲਾ ਸਵਾਲ ਹੈ। ਉਹਨਾਂ ਦੇ ਨਾਲ ਉਹਨਾਂ ਨੂੰ ਨਿਸਾਬ ਵਿੱਚ ਸ਼ਾਮਿਲ ਕਰਾਉਣ ਦੀ ਕੋਸ਼ਿਸ਼ ਅਸੀਂ ਕੀਤੀ, ਉਹਨਾਂ ਨੂੰ ਟਰਾਂਸਲੇਟ ਕਰਕੇ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਅਸੀਂ ਕੀਤੀ। ਤੁਸੀਂ ਜਿਹੜੇ ਉਰਦੂ ਦੇ ਲੋਕਾਂ ਦੀ ਗੱਲ ਕਰ, ਇੱਕ ਮਿੰਟ let me finish sir, let me finish for 1 ਮਿੰਟ ਸਰ। ਤਰਮਜੀਤ, ਗੱਲ ਇਹ ਹੈ ਕਿ ਤੁਸੀਂ ਗੱਲ ਕਰ ਰਹੇ ਹੋ ਫੈਜ਼ ਦੀ ਜਾਂ ਇਕਬਾਲ ਦੀ, ਦੋ ਬੰਦਿਆਂ ਦੀ। ਅਸੀਂ ਇਹਨਾਂ ਦੋਨਾਂ ਦੀ ਮਿਸਾਲ ਹੀ ਲੈ ਲੈਂਦੇ ਹਾਂ। ਕਿਆ ਜਿਸ ਟਾਈਮ ਤੇ ਇਕਬਾਲ ਲਿਖ ਰਹੇ ਸਨ, ਉਸ ਤੋਂ ਇਕਬਾਲ ਤੋਂ ਇਲਾਵਾ ਹੋਰ ਕੋਈ ਸ਼ਾਇਰ ਨਹੀਂ ਸੀ ਜਿਹੜਾ ਉਰਦੂ ਵਿੱਚ ਲਿਖ ਰਿਹਾ ਸੀਗਾ? ਠੀਕ ਹੈ, ਇੱਕ ਸਵਾਲ। ਕਿਆ ਜਿਸ ਟਾਈਮ ਫੈਜ਼ ਲਿਖ ਰਹੇ ਸਨ, ਉਸ ਤੋਂ ਬਾਅਦ ਔਰ ਉਸ ਤੋਂ ਪਹਿਲੇ ਕਿਆ ਉਰਦੂ ਵਿੱਚ ਲਿਖਣ ਵਾਲੇ ਹੋਰ ਸ਼ਾਇਰ ਨਹੀਂ ਸਨ ਹੈਗੇ? ਇਹ ਕੁਛ ਇਹਨਾਂ ਸ਼ਾਇਰਾਂ ਦੀ ਕਿਸਮਤ ਕਹਿ ਲਓ, ਕੁਛ ਇਹਨਾਂ ਦੀ ਪ੍ਰਮੋਸ਼ਨ ਦੇ ਜਿਹੜਾ ਵੇ ਆਫ ਜਿਹੜਾ ਤਰੀਕੇਕਾਰ ਹੈ ਉਹਨੂੰ ਕਹਿ ਲਓ। ਉਹਦੀ ਰੀਜ਼ਨ ਇਕਬਾਲ ਦੀ ਸਾਨੂੰ ਯਾਦ ਕਿਦੋਂ ਆਈ ਹੈ? ਦੇਖੋ ਜੀ, 1938 ਵਿੱਚ ਇਕਬਾਲ ਫੌਤ ਹੁੰਦੇ ਨੇ। 1940 ਦੇ ਵਿੱਚ ਇਕਬਾਲ ਦੀ ਕਬਰ ਤੋਂ ਕੁਛ ਫਾਸਲੇ ਦੇ ਉੱਤੇ, ਚੰਦ ਗਜ਼ ਦੇ ਫਾਸਲੇ ਦੇ ਉੱਤੇ ਤੁਹਾਡਾ ਇੱਕ ਬੜਾ ਵੱਡਾ ਜਲਸਾ ਹੁੰਦਾ ਹੈ। ਕਿਆ ਉਸ ਜਲਸੇ ਦੇ ਵਿੱਚ ਕਿਸੇ ਜਗ੍ਹਾ ਤੇ ਵੀ, ਜਿਹੜਾ 2 ਦਿਨ 3 ਦਿਨ ਜਾਰੀ ਰਹਿੰਦਾ ਹੈ, ਉਸ ਅਰਸੇ ਦੇ ਵਿੱਚ ਕਿਆ ਕਿਸੇ ਨੇ ਵੀ ਇਕਬਾਲ ਦਾ ਜ਼ਿਕਰ ਕੀਤਾ? ਪਹਿਲਾ ਸਵਾਲ। ਕਿਆ ਕੋਈ ਇੱਕ ਵੀ ਉੱਥੋਂ ਉੱਠ ਕੇ ਇਕਬਾਲ ਦੀ ਕਬਰ ਤੇ ਫਾਤਿਹਾ ਪੜ੍ਹਨ ਚਲਾ ਗਿਆ ਸੀ ਜਾਂ ਉਹਨੂੰ ਯਾਦ ਕਰਨ ਚਲਾ ਗਿਆ ਸੀ ਕਿ ਭਈ ਇਹਨੇ ਉੱਥੇ 38 ਵਿੱਚ ਇਸ ਬੰਦੇ ਨੇ ਇਹਨੇ ਖੁਤਬਾ ਇਲਾਹਾਬਾਦ ਦਿੱਤਾ ਸੀ ਜਾਂ 2 ਸਾਲ ਪਹਿਲੇ ਮਰ ਗਿਆ, ਜਿਹਦੀ ਬੇਸ ਤੇ ਉੱਤੇ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ? ਕਿਆ ਕੋਈ ਬੰਦਾ ਉੱਥੇ ਜਾ ਕੇ ਉਹਨੇ ਕੋਈ ਰਿਮੈਂਬਰੈਂਸ ਉੱਥੇ ਕੀਤੀ ਸੀ? 47 ਤੋਂ ਬਾਅਦ ਵੀ ਸਰ ਅਰਜ਼ ਗੱਲ ਕਰਨੀ ਹੈ ਕਿ 47 ਤੋਂ 77 ਦੇ ਵਿੱਚ ਆ ਕੇ ਤੇ ਤੁਸੀਂ ਉਹਦੀ ਸਹੀ ਤਰ੍ਹਾਂ ਜਦੋਂ ਉਹਦੀ 100 ਸਾਲਾ ਤੁਸੀਂ ਮਨਾਉਣ ਦੀ ਗੱਲ ਕੀਤੀ, ਉਦੋਂ ਜਾ ਕੇ ਤੇ ਤੁਸੀਂ ਡਿਸਾਈਡ ਕੀਤਾ ਕਿ ਜੀ ਉਹ 77 ਦੇ ਵਿੱਚ, ਉਹ 1877 ਵਿੱਚ ਪੈਦਾ ਹੋਇਆ ਸੀ, ਉਸ ਤੋਂ ਪਹਿਲਾਂ ਤਾਂ ਤੁਸੀਂ ਨਹੀਂ ਕੀਤਾ। ਉਹਦੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਇਕਬਾਲ ਦੀ ਅਹਿਮੀਅਤ ਨਹੀਂ ਸੀ ਹੈ। ਇਕਬਾਲ ਬਹੁਤ ਪॉपुलर पोएट ਸੀ। ਇਕਬਾਲ ਦੀ ਬੀਇੰਗ ਅ पोएट ਬਹੁਤ हैसियत ਸੀ ਔਰ ਅਸੀਂ ਉਸ ਗੱਲ ਨੂੰ ਜਾਣਦੇ। ਲੇਕਿਨ ਗੱਲ ਇਹ ਹੈ ਕਿ ਕਿਆ ਇਕਬਾਲ ਤੋਂ ਇਲਾਵਾ ਉਦੋਂ ਹੋਰ ਕੋਈ ਨਹੀਂ ਸੀ ਹੈ ਜਾਂ ਫੈਜ਼ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਹੈ? ਫੈਜ਼ ਦੇ ਨਾਲ ਰਾਸ਼ਿਦ ਸਨ, ਫੈਜ਼ ਦੇ ਨਾਲ ਹੋਰ ਬੜੇ ਸ਼ਾਇਰ ਸਨ। ਤੇ ਇਸ ਲਿਹਾਜ਼ਾ ਇਹ ਜਿਹੜਾ ਕਿਸੇ ਇੱਕ ਸ਼ਾਇਰ ਨੂੰ ਜਿਹੜਾ ਪ੍ਰਮੋਸ਼ਨ ਮਿਲ ਗਈ, ਉਹਦੇ ਬਹੁਤ ਸਾਰੇ ਰੀਜ਼ਨਸ ਨੇ। ਸਵਾਲ ਇਹ ਹੈ ਕਿ ਅਸੀਂ ਆਪਣੇ ਸ਼ਾਇਰਾਂ ਨੂੰ ਪ੍ਰਮੋਸ਼ਨ ਦੇਣ ਵਾਸਤੇ ਕੀ ਕੀਤਾ ਔਰ ਸਾਡੇ ਸ਼ਾਇਰਾਂ ਨੇ ਕੀ ਲਿਖਿਆ ਸੀ? ਯਾਨੀ ਜਦੋਂ ਇਹ ਸਾਰਾ ਮਾਮਲਾ ਹੋ ਰਿਹਾ ਸੀਗਾ, ਉਸਤਾਦ ਦਾਮਨ ਨੇ ਲਿਖਿਆ ਤੇ ਉਸਤਾਦ ਦਾਮਨ ਨੂੰ ਅਸੀਂ ਜਾਣਦੇ ਵੀ ਹਾਂ, ਲੇਕਿਨ ਕਿਆ ਅਸੀਂ ਉਹਨੂੰ ਸਹੀ ਤਰ੍ਹਾਂ ਪ੍ਰੈਜ਼ੈਂਟ ਕਰ ਸਕੇ? ਦੇਖੋ ਜੀ, ਆਂਖ ਉਜਲ ਪਹਾੜ ਉਜਲ, ਲੋਕੀ ਖਤਮ ਕਰ ਦੇਣ ਦੀ ਗੱਲ ਮੁੱਕ ਜਾਏਗੀ। ਈਵਨ ਜਾਲਬ ਨਹੀਂ ਉਸ ਤਰ੍ਹਾਂ ਪ੍ਰਮੋਟ ਹੋਇਆ ਜਿਸ ਤਰ੍ਹਾਂ ਫੈਜ਼ ਹੋਇਆ ਸੀ। ਈਵਨ ਜਾਲਬ ਨਹੀਂ ਉਸ ਤਰ੍ਹਾਂ ਪ੍ਰਮੋਟ ਹੋਇਆ ਜਿਸ ਤਰ੍ਹਾਂ ਫੈਜ਼ ਹੋਇਆ ਸੀ। ਹਾਲਾਂਕਿ ਆਪਣੇ ਜ਼ਮਾਨੇ 'ਚ ਉਹਦੀ ਮਸ਼ਹੂਰਤ ਫੈਜ਼ ਨਾਲੋਂ ਜ਼ਿਆਦਾ ਸੀ ਔਰ ਬੜਾ ਇਨਕਲਾਬੀ ਵੀ ਸੀ। ਸਾਰੀ ਗੱਲ ਆਪਣੀ ਥਾਂ ਤੇ, ਪਰ ਇਹ ਮਤਲਬ ਦਿਸ ਇਜ਼ ਨਾਟ ਬਲੈਕ ਐਂਡ ਵਾਈਟ, ਦੇयर ਆਰ ਮੈਨੀ ਗ੍ਰੇ ਏਰੀਆਜ਼ ਬਿਟਵੀਨ ਦ ਟੂ। ਤੇ ਬਜਾਏ ਇਹਦੇ ਕਿ ਅਸੀਂ ਤੇ ਇੱਕ ਲੈਂਗੁਏਜ ਦੇ ਨਾਲ ਲੜਾਈ ਲੜੀਏ, ਬਜਾਏ ਇਹਦੇ ਕਿਸੇ ਦੂਜੇ ਪਹਿਲਵਾਨ ਨੂੰ ਢਾਣ ਦੀ ਕੋਸ਼ਿਸ਼ ਕਰੀਏ, ਬਿਹਤਰ ਹੈ ਕਿ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੀਏ, ਆਪਣੇ ਪਹਿਲਵਾਨ ਨੂੰ ਤਗੜਾ ਕਰੀਏ। ਇਹ ਗੱਲ, ਇਹ ਅਪੋਲੋਜੈਟਿਕ ਬਿਹੇਵੀਅਰ ਪੰਜਾਬੀਆਂ 'ਚ ਮੈਂ ਤਾਂ ਡਿਫਰ ਕਰਨਾ ਇਹਦੇ 'ਚ। ਇਹ ਅਪੋਲੋਜੈਟਿਕ ਬਿਹੇਵੀਅਰ ਪੰਜਾਬੀਆਂ ਨੂੰ ਲੈ ਬੈਠਾ ਹੈ। ਇਹ ਕਿਸੇ ਨਾ ਕਿਸੇ ਸ਼ਕਲ 'ਚ ਸਾਹਮਣੇ ਆ ਹੀ ਜਾਂਦਾ ਹੈ, ਜਲਦੀ ਜਾਂ ਬਦੇਰ। ਇਹ ਉਰਦੂ ਨੂੰ ਬਿਲਕੁਲ ਵੀ ਅਸੀਂ ਨਹੀਂ ਕਹਿੰਦੇ ਕਿ ਉਰਦੂ ਕੋਈ ਬੁਰੀ ਜ਼ੁਬਾਨ ਹੈ। ਅਸੀਂ ਉਰਦੂ ਸਪੀਕਿੰਗ ਕਮਿਊਨਿਟੀ ਜਿਹੜੀ ਹੈ ਉਹਦਾ ਵੀ ਇਹਤਰਾਮ ਕਰਨੇ ਆ, ਉਹਦੀ ਮਦਰ ਲੈਂਗੁਏਜ ਹੋਣ ਦਾ ਵੀ ਇਹਤਰਾਮ ਕਰਨੇ ਆ। ਅਸੀਂ ਉਸ ਬੇਸ਼ਊਰ ਅਸ਼ਰਾਫੀਆ ਨੂੰ, ਬੇਸ਼ਊਰ ਨੈਰੇਟਿਵ ਦੀ ਨਿੰਦਿਆ ਕਰਨੇ ਆ ਕਿ ਜਿਹੜਾ 7% ਨੂੰ 93% ਤੇ ਮੁਸਲਤ ਕਰਦਾ ਹੈ। ਸਰ ਤੁਸੀਂ ਇਹ ਨੈਰੇਟਿਵ, ਉਹ ਠੀਕ ਹੈ, ਮੈਂ ਮੰਨਨੀ, ਮੈਂ ਸਾਰੀਆਂ ਗੱਲਾਂ ਤੁਹਾਡੀਆਂ ਮੰਨ ਲਈਆਂ,
ਮੇਰੇ ਇੱਥੇ ਇੱਕ ਸਵਾਲ ਹੈ ਛੋਟਾ ਜਿਹਾ, ਕਿ ਕਲਚਰ ਐਂਡ ਆਈਡੈਂਟੀਟੀ ਦੇ ਉੱਤੇ ਅਸੀਂ ਕੀ ਕੀਤਾ ਹੈ, ਅਸੀਂ ਇੰਟੈਲੈਕਚੁਅਲਸ ਨੇ ਕੀ ਕੀਤਾ ਹੈ? ਯਾਨੀ ਕੋਈ ਐਕੈਡੈਮਿਕ ਡਿਬੇਟ ਜਿਹੜੀ ਬਹੁਤ ਨਹੀਂ, ਅੱਛਾ ਮੇਰੀ ਹੁਣ ਗੱਲ ਸੁਣੋ ਨਾ, ਉਹ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਨਾ ਕਿ ਤੁਸੀਂ ਸੈਲੀਬ੍ਰਿਟੀ ਕਿਹਨੂੰ ਬਣਾਇਆ। ਮੈਨੂੰ ਤਾਂ ਸੈਲੀਬ੍ਰਿਟੀ ਬਣਾਇਆ ਹੋਵੇ ਤੇ ਮੈਂ ਹਸਨ ਨਿਸਾਰ ਦੀ ਜਗ੍ਹਾ ਤੇ ਉਹੀ ਗੱਲਾਂ ਕਰਾਂ ਜਿਹੜੀਆਂ ਮੈਂ ਇੱਥੇ ਕਰ ਰਿਹਾ। ਹਸਨ ਨਿਸਾਰ ਇਜ਼ ਨਾਟ ਐਨ ਐਕੈਡੈਮਿਕ ਉਹਨਾਂ ਨੂੰ ਬਣਾਇਆ ਨਾ। ਸਰ। ਹਸਨ ਨਿਸਾਰ ਐਕੈਡੈਮਿਕ ਨਹੀਂ ਹੈ, ਹਸਨ ਨਿਸਾਰ ਇੱਕ ਮੁਸਾਹਫੀ ਹੈ। ਨਹੀਂ, ਜਿੰਦੇ ਨਾਲ ਗੱਲ ਕਰ ਰਹੇ ਹੋ ਤੁਸੀਂ, ਜਿਸ ਉਹਦੇ ਤੇ ਫੈਜ਼ ਹੋਏ ਜਾਂ ਹਸਨ ਨਿਸਾਰ ਹੋਏ ਜਾਂ ਅਹਿਮਦ ਮੀਰ, ਕੋਈ ਵੀ, ਮੈਂ ਤਾਂ ਸੈਲੀਬ੍ਰਿਟੀ ਦੀ ਗੱਲ ਕਰ ਰਿਹਾ ਕਿ ਜਿਹਨੂੰ ਤੁਸੀਂ ਸੈਲੀਬ੍ਰਿਟੀ ਬਣਾਇਆ, ਜਿਹਨੂੰ ਤੁਸੀਂ ਹੱਥ 'ਚ ਲਾਊਡ ਸਪੀਕਰ ਦਿੱਤਾ ਬੋਲਣ ਵਾਸਤੇ। ਅਸਲ ਤੇ ਗੱਲ ਉਹਦੀ, ਸਾਡੇ ਕੋਲ ਤੇ ਇੱਕ ਬੜਾ ਮਹਿਦੂਦ ਜਿਹਾ ਪਲੇਟਫਾਰਮ ਹੈ ਜਿਹਦੇ ਉੱਤੇ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਗੱਲ ਸਾਡੀ ਨਹੀਂ, ਜਿਹੜੀ ਮੈਂ ਇੱਕ ਗੁਜ਼ਾਰਿਸ਼ ਕਰਾਂਗੀ। ਰੀਚ ਤੇ ਉਹਨਾਂ ਦੀ ਜਿਹੜੇ ਨੈਸ਼ਨਲ ਮੀਡੀਆ ਤੇ ਬੈਠੇ ਨੇ। ਗੱਲ ਇਹ ਕਿ ਮੈਂ ਇੱਕ ਗੁਜ਼ਾਰਿਸ਼ ਕਰਾਂਗੀ। ਕੀ ਕਰੇ ਦਾਨਿਸ਼ਵਰ ਹੁਣ ਵਾਰਿਸ ਸ਼ਾਹ ਤਾਂ ਹੈ ਨਹੀਂ ਕਿ ਜਿਹੜਾ ਪਿੰਡ 'ਚ ਖੂਹ ਤੇ ਬੈਠੇ ਬਾਬੇ ਨੂੰ ਵੀ ਜ਼ਬਾਨੀ ਯਾਦ ਹੋਵੇ ਤੇ ਪੜ੍ਹਨਾ ਭਾਵੇਂ ਉਹਨੂੰ ਨਾ ਆਉਂਦਾ ਹੋਵੇ। ਮੈਂ ਕੱਲ ਪਰਸੋਂ ਇੱਕ ਕਿਤਾਬ ਪੜ੍ਹੀ ਸੀ ਸਾਹਿਰ ਲੁਧਿਆਣਵੀ ਦੇ ਉੱਤੇ, ਸੁਰਿੰਦਰ ਦਿਓਲ ਸਾਹਿਬ ਦੀ, ਤੇ ਉਹਦੇ 'ਚ ਉਹਦਾ ਪ੍ਰੀਫੇਸ ਹੈਗਾ ਗੋਪੀ ਚੰਦ ਨਾਰੰਗ ਸਾਹਿਬ ਦਾ। ਉਹਦੇ 'ਚ ਉਹਨਾਂ ਨੇ ਕੋਈ ਗੱਲ, ਦੋ ਚਾਰ ਗੱਲਾਂ ਕਰਦਿਆਂ ਅਮਰਤਾ ਦਾ ਤੇ ਸਾਹਿਰ ਦਾ ਜ਼ਿਕਰ ਜਿੱਥੇ ਆਉਂਦਾ ਹੈ, ਤੇ ਉੱਥੇ ਉਹਨਾਂ ਨੇ ਅਮਰਤਾ ਦੀ ਮਸ਼ਹੂਰ ਨਜ਼ਮ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਉਹਦਾ ਜ਼ਿਕਰ ਕੀਤਾ। ਤੇ ਨਾਲ ਉਹਨਾਂ ਨੇ ਇੱਕ ਜੁਮਲਾ ਲਿਖਿਆ ਹੋਇਆ ਹੈ, ਉਹਨਾਂ ਕਿਹਾ ਕਿ ਜੀ ਇਹ ਅਮਰਤਾ ਦਾ ਜਵਾਬ ਸੀ ਸਾਹਿਰ ਦੀ ਨਜ਼ਮ ਜਿਹੜੀ ਸੀ ਤਲਖੀਆਂ, ਉਹਦਾ ਜਵਾਬ ਇੱਕ ਤਰ੍ਹਾਂ ਯਾਨੀ ਉਨੀ ਹੀ ਮਜ਼ਬੂਤ ਜਿਹੜੀ ਹੈ ਨਾ ਇਹ ਨਜ਼ਮ ਇੱਕ ਤਰ੍ਹਾਂ ਉਹਦਾ ਜਵਾਬ ਸੀਗੀ। ਤੇ ਇੱਕ ਬੰਦਾ ਜਿਹੜਾ ਬਹੁਤ ਮੰਨਿਆ ਹੋਇਆ ਫਿਲਮ ਦਾ ਸ਼ਾਇਰ ਹੈ, ਬੜਾ ਮਸ਼ਹੂਰ ਹੈ, ਇੱਕ ਲੜਕੀ ਜਿਹੜੀ ਹਜੇ ਨਵੀਂ ਅਦਬ ਦੀ ਦੁਨੀਆ 'ਚ ਆ ਰਹੀ ਹੈ, ਉਹਨੇ ਇੱਕ ਪਾਵਰਫੁਲ ਗੱਲ ਕੀਤੀ ਤੇ ਉਹ ਲੈ ਦੇ ਗਈ, ਉਹਦੀ ਨਜ਼ਮ ਜਿਹੜੀ ਹੈ ਉਹ ਲੈ ਦੇ ਗਈ ਸਾਹਿਰ ਦੀ ਉਸ ਨਜ਼ਮ ਦੇ ਉਹਦੇ ਬਿਆਨੀਏ ਦੇ। ਤੇ ਕਿਆ ਸਾਡੇ ਐਕੈਡੈਮਿਕਸ ਦੇ ਵਿੱਚ ਇੰਨੀ ਪਾਵਰ ਨਹੀਂ ਹੈ ਕਿ ਉਹ ਕਲਚਰ ਦੇ ਉੱਤੇ ਕੋਈ ਏਡੀ ਠੋਸ ਗੱਲ ਕਰਕੇ ਸਾਨੂੰ ਦਿਖਾ ਦੇਣ ਕਿ ਭਾਈ ਜੀ ਤੁਸੀਂ 70 ਸਾਲ ਤੋਂ ਜ਼ਿਆਦਾ ਹੋ ਗਏ, ਤੁਸੀਂ ਆਪਣਾ ਸਿਰ ਜਿਹੜਾ ਨਾ ਉਹ ਦੀਵਾਰ ਨਾਲ ਮਾਰੀ ਜਾ ਰਹੇ ਹੋ। ਇਹ ਵੇਖੋ, ਅਸੀਂ ਬਹਿ ਕੇ ਤੁਹਾਨੂੰ ਦੱਸ ਦਿੱਤਾ ਕਿ ਤੁਹਾਡੀਆਂ ਜੜ੍ਹਾਂ ਹੈਗੀਆਂ ਕਿੱਥੇ ਨੇ। ਦੇਖੋ ਐਕੈਡੈਮਿਕਸ ਕੰਮ ਦਾ ਨਹੀਂ ਉਹ ਇਹ ਗੱਲ ਸਦੀ ਇਹ ਅਸੀਂ ਤੁਸੀਂ ਬਹਿ ਕੇ ਕਰ ਲਾਂਗੇ, ਖੁਸ਼ ਹੋ ਜਾਾਂਗੇ, ਇਹ ਗੱਲ ਨਹੀਂ ਹੈ। ਜਿੱਥੇ ਸਾਡੀਆਂ ਜ਼ਿੰਮੇਦਾਰੀਆਂ ਨੇ, ਮੈਂ ਅੱਗੇ ਅਰਜ਼ ਕੀਤਾ ਨਾ ਕਿ ਜਿੰਨੀ ਦੇਰ ਤੱਕ ਅਸੀਂ ਆਪਣੀਆਂ, ਉਹ ਦੀਵਾਰ ਦਾ ਨਾਮ ਉਰਦੂ ਹੀ ਹੈ। ਮੈਂ ਤੇ ਗੱਲ ਬਿਲਕੁਲ ਨਹੀਂ ਕਹਾਂਗੀ। ਮੈਂ ਤੇ ਜਨਾਬ ਮੈਂ ਤੁਹਾਨੂੰ ਦੱਸਿਆ ਨਾ, ਮੈਂ ਬਿਲਕੁਲ ਵੀ ਉਰਦੂ ਦਾ ਕੋਈ ਓਪੋਨੈਂਟ ਨਹੀਂ ਆ, ਕੋਈ ਮੁਖਾਲਿਫ ਨਹੀਂ ਆ। ਮੈਂ ਸਿਰਫ ਸ਼ਊਰ ਦੀ ਬੁਨਿਆਦ ਤੇ ਦਾਨਿਸ਼ ਦੀ ਬੁਨਿਆਦ ਪਰ ਮੈਂ ਸਿਰਫ ਇਹ ਚਾਹਾਂ, ਮੈਂ ਕਿਉਂਕਿ ਮੇਰਾ ਤਾਲੁਕ ਤੁਸੀਂ ਜਿੱਥੇ ਵੀ ਉਰਦੂ ਦੀ ਜਗ੍ਹਾ ਤੁਸੀਂ ਚਲੋ ਹਿੰਦੀ ਲਾ ਲਓ। ਗੱਲ ਇਹ ਕਿ ਹਿੰਦੀ ਦਾ ਵੀ ਇਹੀ ਹਾਲ ਹੈ ਹਿੰਦੁਸਤਾਨ ਦੇ ਵਿੱਚ। ਹਾਂ, ਮੈਂ ਤੁਹਾਨੂੰ ਇੱਕ ਪ੍ਰੋਫੈਸਰ ਨੇ ਉਹ ਕੱਲ ਇਹੀ ਗੱਲ ਕਰ ਰਹੇ ਸਨ ਕਿ ਅੱਜ ਤੱਕ ਜਿਹੜੇ ਦੁਨੀਆ ਦੇ ਮਾਹਿਰੀਨੇ ਜ਼ੁਬਾਨ ਨੇ, ਉਹਨਾਂ ਦਾ ਇਸ ਚੀਜ਼ ਤੇ ਇਜਮਾ ਹੈ ਕਿ ਇਹ ਉਰਦੂ ਤੇ ਹਿੰਦੀ ਦੋ ਵੱਖਰੀਆਂ ਜ਼ੁਬਾਨਾਂ ਨਹੀਂ ਨੇ। ਉਹ ਤੇ ਬੇਸਸ ਸਾਰੀਆਂ ਹਨ, ਮੈਂ ਉਸ ਤੇ ਨਹੀਂ, ਇੱਕ ਭਾਸ਼ਾ ਦੋ ਲਿਖਾਵਟ। ਫਿਰ ਉਸ ਤੋਂ ਬਾਅਦ ਉਹਦਾ ਵੀ ਜਵਾਬ ਆਇਆ ਕਿ ਅਸੀਂ ਹਾਂ, ਤੁਸੀਂ ਉਰਦੂ ਦੀ ਜਗ੍ਹਾ ਤੇ ਅੰਗਰੇਜ਼ੀ ਲੈ ਆਓ। ਚਲੋ ਉਰਦੂ ਦਾ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਗੁਸਤਾਖੀ ਹੁੰਦੀ, ਤੋਹੀਨ ਹੁੰਦੀ, ਅੰਗਰੇਜ਼ੀ ਰੱਖ ਲਓ ਉਰਦੂ ਦਾ ਨਾਮ। ਨਹੀਂ, ਮੈਂ ਇਸ ਕਰ ਨਹੀਂ, ਮੇਰਾ ਪੁਆਇੰਟ ਆਫ ਵਿਊ ਮੁਖਤਲਿਫ ਹੈ ਥੋੜਾ ਜਿਹਾ। ਇਹ ਦੇਖੋ ਇਹ ਇੱਕ ਗੈਰ ਫਿਤਰੀ ਮਸਨੂਈ ਚੀਜ਼ ਹੈ ਜਿਹੜੀ ਅਸੀਂ ਸਪੈਸ਼ਲੀ 73 ਦੇ ਕਨਸਟੀਟਿਊਸ਼ਨ ਤੋਂ ਬਾਅਦ ਫਾਲੋ ਹੋਈ ਕਿ ਜੀ ਇਹ ਨੈਸ਼ਨਲ। ਅਮਰ, ਮੈਂ ਐਗਜ਼ੈਕਟਲੀ ਜਿਹੜੀ ਗੱਲ ਤੁਸੀਂ ਹੁਣ ਕਰ ਰਹੇ ਹੋ ਇਸੇ ਤਰਫ ਹੀ ਪਹਿਲੇ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਦੋਂ ਤੁਸੀਂ ਆਪਣੇ ਅਸਲ ਨੂੰ ਭੁੱਲਦੇ ਹੋ ਨਾ, ਔਰ ਤੁਸੀਂ ਇੱਕ ਉਹਦੇ ਤੇ ਮਲੰਮਾਕਾਰੀ ਕਰਦੇ ਹੋ, ਤੁਸੀਂ ਇਹ ਸਮਝਦੇ ਹੋ ਕਿ ਅਸੀਂ ਕਿਸੇ ਤਰ੍ਹਾਂ ਕ੍ਰੀਏਟ ਕਰ ਲਾਂਗੇ ਆਪਣੀ ਇੱਕ ਰੂਟਸ ਕ੍ਰੀਏਟ ਕਰ ਲਾਂਗੇ, ਤੇ ਫਿਰ ਉਹੀ ਹੁੰਦਾ ਜਿਹੜਾ ਹੋ ਰਿਹਾ ਹੈ। ਮੈਂ ਇਹੀ ਅਰਜ਼ ਕਰ ਰਹੀ ਸੀ ਕਿ ਬਜਾਏ ਇਹਦੇ ਕਿ ਅਸੀਂ ਇੱਕ ਇਹ ਕਹੀਏ ਕਿ ਫੁਲਾਹ ਨੇ ਸਾਨੂੰ ਨਹੀਂ ਕੀਤਾ ਜਾਂ ਫੁਲਾਹ ਨੇ ਹੈ, ਵਾਈ ਡੋਂਟ ਵੀ ਜਸਟ get up and do something। ਅਸੀਂ ਆਪਣੀ ਆਇਡੈਂਟੀਟੀ ਦੇ ਉੱਤੇ ਆਪ ਕਿਉਂ ਨਹੀਂ ਕੰਮ ਕਰਦੇ ਆ? ਅਸੀਂ ਕੋਈ ਐਕੈਡੈਮਿਕ ਵਰਕ ਕਿਉਂ ਨਹੀਂ ਕਰਦੇ ਆ? ਐਕੈਡੈਮਿਕ ਕੰਮ ਕਰੀਏ ਨਾ, ਕੋਈ ਤਾਰੀਖ ਚੋਂ ਕੱਢ ਕੇ ਲਿਆਈਏ, ਕੋਈ ਦੱਸੀਏ ਕਿ ਵੀ ਇਹਨਾਂ, ਔਰ ਅਸੀਂ ਇਹਨੂੰ ਮਾਸਟਰ ਨਾਲ ਕਿਉਂ ਨਹੀਂ ਜੋੜਦੇ ਆ?
ਤੁਸੀਂ ਗੱਲ ਕਰ ਰਹੇ ਸੀ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਸਰਹੱਦ ਤੋਂ ਪਾਰ ਜਿਹੜਾ ਉੱਥੇ ਪੰਜਾਬੀ ਕੰਪੈਰੀਟਿਵਲੀ ਮਹਿਫੂਜ਼ ਰਹੀ ਹੈ, ਇੱਥੇ ਨਹੀਂ ਰਹਿ ਸਕੀ ਹੈ। ਸਰ ਉਹਦੇ 'ਚ ਇੱਕ ਨਹੀਂ ਬੜੀ ਨਹੀਂ, ਵੱਡੀ ਗੱਲ ਹੈ, ਉੱਥੇ ਬੜੀ ਵਜੂਹਾਤ ਉਹ ਨੇ। ਦੇਖੋ, ਇੱਕ ਤਾਂ ਉਹ ਉੱਥੇ ਧਾਰਮਿਕ ਲੈਂਗੁਏਜ, ਹਾਂਜੀ ਉਹ ਧਰਮ ਦੀ ਹਾਂਜੀ ਜ਼ੁਬਾਨ ਨੇ, ਜੀ, ਇੱਕ ਮੈਂ ਬਹੁਤ ਐਗਜ਼ੈਕਟਲੀ ਵੱਡਾ ਇਹ ਗੱਲ ਕਰ ਫੈਕਟਰ। ਰਹੀ ਸੀ ਕਿ ਉਹ ਦੂਜਾ ਇਹ ਕਿ ਸੈਕ੍ਰੇਟ ਟੈਕਸਟ ਹੈ ਉਹਨਾਂ ਦਾ। ਉੱਥੇ ਵੀ ਆਈਡਲੀਜ਼ਮ ਜਿਹੜਾ ਹੈ ਉਹ ਇੰਨਾ ਨਹੀਂ ਹੈ। ਉਹ ਜਿਹੜੀ ਮੁਆਸ਼ ਹੈ ਉਹ ਕੈਨੇਡਾ UK 'ਚ ਹੀ ਜੁੜਿਆ ਹੈ। ਉਹ ਪਰੇਸ਼ਾਨ ਨੇ ਅੱਜ। ਅੱਛਾ, ਇੱਕ ਗੱਲ ਹੋਰ ਮੈਂ ਤੁਹਾਨੂੰ ਦੇਖੋ ਜੀ, ਉਹਨਾਂ ਦੇਖੋ ਜੀ, ਮੈਂ ਇੱਕ ਚੀਜ਼ ਉਹ ਇਹੀ ਕਹਿ ਰਹੇ ਸਨ ਦੇਖੋ ਕਿ ਜਿਹੜੇ ਲਹਿੰਦੇ ਪੰਜਾਬ 'ਚ ਬੱਚੇ ਨੇ, ਉਹ ਇਸ ਵੇਲੇ ਅੰਗਰੇਜ਼ੀ ਵੱਲੇ ਜ਼ਿਆਦਾ ਰੁਝਾਨ ਹੈ ਉਹਨਾਂ ਦਾ, ਬਜਾਏ ਇਸ ਦੇ ਅਮਰ, ਪੰਜਾਬੀ। ਇੱਕ ਦੇਖੋ ਨਾ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਰਨੀ ਹੈ, ਇੱਕ ਛੋਟੀ ਜਿਹੀ ਗੱਲ ਹੈ। ਅਸੀਂ ਜਦੋਂ ਆਪਣੇ ਸਿੱਖ ਭਰਾਵਾਂ ਨੂੰ ਵੇਖੀਦਾ ਹੈ, ਆਪਣੇ ਉਹਨਾਂ ਭੈਣਾਂ ਨੂੰ ਵੇਖੀਦਾ ਹੈ, ਤੇ ਮੈਨੂੰ ਜ਼ਾਹਿਰ ਹੈ ਕਿ ਅਸੀਂ ਉਹਨਾਂ ਨੂੰ ਰੀਅਲ ਲਾਈਫ ਦੇ ਵਿੱਚ ਬਹੁਤ ਘੱਟ ਦੇਖਿਆ। ਸਾਡੇ ਤਾਲੁਕਾਤ ਇੰਨੇ ਜ਼ਿਆਦਾ ਨਹੀਂ ਹੈ ਉਹਨਾਂ ਨਾਲ। ਅਸੀਂ ਜ਼ਿਆਦਾਤਰ ਮੀਡੀਆ ਦੇ ਥਰੂ, ਫਿਲਮ ਦੇ ਥਰੂ, ਇਹਨਾਂ ਚੀਜ਼ਾਂ ਦੇ ਥਰੂ ਦੇਖਦੇ ਹਾਂ। ਤੇ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਏਗੀ ਡੈਫੀਨੇਟਲੀ ਕਿ ਦੇ ਸੈਲੀਬ੍ਰੇਟ देयर ਥਿੰਗਸ, देयर ਕਲਚਰ, ਕੰਪੋਨੈਂਟਸ ਆਫ देयर ਕਲਚਰ। ਭੰਗੜੇ ਨੂੰ ਸੈਲੀਬ੍ਰੇਟ ਕਰਨਗੇ, ਪੱਗ ਨੂੰ ਸੈਲੀਬ੍ਰੇਟ ਕਰਨਗੇ, ਆਪਣੀ ਜ਼ਬਾਨ ਦੇ ਬੋਲਣ ਨੂੰ ਸੈਲੀਬ੍ਰੇਟ ਕਰਨਗੇ, ਆਪਣੇ ਬੁਲਾਰਿਆਂ ਨੂੰ ਸੈਲੀਬ੍ਰੇਟ ਕਰਨਗੇ, ਆਪਣੇ ਪਟਿਆਲਾ ਪੈਗ ਨੂੰ ਸੈਲੀਬ੍ਰੇਟ ਕਰਨਗੇ। ਦੇ ਸੈਲੀਬ੍ਰੇਟ ਦੈਮਸੈਲਵਸ। ਉਹ ਇੰਨਾ ਕਲਰਫੁਲ ਲੱਗਦਾ ਹੈ ਕਿ ਅਸੀਂ ਵੀ ਕਹਿੰਦੇ ਯਾਰ ਹਾਂ ਠੀਕ ਹੈ, ਮਜ਼ਾ ਆ ਰਿਹਾ ਹੈ, ਰੌਲਾ ਪੈ ਰਿਹਾ ਹੈ। ਵੀ ਡੋਂਟ ਸੈਲੀਬ੍ਰੇਟ ਧਰਮ ਜਿਹੜਾ ਹੈ ਆਵਰਸੈਲਵਸ। ਨਾ, ਅਸਲ 'ਚ ਦੇਖੋ, ਧਰਮ ਜਿਹੜਾ ਹੈ ਨਾ, ਉਹ ਬਹੁਤ ਵੱਡਾ ਇੱਕ ਪਿਲਰ ਹੈ ਜੋੜ ਕੇ ਰੱਖਣ ਦਾ। ਹੁਣ ਇੱਥੇ ਅਸੀਂ ਕੀ ਕੀਤਾ? ਸਾਡੀ ਬਦਦਿਆਨਤੀ ਕੀ ਹੋਈ ਹੈ? ਅਸੀਂ ਜਿਹੜਾ ਕੀਤਾ, ਅਸੀਂ ਉਰਦੂ ਨੂੰ ਮੁਸਲਮਾਨਾਂ ਨੇ ਹਿੰਦੀ ਜ਼ੁਬਾਨ ਕਰਾਰ ਦੇ ਦਿੱਤਾ। ਅਸੀਂ ਤਾਂ ਇੰਜ ਦੀਆਂ ਬਦਦਿਆਨਤੀਆਂ ਵੀ ਕੀਤੀਆਂ ਨਾ। ਬਿਲਕੁਲ ਬਿਲਕੁਲ ਸਾਡਾ ਸਹੀ ਤੇ ਕਹਿ ਰਹੇ ਹੋ। ਉਹਨਾਂ ਦਾ ਤੇ ਇਹ ਵੀ ਦੇਖੋ ਨਾ, ਮੁਸਲਮਾਨਾਂ ਨੇ ਹਿੰਦੀ ਜ਼ੁਬਾਨ, ਇਹ ਕੀ ਮਤਲਬ, ਕੀ ਦਾਨਾਈ ਸੀ ਉਸ ਬੰਦੇ ਦੀ, ਜਿਸ ਬੰਦੇ ਇਹ ਟਰਮ ਯੂਜ਼ ਕੀਤੀ, ਮੁਸਲਮਾਨਾਂ ਨੇ ਸਰ ਹਿੰਦੀ ਜ਼ੁਬਾਨ। ਉਹ ਕੌਣ ਸੀ ਉਹ ਬੰਦਾ? ਸਰ ਉਹ ਮੁਸਲਮਾਨਾਂ ਨੇ ਹਿੰਦ ਦੀ ਜਿਹੜੀ ਮੈਂ ਕਹਿੰਦਾ ਕਿ ਇਸ ਮੌਜੂ ਦੇ ਉੱਤੇ ਤੁਹਾਨੂੰ ਇੱਕ ਅਲੱਗ ਪ੍ਰੋਗਰਾਮ ਕਰਨਾ ਚਾਹੀਦਾ ਹੈਗਾ, ਕਿਉਂਕਿ ਮਤਲਬ ਇੰਨਾ ਆਸਾਨੀ ਦੇ ਨਾਲ ਕਰਨ ਵਾਲਾ ਨਹੀਂ ਹੈ। 17ਵੀਂ ਸਦੀ ਦੀ ਉਰਦੂ, ਉਹ ਮੁਸਲਮਾਨਾਂ ਨੇ ਹਿੰਦੀ ਜ਼ੁਬਾਨ ਉਹਨੇ ਬਣਾ ਛੱਡੀ 11ਵੀਂ ਸਦੀ ਦੇ ਬਾਬੇ ਫਰੀਦ ਤੋਂ ਟੱਪ ਕੇ। ਮਤਲਬ ਇੰਨੀ ਵੱਡੀ ਬਦਦਿਆਨਤੀ ਕੀਤੀ। ਇਹ ਪਤਾ ਨਹੀਂ ਸਰ ਦੇਖੋ ਜੀ, ਸੈਯਦ ਗੱਲ ਇਹ ਹੈ ਜਾਂ ਜਿੰਨੇ ਵੀ ਆਖਿਆ। ਸਰ ਜੀ, ਗੱਲ ਇਹ ਹੈ 1867 ਦੇ ਵਿੱਚ ਜਦੋਂ ਬਨਾਰਸ ਵਿੱਚ ਉਰਦੂ ਹਿੰਦੀ ਤਨਾਜ਼ਾ ਹੋਇਆ ਸੀ, ਜਿਹਨੇ ਬਹੁਤ ਇਸ ਖਿੱਤੇ ਦੀ ਪੋਲਿਟਿਕਸ ਨੂੰ ਇੱਕ ਨਵਾਂ ਮਤਲਬ ਚੈਨਲਾਈਜ਼ ਕਰਨ ਵਿੱਚ ਬੜਾ ਇੰਪੋਰਟੈਂਟ ਰੋਲ ਅਦਾ ਕੀਤਾ ਸੀਗਾ। ਉਸ ਜ਼ਮਾਨੇ ਦੇ ਵਿੱਚ ਮਸਲਾ ਇਹ ਸੀਗਾ ਕਿ ਹਿੰਦੀ ਨੂੰ ਨਾਫਿਜ਼ ਕੀਤਾ ਜਾਏ ਜਾਂ ਉਰਦੂ ਨੂੰ ਨਾਫਿਜ਼ ਕੀਤਾ ਜਾਏ। ਠੀਕ ਹੈ, ਇਹ ਬੜਾ ਰੌਲਾ ਪਿਆ ਰਿਹਾ, ਬੜੇ ਬੰਦੇ ਵੀ ਮਰੇ ਉਹਦੇ 'ਚ, ਬੜਾ ਕੁਝ ਹੋਇਆ। ਮਾਮਲਾ ਕੀ ਸੀ ਕਿ ਉਸ ਹਿੰਦੀ ਔਰ ਉਰਦੂ ਬੋਲਣ ਦੇ ਵਿੱਚ ਇੱਕੋ ਜਿਹੀਆਂ ਜ਼ਬਾਨਾਂ ਸਨ, ਔਰ ਜਿਹੜਾ ਹਿੰਦੀ 'ਚ ਬੋਲਦਾ ਸੀ ਉਰਦੂ ਨੂੰ ਵੀ ਸਮਝ ਲੈਂਦਾ ਸੀ, ਜਿਹੜਾ ਉਰਦੂ 'ਚ ਬੋਲਦਾ ਸੀ ਉਹ ਹਿੰਦੀ ਨੂੰ ਵੀ ਹਜੇ ਤੱਕ ਸਮਝ ਲੈਂਦਾ ਹੈ। ਮਸਲਾ ਕਿੱਥੇ ਸੀ? ਮਸਲਾ ਲਿਪੀ ਦਾ ਸੀ, ਲਿਖਣ ਦਾ। ਤੇ ਲਿਖਣ ਦਾ ਮਸਲਾ ਤੇ ਉਹਦਾ ਹੈ ਨਾ ਜਿਹੜਾ ਪੜ੍ਹਨਾ ਲਿਖਣਾ ਜਾਣਦਾ ਹੈ। ਲਿਖਣ ਦਾ ਮਸਲਾ ਤੇ ਉਹਦਾ ਹੈ। ਮੇਰਾ ਸਵਾਲ ਇਹ ਸੀਗਾ ਕਿ ਉਸ ਜ਼ਮਾਨੇ ਦੇ ਵਿੱਚ 18ਵੀਂ ਸਦੀ ਦੇ ਮਿਡ ਤੋਂ ਥੱਲੇ ਆਉਂਦਿਆਂ ਹੋਇਆ 19ਵੀਂ ਸਦੀ ਦੇ ਕਿੰਨੇ ਲੋਕ ਸਾਨੂੰ ਹਿੰਦੁਸਤਾਨ ਪੂਰੇ ਦੇ ਵਿੱਚ ਜਿਹੜਾ ਲਿਖਣਾ ਪੜ੍ਹਨਾ ਜਾਣਦੇ ਸਨ ਤੇ ਜਿਨ੍ਹਾਂ ਦਾ ਇਹ ਮਸਲਾ ਸੀ? ਸਰ 3% ਸਨ। 3% ਪੂਰੇ ਹਿੰਦੁਸਤਾਨ ਦੇ ਵਿੱਚ 3% ਲੋਕ ਸਨ ਜਿਨ੍ਹਾਂ ਨੂੰ ਲਿਖਣਾ ਪੜ੍ਹਨਾ ਆਉਂਦਾ ਸੀ, ਜਿਨ੍ਹਾਂ ਦਾ ਇਹ ਪ੍ਰੋਬਲਮ ਹੋ ਸਕਦਾ ਸੀ। ਉਹ ਵੀ ਸਿਰਫ ਪੰਜਾਬ ਦੇ ਵਿੱਚ ਨਹੀਂ ਸਨ ਹੈਗੇ, ਜਾਂ ਸਿਰਫ ਹਿੰਦੁਸਤਾਨ ਯਾਨੀ ਨਾਰਥ ਇੰਡੀਆ ਦੇ ਵਿੱਚ ਨਹੀਂ ਸੀਗੇ, ਪੂਰੇ ਹਿੰਦੁਸਤਾਨ ਦੀ ਮੈਂ ਗੱਲ ਕਰ ਰਹੀ। 97% ਦਾ ਮਸਲਾ ਹੀ ਨਹੀਂ ਸੀ ਹੈ, ਜਿਹਦੇ ਉੱਤੇ ਇੰਨਾ ਵੱਡਾ ਇੱਕ ਇਸ਼ੂ ਕ੍ਰੀਏਟ ਹੋਇਆ ਕਿ ਦੋ ਜ਼ਬਾਨਾਂ ਅਲੱਗ-ਅਲੱਗ, ਦੋ ਮੁਲਕ ਅਲੱਗ-ਅਲੱਗ, ਦੋ ਕੁਵਤਾਂ ਅਲੱਗ-ਅਲੱਗ, ਬਹੁਤ ਜ਼ਿਆਦਾ ਮਿਸਇੰਟਰਪ੍ਰੀਟੇਸ਼ਨਸ ਹੋਈਆਂ। ਤੇ ਇਹ ਮੈਂ ਅਰਜ਼ ਕੀਤਾ ਨਾ ਕਿ ਮਾਮਲਾ ਇਸ ਕਦਰ ਸਿੱਧੇ ਨਹੀਂ ਹੈਗੇ ਜਿੰਨਾ ਅਸੀਂ ਇੰਨੀ ਆਸਾਨੀ ਨਾਲ ਨਹੀਂ ਸਰਸਰੀ ਨਹੀਂ ਦੇ ਸਕਦੇ। ਇਹਦੇ ਤੇ ਤੁਹਾਨੂੰ ਸਾਨੂੰ ਇੱਕ ਪ੍ਰੋਗਰਾਮ ਜ਼ਰੂਰ ਕਰਨਾ ਚਾਹੀਦਾ ਹੈ। I'll insist you, I'll request you ਕਿ ਇਹਦੇ ਤੇ ਇੱਕ ਪ੍ਰੋਗਰਾਮ ਜ਼ਰੂਰ ਐਕੈਡੈਮਿਕਲੀ ਕਰਨਾ ਚਾਹੀਦਾ ਹੈ। ਜੀ ਜੀ, ਜ਼ਰੂਰ, ਇਨਸ਼ਾਅੱਲਾ, ਜਿਸ ਤਰ੍ਹਾਂ ਤੁਸੀਂ ਜ਼ਰੂਰ ਕਰਾਂਗੇ ਜੀ, ਜ਼ਰੂਰ ਕਰਾਂਗੇ। ਬਹੁਤ ਵਧੀਆ, ਅੱਜ ਦੀ ਬਹੁਤ ਮੇਰੇ ਖਿਆਲ 'ਚ ਵਧੀਆ ਗੱਲਬਾਤ ਹੋ ਗਈ। ਔਰ ਸਾਰਾ ਹੀ ਇਹਨੂੰ ਜਦੋਂ ਅਸੀਂ ਐਡਿਟ ਕਰਾਂਗੇ ਤੇ ਇਹਦੇ 'ਚ ਤੁਹਾਡੇ ਸਾਰਿਆਂ ਦੇ ਪੀਸਿਸ ਅਲੱਗ-ਅਲੱਗ ਮੈਂ ਸੋਚ ਰਿਹਾ ਕਿ ਇਹਨੂੰ ਐਡਿਟ ਕਰਕੇ ਤੇ ਸਾਡਾ ਅਗਲੇ ਹਫਤੇ ਤੱਕ ਬੜਾ ਅੱਛਾ ਅੱਜ ਦਾ ਹੀ ਹੋ ਗਈ, ਕਿਉਂਕਿ ਮੋਰ ਦੈਨ 2 ਆਵਰਸ ਹੋ ਗਏ ਤੇ ਬੜਾ ਇੱਕ ਕੰਪਰੀਹੈਂਸਿਵ ਕਿਸਮ ਦਾ ਸਾਡੇ ਕੋਲ ਇੱਕ ਰਿਕਾਰਡ ਜਮ੍ਹਾਂ ਹੋ ਗਿਆ। ਬਾਕੀ ਜਿਹੜੇ ਵੀਰ ਸੁਣਦੇ ਨੇ
ਉਹ ਜ਼ਿਹਨ 'ਚ ਰੱਖਣ, ਧਿਆਨ 'ਚ ਰੱਖਣ ਕਿ ਉਰਦੂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਉਰਦੂ ਸਪੀਕਿੰਗ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਸਾਡਾ ਮਸਲਾ ਇਹ ਹੈ ਕਿ ਸਾਨੂੰ ਇਹ ਹਕੀਕਤਨ ਇਹ ਫੀਲ ਹੁੰਦਾ ਹੈ ਔਰ ਦਰੁਸਤ ਫੀਲ ਹੁੰਦਾ ਹੈ ਕਿ ਜਿਵੇਂ ਜਿਸ ਤਰੀਕੇ ਨਾਲ ਉਰਦੂ ਇੱਥੇ ਨਾਫਜ਼ ਕੀਤੀ ਗਈ, ਕਿ ਕੋਈ ਵਜ੍ਹਾ ਨਹੀਂ ਕਿ ਬੱਚੇ ਨੂੰ ਉਹਦੀ ਸਿੱਖਿਆ ਜਿਹੜੀ ਹੈ ਉਹਦੀ ਮਾਂ ਬੋਲੀ 'ਚ ਨਾ ਦਿੱਤੀ ਜਾਏ, ਬਲਕਿ ਉਹਦੀ ਮਾਂ ਬੋਲੀ ਤੋਂ ਹਟ ਕੇ ਇੱਕ ਤੀਸਰੀ ਭਾਸ਼ਾ ਦੀ ਦਿੱਤੀ ਜਾਏ। ਤੁਸੀਂ ਅਗਰ ਅੰਗਰੇਜ਼ੀ 'ਚ ਦੇ ਰਹੇ ਹੁੰਦੇ ਤਾਂ ਫਿਰ ਵੀ ਕੋਈ ਤੁਸੀਂ ਜਸਟੀਫਿਕੇਸ਼ਨ ਦੇ ਸਕਦੇ ਸੀ ਕਿ ਉਹ ਰੋਜ਼ਗਾਰ ਦੀ ਜ਼ੁਬਾਨ ਹੈ, ਉਹ ਸਾਇੰਸ ਐਂਡ ਟੈਕਨੋਲੋਜੀ ਦੀ ਜ਼ੁਬਾਨ ਹੈ, ਉਹ ਇੰਟਰਨੈਸ਼ਨਲ ਲੈਂਗੁਏਜ ਹੈ, ਤੇ ਉਹਦੇ ਵਾਸਤੇ ਕਈ ਸਾਰੀਆਂ ਜਸਟੀਫਿਕੇਸ਼ਨਸ ਹੋ ਸਕਦੀਆਂ ਸਨ। ਲੇਕਿਨ ਜਿਹੜੀ ਕੁਆਲੀਫਿਕੇਸ਼ਨਸ ਤੁਸੀਂ ਉਰਦੂ ਦੀਆਂ ਦੱਸਦੇ ਹੋ, ਉਸ ਤੋਂ ਵੱਧ ਕੁਆਲੀਫਿਕੇਸ਼ਨਸ ਤੇ ਪੰਜਾਬੀ 'ਚ ਮੌਜੂਦ ਨੇ ਔਰ ਉਰਦੂ ਦੇ ਮੇਰੇ ਖਿਆਲ 'ਚ ਪੈਦਾਇਸ਼ ਤੋਂ ਵੀ ਪਹਿਲੇ ਤੋਂ ਮੌਜੂਦ ਨੇ। ਜਦੋਂ ਦਾ ਬਾਬੇ ਫਰੀਦ ਦਾ ਕਲਾਮ ਹੈ ਜਾਂ ਜਦੋਂ ਦੀ ਅਰਥ ਸ਼ਾਸਤਰ ਲਿਖੀ ਗਈ ਹੈ 2500 ਸਾਲ ਪਹਿਲੇ, ਤੇ ਇਹ ਕੁਆਲੀਫਿਕੇਸ਼ਨਸ ਤੋਂ ਪੰਜਾਬੀ 'ਚ ਹਮੇਸ਼ਾ ਤੋਂ ਮੌਜੂਦ ਸਨ ਔਰ ਇਸ ਤੋਂ ਜ਼ਿਆਦਾ ਮੌਜੂਦ ਸਨ। ਸੋ ਉਰਦੂ ਨਾਲ ਕੋਈ ਐਸਾ ਵੈਰ ਨਹੀਂ, ਅਸੀਂ ਬਤੌਰ ਵਫਾਕੇ ਪਾਕਿਸਤਾਨ ਦੀ ਜ਼ੁਬਾਨ ਦੇ ਤੌਰ 'ਤੇ ਉਹਦਾ ਇਹਤਰਾਮ ਕਰਨਾ ਹੈ। ਲੇਕਿਨ ਜਦੋਂ ਮੈਂ ਪਿਛਲੀ ਵਾਰੀ ਵੀ ਇਹੀ ਅਰਜ਼ ਕੀਤੀ ਸੀ ਭੈਣਾਂ ਨਾਲ ਬੈਠਿਆ ਕਿ ਜਦੋਂ ਤੁਸੀਂ ਕਹੋਗੇ ਕਿ ਤੇਰੀ ਕੌਮੀ ਜ਼ੁਬਾਨ ਕਿਹੜੀ ਹੈ, ਤੇ ਮੈਂ ਫਿਰ ਪੰਜਾਬੀ ਹੀ ਕਹਾਂਗਾ ਕਿਉਂਕਿ ਮੇਰੀ ਕੌਮ ਪੰਜਾਬੀ ਹੈ ਜੀ। ਤੇ ਇਸ ਵਾਸਤੇ ਗੁੱਸਾ ਕੋਈ ਨਾ ਕਰੇ। ਬਾਕੀ ਮੈਂ ਡਾਕਟਰ ਸਾਹਿਬਾ ਦਾ ਵੀ ਸ਼ੁਕਰਗੁਜ਼ਾਰ ਹਾਂ, ਡਾਕਟਰ ਸ਼ੋਰਸ ਸ਼ਨਾਜ਼ ਸਾਹਿਬਾ ਦਾ ਵੀ, ਔਰ ਇਹ ਤਾਂ ਮੇਰੀ ਭੈਣ ਹੈ, ਪੰਜਾਬੀ ਭੈਣ। ਅਸੀਂ ਰਲ ਕੇ ਕਰਦੇ ਰਹਾਂਗੇ ਹਫਤੇ ਦੇ ਹਫਤੇ ਪ੍ਰੋਗਰਾਮ ਇਨਸ਼ਾਅੱਲਾ, ਔਰ ਜਿੰਨੀ ਕੁ ਸਾਡੇ ਕੋਲੋਂ ਜਾਗਰਤੀ ਦਿੱਤੀ ਜਾ ਸਕੇਗੀ ਅਸੀਂ ਦਿਆਂਗੇ ਔਰ ਕੋਸ਼ਿਸ਼ ਕਰਾਂਗੇ। ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਅਸੀਂ ਇਹਨਾਂ ਭੈਣਾਂ ਨਾਲ ਗੱਲ ਕਰਨੇ ਆ ਨਾ, ਇਹ ਤੁਸੀਂ ਆਪ ਨਾ ਸੁਣਿਆ ਕਰੋ, ਬਲਕਿ ਆਪਣੀਆਂ ਘਰ ਵਾਲੀਆਂ ਨੂੰ ਸੁਣਾਇਆ ਕਰੋ, ਕਿਉਂਕਿ ਇਹ ਔਰਤਾਂ ਵਾਸਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਮਾਵਾਂ ਵਾਸਤੇ ਕਰ ਰਹੇ ਹਾਂ। ਔਰ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਸੀ ਕਿ ਜੇ ਮਾਂ ਤੋਂ ਬਗੈਰ ਤੁਸੀਂ ਪੰਜਾਬੀ ਤਹਿਰੀਕ ਲੈ ਕੇ ਟੁਰੋਗੇ ਤਾਂ ਤੁਸੀਂ ਤਾਂ ਔਤਰੇ ਨਖਤਰੇ ਹੋ ਮਰਦੋ। ਅਸੀਂ ਮਤਲਬ ਬੰਦੇ ਅਸੀਂ ਨਹੀਂ ਜਿਉਂਦੀ ਰੱਖ ਸਕਦੇ ਮਾਂ ਬੋਲੀ। ਮਾਂ ਬੋਲੀ ਮਾਂ ਦੀ ਹੈ, ਅਤੇ ਜੇ ਮਾਂ ਤਿਕਰ ਨਾ ਆਪਣੀ ਤੇ ਫਿਰ ਨਹੀਂ ਇਹ ਬਚਣੀ। ਅਤੇ ਮਾਂ ਤਿਕਰ ਤਾਂ ਹੀ ਆਪਣੇਗੀ ਜਦੋਂ ਤੁਸੀਂ ਇੰਜ ਦੇ ਸਕਾਲਰਸ ਦੀ ਜਿਹੜੀ ਔਰਤਾਂ ਦੇ ਵਿੱਚ ਸਕਾਲਰਸ ਨੇ ਉਹਨਾਂ ਦੀਆਂ ਗੱਲਾਂ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ, ਮਾਵਾਂ ਨੂੰ, ਬੀਵੀਆਂ ਨੂੰ ਘਰਾਂ 'ਚ ਸੁਣਾਓਗੇ, ਅਤੇ ਫਿਰ ਹੀ ਗੱਲ ਇਹ ਸੈਂਸਿਟਾਈਜ਼ ਹੋਏਗਾ ਮੁਆਸ਼ਰਾ। ਅਤੇ ਥੈਂਕ ਯੂ ਵੈਰੀ ਮੱਚ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਇਨਸ਼ਾਅੱਲਾ ਉਮੀਦ ਹੈ ਕਿ ਤੁਸੀਂ ਇੰਝ ਹੀ ਜੁੜੇ ਰਹੋਗੇ ਅਤੇ ਅਸੀਂ ਇਹ ਜਿਹੜਾ ਇੱਕ ਸਫ਼ਰ ਹੈ ਅਵੇਅਰਨੈਸ ਦਾ, ਇਹਨੂੰ ਟੋਰੀ ਰੱਖਾਂਗੇ ਜੀ। ਲਓ ਵੀਰੋ, ਰੱਬ ਰਾਖਾ, ਆਪਣਾ ਖਿਆਲ ਰੱਖਿਆ ਜੀ।